पार दिया सी वो जनानी ने। काका पानी पिलाओ उत्थे लिया के पानी दिओ भैन होना नूं लियाओ पानी नाले उन्हां नूं भी माड़ा मारे जम्मू वालियां नूं भी आवाज है ना बेटा होल्ड करे पुत्त होल्ड धमकी नहीं लिखाउण गया ही कोई गल नहीं आपां दुबारा सारी गल ऋषि की गल की होई सी वीरे मैं क्या सी मैनू मैनू पैसा दे दो मैं पेंटा लै चला गत्ते वाले को मैनू क्या सी वो बिल पैसा नहीं देती थी जलानी के लिए पैसा कह के आ तू बिल पैसा दे वो कहती थी गत्ते लेके आ मैं क्या थे तेनू मारे लोगों ने बहुत सारे लोगों ने मारे कि वो जलानी ने चढ़ाया थे। हाँ तेरे जो पोस्टर ते तू की कर रहा सी पोस्टर ते पार दिया सी वो जनानी ने क्या तू छड़ दे बस एक बार छड़ दे मैं छड़ आता क्या छड़ दे जनानी ने। अच्छा उन्हें छड़ाया तेनू हाँ उन्हें छड़ाया तेनू ठीक है भैने भैने दोबारा सारी आपां गल करनी तुहाडे नाल बापू तुसीं बापू जी की काम करदे हो सत श्री अकाल पहलां तां मैं ते पहले अपना कॉस्मेटिक का काम सी जी ते सप्लाई दा ते फिर ओदे बाद छड़ दी दुकान रेंटेड सी जी छड़ दी फिर मैं एनजीओ है ये तुहाडे दो बच्चे ने हां समर्थ एनजीओ है चलांदे ने जी लीडर तो बंदे आले ने बाबा जी लीडर तो बंदे आले ने ठीक है तुसीं कैदी चढ़ाओगे हाँ छड़ावांगे बह जा अपने आप ਨੂੰ ਕੈਦੀ ਸਮਝਣ ਲੱਗ ਗਿਆ ਸਰ ओहो ਤਾਂ ਹੀ ਕਹਿ ਰਿਹਾ ਕੈਦੀਆਂ ਨੂੰ ਛੁਡਾਓਗੇ। ठीक है भैने पहले सत श्री अकाल भैने तुसीं की करदे हो भैने ਪ੍ਰੋਫੈਸ਼ਨਲੀ ਮੈਂ ਐਡਵੋਕੇਟ ਹਾਂ जी ਖਰਚਾ ਘਰ ਦਾ ਚਲਾ ਰਹੀ ਹਾਂ ਜੀ ਇਹਦੇ ਨਾਲ ਕੀ ਹਾਦਸਾ ਹੋਇਆ ਤੁਸੀਂ ਖੁਦ ਵੀ ਹੈਂਡੀਕੈਪ ਤੋਂ ਜੀ ਮੈਂ ਛੜੀਆਂ ਨਾਲ ਚੱਲਦੀ ਹਾਂ ਇਹ ਮੇਰਾ ਬ੍ਰਦਰ ਹੈ ਜੀ ਮੰਮੀ ਹੈ ਨਹੀਂ ਮੇਰੇ ਦੁਨੀਆ 'ਚ ਓਕੇ ਇਹਦੇ ਨਾਲ ਕੱਲ ਸਰ ਬਹੁਤ ਵੱਡਾ ਹਾਦਸਾ ਹੋਇਆ ਬਟ ਉਹ ਅਕਾਲ ਪੁਰਖ ਦੀ ਮਰਜ਼ੀ ਨਾਲ ਟਲ ਗਿਆ ਜਿਹਦਾ ਫੈਸਲਾ ਹੋ ਜਾਏਗਾ ਲੋਚੀ ਦਾ ਫੈਸਲਾ ਹੋ ਜਾਏਗਾ 300 ਬੰਦਾ 3 ਨੰਬਰ ਡਿਵੀਜ਼ਨ ਦੇ ਵਿੱਚ ਸੀਗਾ ਇਹ ਰੋਜ਼ ਸਵੇਰੇ ਗੁਰਦੁਆਰੇ ਤੇ ਮੰਦਿਰ ਜਾਂਦਾ ਹੈ ਮੱਥਾ ਟੇਕਣ ਜਾਂਦਾ ਰੋਜ਼ ਬਿਲਕੁਲ ਜਾਂਦਾ ਹੈ ਉਹ ਲੋਕਾਂ ਨੇ ਕਿਹਾ ਸੀ ਫੈਸਲਾ ਨਹੀਂ ਹੋਇਆ ਫੈਸਲੇ ਕਰਾ ਰਹੇ ਸੀ ਕੋਈ ਨਾ ਰਿਸ਼ੀ ਚੁੱਪ ਕਰ ਕਈ ਵਾਰੀ ਮੈਂ ਗਲੀ ਵਾਲਿਆਂ ਨੂੰ ਵੀ ਸਮਝਾਇਆ ਵੀ ਇਹਨੂੰ ਨਾ ਪਰੇਸ਼ਾਨ ਕਰਿਆ ਕਰੋ ਤੇ ਜੇ ਬੱਚਾ ਇਹੋ ਜਿਹਾ ਦਿੱਤਾ ਹੈ ਤੇ ਉਹ ਵਾਹਿਗੁਰੂ ਦੀ ਸਰਚਨਾ ਹੈ। ਨਾ ਤਾਂ ਕੋਈ ਏਦਾਂ ਦਾ ਮਾਪਿਓ ਮੰਗਣ ਜਾਂਦਾ ਨਾ ਭੈਣ ਭਾਈ ਚਾਹੁੰਦੇ ਨਾ ਹੀ ਏਦਾਂ ਦਾ ਬੱਚਾ ਚਾਹੁੰਦਾ ਮੈਂ ਏਦਾਂ ਦਾ ਹੋਵਾਂ ਇਹ ਤਾਂ ਇੱਕ ਸੱਚ ਹੈ ਜੀ ਹੁਣ ਜਿਨ੍ਹਾਂ ਦੇ ਘਰ ਬੱਚੇ ਆ ਉਹਨਾਂ ਨੂੰ ਦਰਦ ਪੁੱਛ ਕੇ ਦੇਖੋ ਉਹ ਤਾਂ ਕਹਿੰਦੇ ਧਰਤੀ ਫੱਟੇ ਅਸੀਂ ਵਿੱਚ ਸਮਾ ਲਏ ਵਿੱਚ ਸਮਾਜੀ ਭੈਣ ਮੇਰੀ ਬਿਲਕੁਲ ਸੱਚ ਹੈ ਜਿਨ੍ਹਾਂ ਦੇ ਘਰ ਚ ਮੰਦਬੁੱਧੀ ਬੱਚੇ ਆ ਹੁਣ ਤੁਸੀਂ ਤਾਂ ਚਲੋ ਫੇਰ ਵੀ ਬਾਅਦ ਚ ਬਾਪੂ ਜੀ ਉਹਨਾਂ ਨੇ ਕਿੰਨਾ ਸਫਰ ਕੀਤਾ ਉਹ ਲੋਕ ਕਹਿੰਦੇ ਕਿਉਂ ਕੀਤਾ ਮੈਨੂੰ ਪਸੰਦ ਤੁਹਾਡੇ ਮੰਮੀ ਸ਼ਾਇਦ ਇਸੇ ਦੁੱਖ ਚ ਉਹ ਚਲੀ ਗਈ ਹੋਵੇ ਵਿਚਾਰੀ ਉਹਨਾਂ ਨੂੰ ਕੈਂਸਰ ਹੋ ਗਿਆ ਉਹਨਾਂ ਨੂੰ ਕੈਂਸਰ ਹੋ ਗਿਆ ਬਾਬੇ ਦੀ ਸੁਹਾਈ ਕਰ ਲਓ ਮੈਨੂੰ ਕੱਲ ਨਿਕਾਲ ਤੁਸੀਂ ਦੋ ਹੀ ਭੈਣ ਭਰਾ ਹੋ ਮੈਂ ਦੋ ਹੀ ਭੈਣ ਭਰਾ ਠੀਕ ਹੈ ਇਹ ਮਤਲਬ ਘਰੋਂ ਗੁੰਮ ਗਿਆ ਸੀ ਬੰਦੇ ਕਹਿੰਦੇ ਕਰੇਗਾ ਗਲਤ ਕੰਮ ਇਹ ਮੰਦਰ ਗੁਰਦੁਆਰੇ ਜਾਂਦਾ ਹੈ ਇੱਕ ਮਿੰਟ ਸੀ ਘਰ ਆ ਜਾਂਦਾ ਆਪੇ ਉਹ ਵੀ ਵਾਪਸ ਕਹਿੰਦਾ ਕਰੇਗਾ ਉਹ ਵੀ ਕਹਿੰਦਾ ਕਰੇਗਾ 6:30 ਵਜੇ ਉਹ ਨਾਲ ਵੀ ਕਹਿੰਦਾ ਜਾਂਦਾ ਕਰੇਗਾ ਉਹ ਵੀ ਕਹਿੰਦਾ ਕਰੇਗਾ ਠੀਕ ਹੈ ਠੀਕ ਹੈ ਪਰ ਆਸਥਾ ਹੈ ਦੀ ਰੋਜ਼ ਹੀ ਜਾਂਦਾ ਹੈ ਜੀ ਜਦੋਂ ਇਹ ਗੁਰਦੁਆਰੇ ਗਿਆ ਮੰਦਰ ਗਿਆ ਵੀ ਮੈਂ ਤਿਆਰ ਹੋਈ ਆਪਣੀ ਕੋਟ ਕੱਪੜੇ ਪਾ ਕੇ ਤਿਆਰ ਹੋ ਗਈ ਸੀ ਕੋਟ ਜਾਣ ਨੂੰ ਜਦ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ 8 ਵਜ ਗਿਆ ਬੱਚਾ ਨਹੀਂ ਆਇਆ ਪਾਪਾ ਕਹਿੰਦੇ ਥੋੜੀ ਦੇਰ ਹੋਰ ਰੁਕ ਜਾ ਆ ਜਾਂਦਾ ਫਿਰ ਇਹ 8:30 ਵਜੇ ਨਾਲ ਚੱਕਰ ਲਾਣ ਗਏ ਮੰਦਰ ਗੁਰਦੁਆਰੇ ਦੇਖ ਕੇ ਨਹੀਂ ਮਿਲਿਆ ਜੀ ਫਿਰ ਇਹਨਾਂ ਦਾ ਫੋਨ ਆਇਆ ਮੈਨੂੰ ਮੈਂ ਕਿਹਾ ਪਾਪਾ ਤੁਸੀਂ ਨਾ ਥਾਣੇ ਰਿਪੋਰਟ ਕਰਕੇ ਆਓ ਇਲੈਕਸ਼ਨ ਚੱਲਦੇ ਪਏ ਆ ਤੇ ਮੈਂ ਜਾ ਕੇ ਪਿੱਛੇ ਕਹਿ ਕੇ ਆਨੀ ਆ ਵੀ ਕੋਈ ਗੱਡੀ 'ਚ ਤਾਂ ਨਹੀਂ ਇਲੈਕਸ਼ਨ 'ਚ ਚਲਾ ਗਿਆ ਵੀ ਮਸਤ ਮੋਲਾ ਬੰਦਾ ਜੀ ਜੀ ਮੈਂ ਪੁੱਛਿਆ ਨਹੀਂ ਆ ਹਜੇ ਮੈਂ ਜਾਣਾ ਹੀ ਸੀ ਤੇ ਇਹ ਗਏ ਆ ਥਾਣੇ ਤੇ ਇਹਨਾਂ ਨੇ ਉੱਥੇ ਇਹਦੀ ਆਵਾਜ਼ ਸੁਣੀ ਤੇ ਮੈਨੂੰ ਫੋਨ ਕੀਤਾ ਥਾਣੇ ਵਾਲੇ ਦੇ ਫੋਨ ਨੰਬਰ ਤੋਂ ਹੀ ਫੋਨ ਕੀਤਾ ਕਿਉਂਕਿ ਫੋਨ ਵੀ ਨਹੀਂ ਆਪਣਾ ਲੈ ਕੇ ਗਏ ਸੀ ਕਾਲੀ ਚਲੇ ਗਏ ਤੇ ਉਹਨਾਂ ਨੇ ਪੁੱਛਿਆ ਵੀ ਕੀ ਮਤਲਬ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਹੋ ਗਿਆ ਕਹਿੰਦੇ ਇਹਨੇ ਪੋਸਟਰ ਫਾੜਿਆ ਤੇ ਇਹਨੂੰ ਅੰਦਰ ਬਿਠਾਇਆ ਹੋਇਆ ਕਿ ਉਹਨੂੰ ਤਾਂ ਸਮਝ ਹੀ ਨਹੀਂ ਹੈਗੀ ਥਾਣੇ ਵਾਲੇ ਮੁੰਸ਼ੀ ਨਾਲ ਗੱਲ ਹੋਈ 3 ਨੰਬਰ ਡਿਵੀਜ਼ਨ ਦੇ ਉਹ ਕਹਿੰਦਾ ਮੈਂ ਦੂਜੀ ਪਾਰਟੀ ਨੂੰ ਬੁਲਾ ਲੈਣਾ ਵੀ ਤੁਸੀਂ ਵੀ ਆ ਜਾਓ ਜਦੋਂ ਮੈਂ ਉੱਥੇ ਪਹੁੰਚੀ ਤੇ 350 ਬੰਦਾ ਖੜਾ ਸੀ ਔਰ ਮੈਂ ਇਕੱਲੀ ਤੇ ਮੇਰੇ ਫਾਦਰ ਜੀ ਦੋ ਹੀ ਬੰਦੇ ਅਸੀਂ ਤੇ ਉਹ 300 ਬੰਦਾ ਬਾਰ-ਬਾਰ ਇਹਨੂੰ ਦੇਖ ਰਿਹਾ ਸੀ ਕਿੰਨੇ ਪੋਸਟਰ ਫਾੜਿਆ ਈਵਨ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਸਰਟੀਫਿਕੇਟ ਵੀ ਤੁਸੀਂ ਨਾ ਮਤਲਬ ਜਿਵੇਂ ਅੱਜ ਕੱਲ ਹਾਦਸੇ ਹੋ ਰਹੇ ਉਹ ਆਪਣੀ ਜਗ੍ਹਾ ਸਹੀ ਹੈ ਮੈਂ ਕੋਈ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਲਗਾ ਰਹੀ ਵੀ ਤੁਸੀਂ ਨਾ ਸਰਟੀਫਿਕੇਟ ਪੈਸੇ ਦੇ ਕੇ ਇਹਦੇ ਮੈਂਟਲੀ ਬੰਦੇ ਕਹਿੰਦੇ ਲੋਕ ਡਿਸੇਬਿਲਟੀ ਦਾ ਸਰਟੀਫਿਕੇਟ ਇਹ ਨਾ ਉਹਨਾਂ ਨੇ ਬੁਲਾਓ ਜੰਮੂ ਵਾਲਿਆਂ ਨੂੰ ਕੋਪ ਕਰਦਾ ਪਿਆ ਸੀ ਮੈਂ ਬੱਚੇ ਨੇ ਕੁਝ ਨਹੀਂ ਖਾਦਾ 2 ਵਜੇ ਤੱਕ ਵੀ ਮੈਂ ਘਰ ਜਾ ਕੇ ਖਾਵਾਂਗਾ ਐਸਐਚਓ ਸਾਹਿਬ ਨੇ ਬੜਾ ਕੋਆਪਰੇਟ ਕੀਤਾ ਲੇਕਿਨ ਉਹ 300 ਬੰਦਾ ਆਪਣੀ ਜਗ੍ਹਾ ਸਹੀ ਸੀ ਲੇਕਿਨ ਮੈਂ ਉਹਨਾਂ ਦੀ ਹੱਥ ਜੋੜ ਕੇ ਤੇ ਪੈਰ ਛੂ ਕੇ ਉਹਨਾਂ ਦਾ ਸ਼ੁਕਰਾਨਾ ਵੀ ਕਰਦੀ ਆ ਜੇ 300 ਬੰਦਾ ਇਹਨੂੰ ਉੱਥੇ ਹੀ ਮਾਰ ਦਿੰਦਾ ਤੇ ਮੈਂ ਕਿੱਥੇ ਖੜੀ ਸੀ ਇੱਕ ਬੇਕਸੂਰਾ ਮਾਰਿਆ ਜਾਂਦਾ ਜਿਹੜਾ ਪੋਸਟਰ ਫਾੜਿਆ ਉਹ ਕਾਹਦਾ ਸੀ ਕੀ ਸੀ ਵੋਟਾਂ ਦਾ ਸੀ ਮੈਂ ਦੇਖਿਆ ਹੀ ਨਹੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਹੁਣ ਜਿਵੇਂ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ ਵਾ ਉਹਦੇ ਸੰਬੰਧ ਚ ਬਹੁਤ ਸਾਰੇ ਪੋਸਟਰ ਲੱਗੇ ਨੇ ਕਹਿੰਦੇ ਕੋਲ ਨਾ ਚਾਕੂ ਪਲਾਸਟਿਕ ਦਾ ਸੀ ਕੇਕ ਕੱਟਣ ਵਾਸਤੇ ਹਾਂ ਚੀਜ਼ ਕੀਤਾ ਅੱਛਾ ਨੇ ਆਪਾਂ ਨਹੀਂ ਸੀ ਉੱਥੇ ਇਹ ਵੀ ਨਹੀਂ ਸੀ ਆਪਾਂ ਕੁਝ ਨਹੀਂ ਕਹਿ ਚਲੋ ਫਾੜ ਵੀ ਦਿੱਤਾ ਹੋਊਗਾ ਬਟ ਮੇਰਾ ਸਵਾਲ ਇਹ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਇਹ ਕਿਹਾ ਵੀ ਇਹਨੂੰ ਬੰਨ ਕੇ ਰੱਖੋ ਹਨਾ ਮੈਂ ਪਹਿਲੇ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਕਿ ਉਹਨਾਂ ਨੇ ਇਹਨੂੰ ਮਾਰਿਆ ਨਹੀਂ
ਕਾਨੂੰਨ ਦੇ ਹਵਾਲੇ ਕੀਤਾ। ਪਰ ਮੈਨੂੰ ਕਿਹਾ ਗਿਆ ਪਰ ਇਹਨੂੰ ਕੁੱਟਿਆ ਬਹੁਤ। ਕੁੱਟਿਆ ਮਤਲਬ ਉਦਾਂ ਨਹੀਂ ਨਾ ਮਾਰਿਆ, ਜਾਨੋਂ ਮਾਰ ਦਿੰਦੇ ਫਿਰ ਮੈਂ ਕਿੱਥੇ ਖੜੀ ਸੀ। ਮੇਰਾ ਬੇਕਸੂਰ ਭਰਾ, ਮੈਂ ਤਾਂ ਭਰਾ ਤੋਂ ਗਈ ਆ ਮੌਤ ਦਾ ਮਾਰਿਆ ਤਾਂ ਕੋਈ ਪਰਚਾ ਦਰਜ ਹੋਣਾ ਸੀ ਨਾ ਕੋਈ। ਮੈਂ ਜਿੱਦਾਂ ਦਾ ਹੈ ਮੇਰਾ ਭਰਾ ਹੈ, ਮੇਰੀ ਜਾਨ ਆ ਪਾਣੀ ਪੀ ਲੈ ਭੈਣੇ, ਇੱਕ ਮਿੰਟ ਚੁੱਪ ਕਰਾ ਲੈਣਾ, ਆ ਲੈ ਪਾਣੀ ਪੀ ਲੈ। ਹਾਂਜੀ ਮੈਨੂੰ ਇੱਕ ਗੱਲ ਕਹੀ ਕਿ ਇਹਨੂੰ ਬੰਨ ਕੇ ਰੱਖੋ, ਸੰਗਲ ਪਾ ਕੇ ਰੱਖੋ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਮੈਨੂੰ ਕਿਹਾ, ਮੇਰੇ ਕੋਲ ਲਿਖਾਇਆ ਵੀ, ਪਰ ਮੈਂ ਇਸ ਪ੍ਰਸ਼ਾਸਨ ਕੋਲ ਪੁੱਛਣਾ ਚਾਹੁੰਦੀ ਹਾਂ ਵੀ ਇਹਨਾਂ ਬੱਚਿਆਂ ਲਈ ਪ੍ਰਸ਼ਾਸਨ ਕੀ ਇੰਤਜ਼ਾਮ ਕਰ ਰਹੀ ਹੈ। ਮਾਂ ਪਿਓ ਕੋਈ ਜਾਂਦਾ ਵਾ ਬੱਚਾ ਵਜਾ ਹੋਏ ਜਾਂ ਅਸੀਂ ਚਾਹੁੰਦੇ ਹਾਂ। ਹੁਣ ਇਹਨਾਂ ਨੇ ਮਨੁੱਖਤਾ ਦੀ ਸੇਵਾ ਬਣਾਈ ਹੈ। ਇੱਥੇ ਸਵੇਰ ਤੋਂ ਮੈਂ ਆਈ ਹਾਂ, ਮੈਂ ਦੇਖਿਆ ਸੇਵਾ ਹੋਈ ਹੈ, ਮੈਂ ਲਾਈਵਸ ਵੀ ਦੇਖ ਰਹੀ ਹਾਂ ਇਹਨਾਂ ਦੇ। ਮੈਂ ਕਹਿੰਦੀ ਹਾਂ ਕਿ ਇਹ ਇਨਸਾਨ ਹੋ ਕੇ ਆਪਣੀ ਡਿਊਟੀ ਨਿਭਾ ਰਿਹਾ ਤੇ ਪ੍ਰਸ਼ਾਸਨ ਕਿੱਥੇ ਖੜਾ ਹੈ। ਮੈਨੂੰ ਪ੍ਰਸ਼ਾਸਨ ਨੇ ਵੀ ਕਿਹਾ ਵੀ ਇਹਨੂੰ ਬੰਨ ਕੇ ਰੱਖੋ, ਬਟ ਉਹਨਾਂ ਨੇ ਅੰਦਰ ਅਰੈਸਟ ਨਹੀਂ ਕੀਤਾ ਸੀ ਗੁਰਪ੍ਰੀਤ ਵੀਰ ਜੀ, ਬਾਹਰ ਹੀ ਬਿਠਾਇਆ ਹੋਇਆ ਸੀ। ਹਾਂ, ਕਿਉਂਕਿ ਉਹਨੂੰ ਜਦੋਂ ਮੈਂ ਪੁੱਛਿਆ ਵੀ ਤੁਸੀਂ ਇਹਨੂੰ ਤੁਹਾਡੀਆਂ ਅਦਾਲਤਾਂ ਬਣੀਆਂ ਹੋਈਆਂ ਜੇਲਾਂ, ਇਹਦੇ ਅੰਦਰ ਕਿਉਂ ਨਹੀਂ ਕੀਤਾ, ਕਹਿੰਦੇ ਅਸੀਂ ਨਹੀਂ ਕਰ ਸਕਦੇ ਹਵਾਲਾਤ ਦੇ ਅੰਦਰ। ਉਹਨਾਂ ਨੂੰ ਪਤਾ ਇਹਨੂੰ ਅੰਦਰ ਨਹੀਂ ਬੰਦ ਕਰ ਸਕਦੇ। ਫਿਰ ਉਹ ਭੈਣ ਨੂੰ ਕਿਉਂ ਕਹਿ ਰਹੇ ਆ ਕਿ ਵੀ ਅੰਦਰ ਬੰਦ ਕਰੋ, ਇਹਨੂੰ ਸੰਗਲ ਨਾਲ ਬੰਨ। ਹਾਂ, ਸੰਗਲ ਨਾਲ ਬੰਨੋ। ਉਹਨਾਂ ਨੇ ਨਹੀਂ ਕਿਹਾ, ਜਿੱਥੇ ਜਿੰਨੇ ਮਤਲਬ ਉੱਥੇ ਲੋਕ ਸੀ ਉਹਨਾਂ ਨੇ ਵੀ ਮੈਨੂੰ ਕਿਹਾ, ਕਿਉਂਕਿ ਉਹ ਇਹਨੂੰ ਬੰਨ ਕੇ ਰੱਖੋ, ਇਹਨੂੰ ਬੰਨ ਕੇ ਰੱਖੋ। ਹਾਂ, ਉਹ ਦਰਦ ਤੋਂ ਨਹੀਂ ਗੁਜ਼ਰੇ। ਹੁਣ 25 ਦਿਨ ਤੱਕ ਰਵਿਦਾਸ ਜੀ ਦਾ ਜਾਂ ਇਲੈਕਸ਼ਨਸ ਦਾ, ਮੰਨ ਲਓ ਕੋਈ ਹੋਰ ਪਾਰਟੀ ਕਰਦੀ ਹੈ ਜਾਂ ਕੋਈ ਹੋਰ ਉੱਥੇ ਪੋਸਟਰ ਪਾੜ ਦਿੰਦਾ ਰਵਿਦਾਸ ਜੀ ਦਾ, ਤੇ ਇਹ ਤਾਂ ਬੇਕਸੂਰਾ ਮਾਰਿਆ ਗਿਆ। ਅੱਜ ਉਸ ਘੜੀ ਦੀ ਸਜ਼ਾ ਮਿਲ ਰਹੀ ਹੈ ਕਿ ਅਸੀਂ ਪਿਓ ਧੀ ਇਹਨੂੰ ਮਤਲਬ ਆਏ ਆ, ਪਾਪਾ ਵੀ ਨਾਲ ਰਹਿਣ, ਪਰ ਮੇਰੀ ਵੀ ਗੁਹਾਰ ਹੈ, ਮੈਂ ਵੀ ਤਾਂ ਕੱਲੀ ਰਹੂੰਗੀ, ਸਫਰ ਕਰੂੰਗੀ। ਇਹ ਕਿੰਨਾ ਵੱਡਾ ਦਰਦ ਹੈ, ਤੁਸੀਂ ਸਮਝ ਸਕਦੇ ਹੋ। ਅਸੀਂ ਤੁਹਾਨੂੰ ਥੋੜਾ ਐਕਸਪਲੇਨ ਕਰਦੇ ਹਾਂ ਗੱਲ ਹੋਈ ਕੀ ਆ, ਸਾਡਾ ਲਾਈਵ ਹੋਣ ਦਾ ਕਾਰਨ ਕੀ ਆ। ਲਾਈਵ ਹੋਣ ਦਾ ਕਾਰਨ ਇਹ ਵੀਰ, ਇਹ ਬੱਚਾ ਨਹੀਂ, ਅਸੀਂ ਇਹਨੂੰ ਬੱਚਾ ਹੀ ਕਵਾਂਗੇ, ਕਿਉਂਕਿ ਇਹਦਾ ਦਿਮਾਗ ਆ ਜਿਹੜਾ ਉਹ 2.5-3 ਸਾਲ ਦੇ, 4 ਸਾਲ ਦੇ, 5 ਸਾਲ ਦੇ ਬੱਚੇ ਜਿੰਨਾ, ਮਤਲਬ 10 ਸਾਲ ਤੋਂ ਛੋਟੇ ਬੱਚੇ ਜਿੰਨਾ ਦਿਮਾਗ ਹੈ ਇਹਦਾ। ਏਜ ਅਕੋਰਡਿੰਗਲੀ ਹਾਈਟ, ਇਹ ਪੂਰਾ ਇੱਕ ਤਕੜਾ ਇਨਸਾਨ ਆ। ਅੱਜ ਕੱਲ ਦੀ ਗੱਲ ਆ ਭੈਣੇ ਜਿਹੜੀ ਕੁੱਟਮਾਰ ਹੋਈ ਹੈ, ਕੱਲ ਦੀ ਗੱਲ ਆ। ਸਾਰੀ ਰਾਤ ਨੀਂਦ ਹੀ ਨਹੀਂ ਆਈ। ਕੱਲ ਸਵੇਰੇ ਸਾਜਰਿਓਂ ਇਹ ਬੱਚਾ ਗੁਰਦੁਆਰੇ ਜਿਵੇਂ ਆਮ ਰੋਜ਼ ਦੀ ਦਿਨ ਜਾਂਦਾ, ਮੰਦਿਰ ਜਾਂਦਾ, ਇਹ ਗਿਆ ਹੋਇਆ ਸੀ। ਡੈਡੀ ਇਹਦੇ ਘਰ 'ਚ ਹੀ ਨੇ ਆਪਣੀ ਬੇਟੀ ਦੇ ਨਾਲ, ਆਪਣੇ ਬੇਟੇ ਦੇ ਨਾਲ ਇਹਦੀ ਸੇਵਾ ਦੇ ਵਿੱਚ ਜਾਂ ਹੋਰ ਇਸ ਤਰ੍ਹਾਂ ਦੇ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ। ਇਹਨਾਂ ਨੇ ਇੱਕ ਸਮਰਥ ਨਾਂ ਦੀ ਇੱਕ ਸੰਸਥਾ ਬਣਾਈ ਹੋਈ ਹੈ। ਠੀਕ ਹੈ ਰਿਸ਼ੀ, ਕਰਦੇ ਆ ਗੱਲ, 2 ਮਿੰਟ ਹੁਣ ਚੁੱਪ ਕਰ ਰਿਹਾ, ਪੁਲਿਸ ਨਾਲ ਗੱਲ ਕਰ। ਤੇ ਇਹ ਬੱਚਾ ਉੱਥੇ ਗਿਆ, ਇਹਨੇ ਕੋਈ ਪੋਸਟਰ ਲੱਗਿਆ ਸੀ ਰਵਿਦਾਸ ਮਹਾਰਾਜ ਜੀ ਦੇ, ਅਸੀਂ ਵੀ ਸਾਰੇ ਪਾ ਸਕਾਂ, ਕੌਣ ਨਹੀਂ, ਕਿਉਂਕਿ ਜੋ ਉਹਨਾਂ ਨੇ ਕੀਤਾ ਉਹ ਸਾਡੇ ਰਹਿਬਰ ਨੇ, ਸਾਡੇ ਰੱਬ ਨੇ, ਸਾਡੇ ਗੁਰੂ ਨੇ ਉਹ। ਪਰ ਇੱਕ ਮੰਦਬੁੱਧੀ ਬੱਚਾ ਜਿਹਨੂੰ ਇੰਨੀ ਵੀ ਸੁੱਧ ਬੁੱਧ ਨਹੀਂ ਹੈਗੀ ਵੀ ਉਹ ਆਪਣੇ ਆਪ ਨੂੰ, ਆਪਣੇ ਆਪ ਦੀ ਕੇਅਰ ਕਰ ਸਕੇ ਜਾਂ ਪੜ੍ਹ ਸਕੇ, ਉਹ ਵੀ ਚੰਗਾ ਅਫਸਰ ਬਣ ਸਕਦਾ ਸੀ, ਉਹ ਵੀ ਇੱਕ ਮਾਂ-ਬਾਪ ਦੀ ਸੇਵਾ ਕਰ ਸਕਦਾ ਸੀ। ਅੱਜ ਉਹਨੂੰ ਸੇਵਾ ਉਹਦੇ ਫਾਦਰ ਸਾਹਿਬ ਕਰਦੇ ਨੇ ਉਹਦੀ ਸੇਵਾ। ਤਾਂ ਇਹ ਬੱਚਾ, ਅੱਜ ਉਹਦੀ ਭੈਣ ਇੱਥੇ ਸਾਡੇ ਕੋਲੇ ਬੈਠੇ ਨੇ, ਇਹ ਗੱਲ ਲਈ ਰੋ ਰਹੇ ਨੇ ਵੀ ਮੇਰਾ ਜੇ ਭਰਾ ਮਰ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ, ਕਿਉਂਕਿ ਮੌਬ ਨੇ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਹੀ। ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਉੱਥੇ ਲੋਕਾਂ ਉੱਥੇ ਮੌਕੇ ਤੇ ਉਹਨੂੰ ਖਤਮ ਕਰਤਾ ਬੰਦੇ ਨੂੰ। ਠੀਕ ਆ, ਅਸੀਂ ਕਿਸੇ ਉਹ ਨਹੀਂ ਕਹਿੰਦੇ। ਪਹਿਲਾਂ ਕਈ ਥਾਵਾਂ ਤੇ ਇਦਾਂ ਦੀਆਂ ਬੇਅਦਬੀਆਂ ਹੋਈਆਂ ਜਿੱਥੇ ਇਹ ਕੰਮ ਇਦਾਂ ਦਾ ਹੋਣਾ ਚਾਹੀਦਾ ਸੀ, ਉੱਥੇ ਨਹੀਂ ਹੋਇਆ। ਸਰਕਾਰਾਂ ਨੇ ਉਲਟਾ ਗੋਲੀਆਂ ਤੱਕ ਚਲਾਤੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰੂਗਾ, ਸਾਡੇ 'ਚ ਵੀ ਸ਼ਾਇਦ ਅਸੀਂ ਵੀ ਉੱਥੇ ਮੌਕੇ ਤੇ ਹੋਈ, ਅਸੀਂ ਵੀ ਇਦਾਂ ਦਾ ਕੋਈ ਸਟੈਪ ਚੱਕ ਲਈਏ ਵੀ ਅਸੀਂ ਵੀ ਉਹਨੂੰ ਮਾਰਨ ਤੱਕ ਜਾਈਏ। ਪਰ ਅੱਜ ਜਿਹੜਾ ਕੇਸ ਅਸੀਂ ਲੈ ਕੇ ਆਏ ਆ, ਕਈ ਵਾਰੀ ਕੁਝ ਹਾਲਾਤ ਹੋਰ ਹੁੰਦੇ ਆ, ਗੱਲ ਕੋਈ ਹੋਰ ਹੁੰਦੀ ਆ। ਇਹ ਭੈਣ ਆਈ ਹੈ, ਕਹਿੰਦੇ ਵੀ ਸਾਡੇ ਮੇਰੇ ਭਰਾ ਨੂੰ 15-20 ਦਿਨ ਲਈ ਇੱਥੇ ਰੱਖ ਲਓ। ਅਸੀਂ ਪੁੱਛਿਆ ਕਿਉਂ, ਕਹਿੰਦੇ ਵੀ ਇਹਨਾਂ ਨੂੰ, ਉਹਨਾਂ ਨੇ ਸਪੈਸ਼ਲੀ ਥਾਣੇ ਵਾਲਿਆਂ ਨੇ ਵੀ ਕਿਹਾ ਵੀ ਇਹਨੂੰ 15-20 ਦਿਨ ਸਾਈਡ ਤੇ ਕਰ ਦਿਓ, ਕਿਤੇ ਚਾਹ ਬੰਨ ਕੇ ਰੱਖ ਲਓ ਸੰਗਲ ਨਾਲ। ਲਿਖਾਇਆ ਤੋਂ ਲਿਖਤੀ ਚ ਲੈ ਲਿਆ। ਇੱਕ ਮਿੰਟ ਰਿਸ਼ੀ, ਤੁਸੀਂ ਧਿਆਨ ਨਾਲ ਰੱਖੋਗੇ, ਇਹ ਬਾਹਰ ਨਹੀਂ ਨਿਕਲਣਾ ਚਾਹੀਦਾ। ਬਟ ਉਹ ਥਾਣੇ ਵਾਲਿਆਂ ਨੇ ਸਪੋਰਟ ਬਹੁਤ ਕੀਤੀ, ਰਵਿਦਾਸੀਆਂ ਨੂੰ ਵੀ ਸਮਝਾਇਆ। ਰਵਿਦਾਸੀਆਂ ਦਾ ਵੀ ਇੱਕ ਥੈਂਕਸ ਹੈ, ਉਹ ਜਿਹੜੇ ਉੱਥੇ ਖੜੇ ਸੀ, ਇਹਨੂੰ ਉਹਨਾਂ ਨੇ ਮਾਰਿਆ ਨਹੀਂ, ਵੱਢ ਦਿੰਦੇ ਫਿਰ ਕਿੱਥੇ ਸੀ, ਫਿਰ ਕਿੱਥੇ ਜਾਂਦੇ। ਹੁਣ ਭੈਣ ਇਹ ਗੱਲ ਲਈ ਇੱਥੇ ਸਾਡੇ ਕੋਲ ਆਏ ਨੇ ਵੀ ਇਹਨੂੰ ਤੁਸੀਂ ਰੱਖ ਲਓ 15-20 ਦਿਨ ਵਾਸਤੇ, ਵੀ ਜੇ ਉੱਥੇ ਇਹਨੇ ਦੁਬਾਰਾ ਫੇਰ ਤੋਂ ਕੋਈ ਪੋਸਟਰ ਫਾੜਤਾ, ਨਾ ਵੀ ਫਾੜਿਆ ਹੋਵੇ, ਕਿਸੇ ਹੋਰ ਨੇ ਵੀ ਫਾੜਤਾ, ਤਾਂ ਵੀ ਇਹਨੂੰ ਕੋਈ ਹੁਣ ਉਹ ਵੀ ਆਊਗਾ। ਤੇ ਉਹਨੇ ਬੱਚੇ ਨੂੰ ਮੰਨ ਲਓ ਉੱਥੇ ਉਹਨਾਂ ਨੇ ਸਾਰਿਆਂ ਨੇ ਇਸ ਤਰੀਕੇ ਨਾਲ ਟ੍ਰੀਟ ਕੀਤਾ ਵੀ ਇਹ ਜਾਣ ਕੇ ਕਰ ਰਿਹਾ। ਇਹਦੇ ਘਰ ਦੇ ਆ ਜਿਹੜੇ ਇਹਨੂੰ ਡਿਸੇਬਿਲਟੀ ਦਾ ਸਰਟੀਫਿਕੇਟ ਬਣਾ ਕੇ ਲੈ ਕੇ ਆਏ ਨੇ, ਇਹ ਨਕਲੀ ਆ। ਇਹ ਵਾਕਈ ਸਾਡਾ ਦੱਸਣ ਦਾ ਹੱਕ ਆ। ਅਸੀਂ ਇਹਨੂੰ ਬੱਚੇ ਨੂੰ ਦੇਖ ਕੇ ਮਿਲ ਕੇ, ਇਹਨਾਂ ਨੇ ਸਰਟੀਫਿਕੇਟ ਦਿਖਾਇਆ ਸਾਨੂੰ ਡਿਸੇਬਿਲਟੀ ਦਾ, ਅਸੀਂ ਉਹਨਾਂ ਨੂੰ ਵੀ ਕਲੀਅਰ ਕਰਨਾ ਚਾਹੁੰਦੇ ਆ ਵੀ ਇਹ ਵਾਕਈ ਮੰਦਬੁੱਧੀ ਆ। ਐਸਐਚਓ ਨੇ ਵੀ ਸਮਝਾਇਆ ਸਰ, ਹਾਂ, ਇਹ ਜਾਣ ਕੇ ਨਹੀਂ ਕਰ ਰਿਹਾ। ਇਹ ਕੇਸ ਜੈਨੂਇਨ ਆ। ਇਹਨੇ ਉੱਥੇ ਬਾਪੂ ਜੀ ਦੱਸਦੇ ਨੇ ਵੀ
ਕੋਈ ਇਹਦੇ ਕੋਲੇ ਕੇਕ ਕੱਟਣ ਵਾਲੀ ਜਿਹੜੀ ਛੁਰੀ ਹੁੰਦੀ ਆ ਉਹ ਪਲਾਸਟਿਕ ਇਹਨਾਂ ਨੇ ਦੀ, ਨਹੀਂ ਦੇਖਿਆ ਸਰ, ਜਾਨੀ ਕਿ ਉਹਨਾਂ ਨੇ ਦੱਸਿਆ ਜਾਂ ਜੋ ਉਹਨਾਂ ਵੀ, ਨੇ ਵੈਸੇ ਦੱਸਤਾ ਤੇ ਉਹਦੇ ਨਾਲ ਕਿਤੇ ਪੋਸਟਰ ਦੇ ਉੱਪਰ ਇਦਾਂ ਮਾਰਤਾ, ਉਹ ਫਟ ਗਿਆ ਪੋਸਟਰ, ਹਨਾ। ਆ ਦੇਖੋ, ਆ ਹੁਣ ਡਿਸੇਬਿਲਟੀ ਸਰਟੀਫਿਕੇਟ ਹੈ ਇਹਨਾਂ ਦਾ, ਇਹਦੇ ਵਿੱਚ ਕਿੰਨੇ ਪਰਸੈਂਟ ਆ, ਇਹਦੇ ਚ ਪਰਸੈਂਟੇਜ ਕਿੱਥੇ ਲਿਖੀ ਹੈ ਭੈਣੇ? 75% 75। ਹਾਂਜੀ, ਆ 75% ਡਿਸੇਬਲ ਆ ਬੱਚਾ ਦਿਮਾਗੀ ਤੌਰ ਤੇ, ਹਨਾ। ਤੇ ਇਹ ਐਡੇ ਅਫਸਰਾਂ ਦੀਆਂ ਹਨਾ ਸਟੈਂਪਾਂ ਲੱਗੀਆਂ ਹੋਈਆਂ, ਮੰਨ ਲਓ ਜਿਹੜੇ ਹਨ ਮੈਡੀਕਲ ਅਫਸਰ ਨੇ, ਇਹ ਕੋਈ ਬੈਕ ਡੇਟ 'ਚ ਜਾ ਕੇ ਵੀ ਨਹੀਂ ਬਣਾਇਆ ਜਾ ਸਕਦਾ। ਇਹਨੂੰ ਬਣਾਉਣ ਲਈ ਬੜਾ ਕੁਝ ਕਰਨਾ ਪੈਂਦਾ, ਸਾਨੂੰ ਪਤਾ 2012 ਦਾ ਬਣਿਆ ਹੋਇਆ। ਇਹ ਬਹੁਤ ਸਾਰੇ ਲੋਕਾਂ ਦੇ ਇਹੀ ਨਹੀਂ ਬਣਦੇ, ਕਿਉਂਕਿ ਇਹਨੂੰ ਬਣਾ ਕੇ ਫਿਰ ਪੈਨਸ਼ਨ ਲੱਗਦੀ ਆ ਜਾਂ ਹੋਰ ਆ, ਤਾਂ ਉਹ ਚੀਜ਼ਾਂ ਲਈ ਵੀ ਇਹਦੇ ਲਈ ਪਰਿਵਾਰ ਬਹੁਤ ਸਫਰ ਕਰਦੇ ਨੇ। ਤੇ ਇਸ ਬੱਚੇ ਨੇ ਜੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪੋਸਟਰ ਫਾੜ ਦਿੱਤਾ, ਚਲੋ ਉੱਥੋਂ ਲੋਕਾਂ ਨੇ ਇਹਨੂੰ ਕੁੱਟਿਆ ਮਾਰਿਆ, ਥਾਣੇ ਫੜਾਤਾ, ਇਹਦੇ ਲਈ ਵੀ ਧੰਨਵਾਦੀ, ਵਧੀਆ ਇਹਨੂੰ ਥਾਣੇ ਫੜਾਤਾ, ਕਿਉਂਕਿ ਉਹਨਾਂ ਨੂੰ ਵੀ ਸ਼ਾਇਦ ਇਸ ਗੱਲ ਦੀ ਸਮਝ ਹੋਵੇ ਵੀ ਇਹ ਵਾਕਈ ਮੰਦਬੁੱਧੀ ਆ। ਜਦੋਂ ਇਹ ਦਿਨਾ ਰਿਸ਼ੀ, ਤੇ ਉਸ ਤੋਂ ਬਾਅਦ 300 ਬੰਦਾ ਬਾਰ-ਬਾਰ ਅੰਦਰ ਦੇਖ ਕੇ ਆਇਆ ਜਾ ਕੇ ਵੀ ਉਹ ਕੌਣ ਆ ਜਿਹਨੇ ਪੋਸਟਰ ਫਾੜਿਆ, ਹਨਾ। ਇੱਕ ਮਾਹੌਲ ਇਦਾਂ ਦਾ ਕ੍ਰੀਏਟ ਹੋ ਗਿਆ ਸੀ ਨਾ, ਜਿਹਨੇ ਦੇਖਿਆ ਨਹੀਂ, ਜਿਹਨੇ ਸੁਣੀ ਆ ਗੱਲ, ਉਹਨੂੰ ਐਂ ਲੱਗਦਾ ਵੀ ਪਤਾ ਨਹੀਂ ਕੀ ਕਰਤਾ। ਤਾਂ ਪਰ ਜੇ ਉੱਥੇ ਮੌਬ ਵੱਲੋਂ ਇਹਦੇ ਨਾਲ ਵੀ ਅੱਜ ਇਦਾਂ ਦਾ ਕੋਈ ਹਾਦਸਾ ਹੋ ਜਾਂਦਾ, ਤਾਂ ਸ਼ਾਇਦ ਇਹ ਬੱਚਾ ਵਿਚਾਰਾ ਜੈਨੂਅਲੀ ਠੀਕ ਨਹੀਂ ਹੈਗਾ, ਇਹ ਭੇਟ ਚੜ ਜਾਣਾ ਸੀ ਇਕੱਠ ਦੀ। ਤੇ ਉਹਦੀ ਭੈਣ ਤੇ ਉਹਦੇ ਫਾਦਰ ਸਾਹਿਬ ਇਸੇ ਗੱਲ ਲਈ ਵਰਡ ਨੇ ਵੀ ਹੁਣ ਸਾਨੂੰ, ਉਹਨਾਂ ਨੇ ਪ੍ਰਸ਼ਾਸਨ ਨੇ ਵੀ ਇਹ ਗੱਲ ਕਹਿਤੀ, ਉਹਨਾਂ ਲੋਕਾਂ ਨੇ ਵੀ ਇਹ ਗੱਲ ਕਹਿਤੀ ਵੀ 15-20 ਦਿਨਾਂ ਵਾਸਤੇ ਇਹਨੂੰ ਬੰਨ੍ਹ ਕੇ ਰੱਖੋ ਘਰੇ, ਵੀ ਇਹ ਇੱਥੇ ਬਾਜ਼ਾਰ 'ਚ ਦਿਖਣਾ ਨਹੀਂ ਚਾਹੀਦਾ, ਇੱਥੇ ਆਉਣਾ ਨਹੀਂ ਚਾਹੀਦਾ। ਤਾਂ ਹੁਣ ਇਹ ਕਿੱਥੇ ਬੰਨਣ? ਇਸ ਬੱਚੇ ਨੂੰ ਬੰਨ੍ਹ ਕੇ ਰੱਖਣਾ ਕੀ ਜਾਇਜ਼ ਗੱਲ ਹੈ ਸੰਗਲ ਨਾਲ? ਸਕੂਲਸ ਵੀ ਨਹੀਂ ਹੈ, ਮੈਂਟਲੀ ਰਿਟਾਰਡਡ ਹੋਰ ਸਕੂਲ ਹੈ, 30 ਸਾਲ ਤੋਂ ਬਾਅਦ ਉਹ ਵੀ ਜਵਾਬ ਦੇ ਦਿੰਦੇ, ਉਹ ਵੀ ਜਵਾਬ ਦੇ ਦਿੰਦੇ। ਜਾਏ ਕਿੱਥੇ ਇਹਦੀ ਭੈਣ ਤੇ ਪਿਓ, ਜਾਏ ਕਿੱਥੇ? ਹੁਣ ਸਰਕਾਰ ਦਾ ਇੱਕ ਕਦਮ ਚੁੱਕਣਾ ਬਹੁਤ ਜ਼ਰੂਰੀ ਆ। ਜਿਹੜੇ ਡਿਸੇਬਲ ਬੱਚੇ ਨੇ ਇਦਾਂ ਦੇ, ਇਹਨਾਂ ਵਾਸਤੇ ਇਦਾਂ ਦੇ ਸ਼ੈਲਟਰ ਬਣਾਉਣੇ ਚਾਹੀਦੇ, ਜਿੱਥੇ ਇਦਾਂ ਦੇ ਬੱਚਿਆਂ ਨੂੰ ਮਾਂ-ਬਾਪ ਛੱਡ ਸਕਣ। ਹੁਣ ਬਜ਼ੁਰਗ ਤਾਂ ਬਜ਼ੁਰਗ ਹੋ ਗਏ, ਹੋਰ ਮੰਨ ਲਓ ਆਪਣੇ 5-7 ਸਾਲਾਂ ਨੂੰ ਇਹਨਾਂ ਨੂੰ ਖੁਦ ਦੀ ਕੇਅਰ ਕਰਨੀ ਮੁਸ਼ਕਿਲ ਹੋ ਜਾਣੀ ਆ। ਭੈਣ ਵੀ ਹੈਂਡੀਕੈਪਟ ਆ, ਧੰਨ ਫਿਰ ਵੀ ਇਹ ਚਲੋ ਭੈਣ ਖੜੀ ਆ, ਪਰ ਅਸੀਂ ਤਾਂ ਬਹੁਤ ਸਾਰੇ ਕੇਸਾਂ ਦੇਖਦੇ ਆ ਭੈਣ ਭਰਾ ਖੜਦੇ ਹੀ ਨਹੀਂ, ਉਹ ਮਾਂ-ਬਾਪ ਦੀ ਜ਼ਿੰਮੇਵਾਰੀ ਬਣ ਕੇ ਰਹੇ। ਜੀ ਜਬ ਤੱਕ ਜਿੰਦੀ ਇਹਦਾ ਸਾਥ ਨਹੀਂ ਛੱਡਾਂਗੇ। ਈਵਨ ਕਿ ਤਾਜਪੁਰ ਰੋਡ ਤੇ ਕੁਝ ਜਗ੍ਹਾ ਹੈ, ਮੈਂ ਸਿਸਟਮ ਬਣਾ ਰਹੀ ਹਾਂ, ਉੱਥੇ ਮੈਂ ਕਿਹਾ ਵੀ ਹੈ ਕਿ ਐਵਾ ਜੇ ਬੱਚੇ ਹੋਰ ਜਿਹੜੇ ਇਹਨਾਂ ਦੇ ਮਾਂ-ਬਾਪ ਹੈ, ਉਹਵਾ ਜੇ ਬੱਚਿਆਂ ਨਾਲ ਉੱਥੇ ਖੋਲੀਏ, 8-10 ਬੱਚੇ ਹੋਣ, ਇਹਦੀ ਵੀ ਕੇਅਰ ਟੇਕਰ ਹੋਏ ਤੇ ਇਹਨਾਂ ਵਰਗੇ ਹੋਰ ਬੱਚਿਆਂ ਦੀ ਵੀ ਹੋਏ। ਰੋਣਾ ਨਹੀਂਗਾ, ਕੋਈ ਗੱਲ ਨਹੀਂ। ਬਹੁਤ ਧੰਨਵਾਦ ਆ ਭੈਣੇ, ਤੁਸੀਂ ਇਹ ਮੈਸੇਜ ਸੰਗਤ ਤੱਕ ਪਹੁੰਚਾਇਆ। ਅਸੀਂ ਵੀ ਇਹ ਮੈਸੇਜ ਤੁਹਾਡੇ ਤੱਕ ਕਨਵੇ ਕਰ ਰਹੇ ਹਾਂ ਵੀ ਇਹ ਬੱਚਾ ਵਾਕਈ ਮੰਦਬੁੱਧੀ ਆ। ਇਹਦੇ ਲਈ ਅਸੀਂ ਤਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਦੇ ਹਾਂ ਵੀ ਇਸ ਤਰ੍ਹਾਂ ਅਸੀਂ ਇੱਥੇ ਹੁਣ ਕੋਸ਼ਿਸ਼ ਕਰਾਂਗੇ, ਕਿਉਂਕਿ ਉਹਦੀ ਜਾਨ ਨੂੰ ਵਿਚਾਰੀ ਨਾਲੋਂ, ਵੀਰੇ ਦੀ ਨਾਲੋਂ ਕੀ ਚੰਗਾ, ਅਸੀਂ 15-20 ਦਿਨ ਇੱਥੇ ਰੱਖ ਲੈਂਦੇ ਆ ਇਹਨੂੰ, ਵੀਰੇ ਨੂੰ। ਕੋਸ਼ਿਸ਼ ਨਹੀਂ ਮੇਰੀ ਝੋਲੀ 'ਚ ਦਾਤ ਪਾਓ, ਮੈਂ ਨਹੀਂ ਅਸੀਂ ਰੱਖਾਂਗੇ ਭੈਣੇ, ਕੋਈ ਗੱਲ ਨਹੀਂ, ਵਾਹਿਗੁਰੂ ਮਿਹਰ ਕਰਨ। ਇਹ ਇੰਨੇ ਟੈਨਸ਼ਨ 'ਚ ਨੇ ਇਹ ਵਿਚਾਰੇ ਬੈਠੇ, ਕਹਿੰਦੇ ਵੀ ਤੁਸੀਂ ਰੱਖ ਲਓ, ਵੀ ਕਿਤੇ ਮਨਾ ਨਾ ਕਰ ਦੇਣ ਵੀ ਅਸੀਂ ਨਹੀਂ ਰੱਖ ਸਕਦੇ। ਪਰ ਉਹਦੀ ਜਾਨ ਦੇ ਬਦਲੇ ਜੇ 15-20 ਦਿਨ ਅਸੀਂ ਇੱਥੇ ਰੱਖ ਲਾਂਗੇ, ਇਸ ਤੋਂ ਵੱਡੀ ਹੋਰ ਕੀ ਸੇਵਾ ਹੋ ਸਕਦੀ ਆ। ਤੇ ਅਸੀਂ ਉਹਨੂੰ ਵੀਰੇ ਨੂੰ ਇੱਥੇ ਰੱਖਾਂਗੇ ਵੀ। ਸਾਰੇ ਪਾਸੋਂ ਨਿਰਾਸ਼ ਹੋ ਕੇ ਆਈਆਂ, ਪਰ ਗੁਰਪ੍ਰੀਤ ਵੀਰ ਜੀ ਨੇ ਨਾ ਬਹੁਤ ਵੱਡੀ ਆਸ ਦਿਖਾਈ ਹੈ। ਮੇਰੇ ਫਾਦਰ ਵੀ ਰਾਂਗੇ, ਚਲੋ ਜੋ ਮੈਨੂੰ ਸਟਰਗਲ ਕਰਨਾ ਪਏਗਾ ਮੈਂ ਕਰਾਂਗੀ। 20 ਦਿਨ ਮੇਰੀ ਕੰਡੀਸ਼ਨ ਵੀ ਨਹੀਂ ਹੈ, ਬਟ ਮੈਂ 20 ਦਿਨ ਦਾ ਸਟਰਗਲ ਕਰਾਂਗੀ, ਚਾਹੇ ਜਿਵੇਂ ਵੀ ਆਪਣੇ ਘਰ 'ਚ ਸੇਫ ਰਹਾਂ। ਪਰ ਮੈਂ ਗੁਰਪ੍ਰੀਤ ਵੀਰ ਜੀ ਦੀ ਧੰਨਵਾਦੀ ਹੈ, ਜਿਵੇਂ ਮੈਂ ਲਾਈਵ ਦੇਖਿਆ ਉਵੇਂ ਹੀ ਮੈਂ ਪਾਇਆ ਇਹਨਾਂ ਨੂੰ। ਰੀਅਲੀ ਗੁਰਪ੍ਰੀਤ ਵੀਰ ਜੀ, ਮੈਂ ਇੱਕ ਹੋਰ ਕਹਾਂਗੀ, ਮੈਂ ਮਨੁੱਖਤਾ ਦੀ ਸੇਵਾ ਨਾਲ ਵੀ ਜੁੜਾਂਗੀ। ਤੁਹਾਡੇ ਜਿੰਨੇ ਇੱਥੇ ਬੰਦੇ ਆ, ਚਾਹੇ ਮੈਨੂੰ ਆਣਾ ਪਏ ਮੈਂ ਆਉਂਗੀ। ਔਰ ਪੈਨਸ਼ਨ ਦਾ ਜਿਹੜਾ ਕੰਮ ਹੈ ਉਹ ਕਰਨਾ ਚਾਹੁੰਦੀ ਹਾਂ। ਇੱਕ ਨਿਰਾਮਿਆ ਮੈਂਟਲੀ ਰਿਟਾਰਡਡ ਲਈ ਹੈ, 500 ਵਿੱਚ 1 ਲੱਖ ਦਾ ਮੈਡੀਕਲ ਹੁੰਦਾ ਹੈ। ਮੈਂ ਚਾਹਾਂਗੀ ਕਿ ਤੁਸੀਂ ਮੇਰੀ ਸੇਵਾ ਝੋਲੀ 'ਚ ਪਾਓ, ਤੇ ਮੈਂ ਇਹਨਾਂ ਦਾ ਫਾਰਮ ਜੋ ਵਾਹਿਗੁਰੂ ਜੀ ਚਾਹੁੰਦੇ ਆ, ਮੈਂ ਨਹੀਂ ਕਰਨਾ ਜਰੀਆ, ਤੇ ਮੈਂ ਇਹਨਾਂ ਦੇ ਵੀ ਫਾਰਮ ਭਰਾਂ ਤੇ ਇਹ ਸੇਵਾ ਮੇਰੀ ਲਾ। ਕੋਈ ਗੱਲ ਨਹੀਂ ਭੈਣੇ, ਤੁਹਾਡਾ ਘਰ ਆ ਇਹ, ਸਾਡਾ ਇਕੱਲਿਆਂ ਦਾ ਨਹੀਂਗਾ, ਤੁਹਾਡੇ ਹੀ ਆ ਵੀ, ਤੁਹਾਡੀ ਭੈਣ ਆ ਮੈਂ, ਕੋਈ ਫਿਕਰ ਨਹੀਂ ਕਰਨਾ। ਅਸੀਂ ਤੇਰੇ ਭਰਾ ਬਣ ਕੇ ਤੇਰੇ ਨਾਲ ਖੜਾਂਗੇ, ਫਿਕਰ ਨਾ ਕਰ। ਕਰਕੇ ਸੇਵਾ ਲੈ ਕੇ ਆਉਂਗੀ ਔਰ ਜ਼ਰੂਰ ਕਰੂੰਗੀ ਜਿੰਨਾ। ਕੋਈ ਗੱਲ ਨਹੀਂ ਮੇਰੀ। ਤੁਹਾਡਾ ਕੀ ਨਾਮ ਭੈਣੇ? ਦੀਪਤੀ ਭੈਣ ਦਿਵਿਆਂਗ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਕਰ ਰਹੀ ਆ। ਆਪਣੇ ਭਰਾ ਨੂੰ ਸੰਭਾਲਣ ਦੇ ਲਈ ਹੋਰ ਲੋਕਾਂ ਨੂੰ ਵੀ ਸੰਭਾਲ ਰਹੀ ਹੈ, ਹੋਰ ਬੱਚੇ ਜਿਹੜੇ ਮੈਂਟਲੀ ਰਿਟਾਰਡਡ ਨੇ ਉਹਨਾਂ ਦੀ ਵੀ ਸੇਵਾ ਕਰਦੀ ਹੈ ਭੈਣ। ਪਰ ਅੱਜ ਆਪ ਇੱਕ ਐਡਵੋਕੇਟ ਹੋਣ ਦੇ ਨਾਤੇ ਵੀ ਅੱਜ ਖੁਦ ਆਪਣੇ ਸੰਵਿਧਾਨ ਵੱਲ ਨੂੰ ਉਂਗਲੀ ਕਰਕੇ ਖੜੀ ਹੈ ਭੈਣ, ਵੀ ਸਾਡੇ ਕਾਨੂੰਨ ਦੇ ਵਿੱਚ ਕੀ ਲਿਖਿਆ ਹੋਇਆ ਵੀ ਇੱਕ ਮੰਦਬੁੱਧੀ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਣਾ ਜਾਇਜ਼ ਆ। ਤੇ ਫਿਰ ਜੇ ਇਹ ਨਹੀਂ ਲਿਖਿਆ ਤਾਂ ਸਾਡੇ ਪ੍ਰਸ਼ਾਸਨ ਨੂੰ ਇਹ ਗੱਲ ਕਿਉਂ ਕਹਿਣੀ ਪੈ ਗਈ ਵੀ ਭੈਣੇ ਆਪਣੇ ਭਰਾ ਨੂੰ ਤੂੰ 15-20 ਦਿਨ ਬੰਨ੍ਹ ਕੇ ਰੱਖ, ਇਹ ਬਾਹਰ ਨਹੀਂ ਆਉਣਾ ਚਾਹੀਦਾ। ਤੇ ਇਹ ਅੱਜ ਸਾਡੇ ਸਮਾਜ ਦੀ
ਉਹ ਤਸਵੀਰ ਆ ਜਿਹੜੀ ਅਸੀਂ ਹਰ ਰੋਜ਼ ਪੇਪਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਹੋਰ ਤਰੀਕੇ ਨਾਲ ਦੇਖਦੇ ਹਾਂ। ਸਾਨੂੰ ਸਾਡੇ ਹੁਣ ਸਰਕਾਰਾਂ ਲੀਡਰ ਇਸ ਤਰੀਕੇ ਨਾਲ ਸਬਜ਼ ਬਾਗ ਦਿਖਾ ਰਹੇ ਨੇ ਵੀ ਇਹ ਚੀਜ਼ ਮੁੱਦਾ ਹੀ ਨਾ ਹੋਵੇ। ਇਸ ਟਾਈਮ ਇਹ ਸਭ ਤੋਂ ਵੱਡਾ ਮੁੱਦਾ ਵੀ ਮੰਦਬੁੱਧੀ ਮੈਂਟਲ ਬੰਦਿਆਂ ਵਾਸਤੇ ਜਿਹੜੇ ਮੰਨ ਲਓ ਹੋਮਲੈਸ ਲੋਕ ਨੇ ਉਹਨਾਂ ਵਾਸਤੇ ਕੌਣ ਆ? ਹਾਂ ਦੇ ਦਾਂਗੇ ਜੱਸੀ ਨੂੰ ਕਹਿੰਦਾ ਦੇ ਦੇਗਾ। ਦੇਖੋ ਕਿੰਨਾ ਉਹ ਬੱਚਾ ਮੰਦਬੁੱਧੀ ਆ ਤੇ ਉਸ ਤਰ੍ਹਾਂ ਦੇ ਬੱਚੇ ਨੂੰ ਵੀ ਅੱਜ ਇੱਥੇ ਸੇਫ ਮਹਿਸੂਸ ਨਹੀਂ ਹੋ ਰਿਹਾ ਸਮਾਜ ਦੇ ਵਿੱਚ, ਤਾਂ ਹੋਰ ਕਿਹਦਾ ਕੌਣ ਸੇਫ ਆ ਇੱਥੇ? ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਮੇਰੇ ਕੋਈ ਵੀ ਸ਼ਬਦਾਂ ਦਾ ਉਚਾਰਨ ਗਲਤ ਹੋ ਗਿਆ ਹੋਏ ਤਾਂ ਮੈਂ ਸਾਰਿਆਂ ਕੋਲੋਂ ਮਾਫੀ ਮੰਗਦੀ ਹਾਂ, ਕਿਉਂਕਿ ਕੋਈ ਵੀ ਰਵਿਦਾਸ ਕੋਈ ਵੀ ਕੁਝ ਵੀ ਸਭ ਦੀ ਇਨਸਾਨ ਹੈ ਤੇ ਸਭ ਦੇ ਅੰਦਰ ਇੱਕੋ ਜੋਤ ਜਲਦੀ ਹੈ ਪਰਮਾਤਮਾ ਦੀ, ਤੇ ਸਭ ਤੋਂ ਵੱਡਾ ਇਨਸਾਨੀਅਤ ਧਰਮ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਤੁਹਾਨੂੰ ਇਹੋ ਜਿਹਾ ਕੋਈ ਬੱਚਾ ਨਜ਼ਰ ਆਉਂਦਾ ਹੈ ਤੇ ਪਹਿਲੇ ਇਨਸਾਨੀਅਤ ਦਾ ਧਰਮ ਸਮਝੋ, ਪਹਿਲੇ ਇਨਸਾਨੀਅਤ ਦਾ ਧਰਮ ਸਮਝੋ। ਠੀਕ ਹੈ ਤੁਸੀਂ ਧਰਮ ਨੂੰ ਮੰਨ ਰਹੇ ਹੋ, ਠੀਕ ਹੈ ਇਸ ਬੱਚੇ ਨੇ ਗਲਤੀ ਕੀਤੀ ਹੈ, ਪਰ ਬੱਚੇ ਦੇ ਵੱਲੋਂ ਪੂਰਾ ਪਰਿਵਾਰ ਤੁਹਾਡੇ ਕੋਲੋਂ ਮਾਫੀ ਮੰਗ ਰਿਹਾ ਔਰ ਮੰਗ ਰਹੀ ਸੀ ਮੈਂ, ਲੇਕਿਨ ਮੈਂ ਤੁਹਾਨੂੰ ਇਹੀ ਸਿਰਫ ਅਪੀਲ ਔਰ ਬੇਨਤੀ ਝੋਲੀ ਅੱਡ ਕੇ ਤੁਹਾਡੇ ਅੱਗੇ ਕਰਨਾ ਚਾਹੁੰਦੀ ਹਾਂ ਵੀ ਇਹੋ ਜਿਹਾ ਨਹੀਂ ਮੰਗ ਕਹਿ ਦੇਣਾ ਤਾਂ ਉਹਦੇ ਮਾਂ ਪਿਓ ਦਾ ਉਹਨਾਂ ਦਾ ਦਰਦ ਨੂੰ ਸਮਝੋ। ਤੁਸੀਂ ਸਹੀ ਹੋ, ਤੁਹਾਡਾ ਪੋਸਟਰ ਫਾੜਿਆ, ਹਰ ਇੱਕ ਦਾ ਕੰਮ ਐ ਨਹੀਂ ਕਿ ਧਰਮ ਦੇ ਵਿਰੁੱਧ ਹੀ ਖੜਾ ਹੋਏ, ਪਹਿਲੇ ਇਨਸਾਨੀਅਤ ਦੇ ਧਰਮ ਨੂੰ ਸਮਝੋ। ਮੇਰੀ ਬੇਨਤੀ ਹੈ, ਅਰਜ਼ ਹੈ, ਸਮਝੋ ਇਸ ਚੀਜ਼ ਨੂੰ, ਕਿਉਂਕਿ ਬਹੁਤ ਪਰੇਸ਼ਾਨੀਆਂ ਦਾ ਮਾਂ ਪਿਓ ਸਾਹਮਣਾ ਕਰਦੇ ਹਨ। ਬਹੁਤ ਬਹੁਤ ਭਾਜੀ ਕੋਈ ਗੱਲ ਨਹੀਂ, ਫਿਕਰ ਨਾ ਕਰ ਭੈਣ, ਫਿਕਰ ਨਾ ਕਰ। ਇਹਦੇ ਭੈਣ ਦੇ ਦਿਲ 'ਚ ਹਾਂ ਠੀਕ ਆ ਇਹਦੇ ਭੈਣ ਦੇ ਦਿਲ ਦੇ ਵਿੱਚ ਇੱਕ ਦਰਦ ਤੇ ਇੱਕ ਡਰ ਸੀਗਾ ਜਿਹੜਾ ਇਹਨੇ ਸੰਗਤ ਦੇ ਸਾਹਮਣੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਸਾਂਝਾ ਕੀਤਾ, ਤੇ ਅਸੀਂ ਵੀ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਉਹਨਾਂ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਇਸ ਵੀਰ ਨੂੰ ਪੋਸਟ ਫਾੜਦੇ ਦੇਖਿਆ ਜਾਂ ਇਹਨੇ ਫਾੜਿਆ, ਤੇ ਇਹਨੂੰ ਮਾਫ ਕਰ ਦੇਵੋ, ਕਿਉਂਕਿ ਇਹ ਬੰਦਾ ਵਾਕਿਆ ਹੀ ਮੈਂਟਲੀ ਰਿਟਾਰਡਡ ਆ। ਇਹਨੇ ਕੋਈ ਗਲਤੀ ਨਹੀਂ ਕੀਤੀ, ਇਹਨੂੰ ਸਮਝ ਹੀ ਨਹੀਂ ਸੀਗੀ ਇਸ ਗੱਲ ਦੀ, ਤੇ ਇਸ ਕਰਕੇ ਅਸੀਂ ਇਹਨੂੰ ਹੁਣ ਆਪਣੇ ਕੋਲੇ ਵੀ ਰੱਖ ਰਹੇ ਹਾਂ ਕੁਝ ਸਮੇਂ ਲਈ ਤਾਂ ਜੋ ਇਹਦੀ ਮੈਡੀਸਨ ਚੱਲ ਸਕੇ। ਤੇ ਇਸ ਤਰ੍ਹਾਂ ਦੇ ਇੱਕ ਪਰਿਵਾਰ ਹੋਰ ਸਾਡੇ ਕੋਲੇ ਪਹੁੰਚਿਆ, ਜੰਮੂ ਤੋਂ ਬਾਪੂ ਜੀ ਆਏ ਨੇ, ਆਪਣੀ ਬੇਟੀ ਨੂੰ ਲੈ ਕੇ ਆਏ ਨੇ। ਤੇ ਦੇਖੋ ਜੰਮੂ ਤੋਂ ਐਡੀ ਦੂਰੋਂ ਆਸ ਲੈ ਕੇ ਇੱਥੇ ਸਾਡੇ ਕੋਲੇ ਇੱਕ ਉਮੀਦ ਲੈ ਕੇ ਆਉਂਦੇ ਨੇ ਬਹੁਤ ਸਾਰੇ ਭੈਣਾਂ, ਬਹੁਤ ਸਾਰੇ ਭਰਾ, ਬਹੁਤ ਸਾਰੇ ਬੱਚੇ, ਬਾਪੂ ਬਜ਼ੁਰਗ ਸਾਡੇ ਕੋਲੇ ਆਪਣੀਆਂ ਜਿਹੜੀਆਂ ਦਿਮਾਗੀ ਸਮੱਸਿਆਵਾਂ ਦੇ ਕਾਰਨ ਦਵਾਈਆਂ ਲੈਣ ਲਈ ਅਸੀਂ ਕੈਂਪ ਲਾਉਂਦੇ ਹਾਂ ਮਹੀਨੇ ਦੇ ਵਿੱਚ 2 ਵਾਰ, ਇੱਥੇ ਸਾਡੇ ਕੋਲੇ ਪਹੁੰਚਦੇ ਨੇ। ਪਤਾ ਨਹੀਂ ਸਾਡੇ ਕਿਹੜੇ ਚੰਗੇ ਕਰਮ ਕੀਤੇ ਹੋਏ ਸੀ, ਅਸੀਂ ਤਾਂ ਹਮੇਸ਼ਾ ਦਿਨ ਪਰ ਰਾਤ, ਮੈਂ ਦਿਨ ਦੇ ਵਿੱਚ ਘੱਟੋ ਘੱਟ 100 ਵਾਰ ਇਹੀ ਗੱਲ ਕਹਿਣਾ, ਜਿਹੜੇ ਸਾਡੇ ਨਾਲ ਹੁੰਦੇ ਆ ਉਹ ਵੀ ਬਾਰ-ਬਾਰ ਇੱਕੋ ਗੱਲ ਨੂੰ ਸੁਣ ਕੇ ਖੁਦ ਆਪਣੇ ਆਪ ਨੂੰ ਵੀ ਇਦਾਂ ਮਹਿਸੂਸ ਹੋਣ ਲੱਗ ਜਾਂਦਾ ਵੀ ਅਸੀਂ ਇੱਕੋ ਗੱਲ ਰਿਪੀਟ ਕਰਦੇ ਹਾਂ। ਪਰ ਇੰਨਾ ਸ਼ੁਕਰਾਨਾ ਕਰਦੇ ਹਾਂ ਗੁਰੂ ਦਾ ਵੀ ਵਾਹਿਗੁਰੂ ਤੁਸੀਂ ਸਾਡੇ 'ਚ ਪਤਾ ਨਹੀਂ ਕਿਹੜੀ ਚੰਗਿਆਈ ਦੇਖੀ, ਸਾਨੂੰ ਇਦਾਂ ਦੀ ਸੇਵਾ ਬਖਸ਼ਤੀ ਆ। ਕਿਸੇ ਹੋਰ ਨੂੰ ਆਪਦੇ ਘਰ ਰੱਖਣਾ ਸਾਡੀ ਔਕਾਤ ਹੀ ਨਹੀਂ ਸੀ, ਕਿਸੇ ਇੱਕ ਬੰਦੇ ਨੂੰ। ਠੀਕ ਆ, ਪੱਕਾ ਪੱਕਾ, ਮੈਂ ਵੀ ਆਵਾਂਗਾ, ਤੂੰ ਵੀ ਚੱਲੇਂਗੇ, ਸਾਰੇ ਚੱਲਾਂਗੇ, ਸਾਰੇ ਚੱਲ ਠੀਕ ਆ। ਹਾਂਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਭੈਣੇ, ਇਹ ਰੱਬੀ ਰੂਹ ਆ। ਤੇ ਅੱਜ ਅਸੀਂ ਇਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਫੇਰ ਤੋਂ ਸ਼ੁਕਰਾਨਾ ਕਰਦੇ ਹਾਂ। ਬਾਪੂ ਜੀ ਸਾਡੇ ਕੋਲ ਇੱਕ ਆਸ ਤੇ ਇੱਕ ਉਮੀਦ ਲੈ ਕੇ ਆਏ ਨੇ, ਭੈਣ ਇੱਕ ਸਾਡੇ ਕੋਲੇ ਆਸ ਤੇ ਇੱਕ ਉਮੀਦ ਲੈ ਕੇ ਆਈ ਹੈ, ਹਨਾ। ਇਸ ਤਰ੍ਹਾਂ ਦੇ ਹੋਰ ਵੀ ਪਰਿਵਾਰ ਨੇ। ਪਹਿਲਾਂ ਉਹ ਭੈਣ ਸਾਡੇ ਨਾਲ ਟੀਮ ਦੀ ਮੈਂਬਰ ਆ, ਸਾਡੀ ਵਲੰਟੀਅਰ ਆ, ਭੈਣ ਸਾਡੇ ਨਾਲ ਸੇਵਾ ਕਰਾਉਂਦੀ ਆ ਵਲੰਟੀਅਰਲੀ। ਉਹਦਾ ਬ੍ਰਦਰ ਖੁਦ ਆਪ ਮੈਂਟਲੀ ਸਿੱਕ ਹੋ ਗਿਆ, ਹਨਾ, ਉਹਦੀ ਮੈਡੀਸਨ ਸਾਡੇ ਕੋਲੋਂ ਚੱਲਦੀ ਆ। ਜਾਣੀ ਕਿ ਗੱਲ ਦਵਾਈਆਂ ਉਹ ਖੁਦ ਵੀ ਲੈ ਸਕਦੇ ਆ, ਇੰਨੇ ਯੋਗ ਹੈਗੇ ਨੇ। ਪਰ ਇੱਥੇ ਆ ਜਿਹੜੀ ਉਹ ਦਵਾਈ ਨਹੀਂ, ਦੁਆ ਤੁਹਾਡੀਆਂ ਅਰਦਾਸਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਾ। ਸ਼ਾਇਦ ਸਾਡੇ ਕੋਲ ਇਦਾਂ ਦੇ ਬੜੇ ਕੇਸ ਆਉਂਦੇ ਨੇ ਵੀ ਡਾਕਟਰ ਮਮਤਾ ਸਿੰਗਲਾ ਤੋਂ ਹੀ ਉਹ ਦਵਾਈ ਲੈਂਦੇ ਸੀ ਜਾਂ ਡਾਕਟਰ ਪੰਕਜ ਕੁਮਾਰ ਤੋਂ ਹੀ ਉਹ ਦਵਾਈ ਲੈਂਦੇ ਸੀਗੇ, ਸਾਲ ਤੋਂ 2-2 ਸਾਲਾਂ ਤੋਂ ਲੈ ਰਹੇ ਸੀ ਮੈਡੀਸਨ। ਪਰ ਇਸ ਕੈਂਪ ਦੇ ਥਰੂ ਜਦੋਂ ਮੈਡੀਸਨ ਲੈ ਕੇ ਜਾਂਦੇ ਨੇ, ਉਹ ਪ੍ਰਸ਼ਾਦ ਲੈ ਕੇ ਜਾਂਦੇ ਨੇ, ਉਹੀ ਮੈਂਬਰ ਸਾਡੇ ਠੀਕ ਹੋ ਕੇ ਆਪਣੀ ਜ਼ਿੰਦਗੀ ਦੁਬਾਰਾ ਤੋਂ ਸਟਾਰਟ ਕਰਨੀ ਸ਼ੁਰੂ ਕਰਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਾਡੇ ਕੋਲ ਆਏ ਨੇ, ਤੇ ਇਹ ਉਹਦੀ ਕਿਰਪਾ ਨਹੀਂ ਤਾਂ ਹੋਰ ਕੀ ਆ, ਹਨਾ। ਅੱਜ ਬਾਪੂ ਜੀ ਸਾਡੇ ਕੋਲ ਇੱਕ ਉਮੀਦ ਲੈ ਕੇ ਆਏ ਨੇ, ਸਾਡੀ ਛੋਟੀ ਭੈਣ। ਭੈਣੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੋਲ ਕੇ ਸਤਿ ਸ੍ਰੀ ਅਕਾਲ ਭੈਣੇ। ਕੀ ਨਾਮ ਭੈਣੇ ਤੇਰਾ? ਨਾਮ ਦੱਸ ਦੇ ਬੋਲ ਕੇ। ਮੇਰੀ ਛੋਟੀ ਭੈਣ ਨੇ ਹੈ ਕੀ ਨਾਮ ਆ? ਗੋਲਾ। ਠੀਕ ਹੈ, ਪੂਰਾ ਨਾਮ ਦੱਸ, ਜਿਹੜਾ ਪੂਰਾ ਨਾਮ ਤੇਰਾ ਪੇਪਰਾਂ 'ਚ ਕੀ ਲਿਖ? ਰਜਵੰਤ ਕੌਰ ਭੈਣ ਆ ਮੇਰੀ। ਅੱਛਾ ਕੁੜੇ ਰਜਵੰਤ, ਤੇਰੇ ਪਾਪੇ ਦਾ ਕੀ ਨਾਮ ਆ? ਹਰਬੰਸ ਸਿੰਘ। ਤੇਰੇ ਵੱਡੇ ਭਰਾ ਦਾ ਕੀ ਨਾਮ ਆ? ਹੈਗਾ ਭਰਾ? ਇੱਕੋ ਭਰਾ ਹੈ ਨਾ। ਉਹ ਵੱਡਾ ਕਿ ਛੋਟਾ? ਬਲਕਾਰ ਸਿੰਘ ਨਾਮ ਦਾ। ਕੀ ਨਾਮ ਉਹਦਾ? ਬਲਕਾਰ ਸਿੰਘ। ਬਲਕਾਰ ਸਿੰਘ। ਅੱਛਾ ਤੂੰ ਬਲਕਾਰ ਦੀ ਭੈਣ ਆ, ਉਹ ਜਿਹੜਾ ਜੰਮੂ 'ਚ ਰਹਿੰਦਾ? ਅੱਛਾ ਲੈ, ਉਹ ਤਾਂ ਮੈਨੂੰ ਵੀ ਜਾਣਦਾ ਬਲਕਾਰ। ਤੂੰ ਕਿੰਨਾ ਪੜ੍ਹੀ ਹੈ ਭੈਣੇ?
ਕਿੰਨਾ ਪੜ੍ਹੀ ਆ ਤੂੰ? ਬਾਪੂ ਤਾਂ ਨਹੀਂ ਪੁੱਛਣਾ ਮੈਨੂੰ। 11ਵੀਂ ਫੇਲ 11ਵੀਂ ਫੇਲ ਨਹੀਂ, ਤੂੰ 10 ਪਾਸ ਆ। 10 ਪਾਸ ਕਿਆ ਕਰ, 11ਵੀਂ ਫੇਲ ਨਹੀਂ ਕਹਿਣਾ ਗਾਂ ਤੋਂ, ਠੀਕ ਆ? ਆਪਾਂ ਮਾੜੀ ਗੱਲ ਕਾਹਤੋਂ ਦੱਸਣੀ ਆ, ਚੰਗੀ ਗੱਲ ਦੱਸਣੀ ਆ। ਕੀ ਆ ਤੂੰ? ਕਿੰਨਾ ਪੜ੍ਹੀ ਆ ਤੂੰ ਭੈਣੇ? ਕਿੰਨਾ ਪੜ੍ਹੀ ਆ ਤੂੰ? ਪਾਸ ਹਾਂ 10 ਪਾਸ ਆ। ਦੇਖੋ ਸਮੱਸਿਆ ਕੋਈ ਵੱਡੀ ਨਹੀਂ, ਪਰ ਆਯੁਰਵੈਦਿਕ ਡਾਕਟਰ ਕੋਲ ਨੌਕਰੀ 2 ਸਾਲ ਕੀਤੀ ਹੈ। ਅੱਛਾ ਡਾਕਟਰ ਕੋਲ ਵੀ ਲੱਗੀ ਰਹੀ, ਠੀਕ ਆ। ਡਾਕਟਰ ਜਰਾ ਤੁਰ ਕੇ ਵਿਚਾਰਾ ਆ ਕੁਰਸੀ ਤੇ, ਅੱਛਾ ਅੱਛਾ ਬਹਿ ਜਾਓ ਬਾਪੂ ਜੀ ਬਹਿ ਜਾਓ। ਤੁਸੀਂ ਜੰਮੂ ਤੋਂ ਆਏ ਹੋ? ਆ ਸਿੱਧੇ ਜੰਮੂ ਤੋਂ ਇੱਥੇ ਪਹੁੰਚੇ ਸਾਡੇ ਕੋਲ? ਟ੍ਰੇਨ ਤੇ ਆਏ ਹੋ? ਹੈ ਅੱਜ ਨਹੀਂ ਬੱਸ ਤੇ ਆਏ ਤੁਸੀਂ? ਇਹ ਇਹ ਮੇਰੇ ਵੱਡੇ ਜਵਾਈ ਨੇ। ਅੱਛਾ ਜਵਾਈ, ਇਹ ਇਹ ਸਭ ਛੋਟੀ ਕੁੜੀ ਹੈ। ਛੋਟੀ ਹੈ। ਕਿੰਨੇ ਬੱਚੇ ਆ ਬਾਪੂ ਜੀ 4 ਤੁਹਾਡੇ? ਕੁੜੀਆਂ ਤੇ ਇੱਕ ਮੁੰਡਾ। ਇੱਕ ਮੁੰਡਾ। ਮੁੰਡਾ ਛੋਟਾ ਵਾ? ਮੁੰਡਾ ਵੱਡਾ ਸਾਰਿਆਂ ਨਾਲੋਂ। ਸਾਰਿਆਂ ਨਾਲੋਂ ਵੱਡਾ ਸੀ ਮੁੰਡਾ, ਠੀਕ ਹੈ। ਬਾਪੂ ਜੀ ਤੁਸੀਂ ਕੀ ਕੰਮ ਕਰਦੇ ਸੀ? ਮੈਂ ਕੰਮ ਕਰਦਾ ਸੀ ਕਾਰਪੈਂਟਰ ਦਾ। ਹੁਣ 75 ਸਾਲ ਤੋਂ ਉਮਰ ਜ਼ਿਆਦਾ ਹੋ ਗਈ ਹੈ। ਹੁਣ ਕੰਮ ਵੀ ਨਹੀਂ ਹੁੰਦਾ ਨਾ ਕੋਈ ਚੱਲੇ, ਇਹ ਸਿੱਧੀ ਗੱਲ ਹੈ। ਓਕੇ ਓਕੇ, ਯਾਨੀ ਕਿ ਤੁਸੀਂ ਮਿਸਤਰੀ ਸੀ ਇਹ ਲੱਕੜ ਦੇ? ਹਾਂਜੀ ਹਾਂਜੀ ਰਾਮਗੜ੍ਹੀਆ ਬਲਾਦਰੀ ਤੋਂ? ਠੀਕ ਹੈ ਬਾਪੂ ਜੀ। ਤੁਹਾਡਾ ਕੀ ਨਾਮ ਬਾਪੂ ਜੀ? ਹਰਬੰਸ ਸਿੰਘ। ਹਰਬੰਸ ਸਿੰਘ ਬਾਪੂ ਜੀ, ਠੀਕ ਆ। ਤੁਸੀਂ ਜੰਮੂ ਤੇ ਕਸ਼ਮੀਰ ਤਾਂ ਲੱਗ ਦੂਰ ਦੂਰ ਆ ਨਾ? ਗੁਰਦਾਸਪੁਰ ਦੇ ਬੇਸਿਕਲ ਤੋਂ। ਅੱਛਾ, ਉੱਥੇ ਫਿਰ ਕੰਮ ਕਰਦਾ, ਉਦੋਂ ਸੈੱਟ ਹੋ ਗਏ ਮੁਕਾਮ ਕੋਲ। ਜੰਮੂ ਜਾ ਕੇ ਰਹਿਣ ਲੱਗ ਹਾਂਜੀ ਗਏ, ਹਾਂਜੀ। ਠੀਕ। ਉਹ ਜੰਮੂ ਜਿੱਥੇ ਕਹਿੰਦੇ ਲਾਲ ਚੌਂਕ ਕੋਲੇ, ਉਹ ਤੁਹਾਡੇ ਏਰੀਆ 'ਚ ਹੀ ਪੈਂਦਾ? ਲਾਲ ਚੌਂਕ ਸੁਣਦੇ ਹੁੰਦੇ ਸੀ? ਲੱਗੇ ਲਾਲ ਜਾਓ। ਉਹ ਪੈਂਦਾ ਅੱਛਾ, ਸਿਰਨਗਰ। ਓਕੇ। ਤੁਸੀਂ ਉਰੇ ਹੀ ਹੋ ਜੰਮੂ 'ਚ? ਬੱਸ ਸਟੈਂਡ ਹੈ ਜੰਮੂ ਵਾਲਾ। ਤੇ ਉਹਦੇ ਨਾਲ ਹੀ ਤੇ ਇਹਨੂੰ ਭੈਣ ਨੂੰ ਸਮੱਸਿਆ ਕਿੰਨੇ ਕੁ ਟਾਈਮ ਤੋਂ? ਇਹਦੀ ਮੈਰਿਜ ਹੋਈ ਆ? ਦੱਸਾਂ, ਇਹ 2005 ਤੋਂ ਸ਼ੁਰੂ ਹੋਈ ਹੈ। ਜੀ। ਇਹਨੂੰ ਇੱਕ ਜਗਦਮ ਸਿਰ ਦਰਦ ਸ਼ੁਰੂ ਬੜੀ ਹੋਈ ਹੋਈ। ਮੈਨੂੰ ਕਹਿੰਦੇ ਮੇਰੇ ਪਾਪਾ ਬਹੁਤ ਸਿਰ ਫਟ ਰਿਹਾ। ਮੈਂ ਮੈਡੀਕਲ ਹਸਪਤਾਲ ਜੰਮੂ ਹੈਗਾ, ਉੱਥੇ ਮੈਂ ਲਿਆ ਕੇ ਦੱਸਿਆ ਮੈਨੂੰ ਸਿਰ ਦਰਦ ਬੜੀ ਹੋਈ। ਉਹ ਡਾਕਟਰ ਨੇ ਕਹਿੰਦਾ ਇਹਨੂੰ ਟੀਕਾ 3 ਟੀਕੇ ਦੇ, ਇੱਕ ਟੀਕਾ ਰੋਜ਼ ਲਵਾਓ। ਇੱਕ ਹੀ ਟੀਕਾ ਲਵਾ ਕੇ ਬਸ ਹੋ ਗਈ, ਠੀਕ ਹੋ ਗਈ? ਬੰਦ ਨਾ ਜੀ, ਅੱਛਾ। ਬੋਲਣਾ ਬੰਦ ਹੋ ਗਿਆ। ਜ਼ਿਆਦਾ ਸਿਰ ਫੜ ਲਿਆ। ਅੱਛਾ। ਹੈਂ। ਫਿਰ ਮੈਂ ਉਹ ਕੋਈ ਹੋਰ ਡਾਕਟਰ ਦੱਸਿਆ ਉਹਨੂੰ, ਕਹਿੰਦਾ ਇਹ ਮੈਂ ਡਾਕਟਰ ਗਲਤ ਆਈ, ਕਿਹੜਾ ਟੀਕਾ ਲਾ ਕੇ ਪਾਲ ਕਰ ਦਿਆਂ ਮੈਂ। ਮੈਂ ਪਰਚੀ ਦੇ ਨਹੀਂ, ਪਰਚੀ ਮੈਂ ਕੱਲ ਜਾਵਾਂਗਾ। ਉਹ ਪਰਚੀ ਨਹੀਂ ਗਾਇਬ ਕਰ ਗਈ। ਇਹ ਹਸਪਤਾਲ ਜਾਣਾ ਸੀ। ਉਹ ਤੋਂ ਕਰਦੇ ਫਿਰ ਇੱਕ ਹਾਲੇ ਸੰਤ ਸੀ, ਉਹਨੂੰ ਦੱਸਿਆ, ਕਹਿੰਦਾ ਇਹਨੂੰ ਮੱਖਣ ਦੀ ਝਾਸ ਕਰੋ, ਸਿਰ ਨੂੰ ਪੈਰਾਂ ਨੂੰ ਕਰੋ। ਮਹੀਨਾ ਕਰਦੇ ਰਹੇ ਆ, ਥੋੜਾ ਜਿਹਾ ਫਰਕ ਪੈ ਗਿਆ। ਠੀਕ ਹੈ, ਚੱਲਦੀ ਦਵਾਈ ਖਾ ਲਈ। ਫਿਰ ਇਹ ਕਿਤਾ ਵੀ ਫਿਰ ਵਿਆਹ ਕਰਤਾ ਇਹਦਾ 2012 ਨਹੀਂ ਕੀਤਾ, ਨਹੀਂ 11 ਚ 11 ਨਹੀਂ ਕੀਤਾ। 3-4 ਮਹੀਨੇ ਠੀਕ ਰਹੀ ਹੈ, ਐਸੇ ਕੋਈ ਨਹੀਂ। ਫਿਰ ਉਹਨਾਂ ਕੋਲ ਆਉਣਾ ਜਾਣਾ ਛੱਡਤਾ। ਇਸ ਨੂੰ ਅੱਗੇ ਤਲਾਕ ਹੋ ਗਿਆ। ਉਹਨਾਂ ਨਹੀਂ ਹੋਇਆ, ਉਹਨੂੰ ਟੈਨਸ਼ਨ ਲੈ ਕੇ ਬਹਿ ਗਈ ਆ। ਉਤੋਂ 2012 ਨੂੰ ਲੈ ਕੇ ਦਵਾਈ ਚੱਲਦੀ ਪਈ ਆ। ਇੱਕ ਡਾਕਟਰ ਪਰਚੀ ਵਾਲੀ ਬਣੀ ਹੈ। ਤੇ ਕਿਤੇ ਇਹਨੂੰ ਪਹਿਲਾਂ ਐਕਸ਼ਨ ਹੁੰਦਾ ਕਿ ਮਾਰਨ ਪੈ ਜਾਣਾ, ਧੋਣ ਪੈ ਜਾਣਾ, ਮੂੰਹ ਨੂੰ ਪੈ ਜਾਣਾ, ਬੱਚਿਆਂ ਨੂੰ ਪੈ ਜਾਣਾ ਕਿਤੇ। ਫਿਰ ਇਹਨੂੰ ਫੜਨਾ ਜ਼ੋਰ ਨਾਲ ਹੈ। ਇਹਨੂੰ ਫਿਰ ਰੋਣਾ ਸ਼ੁਰੂ ਕਰ ਦੇਣਾ। ਫਿਰ ਠੰਡਾ ਪਾਣੀ ਪਿਲਾਉਣਾ ਜਾਂ ਕੋਲਡ ਡਰਿੰਕ ਪਿਲਾਉਣੀ। ਫਿਰ ਇਹਨੂੰ ਸੌਣਾ ਠੀਕ ਹੋ ਜਾਣਾ। ਇਹ ਹਿਸਾਬ ਇਹ ਵੀ ਨਹੀਂ ਪਤਾ ਵੀ ਵੀ ਜਾਂ ਤੁਸੀਂ ਹਫ਼ਤੇ ਵਿੱਚ ਮਹੀਨਾ ਹੀ ਪੈ ਜਾਣਾ, 5-2 ਮਹੀਨੇ ਨਾ ਪਵੇ। ਜ਼ਿਆਦਾ ਗਰਮੀ 'ਚ ਐਕਸ਼ਨ ਹੁੰਦਾ ਇਹਨੂੰ, ਯਾਨੀ ਕਿ ਉਦੋਂ ਜ਼ਿਆਦਾ ਗੁੱਸਾ ਕਰਦਾ। ਤੇ ਇਹਦੇ ਮੰਮੀ ਮਰ ਗਈ 2.5 ਸਾਲ ਹੋ ਗਿਆ, ਪੂਰੀ ਹੋ ਗਈ। 1.5 ਸਾਲ ਇਹ 2005 ਤੋਂ ਇਦਾਂ ਹਾਂ, ਜ਼ਿਆਦਾ ਫਿਰ 2012 ਤੋਂ ਸ਼ੁਰੂ ਹੋਈ ਜ਼ਿਆਦਾ। 2012 ਤੋਂ ਜ਼ਿਆਦਾ ਹੋ ਗਈ। ਹਾਂਜੀ ਹਾਂਜੀ। ਵਿਆਹ ਤੋਂ ਬਾਅਦ, ਵਿਆਹ ਕਿਹੜੇ ਸੰਨ ਚ ਹੋਇਆ ਸੀ? ਵਿਆਹ ਹੋਇਆ ਸੀ 10 ਪਾਪਾ ਕੋਈ 10 ਵਿੱਚ ਹੋਇਆ ਸੀ। 2010 ਚ ਵਿਆਹ ਹੋਇਆ। ਵਿਆਹ ਦਾ ਤੋਂ ਯਾਨੀ ਕਿ ਵਿਆਹ ਤੋਂ ਪਹਿਲਾਂ ਵੀ ਬਿਮਾਰ ਸੀਗੀ, ਪਰ ਥੋੜੀ ਸੀ, ਠੀਕ ਹੋ ਗਈ ਸੀ। ਠੀਕ ਹੋ ਗਈ ਸੀ। ਤੇ ਵਿਆਹ ਤੋਂ ਬਾਅਦ ਫਿਰ ਥੋੜੀ ਸਮੱਸਿਆ ਆ ਗਈ, ਫਿਰ ਉਹ ਛੱਡ ਗਏ। ਬੜੇ ਆਉਣਾ ਜਾਣਾ ਨਹੀਂ, ਖਾਣਾ ਨਹੀਂ, ਕੁਝ ਨਹੀਂ ਕਰਨਾ। ਉਹ ਵੀ ਜੰਮੂ 'ਚ ਹੀ ਸੀ? ਜੋ ਮਰਜ਼ੀ ਕਰਨਾ ਕਰ ਲਓ। ਫਿਰ ਉਹ ਕੀ ਕਰਨਾ ਸੀ, ਇਹ ਚੱਕਰ ਸੀ। ਠੀਕ ਆ। ਤੇ ਉਹਦੇ ਨਾਲ ਫਿਰ ਲਿਖਤੀ ਡਿਵੋਰਸ ਹੋ ਗਿਆ? ਹਾਂਜੀ। ਠੀਕ ਆ। ਬਾਪੂ ਜੀ ਇੱਕ ਮੈਨੂੰ ਤੁਸੀਂ ਦੱਸੋਗੇ, ਤੁਹਾਡੇ ਪਰਿਵਾਰ 'ਚ ਕੋਈ ਪਹਿਲਾਂ ਕਿਸੇ ਨੂੰ ਦਿਮਾਗੀ ਸਮੱਸਿਆ ਸੀ? ਇਦਾਂ ਦੀ ਨਹੀਂ, ਇਸ ਤਰ੍ਹਾਂ ਦੀ ਸੇਮ ਨਹੀਂ, ਕੋਈ ਮਾੜੀ ਮੋਟੀ ਘੱਟ ਹੋਵੇ ਵੱਧ ਹੋਵੇ? ਇਹਦੇ ਨਾਨਕਿਆਂ 'ਚ ਨਾ, ਨਾਨੇ ਤੱਕਰ, ਨਾ ਨਾ, ਮਾਮੇ ਤੱਕਰ, ਮਾਸੀਆਂ, ਨਾ, ਭੂਆ, ਚਾਚੇ, ਤਾਏ? ਨਹੀਂ, ਅਜੇ ਕੇਸ ਚ ਨਹੀਂ। ਠੀਕ ਸੀ। ਹਾਂਜੀ। ਹੁਣ ਇਹਨੂੰ ਕੀ ਇਹ ਰੋਟੀ ਖਾਣਾ ਬਣਾ ਤਾਂ ਗੈਸ ਚੁੱਲ੍ਹੀ ਛੱਡ ਕੇ ਆ ਰਹੀ ਹੈ। ਬੈਠੀ ਇਹ ਕੁਛ ਕਰੀ, ਇਹ ਜਾਉਂਦੀ ਰੋਟੀ ਮੈਂ ਜਾਉਂਦੇ ਨਹੀਂ ਆਈ। ਨਾ ਸਬਜ਼ੀ ਨਾ ਪਾਣੀ ਵਾਲਾ ਪਾ ਦੇ, ਕੁਛ ਕਰੇ। ਹੁਣ ਜਿਵੇਂ ਤੁਸੀਂ ਨਹਾ ਲੈਂਦੀ, ਬਾਥਰੂਮ ਚੱਲ ਜਾਂਦੀ ਆ, ਇਸ਼ਨਾਨ ਪਾਣੀ ਕਰ ਲੈਂਦੀ ਆ, ਟਾਇਲਟ ਬਾਥਰੂਮ ਸਾਰਾ ਕੁਝ ਆਪਣੀ ਕਿਰਿਆ ਆਪ ਸੋਧਦੀ ਆ। ਨਹਾ ਲੈਂਦੀ। ਉਹ ਬਾਲ ਬੂਲ ਵੀ ਆਪਦੇ ਬਾਹ ਲੈਂਦੀ ਆ। ਜਿਵੇਂ ਆ ਕੱਪੜੇ ਲੀੜੇ ਪਾਇਆ ਇਹਨੇ ਆਪ ਪਾਇਆ ਦੇਖ ਕੇ ਵੀ ਕਿਹੜੇ ਪਾਉਣੇ ਆ, ਰੰਗ ਮੈਚ ਕਰਨਾ, ਮੈਚਿੰਗ ਕੱਪੜੇ ਠੀਕ ਹੈ, ਸਭ ਕੁਝ ਕਰ ਲੈਂਦੇ ਆ। ਹੋਈ ਜਾਏ ਬੈਠੀ ਹੈਗੀ ਨਾ, ਅੱਖਾਂ ਨੂੰ ਬੈਠੀ ਹੈਗੀ ਜਾਂ ਲੱਤਾਂ ਲਾਉਂਦੀ ਰਹੀ, ਅੱਖਾਂ ਨੂੰ ਤੇ ਐ ਕਰੀ ਜਾਂਦੀ। ਇੱਕ ਤਾਂ ਵੀ ਐ ਦੇਖਦੀ ਰਹਿੰਦੀ ਏਦਾਂ, ਉੱਪਰ ਨੂੰ ਝਾਕਦੀ ਰਹਿੰਦੀ ਏਦਾਂ ਤਾਂ ਨੂੰ। ਹਾਂ ਤੇ ਬੈਠੇ
ਦੇਖਦੇ ਨਹੀਂ ਕੋਈ ਜਾਂਦੇ ਹੀ ਜਾਂਦੇ ਕੋਈ ਤੁਹਾਡੇ ਵੱਲ ਦੇਖਦੀ ਰਹੀ ਕੋਈ ਹੱਸਦੀ ਰਹੀ ਤੁਹਾਡੇ ਵੇਖ ਕੇ ਭੈਣੇ ਬਾਪੂ ਜੀ ਕੀ ਕਹੀ ਜਾਂਦੇ ਆ ਹੈ ਲੈ ਮੇਰੀ ਭੈਣ ਨੂੰ ਕਿਤੇ ਕੋਈ ਬਿਮਾਰੀ ਆ ਐਵੇਂ ਬਾਪੂ ਨੂੰ ਪਤਾ ਨਹੀਂ ਕੀ ਵਹਿਮ ਹੋ ਗਿਆ ਹੈ ਤੂੰ ਬਲਕਾਰ ਦੀ ਭੈਣ ਆ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਹੈ ਤੇਰਾ ਨਾਂ ਕੀ ਹੈ ਭੈਣੇ ਉਹ ਭੈਣ ਰੱਜੀ ਰੱਜੀ ਪੂਰਾ ਨਾਂ ਪੂਰਾ ਨਾਂ ਰਜਵੰਤ ਕੌਰ ਰਜਵੰਤ ਕੌਰ ਗੋਤ ਕੀ ਹੈ ਤੇਰਾ ਪਤਾ ਤੈਨੂੰ ਗੋਤ ਕੀ ਹੈ ਤੁਹਾਡਾ ਗੋਤਰ ਗੋਤ ਨਹੀਂ ਕੌਣ ਹੁੰਦੇ ਜਾ ਕੇ ਹਾਂ ਇੰਨੀ ਪੈਂਦੇ ਪਠਾਨੀਆਂ ਹੈ ਪਠਾਨੀਆਂ ਪਠਾਨੀਆਂ ਬੜੀ ਪਠਾਨੀਆਂ ਰਾਮਗੜੀ ਹੈ ਪਠਾਣੀਆਂ ਲੈ ਪਤਾ ਵਾ ਭੈਣ ਨੂੰ ਸਾਰਾ ਸਾਡੇ ਨੂੰ ਤਾਂ ਕੋਈ ਨਾ ਬਾਪੂ ਦੇਖੋ ਐ ਆ ਗੱਲ ਹਾਂਜੀ ਇਹਦੀ ਕੋਈ ਸਮੱਸਿਆ ਨਹੀਂ ਜ਼ਿਆਦਾ ਵੱਡੀ ਸਮੱਸਿਆ ਜਦੋਂ ਆਪਣਾ ਆਪ ਹੀ ਕੋਈ ਥੋੜੇ ਹੋ ਜਾਊਗਾ ਫਿਕਰ ਨਾ ਕਰੋ ਇਹ ਸਭ ਕੁਝ ਇਹ ਸਾਡੇ ਵਾਸਤੇ ਵੀ ਬਣਾ ਕੇ ਲਿਆਉਗੇ ਇੱਕ ਦਿਨ ਰੋਟੀਆਂ ਹੈਨਾ ਬਸ ਤੁਸੀਂ ਇੱਕ ਬੇਨਤੀ ਹੈ ਸਾਡੀ ਆਪਾਂ ਮੈਡੀਸਿਨ ਸ਼ੁਰੂ ਕਰਾਵਾਂਗੇ ਇਹਦੀ ਅੱਜ ਤਾਂ ਤੁਹਾਨੂੰ ਰਾਤ ਰਹਿਣਾ ਪਊਗਾ ਇੱਥੇ ਹੈਨਾ ਕੋਈ ਗੱਲ ਨਹੀਂ ਕੱਲ ਨੂੰ ਸਵੇਰੇ ਅਸੀਂ ਡਾਕਟਰ ਨਾਲ ਟਾਈਮ ਲੈ ਕੇ ਤੁਹਾਨੂੰ ਆਪਾਂ ਉਹਨੂੰ ਮਿਲਾਵਾਂਗੇ ਤੁਸੀਂ ਡਾਕਟਰ ਨੂੰ ਸਾਰੀ ਸਮੱਸਿਆ ਦੱਸਣੀ ਹੈ ਜਿਵੇਂ ਮੈਨੂੰ ਦੱਸੀ ਹੈ ਨਾ ਇਦਾਂ ਹਨਾ ਡਾਕਟਰ ਨੂੰ ਦੱਸ ਕੇ ਆਪਾਂ ਇਹਦੀ ਦਵਾਈ ਸ਼ੁਰੂ ਕਰਾਉਂਦੇ ਆ ਠੀਕ ਹੈ ਜੀ ਪਹਿਲਾਂ ਡਾਕਟਰ ਦੇਊਗਾ 15 ਦਿਨ ਦੀ ਦਵਾਈ ਕੋਈ ਗੱਲ ਨਹੀਂ ਹੈਨਾ ਤੇ 15 ਦਿਨਾਂ ਬਾਅਦ ਫਿਰ ਤੁਹਾਨੂੰ ਆਉਣਾ ਪਊਗਾ ਹੈਨਾ ਲੈ ਕੇ ਇਹਨੂੰ ਭੈਣ ਨੂੰ ਇੱਥੇ ਤੇ ਆਪਾਂ ਫਿਰ ਉਸ ਤੋਂ ਬਾਅਦ ਮਹੀਨੇ ਦੀ ਦਵਾਈ ਦੇਈ ਚੱਲਿਆ ਕਰਾਂਗੇ ਤੇ ਤੁਸੀਂ ਬਸ ਇਹਦੀ ਦਵਾਈ ਤਦ ਤੱਕ ਬੰਦ ਨਹੀਂ ਕਰਨੀ ਜਦ ਤੱਕ ਡਾਕਟਰ ਨਹੀਂ ਕਹਿੰਦਾ ਤੇ ਦਵਾਈ ਮਿਸ ਨਹੀਂ ਕਰਨੀ ਤੁਹਾਡੀ ਕੋਈ ਸਮੱਸਿਆ ਵੱਡੀ ਆ ਗਈ ਨਹੀਂ ਆ ਸਕਦੇ ਤੁਸੀਂ ਸਾਨੂੰ ਕਾਲ ਕਰਨੀ ਆ ਅਸੀਂ ਦਵਾਈ ਚਾਹੇ ਕੋਰੀਅਰ ਕਰ ਦਈਏ ਹਨਾ ਜਾਂ ਕੋਈ ਹੋਰ ਆਉਂਦਾ ਜਾਂਦਾ ਬੱਸ ਵਾਲੇ ਰਾਹੀਂ ਕਿਸੇ ਤਰੀਕੇ ਭੇਜ ਦੇ ਹਾਂ ਬਸ ਦਵਾਈ ਮਿਸ ਨਹੀਂ ਕਰਨੀ ਦੇਖੋ ਦਵਾਈ ਇੱਕ ਇਸ ਤਰ੍ਹਾਂ ਦੀ ਇਹ ਚੀਜ਼ ਆ ਤੁਸੀਂ ਦਵਾਈਆਂ ਹੋਣਗੀਆਂ ਪਰ ਆਪਾਂ ਕਈ ਵਾਰੀ ਕੀ ਕਰਦੇ ਆ ਵੀ 1-2 ਮਹੀਨੇ ਦਵਾਈ ਲੈ ਕੇ ਨਾ ਆਪਾਂ ਫਿਰ ਡਾਕਟਰ ਬਦਲ ਲੈਂਦੇ ਆ ਜਾਂ ਆਪਾਂ ਨੂੰ ਐਂ ਲੱਗਦਾ ਵੀ ਕੋਈ ਫਰਕ ਤਾਂ ਪੈ ਨਹੀਂ ਰਿਹਾ ਹਨਾ ਕਿਉਂਕਿ ਇਸ ਚੀਜ਼ ਨੂੰ ਲੱਗਦਾ ਟਾਈਮ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹਾਂ ਤਾਂ ਪਹਿਲੇ 2-3 ਮਹੀਨੇ ਬਿਲਕੁਲ ਵੱਡੇ ਜੰਮੂ ਦੇ ਤੁਸੀਂ ਫਿਕਰ ਨਾ ਕਰੋ ਠੀਕ ਹੋਊਗੀ ਠੀਕ ਹੈ ਇਹ ਸਮੱਸਿਆ ਕੋਈ ਵੱਡੀ ਨਹੀਂ ਹੈਗੀ ਵੱਡੀ ਸਮੱਸਿਆ ਇਹੀ ਹੈ ਵੀ ਤੁਸੀਂ ਇਹਨੂੰ ਟਾਈਮ ਟੂ ਟਾਈਮ ਦਵਾਈ ਦੇਣੀ ਹੈ ਉਹ ਖਿਆਲ ਰੱਖਣਾ ਠੀਕ ਆ ਹੁਣ ਵੀ ਇਹਦੀ ਦਵਾਈ ਚੱਲਦੀ ਹੈ ਕੋਈ ਉਹ ਦੇ ਰਹੀ ਹੋ ਜਾਏ ਕਿਤੇ ਪਰਚੀ ਇਹ ਤਾਂ ਉਹਦਾ ਪੀ ਦੇ ਆ ਫੜਾ ਮੈਂ ਤਾਂ ਇਹਨਾਂ ਨੇ ਉਹ ਕਾਕਾ ਪਰਚੀਆਂ ਲਿਆਇਓ ਦਵਾਈਆਂ ਵਾਲੀਆਂ ਕੋਈ ਨਾ ਬਾਪੂ ਜੀ ਆਪਾਂ ਡਾਕਟਰ ਨਾਲ ਦਿਖਾਉ ਕੇ ਗੱਲ ਕਰਦੇ ਆ ਤੇ ਸਾਡੀ ਰਾਜਵੰਤ ਭੈਣ ਨੇ ਠੀਕ ਹੋ ਜਾਣਾ ਤੁਸੀਂ ਫਿਕਰ ਨਾ ਕਰੋ ਠੀਕ ਆ ਮੈਂ ਕਰਦਾ ਗੱਲ ਤੇ ਏਦਾਂ ਜੀ ਦੇਖੋ ਇੱਕ ਆਸ ਲੈ ਕੇ ਇੱਕ ਬਾਪ ਆਪਣੀ ਬੇਟੀ ਨੂੰ ਲੈ ਕੇ ਜੰਮੂ ਤੋਂ ਪੰਜਾਬ ਪਹੁੰਚਿਆ ਲੁਧਿਆਣੇ ਹਨਾ ਤੇ ਇਹਨਾਂ ਦੀ ਆਸ ਤੇ ਉਮੀਦ ਕਿਹਨੇ ਪੂਰੀ ਕਰਨੀ ਆ ਤੁਹਾਡੀਆਂ ਦੁਆਵਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨੇ ਤੇ ਰਾਜਵੰਤ ਭੈਣ ਦਾ ਜੇ ਅਗਲਾ ਜੀਵਨ ਆ ਜਿਹੜਾ ਉਹ ਚੰਗੇ ਤਰੀਕੇ ਨਾਲ ਗੁਜ਼ਰਨਾ ਉਹਨੂੰ ਕੋਈ ਬਦਲ ਨਹੀਂ ਸਕਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਜੇ ਇਹ ਸਾਰਾ ਕੁਝ ਤੁਹਾਡੀਆਂ ਅਸੀਸਾਂ ਨੇ ਤੇ ਤੁਹਾਡੀਆਂ ਦੁਆਵਾਂ ਨੇ ਕਰਨਾ ਦਵਾਈਆਂ ਤਾਂ ਬਾਪੂ ਕਹਿੰਦਾ ਬਹੁਤ ਖਵਾਈਆਂ ਪਹਿਲਾਂ ਵੀ ਤੇ ਲੰਬਾ ਸਮਾਂ ਖਵਾਈਆਂ ਵਾ ਤੇ ਅੱਜ ਤੁਹਾਡੇ ਸਾਹਮਣੇ ਭੈਣ ਰਾਜਵੰਤ ਕਿੱਥੇ ਕਾਕਾ ਭੈਣ ਰਾਜਵੰਤ ਕੌਰ ਆਈ ਆ ਤੁਸੀਂ ਸਾਰੇ ਅਰਦਾਸ ਕਰਿਓ ਰਿਸ਼ੀ ਲਈ ਵੀ ਤੇ ਰਾਜਵੰਤ ਭੈਣ ਲਈ ਵੀ ਅਰਦਾਸ ਜ਼ਰੂਰ ਕਰਿਓ ਕੋਈ ਨਾ ਜੀ ਬਾਪੂ ਜੀ ਤੁਸੀਂ ਆਪਦਾ ਆਰਾਮ ਨਾਲ ਬੈਠੋ ਮੂੰਹ ਹੱਥ ਧੋਵੋ ਪ੍ਰਸ਼ਾਦਾ ਪਾਣੀ ਛਕੋ ਤੇ ਆਪਾਂ ਰਾਜਵੰਤ ਭੈਣ ਨੂੰ ਕੱਲ ਨੂੰ ਸਵੇਰੇ ਡਾਕਟਰ ਨੂੰ ਚੈੱਕ ਕਰਾਵਾਂਗੇ ਹੁਣ ਮਿਲ ਜਾਣਗੇ ਡਾਕਟਰ ਹੈਗੇ ਨੇ ਫਿਰ ਪਤਾ ਕਰੋ ਹੁਣੇ ਬਾਪੂ ਅਸੀਂ ਡਾਕਟਰ ਦੇ ਭੇਜ ਦਈਏ ਤੁਹਾਨੂੰ ਹੁਣੇ ਭੇਜ ਦਈਏ ਡਾਕਟਰ ਦੇ ਘਰੇ ਹਾਂ ਹੁਣ ਡਾਕਟਰ ਮਿਲ ਜੂ 7 ਵਜੇ ਤੱਕ ਨਾ ਫਿਰ ਆਪਾਂ ਹੁਣੇ ਭੇਜ ਦਿੰਦੇ ਆ ਤੁਸੀਂ ਚੈੱਕਅਪ ਕਰਾ ਕੇ ਨਾ ਆਪਾਂ ਰਾਤ ਨੂੰ ਅੱਜ ਦਵਾਈ ਖਵਾਵਾਂਗੇ ਤੇ ਨਾਲ ਕੱਲ ਨੂੰ ਤੁਹਾਡੇ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜੂ ਹਨਾ ਫਰਕ ਕੀ ਹੈਗਾ ਵਾ ਕੋਈ ਨਾ ਹਾਂਜੀ ਮਿਹਰਬਾਨੀ ਕਰਿਓ ਜਰਾ ਆਂਟੀ ਜੀ ਨਾਲ ਕਰਾਓ ਦਵਿੰਦਰ ਆਂਟੀ ਹਾਂਜੀ ਹੋਲਡ ਤੇ ਆਓ ਮੈਂ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ ਜੀ ਨਹੀਂ ਬੇਬੇ ਤੁਸੀਂ ਬਹੁਤ ਚੰਗਾ ਕੀਤਾ ਇਹਨੂੰ ਇੱਥੇ ਭੇਜਿਆ ਰਿਸ਼ੀ ਨੂੰ ਕਿਉਂਕਿ ਉੱਥੇ ਜਿਵੇਂ ਭੈਣ ਦੱਸਦੇ ਆ ਵੀ ਕੋਈ ਕੁਝ ਵੀ ਹੋ ਸਕਦਾ ਸੀ ਨਾ ਉੱਥੇ ਅੱਛਾ ਹੱਥ ਵੱਢਣ ਲੱਗੇ ਸੀ ਇਹਦੇ ਵਾਹਿਗੁਰੂ ਵਾਹਿਗੁਰੂ ਅੱਛਾ ਉਹ ਲੈ ਕੇ ਆਇਆ ਥਾਣਿਓਂ ਠੀਕ ਆ ਦੱਸਿਆ ਨਹੀਂ ਹੈਗਾ ਇੱਧਰ ਆ ਜਾ ਰਿਸ਼ੀ ਆ ਜਾ ਉਰੇ ਕੀ ਖਾਈ ਜਾਣਾ ਯਾਰ ਮੈਨੂੰ ਵੀ ਦੇ ਦੇ ਇਹ ਇੱਥੇ ਆ ਕੇ ਖੁਸ਼ ਹੋ ਗਿਆ ਠੀਕ ਹੈ ਕਰ ਦੇਗਾ ਅੱਛਾ ਕੁੱਟਿਆ ਬਹੁਤ ਆ ਕੋਈ ਨਾ ਆਂਟੀ ਚਲੋ ਉਹ ਕਈ ਵਾਰੀ ਸ਼ਾਇਦ ਨਾ ਇਹ ਮੌਪ ਆ ਜਿਹੜੀ ਨਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਜਦੋਂ ਇਕੱਠ ਹੁੰਦਾ
ਕਿਉਂਕਿ ਜਿਹਨੇ ਦੇਖਿਆ ਸ਼ਾਇਦ ਉਹਨੇ ਹੋਰ ਤਰੀਕੇ ਨਾਲ ਦੇਖਿਆ, ਜਿਹਨੇ ਸੁਣਿਆ ਉਹਨੇ ਹੋਰ ਤਰੀਕੇ ਨਾਲ ਸੁਣਿਆ, ਹਨਾ। ਤਾਂ ਇਹ ਚੀਜ਼ਾਂ ਬਦਲਦੀਆਂ ਜਾਂਦੀਆਂ। ਪਰ ਕੋਈ ਨਾ, ਮੈਂ ਭੈਣ ਨੂੰ ਕਿਹਾ ਵਾ 10-15 ਦਿਨ ਆਪਾਂ ਇੱਥੇ ਰੱਖ ਕੇ ਇਹਦੀ ਮੈਡੀਸਿਨ ਸ਼ੁਰੂ ਕਰਾਵਾਂਗੇ। ਬਾਪੂ ਜੀ ਇਹਨਾਂ ਦੇ ਕੋਲੇ ਰਹਿ ਪੈਣਗੇ। ਮੈਡੀਸਿਨ ਇਹਦੀ ਚੱਲਦੀ ਆ, ਉਹ ਹੀ ਖਾਣੀ ਆਪਾਂ। ਕੋਈ ਨਾ ਮਾਂ, ਕੋਈ ਗੱਲ ਹੀ ਨਹੀਂ, ਕੋਈ ਗੱਲ ਹੀ ਨਹੀਂ। ਹਾਂਜੀ, ਉਦੋਂ ਵੀ ਅਸੀਂ ਉਧਰ ਵੀ ਕੋਈ ਨਾ ਮਾਂ, ਅਸੀਂ ਪਿੰਨੀਆਂ ਖਾ ਲਈਆਂ ਛੋਟੀਆਂ। ਬਸ ਬੇਬੇ ਜੋ ਤੁਹਾਡੇ ਮਨ ਚ ਹੈਗਾ ਉਹੀ ਲੈ ਆਇਓ ਬਸ। ਠੀਕ ਹੈ ਮਾਂ, ਧੰਨਵਾਦ ਧੰਨਵਾਦ ਮਾਂ, ਧੰਨਵਾਦ। ਆਪਣੇ ਕੱਟ ਦਿਓ। ਇਹ ਮਾਤਾ ਜੀ ਨੇ ਦਵਿੰਦਰ ਕੌਰ ਖੁਰਾਣਾ ਜੀ, ਇਹਨਾਂ ਦੇ ਖੁਦ ਹਸਬੈਂਡ ਨੂੰ ਕੈਂਸਰ ਹੋ ਗਿਆ ਸੀ ਮਾਤਾ ਜੀ ਦੇ। ਇਹਨਾਂ ਨੇ ਬੀਟ ਗ੍ਰਾਸ ਦੀ ਸੇਵਾ ਸ਼ੁਰੂ ਕੀਤੀ ਸੀ ਉਦੋਂ। ਆਪਣੇ ਹਸਬੈਂਡ ਨੂੰ ਬੀਟ ਗ੍ਰਾਸ ਪਿਲਾ ਕੇ ਇਹਨਾਂ ਨੇ ਠੀਕ ਕੀਤਾ। 15 ਸਾਲ ਅੰਕਲ ਸਾਡੇ ਠੀਕ ਰਹੇ ਵਧੀਆ। ਹੁਣ ਆਂਟੀ ਹਰ ਰੋਜ਼ ਘਰੇ ਬੀਟ ਗ੍ਰਾਸ ਤਿਆਰ ਕਰਕੇ ਆਪ ਆਪਣੇ ਹੱਥਾਂ ਨਾਲ ਉਹਨੂੰ ਕੁੱਟ ਕੇ ਖੁੰਡੇ ਦੇ ਨਾਲ ਬਣਾ ਕੇ ਹੋਰ ਲੋੜਵੰਦਾਂ ਨੂੰ ਪਿਲਾਉਂਦੇ ਨੇ ਰੋਜ਼ ਦੀ ਰੋਜ਼। ਤੇ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਸਾਡੇ ਨਾਲ ਜੁੜੀਆਂ, ਜਿਹਦੇ ਕਰਕੇ ਅਸੀਂ ਇਹ ਸਾਰਾ ਕੁਝ ਕਰ ਪਾ ਰਹੇ ਹਾਂ। ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਬਖਸ਼ਣ, ਸਰਬੱਤ ਦਾ ਭਲਾ ਹੋਵੇ ਜੀ। ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ? ਹਾਂ ਪਛਾਣਿਆ ਤੁਸੀਂ ਸੇਵਾ ਲਈ। ਹਾਂਜੀ। ਹਾਂ ਬਈ, ਓਏ ਕਿਵੇਂ ਆ ਨਿੱਕੂ ਰਾਮ? ਕੀ ਨਾਂ ਜੀ ਇਹਦਾ? ਵਿਹਾਨ। ਸਤਿ ਸ਼੍ਰੀ ਅਕਾਲ। ਮਤਲਬ ਅੱਜ ਰਾਤੀ ਰੁਕੇ ਜਾਂ ਕੱਲ ਆਈ, ਕਿਸ ਤਰ੍ਹਾਂ ਤੁਸੀਂ? ਤੁਹਾਡੀ ਇੱਛਾ। ਨਹੀਂ, ਜਿਸ ਤਰ੍ਹਾਂ ਤੁਸੀਂ। ਨਹੀਂ ਜੇ ਤਾਂ ਤੁਸੀਂ ਹੁਣੇ ਰੁਕਣਾ, ਸਾਨੂੰ ਹੁਣ ਵੀ ਇਤਰਾਜ਼ ਨਹੀਂ ਕੋਈ, ਹੈਨਾ। ਸਾਨੂੰ ਹੁਣ ਵੀ ਰੱਖਣ 'ਚ ਕੋਈ ਇਤਰਾਜ਼ ਨਹੀਂ ਗਾ ਜੇ ਤੁਸੀਂ ਰੁਕਣਾ। ਤੁਹਾਡੀ ਇੱਛਾ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਕੋਈ ਨਾ ਆਂਦਾ ਦੇਖੋ ਰਿਸ਼ੀ, ਹੁਣ ਪਤਾ ਨਹੀਂ ਅਸੀਂ ਇੱਥੋਂ ਵੀ ਕੱਪੜੇ ਤਾਂ ਦੇ ਸਕਦੇ ਹਾਂ। ਹਾਂ ਰਿਸ਼ੀ ਯਾਰ ਭਰਾ ਨਹੀਂ ਮੇਰਾ ਯਾਰ। ਅਰੇ ਦੋਸਤੀ ਨਹੀਂ। खुश होया, थोड़ा मन चेंज होया। वो कहने पे ना चल मिल ले। मैं नहीं आ रहा। ਜੇ ਦੋਸਤੀ नहीं हम ला नहीं तोड़ेंगे। नहीं आ रहा। मिला ना जी। ਤੂੰ ਫਿਲਮਾਂ ਦੇਖਦਾ ਰਹਿਣਾ ਰਿਸ਼ੀ? नहीं, ਦੇਖਦਾ ਨਹੀਂ ਫਿਲਮ? उनने कहा था मना करता है। ਮਨਾ ਕਰਤਾ। ਚੱਲ ਆਪਾਂ ਉਹ ਤੋਂ ਜੇ ਕਹਾ ਦਈਏ ਫਿਰ ਠੀਕ ਆ। ਠੀਕ ਆ, नहीं आ कर लो। ਨਹੀਂ ਆਉਣਾ। ਪਰ ਦੋਸਤੀ ਨਹੀਂ ਹੈਗੀ ਮੇਰੇ ਨਾਲ, ਦੋਸਤੀ ਨਹੀਂ ਮੇਰੇ ਨਾਲ। ना नहीं आना। राज एकड़ के लिए नहीं, अब आना ही नहीं, चलो वो मेरी ठीक है, कर दियो। कोई ना, फिर कोई जी कोई डॉक्यूमेंट्री ਨਹੀਂ ਕੋਈ ਨਾ, ਤੁਸੀਂ ਕੱਲ ਆਉਂਗੇ ਫਿਰ ਉਦੋਂ ਕਰ ਲਾਂਗੇ। मैं भेजा ना नाल, फिर आना औखा है नहीं। ਹਾਂ ਬਸ ਆਧਾਰ ਕਾਰਡ ਦੋਨਾਂ ਦੇ ਬਸ। ਹਾਂ ਇਹਦਾ ਡਿਸੇਬਿਲਟੀ ਸਰਟੀਫਿਕੇਟ ਦੀ ਕਾਪੀ ਅਸੀਂ ਕਰਾ ਲਈ ਹੈ। मेहरबानी बड़ी हो। ਨਹੀਂ ਐ ਨਾ ਕਹਿ ਭੈਣ। ऐसी सिविल अस्पताल तो चल रही है दवाई, ਤੁਸੀਂ ਡਾਕਟਰ ਨੂੰ ਦੇਖ ਲਓ ਕਿਤਨਾ ਨਹੀਂ ਹੈ ਨਹੀਂ ਭੈਣੇ ਕੋਈ ਨਾ। ਤੇ ਤੁਸੀਂ ਉਹ ਦੇਖ ਲਿਓ ਜੋ ਵੀ ਚੇਂਜ ਕਰਨਾ ਹੈ ਕਰਨਾ। ਬੜੀ ਮਾਲਕ ਤੁਹਾਨੂੰ ਬਹੁਤ ਬਹੁਤ ਅਸੀਸਾਂ ਨਾਲ ਨਵਾਜ਼ੇ। ਧੰਨਵਾਦ। तो गलत भी चढ़ा लेते हो। ਠੀਕ मैं 9 बजे जाऊंगा मंदिर। जा लो है, लो है। ਰੋਣਾ ਨਹੀਂਗਾ ਠੀਕ ਆ। ਹੁਣ ਰੋਣਾ ਨਹੀਂਗਾ ਠੀਕ ਆ। ਥੈਂਕ ਯੂ ਭਾਜੀ। ਘਰੋਂ ਬਾਹਰ ਨਹੀਂ ਜਾਣਾ, ਘਰੇ ਰਹਿਣਾ ਹੁਣ। मैं बॉबी की धमकी देने गया थी। जा, मैं बॉबी की धमकी देने गया। ਠੀਕ ਆ ਠੀਕ ਆ ਠੀਕ ਆ। बॉबी का पोता लगेगा। ਤੁਸੀਂ ਨਾਲ ਆਏ ਸੀਗੇ? बॉबी का पोता लगेगा। ਹਾਂ ਲੱਗੇਗਾ। दस आएगा। ਠੀਕ ਹੈ, दस आएगा। ਬਹੁਤ ਧੰਨਵਾਦ दस ਬਾਈ। काट देगा। ਠੀਕ दस काट देगा। ਹਾਂ ਦੇਗਾ, ਕਿਉਂ ਨਹੀਂ ਦੇਗਾ। ਠੀਕ ਆ ਠੀਕ ਆ ਬਾਪੂ, ਜਿਉਂਦਾ ਬਹਾਦਰ ਹੈ ਨਾ ਬਾਪੂ। ਆ ਕੰਮ ਨਾ ਕਰ, ਇੱਥੇ ਤੇਰੇ ਪੁੱਤ ਆ। ਹਾਂਜੀ ਖਾਲਸਾ ਜੀ। ਤੁਹਾਡੇ ਬੱਚੇ ਕਿਵੇਂ? ਹਰਮਨ ਕਿੱਥੇ ਆ? ਠੀਕ ਆ, ਕੋਈ ਫਰਕ ਪਿਆ ਦਵਾਈ ਨਾਲ? ਦਵਾਈ ਤਾਂ ਹਜੇ ਕੋਈ ਨਹੀਂ। ਅੱਜ ਡਾਕਟਰ ਨੇ ਟੈਸਟ ਕਰਿਆ ਤੁਹਾਡਾ ਨਾ? ਟੈਸਟ ਕੀਤਾ। ਟੈਸਟ ਹੋ ਗਿਆ? ਕੱਲ ਨੂੰ ਵੱਡੇ ਡਾਕਟਰ ਨੇ ਕੱਲ ਨੂੰ ਉਹਨੇ ਦਵਾਈ ਦਵਾਈ ਦੇਣੀ। ਜੋ ਲਿਖ ਕੇ ਦੇਣੀ ਇਹ ਖਾਲਸਾ ਜੀ ਨੇ ਜੀ, ਬਾਪੂ ਜੀ ਸਾਡੇ ਕੋਲ ਆਏ ਨੇ। ਬਾਪੂ ਜੀ ਕਿੱਥੋਂ ਆਏ ਤੁਸੀਂ? ਹੈ। ਕਲਰ ਭੈਣੀਆਂ ਤੋਂ ਆਏ ਹਰਿਆਣੇ 'ਚ? ਇਹ ਆਪਣਾ ਪਟਿਆਲੇ ਦੇ ਨਾਲ ਜੀ। ਪਟਿਆਲੇ ਕੋਲੇ। ਹਾਂਜੀ ਪਟਿਆਲੇ ਤੋਂ ਆਪਣਾ 30 ਰੁਪਏ ਲੱਗਦੇ। ਇਹਨਾਂ ਦੇ 3 ਬੱਚੇ ਆ ਜੀ। ਆਹ ਹਰਮਨ ਇਹਨਾਂ ਦੀ ਬੇਟੀ ਆ ਭਾਜੀ ਗੁਰਦਾਸ ਆ। ਇਹਦਾ ਨਾਂ ਗੁਰਦਾਸ ਆ, ਉਹਦਾ ਨਾਂ ਹਰਮਨ ਆ। ਵੱਡੀ ਕੁੜੀ ਦਾ ਨਾਂ, ਤੇਰਾ ਨਾਂ ਕੀ ਆ? ਰਾਜਵਿੰਦਰ। ਤੇ ਵਾਈਫ ਦੀ ਡੈਥ ਹੋ ਗਈ ਹੈ ਬਾਪੂ ਜੀ ਦੀ। ਗੁਰੂ ਘਰ 'ਚ ਸੇਵਾ ਕਰਦੇ ਨੇ, ਬੱਚਿਆਂ ਨੂੰ ਵੀ ਉੱਥੇ ਰੱਖਿਆ ਹੋਇਆ, ਪੜਾਉਂਦੇ ਨੇ। ਮਾਤਾ ਗੁਜਰੀ ਟਰਸਟ ਦੇ ਵਿੱਚ ਕਲਰ ਭੈਣੀਆਂ। ਤੇ ਜਿਹੜੀ ਵੱਡੀ ਬੇਟੀ ਹੈ ਇਹਨਾਂ ਦੀ, ਉਹ ਮੈਂਟਲੀ ਰਿਟਾਰਡਡ ਆ। ਜ਼ਿਆਦਾ ਵੀ ਹੈ ਨਹੀਂ, ਥੋੜੀ ਜੀ, ਕਿਉਂਕਿ ਮਾਂ ਤੋਂ ਬਿਨਾਂ ਜਦੋਂ ਬੱਚੇ ਪਲਦੇ ਆ ਤੇ ਵੈਸੇ ਹੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਨਾ ਪਾਲਣ। ਕਿਉਂਕਿ ਬਾਪ ਉਹ ਚੀਜ਼ਾਂ ਨਹੀਂ ਦੇ ਸਕਦਾ, ਪਿਆਰ ਤੇ ਉਹ ਦੁਲਾਰ ਜਿਹੜਾ ਮਾਂ ਨੇ ਦੇਣਾ ਹਨਾ। ਤੇ ਉਹਦੇ ਕਰਕੇ ਹੁਣ ਬੱਚੀ ਜਦੋਂ ਸਕੂਲੇ ਆ ਜਾ ਪੁੱਤਰੇ ਭੱਜ ਕੇ ਹਰਮਨ, ਆ ਦਵਾਈ ਨਾ, ਟੌਫੀਆਂ ਲੈ ਜਾ। ਟੌਫੀਆਂ ਓਏ ਟੌਫੀ ਲੈ ਲਾ। ਓਏ ਆ ਟੌਫੀ ਲੈ ਲੈ ਹਰਮਨ। ਆ ਦੇ, ਆ ਜਾ। ਇਹ ਟੌਫੀ ਹੈ ਹੀ ਨਹੀਂ, ਉੱਲੂ ਬਣਾਇਆ। ਬੜਾ ਮਜ਼ਾ ਆਇਆ। ਕੀ ਹੋਇਆ? ਜਿਸ ਦਿਨ ਆਏ ਸੀ ਹਰਮਨ ਦੇ ਵਿਚਾਰੀ ਦੇ ਕੱਪੜੇ ਲੀੜੇ ਵੀ ਇਦਾਂ, ਕਿਉਂਕਿ ਬਾਪੂ ਵੀ ਹੁਣ ਉਸ ਹਿਸਾਬ ਨਾਲ ਆਪਣੀ ਧੀ ਨੂੰ ਨਹੀਂ ਸਜਾ ਸਕਦਾ ਜਿੱਦਾਂ ਮਾਂ ਨੇ ਸਜਾਣਾ ਸੀ। ਇਹ ਬੱਚੀ ਦਾ ਹੁਣ ਅੱਜ ਟੈਸਟ ਹੋ ਗਿਆ ਵਾ। ਡਾਕਟਰਾਂ ਨੇ ਇਹਦੇ ਕੁਝ ਟੈਸਟ ਲਿਖੇ ਸੀਗੇ
ਬ੍ਰੇਨ ਦੇ। ਉਦੋਂ ਬਾਅਦ ਚੋਂ ਕਹਿੰਦੇ ਮੈਡੀਸਨ ਆਪਾਂ ਸ਼ੁਰੂ ਕਰਾਂਗੇ। ਅੱਜ ਕੀ ਕਿਹਾ ਡਾਕਟਰ ਨੇ ਕਾਕਾ? ਚੱਲੇ ਨੇ ਹੁਣ ਡਾਕਟਰ ਦੇ ਟੈਸਟ ਹੋ ਗਿਆ ਹੈ ਨਾ? ਆਈਕਿਊ ਲੈਵਲ 76 73। ਠੀਕ ਆ, ਫਿਰ ਤਾਂ ਕੋਈ ਸਮੱਸਿਆ ਨਹੀਂ। ਵੱਡੇ ਮੈਡਮ ਜਿਹਨਾਂ ਨੇ ਬਣਾ ਕੇ ਦਿੱਤੀ ਨਾ ਫੈਰ ਜੀ ਕਹਿੰਦੇ ਕਿ ਹੁਣ ਇਹ ਤੇ ਸਰਕਾਰੀ ਹਸਪੀਟਲ ਦੇ ਵਿੱਚ ਵੀ ਲੈ ਕੇ ਜਾਓਗੇ ਨਾ ਇਹ ਬੱਚੀ ਦੀ ਪੈਨਸ਼ਨ ਲੱਗ ਜਾਣੀ। ਕੀ ਕਹਿਣਾ ਗੁਰਦਾਸ? ਹਾਂਜੀ मेरे तो ज्यादा है ਇਹ ਤੇਰੇ ਤੋਂ ਵੱਧ ਦਿਮਾਗ ਵਾਲੀ ਆ? हाँ जी ਦੇਖ ਲੈ ਹਰਮਨ, ਤੇਰਾ ਇਹਦੇ ਨਾਲ ਵੀ ਵੱਧ ਦਿਮਾਗ ਆ ਤੇ ਤੂੰ ਐਵੇਂ ਡਰੀ ਜਾਨੀ ਆ ਹੈ। ਕੁੜੇ ਹਰਮਨ, ਕੁੜੇ ਹਰਮਨ, ਕੁੜੇ ਹਰਮਨ। ਗੁਰਦੁਆਰਾ ਸਾਹਿਬ 'ਚ ਜਿੱਥੇ ਪੜ੍ਹਦੇ ਆ ਬੱਚੇ ਹਨਾ, ਉੱਥੇ ਗੁਰਸਿੱਖੀ ਦੇ ਨਾਲ ਜੋੜਦੇ ਆ ਬੱਚੇ, ਦਸਤਾਰਾਂ ਬੰਨ੍ਹਦੇ ਆ। ਗੁਰਦਾਸ ਆ ਬਾਪੂ ਦੇ, ਉਹ ਮੁੰਡੇ ਦਾ ਨਾਂ ਗੁਰਦਾਸ, ਤੇ ਇਹ ਸਾਡੀ ਕੁੜੀ ਹੈਗੀ ਆ ਰਾਜਵਿੰਦਰ ਕੌਰ। ਉਹ ਭੈਣ ਦਾ ਨਾਮ ਵੀ ਰਾਜਵਿੰਦਰ ਕੌਰ ਆ, ਤੈਨੂੰ ਪਤਾ? ਰਾਜਵੰਤ ਕੌਰ ਆ। ਛੋਟਾ ਨਾਂ ਉਹਦਾ ਰੱਜੀ ਹੈ। ਤੇਰਾ ਨਾਂ ਵੀ ਛੋਟਾ ਰੱਜੀ ਰੱਖ ਦਈਏ? ਰੱਜੀ ਰੱਜੀ ਰੱਜੀ, ਚਾਹੇ ਭੁੱਖੀ ਵੀ ਹੋਵੇ ਤਾਂ ਵੀ ਤੈਨੂੰ ਸਾਰੀ ਕਿਹਾ ਕਰਨਗੇ ਰੱਜੀ 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 ਰੱਜੀ। ਚਲੋ ਠੀਕ ਹੈ ਬਾਪੂ ਜੀ, ਹਸਪਤਾਲ ਜਾਇਆ ਫਿਰ ਨਾ ਡਾਕਟਰ। ਹਾਂ ਹੁਣ ਜਾਣਾ, ਉਹ ਭੇਜਦਾ ਤੁਹਾਨੂੰ ਗਗਨ, ਹੁਣੇ ਜਾਣਾ ਵਾ। ਅੱਛਾ ਬਸ ਭਰਾ ਨੂੰ ਮਿਲਣੀ ਹੈ। ਠੀਕ ਹੈ ਖਾਲਸਾ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ। ਚਲੋ ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ, ਅੱਛਾ। ਚਲੋ ਕਰਮ ਵਾਲਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਖੁਸ਼ੀਆਂ ਬਖਸ਼ੀਆਂ। ਠੀਕ ਹੈ ਜੀ, ਬਹੁਤ ਧੰਨਵਾਦ ਜੀ ਬਨੋਦ ਜੀ ਤੁਹਾਡਾ ਵੀ, ਤੁਸੀਂ ਲਾਈਵ ਕੀਤਾ। ਤੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਾਕਾ ਪਾਣੀ ਪਿਲਾਇਓ, ਉੱਥੇ ਲਿਆ ਕੇ ਪਾਣੀ ਦਿਓ ਭੈਣ ਉਹਨਾਂ ਨੂੰ, ਲਿਆਓ ਪਾਣੀ। ਨਾਲੇ ਉਹਨਾਂ ਨੂੰ ਵੀ ਮਾੜਾ ਮਾਰਿਓ, ਜੰਮੂ ਵਾਲਿਆਂ ਨੂੰ ਵੀ ਆਵਾਜ਼ ਹੈ ਨਾ। ਬੇਟਾ ਹੋਲਡ ਕਰੇ ਪੁੱਤ, ਹੋਲ। ਧਮਕੀ ਲਿਖਾਣ ਗਿਆ ਧਮਕੀ ਨਹੀਂ ਲਿਖਾਉਣ ਗਿਆ ਸੀ, ਕੋਈ ਗੱਲ ਨਹੀਂ, ਆਪਾਂ ਦੁਬਾਰਾ ਸਾਰੀ ਗੱਲ ਕੀਤੀ। ਰਿਸ਼ੀ ਕੀ ਗੱਲ ਕੀ ਹੋਈ ਸੀ ਵੀਰੇ? ਮੈਂ ਕਿਹਾ ਸੀ ਮੈਨੂੰ ਮੈਨੂੰ ਪੈਸਾ ਦੇ ਦਿਓ, ਮੈਂ ਪੈਂਟਾਂ ਲੈ ਲਿਆ ਲੋਕ ਕੋਲ ਗੱਤੇ ਵਾਲੇ ਕੋਲ। ਮੈਨੂੰ ਕਿਹਾ ਸੀ ਉਹ ਬਿੱਲ ਪੈਸਾ ਨਹੀਂ ਦੇ ਦਿੱਤੀ, ਜਲਾਲੀ ਗਲੀ ਪੈਸਾ ਕਹਿ ਗਿਆ ਤੂੰ ਬਿੱਲ ਪੈਸਾ ਦੇ। ਉਹ ਕਹਿੰਦੀ ਸੀ ਗੱਤੇ ਲੈ ਕੇ ਆ। ਮੈਂ ਤਾਂ ਕਿਹਾ ਸੀ ਤੈਨੂੰ ਮਾਰਿਆ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ ਮਾਰਿਆ ਕਿ? ਨਹੀਂ, ਉਹ ਜਲਾਲੀ ਨੇ ਚੜਾਇਆ ਸੀ। ਹਾਂ, ਤੇ ਜਦੋਂ ਪੋਸਟਰ ਤੇ ਤੂੰ ਕੀ ਕਰ ਰਿਹਾ ਸੀ? ਪੋਸਟਰ ਤੇ ਪਾੜ ਦਿਆ ਸੀ। ਉਹ ਜਨਾਨੀ ਨੇ ਕਿਹਾ ਤੂੰ ਛੱਡ ਦੇ, ਬਸ ਇੱਕ ਵਾਰੀ ਛੱਡ ਦੇ। ਮੈਂ ਚੱਲ ਆਉਂਦਾ। ਕਿਆ ਛੱਡ ਦੇ ਜਨਾਨੀ ਨੇ। ਅੱਛਾ, ਉਹਨੇ ਛਡਾਇਆ ਤੈਨੂੰ? ਹਾਂ, ਉਹਨੇ ਛਡਾਇਆ ਤੈਨੂੰ। ਹਾਂ। ਠੀਕ ਹੈ ਭੈਣੇ, ਦੁਬਾਰਾ ਸਾਰੀ ਆਪਾਂ ਗੱਲ ਕਰਨੀ ਤੁਹਾਡੇ ਨਾਲ। ਬਾਪੂ ਤੁਸੀਂ ਬਾਪੂ ਜੀ ਕੀ ਕੰਮ ਕਰਦੇ ਹੋ? ਸਤਿ ਸ੍ਰੀ ਅਕਾਲ ਪਹਿਲਾਂ ਤਾਂ। ਮੈਂ ਤੇ ਪਹਿਲੇ ਆਪਣਾ ਕਾਸਮੈਟਿਕ ਦਾ ਕੰਮ ਸੀ ਜੀ ਤੇ ਸਪਲਾਈ ਦਾ, ਤੇ ਫਿਰ ਉਹਦੇ ਬਾਅਦ ਛੱਡ ਦੀ ਦੁਕਾਨ ਰੈਂਟਡ ਸੀ ਜੀ। ਛੱਡ ਦੇ। ਫਿਰ ਹੁਣ ਮੈਂ ਐਨਜੀਓ ਇਹ ਤੁਹਾਡੇ ਦੋ ਬੱਚੇ ਨੇ? ਹਾਂ, ਸਮਰਥ ਐਨਜੀਓ ਚਲਾਉਂਦੇ ਨੇ ਜੀ। ਲੀਡਰ ਨੂੰ ਬੰਦੇ ਆਲੇ ਨੇ ਬਾਬਾ ਜੀ, ਲੀਡਰ ਨੂੰ ਬੰਦੇ ਆਲੇ ਨੇ। ਠੀਕ ਹੈ, ਤੁਸੀਂ ਕਹਿੰਦੇ ਨੇ ਚੜਾਓਗੇ? ਹਾਂ ਛਡਾਵਾਂਗੇ, ਬਹਿ ਜਾ ਇਹ ਆਪਣੇ ਆਪ ਨੂੰ ਕੈਦੀ ਸਮਝਣ ਲੱਗ ਗਿਆ ਸਰ, ਓਹੋ। ਤਾਂ ਹੀ ਕਹਿ ਰਿਹਾ ਕੈਦੀਆਂ ਨੂੰ ਛੁਡਾਓਗੇ। ਠੀਕ ਹੈ ਭੈਣੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਭੈਣੇ। ਤੁਸੀਂ ਕੀ ਕਰਦੇ ਹੋ ਭੈਣੇ? ਪ੍ਰੋਫੈਸ਼ਨਲੀ ਮੈਂ ਐਡਵੋਕੇਟ ਹਾਂ, ਜੀ ਖਰਚਾ ਘਰ ਦਾ ਚਲਾ ਰਹੀ ਹਾਂ ਜੀ। ਇਹਦੇ ਨਾਲ ਕੀ ਹਾਦਸਾ ਹੋਇਆ? ਤੁਸੀਂ ਖੁਦ ਵੀ ਹੈਂਡੀਕੈਪਟ ਹੋ ਜੀ। ਮੈਂ ਛੜੀਆਂ ਨਾਲ ਚੱਲਦੀ ਹਾਂ। ਇਹ ਮੇਰਾ ਬ੍ਰਦਰ ਹੈ ਜੀ। ਮੰਮੀ ਹੈ ਨਹੀਂ ਮੇਰੇ ਦੁਨੀਆ 'ਚ। ਓਕੇ। ਇਹਦੇ ਨਾਲ ਕੱਲ ਸਰ ਬਹੁਤ ਵੱਡਾ ਹਾਦਸਾ ਹੋਇਆ, ਬਟ ਉਹ ਅਕਾਲ ਪੁਰਖ ਦੀ ਮਰਜ਼ੀ ਨਾਲ ਟਲ ਗਿਆ। ਜਿਹਦਾ ਫੈਸਲਾ ਹੋ ਜਾਏਗਾ, ਲੋਚੀ ਦਾ ਫੈਸਲਾ ਹੋ ਜਾਏਗਾ। 300 ਬੰਦਾ 3 ਨੰਬਰ ਡਿਵੀਜ਼ਨ ਦੇ ਵਿੱਚ ਸੀਗਾ। ਇਹ ਰੋਜ਼ ਸਵੇਰੇ ਗੁਰਦੁਆਰੇ ਤੇ ਮੰਦਿਰ ਜਾਂਦਾ ਹੈ, ਮੱਥਾ ਟੇਕਣ ਜਾਂਦਾ ਰੋਜ਼? ਬਿਲਕੁਲ ਜਾਂਦਾ ਹੈ। ਉਹ ਲੋਕਾਂ ਨੇ ਕਿਹਾ ਸੀ ਫੈਸਲਾ ਨਹੀਂ ਹੋਇਆ, ਫੈਸਲੇ ਕਰਾ ਰਹੇ ਸੀ। ਕੋਈ ਨਾ ਰਿਸ਼ੀ ਚੁੱਪ ਕਰ ਕਈ ਵਾਰੀ ਮੈਂ ਗਲੀ ਵਾਲਿਆਂ ਨੂੰ ਵੀ ਸਮਝਾਇਆ ਵੀ ਇਹਨੂੰ ਨਾ ਪਰੇਸ਼ਾਨ ਕਰਿਆ ਕਰੋ। ਤੇ ਜੇ ਬੱਚਾ ਇਹੋ ਜਿਹਾ ਦਿੱਤਾ ਹੈ ਤੇ ਉਹ ਵਾਹਿਗੁਰੂ ਦੀ ਸਰਚਨਾ ਹੈ। ਨਾ ਤਾਂ ਕੋਈ ਏਦਾਂ ਦਾ ਮਾਪਿਓ ਮੰਗਣ ਜਾਂਦਾ, ਨਾ ਭੈਣ ਭਾਈ ਚਾਹੁੰਦੇ, ਨਾ ਹੀ ਏਦਾਂ ਦਾ ਬੱਚਾ ਚਾਹੁੰਦਾ ਮੈਂ ਏਦਾਂ ਦਾ ਹੋਵਾਂ। ਇਹ ਤਾਂ ਇੱਕ ਸੱਚ ਹੈ ਜੀ। ਹੁਣ ਜਿਨ੍ਹਾਂ ਦੇ ਘਰ ਬੱਚੇ ਆ ਉਹਨਾਂ ਨੂੰ ਦਰਦ ਪੁੱਛ ਕੇ ਦੇਖੋ, ਉਹ ਤਾਂ ਕਹਿੰਦੇ ਧਰਤੀ ਫੱਟੇ ਅਸੀਂ ਵਿੱਚ ਸਮਾ ਲਏ। ਵਿੱਚ ਸਮਾਜੀ ਭੈਣ ਮੇਰੀ ਬਿਲਕੁਲ ਸੱਚ ਹੈ। ਜਿਨ੍ਹਾਂ ਦੇ ਘਰ ਚ ਮੰਦਬੁੱਧੀ ਬੱਚੇ ਆ, ਹੁਣ ਤੁਸੀਂ ਤਾਂ ਚਲੋ ਫੇਰ ਵੀ ਬਾਅਦ ਚ ਬਾਪੂ ਜੀ ਉਹਨਾਂ ਨੇ ਕਿੰਨਾ ਸਫਰ ਕੀਤਾ। ਉਹ ਲੋਕ ਕਹਿੰਦੇ ਕਿਉਂ ਕੀਤਾ? ਮੈਨੂੰ ਪਸੰਦ। ਤੁਹਾਡੇ ਮੰਮੀ ਸ਼ਾਇਦ ਇਸੇ ਦੁੱਖ ਚ ਉਹ ਚਲੀ ਗਈ ਹੋਵੇ ਵਿਚਾਰੀ, ਉਹਨਾਂ ਨੂੰ ਕੈਂਸਰ ਹੋ ਗਿਆ। ਉਹਨਾਂ ਨੂੰ ਕੈਂਸਰ ਹੋ ਗਿਆ। ਬਾਬੇ ਦੀ ਸੁਹਾਈ ਕਰ ਲਓ, ਮੈਨੂੰ ਕਰ ਲੈ ਲਗਾ ਲੈ। ਤੁਸੀਂ ਦੋ ਹੀ ਭੈਣ ਭਰਾ ਹੋ? ਮੈਂ ਦੋ ਹੀ ਭੈਣ ਭਰਾ। ਠੀਕ ਹੈ। ਇਹ ਮਤਲਬ ਘਰੋਂ ਗੁੰਮ ਗਿਆ ਸੀ? ਬੰਦੇ ਕਹਿੰਦੇ ਕਰੇਗਾ ਗਲਤ ਕੰਮ। ਇਹ ਮੰਦਰ ਗੁਰਦੁਆਰੇ ਜਾਂਦਾ ਹੈ। ਇੱਕ ਮਿੰਟ ਸੀ, ਘਰ ਆ ਜਾਂਦਾ ਆਪੇ ਵਾਪਸ। ਉਹ ਵੀ ਕਹਿੰਦਾ ਕਰੇਗਾ, ਉਹ ਵੀ 7 ਕਹਿੰਦਾ ਵਜੇ ਨਾਲ ਕਰੇਗਾ, 6:30 ਵਜੇ ਉਹ ਨਾਲ ਵੀ ਕਹਿੰਦਾ ਜਾਂਦਾ ਕਰੇਗਾ, ਉਹ ਵੀ ਕਹਿੰਦਾ ਕਰੇਗਾ। ਠੀਕ ਹੈ ਠੀਕ ਹੈ, ਸ਼ੁਕਰ ਆਸਥਾ ਹੈ ਦੀ, ਰੋਜ਼ ਹੀ ਜਾਂਦਾ ਹੈ। ਜੀ। ਜਦੋਂ ਇਹ ਗੁਰਦੁਆਰੇ ਗਿਆ, ਮੰਦਰ ਗਿਆ, ਵੀ ਮੈਂ ਤਿਆਰ ਹੋਈ, ਆਪਣੀ ਕੋਟ ਕੱਪੜੇ ਪਾ ਕੇ ਤਿਆਰ ਹੋ ਗਈ ਸੀ ਕੋਟ ਜਾਣ ਨੂੰ। ਜਦ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ 8 ਵਜ ਗਿਆ, ਬੱਚਾ ਨਹੀਂ ਆਇਆ। ਪਾਪਾ ਕਹਿੰਦੇ ਥੋੜੀ ਦੇਰ ਹੋਰ ਰੁਕ ਜਾ, ਆ ਜਾਂਦਾ।
ਫਿਰ ਇਹ 8:30 ਵਜੇ ਨਾਲ ਚੱਕਰ ਲਾਣ ਗਏ ਮੰਦਿਰ ਗੁਰਦੁਆਰੇ, ਦੇਖ ਕੇ ਆਏ, ਨਹੀਂ ਮਿਲਿਆ। ਜੀ ਫਿਰ ਇਹਨਾਂ ਦਾ ਫੋਨ ਆਇਆ ਮੈਨੂੰ, ਮੈਂ ਕਿਹਾ ਪਾਪਾ ਤੁਸੀਂ ਨਾ ਥਾਣੇ ਰਿਪੋਰਟ ਕਰਕੇ ਆਓ, ਇਲੈਕਸ਼ਨ ਚੱਲਦੇ ਪਏ ਆ। ਤੇ ਮੈਂ ਜਾ ਕੇ ਪਿੱਛੇ ਕਹਿ ਕੇ ਆਨੀ ਆ ਵੀ ਕੋਈ ਗੱਡੀ 'ਚ ਤਾਂ ਨਹੀਂ ਇਲੈਕਸ਼ਨ 'ਚ ਚਲਾ ਗਿਆ, ਵੀ ਮਸਤ ਮੋਲਾ ਬੰਦਾ ਹੈ। ਜੀ ਜੀ ਵੀ ਮੈਂ ਪੁੱਛਣ ਨਹੀਂ ਆ, ਹਜੇ ਮੈਂ ਜਾਣਾ ਹੀ ਸੀ ਤੇ ਇਹ ਗਏ ਆ ਥਾਣੇ ਤੇ ਇਹਨਾਂ ਨੇ ਉੱਥੇ ਇਹਦੀ ਆਵਾਜ਼ ਸੁਣੀ ਤੇ ਮੈਨੂੰ ਫੋਨ ਕੀਤਾ। ਥਾਣੇ ਵਾਲੇ ਦੇ ਫੋਨ ਨੰਬਰ ਤੋਂ ਹੀ ਫੋਨ ਕੀਤਾ ਕਿਉਂਕਿ ਫੋਨ ਵੀ ਨਹੀਂ ਆਪਣਾ ਲੈ ਕੇ ਗਏ ਸੀ, ਕਾਲੀ ਚਲੇ ਗਏ। ਤੇ ਉਹਨਾਂ ਨੇ ਪੁੱਛਿਆ ਵੀ ਕੀ ਮਤਲਬ, ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਹੋ ਗਿਆ, ਕਹਿੰਦੇ ਇਹਨੇ ਪੋਸਟਰ ਫਾੜਿਆ ਤੇ ਇਹਨੂੰ ਅੰਦਰ ਬਿਠਾਇਆ ਹੋਇਆ, ਕਿਉਂਕਿ ਉਹਨੂੰ ਤਾਂ ਸਮਝ ਹੀ ਨਹੀਂ ਹੈਗੀ। ਥਾਣੇ ਵਾਲੇ ਮੁੰਸ਼ੀ ਨਾਲ ਗੱਲ ਹੋਈ 3 ਨੰਬਰ ਡਿਵੀਜ਼ਨ ਦੇ, ਉਹ ਕਹਿੰਦਾ ਮੈਂ ਦੂਜੀ ਪਾਰਟੀ ਨੂੰ ਬੁਲਾ ਲੈਣਾ ਵੀ ਤੁਸੀਂ ਵੀ ਆ ਜਾਓ। ਜਦੋਂ ਮੈਂ ਉੱਥੇ ਪਹੁੰਚੀ ਤੇ 300-350 ਬੰਦਾ ਖੜਾ ਸੀ ਔਰ ਮੈਂ ਇਕੱਲੀ ਤੇ ਮੇਰੇ ਫਾਦਰ ਜੀ 2 ਹੀ ਬੰਦੇ ਅਸੀਂ। ਤੇ ਉਹ 300 ਬੰਦਾ ਬਾਰ-ਬਾਰ ਇਹਨੂੰ ਦੇਖ ਰਿਹਾ ਸੀ ਕਿੰਨੇ ਪੋਸਟਰ ਫਾੜਿਆ। ਈਵਨ ਇੰਨਾ ਹੀ ਨਹੀਂ, ਉਹਨਾਂ ਨੇ ਕਿਹਾ ਸਰਟੀਫਿਕੇਟ ਵੀ ਤੁਸੀਂ ਨਾ ਮਤਲਬ ਜਿਵੇਂ ਅੱਜ ਕੱਲ ਹਾਦਸੇ ਹੋ ਰਹੇ ਉਹ ਆਪਣੀ ਜਗ੍ਹਾ ਸਹੀ ਹੈ, ਮੈਂ ਕੋਈ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਲਗਾ ਰਹੀ, ਵੀ ਤੁਸੀਂ ਨਾ ਸਰਟੀਫਿਕੇਟ ਪੈਸੇ ਦੇ ਕੇ ਬਣਾਓ। ਇਹਦੇ ਮੈਂਟਲੀ ਬੰਦੇ ਕਹਿੰਦੇ ਲੋਕ ਡਿਸੇਬਿਲਟੀ ਦੇ ਸਰਟੀਫਿਕੇਟ ਇਹ ਨਾ ਉਹਨਾਂ ਨੇ ਬੁਲਾਓ ਜੰਮੂ ਵਾਲਿਆਂ ਨੂੰ। ਕੋਕ ਕਰਦਾ ਪਿਆ ਸੀ। ਮੈਂ ਬੱਚੇ ਨੇ ਕੁਝ ਨਹੀਂ ਖਾਦਾ 2 ਵਜੇ ਤੱਕ, ਵੀ ਮੈਂ ਘਰ ਜਾ ਕੇ ਖਾਵਾਂਗਾ। ਐਸਐਚਓ ਸਾਹਿਬ ਨੇ ਬੜਾ ਕੋਆਪਰੇਟ ਕੀਤਾ, ਲੇਕਿਨ ਉਹ 300 ਬੰਦਾ ਆਪਣੀ ਜਗ੍ਹਾ ਸਹੀ ਸੀ। ਲੇਕਿਨ ਮੈਂ ਉਹਨਾਂ ਦੀ ਹੱਥ ਜੋੜ ਕੇ ਤੇ ਪੈਰ ਛੂ ਕੇ ਉਹਨਾਂ ਦਾ ਸ਼ੁਕਰਾਨਾ ਵੀ ਕਰਦੀ ਆ। ਜੇ 300 ਬੰਦਾ ਇਹਨੂੰ ਉੱਥੇ ਹੀ ਮਾਰ ਦਿੰਦਾ ਤੇ ਮੈਂ ਕਿੱਥੇ ਖੜੀ ਸੀ, ਇੱਕ ਬੇਕਸੂਰਾ ਮਾਰਿਆ ਜਾਂਦਾ। ਜਿਹੜਾ ਪੋਸਟਰ ਫਾੜਿਆ ਉਹ ਕਾਹਦਾ ਸੀ, ਕੀ ਸੀ, ਵੋਟਾਂ ਦਾ ਸੀ? ਮੈਂ ਦੇਖਿਆ ਹੀ ਨਹੀਂ। ਗੁਰੂ ਰਵਿਦਾਸ ਮਹਾਰਾਜ ਜੀ ਦਾ। ਹੁਣ ਜਿਵੇਂ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ ਵਾ, ਉਹਦੇ ਸੰਬੰਧ ਚ ਬਹੁਤ ਸਾਰੇ ਪੋਸਟਰ ਲੱਗੇ ਨੇ। ਇਹਦੇ ਕੋਲ ਨਾ ਚਾਕੂ ਪਲਾਸਟਿਕ ਦਾ ਸੀ, ਕੇਕ ਕੱਟਣ ਵਾਸਤੇ ਹਾਂ ਹਾਂ ਉਹਦਾ ਚੀਜ਼ ਕੀਤਾ ਸੀ। ਅੱਛਾ ਨੇ ਆਪਾਂ ਨਹੀਂ ਸੀ ਉੱਥੇ, ਇਹ ਵੀ ਨਹੀਂ ਸੀ, ਆਪਾਂ ਕੁਝ ਨਹੀਂ ਕਹਿ ਰਹੇ। ਚਲੋ ਫਾੜ ਵੀ ਦਿੱਤਾ ਹੋਊਗਾ। ਬਟ ਮੇਰਾ ਸਵਾਲ ਇਹ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਕਿਹਾ, ਮੈਨੂੰ ਇਹ ਕਿਹਾ ਵੀ ਇਹਨੂੰ ਬੰਨ ਕੇ ਰੱਖੋ, ਹਨਾ, ਮੈਂ ਪਹਿਲੇ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਕਿ ਉਹਨਾਂ ਨੇ ਇਹਨੂੰ ਮਾਰਿਆ ਨਹੀਂ, ਕਾਨੂੰਨ ਦੇ ਹਵਾਲੇ ਕੀਤਾ। ਪਰ ਮੈਨੂੰ ਕਿਹਾ ਗਿਆ, ਪਰ ਇਹਨੂੰ ਕੁੱਟਿਆ ਬਹੁਤ। ਕੁੱਟਿਆ ਮਤਲਬ ਉਦਾਂ ਨਹੀਂ ਨਾ ਮਾਰਿਆ, ਜਾਨੋਂ ਮਾਰ ਦਿੰਦੇ ਫਿਰ ਮੈਂ ਕਿੱਥੇ ਖੜੀ ਸੀ। ਮੇਰਾ ਬੇਕਸੂਰ ਭਰਾ, ਮੈਂ ਭਰਾ ਤੋਂ ਗਈ ਆ ਮੌਤ ਦਾ ਮਾਰਿਆ ਤਾਂ ਕੋਈ ਪਰਚਾ ਦਰਜ ਹੋਣਾ ਸੀ। ਮੈਂ ਜਿੱਦਾਂ ਦਾ ਹੈ ਮੇਰਾ ਭਰਾ ਹੈ, ਮੇਰੀ ਜਾਨ। ਆ ਪਾਣੀ ਪੀ ਲੈ ਭੈਣੇ, ਇੱਕ ਮਿੰਟ ਚੁੱਪ ਕਰਾ ਲੈਣਾ, ਆ ਲੈ ਪਾਣੀ ਪੀ ਲੈ। ਹਾਂਜੀ ਮੈਨੂੰ ਇੱਕ ਗੱਲ ਕਹੀ ਕਿ ਇਹਨੂੰ ਬੰਨ ਕੇ ਰੱਖੋ, ਸੰਗਲ ਪਾ ਕੇ ਰੱਖੋ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਮੈਨੂੰ ਕਿਹਾ, ਮੇਰੇ ਕੋਲ ਲਿਖਾਇਆ ਵੀ, ਪਰ ਮੈਂ ਇਸ ਪ੍ਰਸ਼ਾਸਨ ਕੋਲ ਪੁੱਛਣਾ ਚਾਹੁੰਦੀ ਹਾਂ ਵੀ ਇਹਨਾਂ ਬੱਚਿਆਂ ਲਈ ਪ੍ਰਸ਼ਾਸਨ ਕੀ ਇੰਤਜ਼ਾਮ ਕਰ ਰਹੀ ਹੈ। ਮਾਂ ਪਿਓ ਕੋਈ ਜਾਂਦਾ ਵਾ ਬੱਚਾ ਵਜਾ ਹੋਏ ਜਾਂ ਅਸੀਂ ਚਾਹੁੰਦੇ ਹਾਂ। ਹੁਣ ਇਹਨਾਂ ਨੇ ਮਨੁੱਖਤਾ ਦੀ ਸੇਵਾ ਬਣਾਈ ਹੈ। ਇੱਥੇ ਸਵੇਰ ਤੋਂ ਮੈਂ ਆਈ ਹਾਂ, ਮੈਂ ਦੇਖਿਆ ਸੇਵਾ ਹੋਈ ਹੈ, ਮੈਂ ਲਾਈਵਸ ਵੀ ਦੇਖ ਰਹੀ ਹਾਂ ਇਹਨਾਂ ਦੇ। ਮੈਂ ਕਹਿੰਦੀ ਹਾਂ ਕਿ ਇਹ ਇਨਸਾਨ ਹੋ ਕੇ ਆਪਣੀ ਡਿਊਟੀ ਨਿਭਾ ਰਿਹਾ ਤੇ ਪ੍ਰਸ਼ਾਸਨ ਕਿੱਥੇ ਖੜਾ ਹੈ। ਮੈਨੂੰ ਪ੍ਰਸ਼ਾਸਨ ਨੇ ਵੀ ਕਿਹਾ ਵੀ ਇਹਨੂੰ ਬੰਨ ਕੇ ਰੱਖੋ, ਬਟ ਉਹਨਾਂ ਨੇ ਅੰਦਰ ਅਰੈਸਟ ਨਹੀਂ ਕੀਤਾ ਸੀ ਗੁਰਪ੍ਰੀਤ ਵੀਰ ਜੀ, ਬਾਹਰ ਹੀ ਬਿਠਾਇਆ ਹੋਇਆ ਸੀ। ਹਾਂ, ਕਿਉਂਕਿ ਉਹਨੂੰ ਜਦੋਂ ਮੈਂ ਪੁੱਛਿਆ ਵੀ ਤੁਸੀਂ ਇਹਨੂੰ ਤੁਹਾਡੀਆਂ ਅਦਾਲਤ ਇਹ ਬਣੀਆਂ ਹੋਈਆਂ ਜੇਲਾਂ, ਇਹਦੇ ਅੰਦਰ ਕਿਉਂ ਨਹੀਂ ਕੀਤਾ, ਕਹਿੰਦੇ ਅਸੀਂ ਨਹੀਂ ਕਰ ਸਕਦੇ ਹਵਾਲਾਤ ਦੇ ਅੰਦਰ। ਉਹਨਾਂ ਨੂੰ ਪਤਾ ਇਹਨੂੰ ਅੰਦਰ ਨਹੀਂ ਬੰਦ ਕਰ ਸਕਦੇ। ਫਿਰ ਉਹ ਭੈਣ ਨੂੰ ਕਿਉਂ ਕਹਿ ਰਹੇ ਆ ਕਿ ਵੀ ਅੰਦਰ ਬੰਦ ਕਰੋ, ਇਹਨੂੰ ਸੰਗਲ ਨਾਲ ਬੰਨ। ਹਾਂ, ਸੰਗਲ ਨਾਲ ਬੰਨੋ। ਉਹਨਾਂ ਨੇ ਨਹੀਂ ਕਿਹਾ, ਜਿੱਥੇ ਜਿੰਨੇ ਮਤਲਬ ਉੱਥੇ ਲੋਕ ਸੀ ਉਹਨਾਂ ਨੇ ਵੀ ਮੈਨੂੰ ਕਿਹਾ, ਕਿਉਂਕਿ ਉਹ ਇਹਨੂੰ ਬੰਨ ਕੇ ਰੱਖੋ, ਇਹਨੂੰ ਬੰਨ ਕੇ ਰੱਖੋ। ਹਾਂ, ਉਹ ਦਰਦ ਤੋਂ ਨਹੀਂ ਗੁਜ਼ਰੇ। ਹੁਣ 25 ਦਿਨ ਤੱਕ ਰਵਿਦਾਸ ਜੀ ਦਾ ਜਾਂ ਇਲੈਕਸ਼ਨਸ ਹੈ, ਮੰਨ ਲਓ ਕੋਈ ਹੋਰ ਪਾਰਟੀ ਕਰਦੀ ਹੈ ਜਾਂ ਕੋਈ ਹੋਰ ਉੱਥੇ ਪੋਸਟਰ ਪਾੜ ਦਿੰਦਾ ਰਵਿਦਾਸ ਜੀ ਦਾ, ਤੇ ਇਹ ਤਾਂ ਬੇਕਸੂਰਾ ਮਾਰਿਆ ਗਿਆ। ਅੱਜ ਉਸ ਘੜੀ ਦੀ ਸਜ਼ਾ ਮਿਲ ਰਹੀ ਹੈ ਕਿ ਅਸੀਂ ਪਿਓ ਧੀ ਇਹਨੂੰ ਮਤਲਬ ਆਏ ਆ, ਪਾਪਾ ਵੀ ਨਾਲ ਰਹਿਣ, ਪਰ ਮੇਰੀ ਵੀ ਗੁਹਾਰ ਹੈ, ਮੈਂ ਵੀ ਤਾਂ ਕੱਲੀ ਰਹੂੰਗੀ, ਸਫਰ ਕਰੂੰਗੀ। ਇਹ ਕਿੰਨਾ ਵੱਡਾ ਦਰਦ ਹੈ, ਤੁਸੀਂ ਸਮਝ ਸਕਦੇ ਹੋ। ਅਸੀਂ ਤੁਹਾਨੂੰ ਥੋੜਾ ਐਕਸਪਲੇਨ ਕਰਦੇ ਹਾਂ ਗੱਲ ਹੋਈ ਕੀ ਆ, ਸਾਡਾ ਲਾਈਵ ਹੋਣ ਦਾ ਕਾਰਨ ਕੀ ਆ। ਲਾਈਵ ਹੋਣ ਦਾ ਕਾਰਨ ਇਹ ਵੀਰ, ਇਹ ਬੱਚਾ ਨਹੀਂ, ਅਸੀਂ ਇਹਨੂੰ ਬੱਚਾ ਹੀ ਕਵਾਂਗੇ ਕਿਉਂਕਿ ਇਹਦਾ ਦਿਮਾਗ ਆ ਜਿਹੜਾ ਉਹ 2.5-3 ਸਾਲ ਦੇ, 4 ਸਾਲ ਦੇ, 5 ਸਾਲ ਦੇ ਬੱਚੇ ਜਿੰਨਾ, ਮਤਲਬ 10 ਸਾਲ ਤੋਂ ਛੋਟੇ ਬੱਚੇ ਜਿੰਨਾ ਦਿਮਾਗ ਹੈ ਇਹਦਾ। ਏਜ ਅਕੋਰਡਿੰਗਲੀ ਹਾਈਟ, ਇਹ ਪੂਰਾ ਇੱਕ ਤਕੜਾ ਇਨਸਾਨ ਆ। ਅੱਜ ਕੱਲ ਦੀ ਗੱਲ ਆ ਭੈਣੇ ਜਿਹੜੀ ਕੁੱਟਮਾਰ ਹੋਈ ਹੈ, ਕੱਲ ਦੀ ਗੱਲ ਆ। ਸਾਰੀ ਰਾਤ ਨੀਂਦ ਹੀ ਨਹੀਂ ਆਈ। ਕੱਲ ਸਵੇਰੇ ਸਾਜਰਿਓਂ ਇਹ ਬੱਚਾ ਗੁਰਦੁਆਰੇ ਜਿਵੇਂ ਆਮ ਰੋਜ਼ ਦੀ ਦਿਨ ਜਾਂਦਾ, ਮੰਦਿਰ ਜਾਂਦਾ, ਇਹ ਗਿਆ ਹੋਇਆ ਸੀ। ਡੈਡੀ ਇਹਦੇ ਘਰ 'ਚ ਹੀ ਨੇ ਆਪਣੀ ਬੇਟੀ ਦੇ ਨਾਲ, ਆਪਣੇ ਬੇਟੇ ਦੇ ਨਾਲ ਇਹਦੀ ਸੇਵਾ ਦੇ ਵਿੱਚ ਜਾਂ ਹੋਰ ਇਸ ਤਰ੍ਹਾਂ ਦੇ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ। ਇਹਨਾਂ ਨੇ ਇੱਕ ਸਮਰਥ ਨਾਂ ਦੀ ਇੱਕ ਸੰਸਥਾ ਬਣਾਈ ਹੋਈ ਹੈ। ਠੀਕ ਹੈ ਰਿਸ਼ੀ, ਕਰਦੇ ਆ ਗੱਲ 2 ਮਿੰਟ, ਹੁਣ ਚੁੱਪ ਕਰ ਰਹੇ ਆ, ਪੁਲਿਸ ਨਾਲ ਗੱਲ ਕਰ। ਤੇ ਇਹ ਬੱਚਾ ਉੱਥੇ ਗਿਆ, ਇਹਨੇ ਕੋਈ ਪੋਸਟਰ ਲੱਗਿਆ ਸੀ ਰਵਿਦਾਸ ਮਹਾਰਾਜ ਜੀ ਦੇ, ਅਸੀਂ ਵੀ ਸਾਰੇ ਪਾ ਸਕਾਂ, ਕੌਣ ਨਹੀਂ, ਕਿਉਂਕਿ ਜੋ ਉਹਨਾਂ ਨੇ ਕੀਤਾ ਉਹ ਸਾਡੇ ਰਹਿਬਰ ਨੇ, ਸਾਡੇ ਰੱਬ ਨੇ, ਸਾਡੇ ਗੁਰੂ ਨੇ ਉਹ। ਪਰ ਇੱਕ ਮੰਦਬੁੱਧੀ ਬੱਚਾ ਜਿਹਨੂੰ ਇੰਨੀ ਵੀ ਸੁੱਧ ਬੁੱਧ ਨਹੀਂ ਹੈਗੀ ਵੀ ਉਹ ਆਪਣੇ ਆਪ ਨੂੰ, ਆਪਣੇ ਆਪ ਦੀ ਕੇਅਰ ਕਰ ਸਕੇ ਜਾਂ ਪੜ੍ਹ ਸਕੇ, ਉਹ ਵੀ ਚੰਗਾ ਅਫਸਰ ਬਣ ਸਕਦਾ ਸੀ, ਉਹ ਵੀ ਇੱਕ ਮਾਂ-ਬਾਪ ਦੀ ਸੇਵਾ ਕਰ ਸਕਦਾ ਸੀ। ਅੱਜ ਉਹਨੂੰ ਸੇਵਾ ਉਹਦੇ ਫਾਦਰ ਸਾਹਿਬ ਕਰਦੇ ਨੇ ਉਹਦੀ ਸੇਵਾ। ਤਾਂ ਇਹ ਬੱਚਾ, ਅੱਜ ਉਹਦੀ ਭੈਣ ਇੱਥੇ ਸਾਡੇ ਕੋਲੇ ਬੈਠੇ ਨੇ, ਇਹ ਗੱਲ ਲਈ ਰੋ ਰਹੇ ਨੇ ਵੀ ਮੇਰਾ ਜੇ ਭਰਾ ਮਰ ਜਾਂਦਾ
ਤਾਂ ਉਹਦਾ ਜ਼ਿੰਮੇਵਾਰ ਕੌਣ ਸੀ? ਕਿਉਂਕਿ ਮੌਬ ਨੇ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਉੱਥੇ ਮੌਕੇ ਤੇ ਹੀ ਉਹਨੂੰ ਖਤਮ ਕਰਤਾ ਬੰਦੇ ਨੂੰ। ਠੀਕ ਆ, ਅਸੀਂ ਕਿਸੇ ਤੇ ਉਹ ਨਹੀਂ ਕਹਿੰਦੇ। ਪਹਿਲਾਂ ਕਈ ਥਾਵਾਂ ਤੇ ਇਦਾਂ ਦੀਆਂ ਬੇਅਦਬੀਆਂ ਹੋਈਆਂ ਜਿੱਥੇ ਇਹ ਕੰਮ ਇਦਾਂ ਦਾ ਹੋਣਾ ਚਾਹੀਦਾ ਸੀ, ਉੱਥੇ ਨਹੀਂ ਹੋਇਆ। ਸਰਕਾਰਾਂ ਨੇ ਉਲਟਾ ਗੋਲੀਆਂ ਤੱਕ ਚਲਾਤੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰੂਗਾ, ਸਾਡੇ 'ਚ ਵੀ ਸ਼ਾਇਦ ਅਸੀਂ ਵੀ ਉੱਥੇ ਮੌਕੇ ਤੇ ਹੋਈ, ਅਸੀਂ ਵੀ ਇਦਾਂ ਦਾ ਕੋਈ ਸਟੈਪ ਚੱਕ ਲਈਏ ਵੀ ਅਸੀਂ ਵੀ ਉਹਨੂੰ ਮਾਰਨ ਤੱਕ ਜਾਈਏ। ਪਰ ਅੱਜ ਜਿਹੜਾ ਕੇਸ ਅਸੀਂ ਲੈ ਕੇ ਆਏ ਆ, ਕਈ ਵਾਰੀ ਕੁਝ ਹਾਲਾਤ ਹੋਰ ਹੁੰਦੇ ਆ, ਗੱਲ ਕੋਈ ਹੋਰ ਹੁੰਦੀ ਆ। ਇਹ ਭੈਣ ਆਈ ਹੈ, ਕਹਿੰਦੇ ਵੀ ਮੇਰੇ ਭਰਾ ਨੂੰ 15-20 ਦਿਨ ਲਈ ਇੱਥੇ ਰੱਖ ਲਓ। ਅਸੀਂ ਪੁੱਛਿਆ ਕਿਉਂ? ਕਹਿੰਦੇ ਵੀ ਇਹਨਾਂ ਨੂੰ ਉਹਨਾਂ ਨੇ ਸਪੈਸ਼ਲੀ ਥਾਣੇ ਵਾਲਿਆਂ ਨੇ ਵੀ ਕਿਹਾ ਵੀ ਇਹਨੂੰ 15-20 ਦਿਨ ਸਾਈਡ ਤੇ ਕਰ ਦਿਓ, ਕਿਤੇ ਚਾਹ ਬੰਨ ਕੇ ਰੱਖ ਲਓ ਸੰਗਲ ਨਾਲ। ਲਿਖਾਇਆ ਤੋਂ ਲਿਖਤੀ ਚ ਲੈ ਲਿਆ। ਇੱਕ ਮਿੰਟ ਤੁਸੀਂ ਧਿਆਨ ਨਾਲ ਰੱਖੋਗੇ, ਇਹ ਬਾਹਰ ਨਹੀਂ ਨਿਕਲਣਾ ਚਾਹੀਦਾ। ਬਟ ਉਹ ਥਾਣੇ ਵਾਲਿਆਂ ਨੇ ਸਪੋਰਟ ਬਹੁਤ ਕੀਤੀ, ਰਵੀ ਦਾਸੀਆ ਨੂੰ ਵੀ ਸਮਝਾਇਆ। ਰਵੀ ਦਾਸੀਆ ਦਾ ਵੀ ਇੱਕ ਥੈਂਕਸ ਹੈ, ਉਹ ਜਿਹੜੇ ਉੱਥੇ ਖੜੇ ਸੀ, ਇਹਨੂੰ ਉਹਨਾਂ ਨੇ ਮਾਰਿਆ ਨਹੀਂ, ਵੱਢ ਦਿੰਦੇ ਫਿਰ ਕਿੱਥੇ ਸੀ ਅਸੀਂ? ਫਿਰ ਕਿੱਥੇ ਜਾਂਦੇ? ਹੁਣ ਭੈਣ ਇਹ ਗੱਲ ਲਈ ਇੱਥੇ ਸਾਡੇ ਕੋਲ ਆਏ ਨੇ ਵੀ ਇਹਨੂੰ ਤੁਸੀਂ ਰੱਖ ਲਓ 15-20 ਦਿਨ ਵਾਸਤੇ, ਵੀ ਜੇ ਉੱਥੇ ਇਹਨੇ ਦੁਬਾਰਾ ਫੇਰ ਤੋਂ ਕੋਈ ਪੋਸਟਰ ਫਾੜਤਾ, ਨਾ ਵੀ ਫਾੜਿਆ ਹੋਵੇ, ਕਿਸੇ ਹੋਰ ਨੇ ਵੀ ਫਾੜਤਾ, ਤਾਂ ਵੀ ਇਹਨੂੰ ਕੋਈ ਹੁਣ ਉਹ ਵੀ ਆਊਗਾ। ਤੇ ਉਹਨੇ ਬੱਚੇ ਨੂੰ ਮੰਨ ਲਓ ਉੱਥੇ ਉਹਨਾਂ ਨੇ ਸਾਰਿਆਂ ਨੇ ਇਸ ਤਰੀਕੇ ਨਾਲ ਟ੍ਰੀਟ ਕੀਤਾ ਵੀ ਇਹ ਜਾਣ ਕੇ ਕਰ ਰਿਹਾ। ਇਹਦੇ ਘਰ ਦੇ ਆ ਜਿਹੜੇ ਇਹਨੂੰ ਡਿਸੇਬਿਲਟੀ ਦਾ ਸਰਟੀਫਿਕੇਟ ਬਣਾ ਕੇ ਲੈ ਕੇ ਆਏ ਨੇ, ਇਹ ਨਕਲੀ ਆ। ਇਹ ਵਾਕਈ ਸਾਡਾ ਦੱਸਣ ਦਾ ਹੱਕ ਆ। ਅਸੀਂ ਇਹਨੂੰ ਬੱਚੇ ਨੂੰ ਦੇਖ ਕੇ ਮਿਲ ਕੇ, ਇਹਨਾਂ ਨੇ ਸਰਟੀਫਿਕੇਟ ਦਿਖਾਇਆ ਸਾਨੂੰ ਡਿਸੇਬਿਲਟੀ ਦਾ, ਅਸੀਂ ਉਹਨਾਂ ਨੂੰ ਵੀ ਕਲੀਅਰ ਕਰਨਾ ਚਾਹੁੰਦੇ ਆ ਵੀ ਇਹ ਵਾਕਈ ਮੰਦਬੁੱਧੀ ਆ। ਐਸਐਚਓ ਨੇ ਵੀ ਸਮਝਾਇਆ ਸਰ। ਹਾਂ, ਇਹ ਜਾਣ ਕੇ ਨਹੀਂ ਕਰ ਰਿਹਾ, ਇਹ ਕੇਸ ਜੈਨੂਇਨ ਆ। ਇਹਨੇ ਉੱਥੇ ਬਾਪੂ ਜੀ ਦੱਸਦੇ ਨੇ ਵੀ ਕੋਈ ਇਹਦੇ ਕੋਲੇ ਕੇਕ ਕੱਟਣ ਵਾਲੀ ਜਿਹੜੀ ਛੁਰੀ ਹੁੰਦੀ ਆ ਪਲਾਸਟਿਕ ਦੀ, ਨਹੀਂ ਦੇਖਿਆ ਸਰ, ਜਾਨੀ ਕਿ ਉਹਨਾਂ ਨੇ ਦੱਸਿਆ ਜਾਂ ਜੋ ਵੀ, ਵੈਸੇ ਦੱਸਦਾ ਤੇ ਉਹਦੇ ਨਾਲ ਕਿਤੇ ਪੋਸਟਰ ਦੇ ਉੱਪਰ ਇਦਾਂ ਮਾਰਤਾ, ਉਹ ਫਟ ਗਿਆ ਪੋਸਟਰ, ਹਨਾ। ਆ ਦੇਖੋ, ਆ ਹੁਣ ਡਿਸੇਬਿਲਟੀ ਸਰਟੀਫਿਕੇਟ ਹੈ ਇਹਨਾਂ ਦਾ, ਇਹਦੇ ਵਿੱਚ ਕਿੰਨੇ ਪਰਸੈਂਟ ਆ? ਇਹਦੇ ਚ ਪਰਸੈਂਟੇਜ ਕਿੱਥੇ ਲਿਖੀ ਹੈ ਭੈਣੇ? 75। ਹਾਂਜੀ, ਆ 75% ਡਿਸੇਬਲ ਆ ਬੱਚਾ ਦਿਮਾਗੀ ਤੌਰ ਤੇ, ਹਨਾ। ਤੇ ਇਹ ਐਡੇ ਅਫਸਰਾਂ ਦੀਆਂ ਹਨਾ ਸਟੈਂਪਾਂ ਲੱਗੀਆਂ ਹੋਈਆਂ, ਮੰਨ ਲਓ ਜਿਹੜੇ ਹਨ ਮੈਡੀਕਲ ਅਫਸਰ ਨੇ, ਇਹ ਕੋਈ ਬੈਕ ਡੇਟ 'ਚ ਜਾ ਕੇ ਵੀ ਨਹੀਂ ਬਣਾਇਆ ਜਾ ਸਕਦਾ। ਇਹਨੂੰ ਬਣਾਉਣ ਲਈ ਬੜਾ ਕੁਝ ਕਰਨਾ ਪੈਂਦਾ, ਸਾਨੂੰ ਪਤਾ 2012 ਦਾ ਬਣਿਆ ਹੋਇਆ। ਇਹ ਬਹੁਤ ਸਾਰੇ ਲੋਕਾਂ ਦੇ ਇਹੀ ਨਹੀਂ ਬਣਦੇ, ਕਿਉਂਕਿ ਇਹਨੂੰ ਬਣਾ ਕੇ ਫਿਰ ਪੈਨਸ਼ਨ ਲੱਗਦੀ ਆ ਜਾਂ ਹੋਰ ਆ, ਤਾਂ ਉਹ ਚੀਜ਼ਾਂ ਲਈ ਵੀ ਇਹਦੇ ਲਈ ਪਰਿਵਾਰ ਬਹੁਤ ਸਫਰ ਕਰਦੇ ਨੇ। ਤੇ ਇਸ ਬੱਚੇ ਨੇ ਜੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪੋਸਟਰ ਫਾੜ ਦਿੱਤਾ, ਚਲੋ ਉੱਥੋਂ ਲੋਕਾਂ ਨੇ ਇਹਨੂੰ ਕੁੱਟਿਆ ਮਾਰਿਆ, ਥਾਣੇ ਫੜਾਤਾ, ਇਹਦੇ ਲਈ ਵੀ ਧੰਨਵਾਦੀ, ਵਧੀਆ ਇਹਨੂੰ ਥਾਣੇ ਫੜਾਤਾ, ਕਿਉਂਕਿ ਉਹਨਾਂ ਨੂੰ ਵੀ ਸ਼ਾਇਦ ਇਸ ਗੱਲ ਦੀ ਸਮਝ ਹੋਵੇ ਵੀ ਇਹ ਵਾਕਈ ਮੰਦਬੁੱਧੀ ਆ। ਜਦੋਂ ਇਹ ਦਿਨਾ ਰਿਸ਼ੀ, ਤੇ ਉਸ ਤੋਂ ਬਾਅਦ 300 ਬੰਦਾ ਬਾਰ-ਬਾਰ ਅੰਦਰ ਦੇਖ ਕੇ ਆਇਆ ਜਾ ਕੇ ਵੀ ਉਹ ਕੌਣ ਆ ਜਿਹਨੇ ਪੋਸਟਰ ਫਾੜਿਆ, ਹਨਾ। ਇੱਕ ਮਾਹੌਲ ਇਦਾਂ ਦਾ ਕ੍ਰੀਏਟ ਹੋ ਗਿਆ ਸੀ ਨਾ, ਜਿਹਨੇ ਦੇਖਿਆ ਨਹੀਂ, ਜਿਹਨੇ ਸੁਣੀ ਆ ਗੱਲ, ਉਹਨੂੰ ਐਂ ਲੱਗਦਾ ਵੀ ਪਤਾ ਨਹੀਂ ਕੀ ਕਰਤਾ। ਤਾਂ ਪਰ ਜੇ ਉੱਥੇ ਮੌਬ ਵੱਲੋਂ ਇਹਦੇ ਨਾਲ ਵੀ ਅੱਜ ਇਦਾਂ ਦਾ ਕੋਈ ਹਾਦਸਾ ਹੋ ਜਾਂਦਾ, ਤਾਂ ਸ਼ਾਇਦ ਇਹ ਬੱਚਾ ਵਿਚਾਰਾ ਜੈਨੂਅਲੀ ਠੀਕ ਨਹੀਂ ਹੈਗਾ, ਇਹ ਭੇਟ ਚੜ ਜਾਣਾ ਸੀ ਇਕੱਠ ਦੀ। ਤੇ ਉਹਦੀ ਭੈਣ ਤੇ ਉਹਦੇ ਫਾਦਰ ਸਾਹਿਬ ਇਸੇ ਗੱਲ ਲਈ ਵਰਡ ਨੇ ਵੀ ਹੁਣ ਸਾਨੂੰ, ਉਹਨਾਂ ਨੇ ਪ੍ਰਸ਼ਾਸਨ ਨੇ ਵੀ ਇਹ ਗੱਲ ਕਹਿਤੀ, ਉਹਨਾਂ ਲੋਕਾਂ ਨੇ ਵੀ ਇਹ ਗੱਲ ਕਹਿਤੀ ਵੀ 15-20 ਦਿਨਾਂ ਵਾਸਤੇ ਇਹਨੂੰ ਬੰਨ ਕੇ ਰੱਖੋ ਘਰੇ, ਵੀ ਇਹ ਇੱਥੇ ਬਾਜ਼ਾਰ 'ਚ ਦਿਖਣਾ ਨਹੀਂ ਚਾਹੀਦਾ, ਇੱਥੇ ਆਉਣਾ ਨਹੀਂ ਚਾਹੀਦਾ। ਤਾਂ ਹੁਣ ਇਹ ਕਿੱਥੇ ਬੰਨਣ? ਇਸ ਬੱਚੇ ਨੂੰ ਬੰਨ ਕੇ ਰੱਖਣਾ ਕੀ ਜਾਇਜ਼ ਗੱਲ ਹੈ ਸੰਗਲ ਨਾਲ? ਸਕੂਲਸ ਵੀ ਨਹੀਂ ਹੈ, ਮੈਂਟਲੀ ਰਿਟਾਰਡਡ ਹੋਰ ਸਕੂਲ ਹੈ, 30 ਸਾਲ ਤੋਂ ਬਾਅਦ ਉਹ ਵੀ ਜਵਾਬ ਦੇ ਉਹ ਵੀ ਜਵਾਬ ਦੇ ਦਿੰਦੇ। ਜਾਏ ਕਿੱਥੇ ਇਹਦੀ ਭੈਣ ਤੇ ਪਿਓ, ਜਾਏ ਕਿੱਥੇ? ਹੁਣ ਸਰਕਾਰ ਦਾ ਇੱਕ ਕਦਮ ਚੁੱਕਣਾ ਬਹੁਤ ਜ਼ਰੂਰੀ ਆ। ਜਿਹੜੇ ਡਿਸੇਬਲ ਬੱਚੇ ਨੇ ਇਦਾਂ ਦੇ, ਇਹਨਾਂ ਵਾਸਤੇ ਇਦਾਂ ਦੇ ਸ਼ੈਲਟਰ ਬਣਾਉਣੇ ਚਾਹੀਦੇ ਜਿੱਥੇ ਇਦਾਂ ਦੇ ਬੱਚਿਆਂ ਨੂੰ ਮਾਂ-ਬਾਪ ਛੱਡ ਸਕਣ। ਹੁਣ ਬਜ਼ੁਰਗ ਤਾਂ ਬਜ਼ੁਰਗ ਹੋ ਗਏ, ਹੋਰ ਮੰਨ ਲਓ ਆਪਣੇ 5-7 ਸਾਲਾਂ ਨੂੰ ਇਹਨਾਂ ਨੂੰ ਖੁਦ ਦੀ ਕੇਅਰ ਕਰਨੀ ਮੁਸ਼ਕਿਲ ਹੋ ਜਾਣੀ ਆ। ਭੈਣ ਵੀ ਹੈਂਡੀਕੈਪਟ ਆ, ਧੰਨ ਫਿਰ ਵੀ ਚਲੋ ਭੈਣ ਖੜੀ ਆ, ਪਰ ਅਸੀਂ ਤਾਂ ਬਹੁਤ ਸਾਰੇ ਕੇਸਾਂ ਦੇਖਦੇ ਆ ਭੈਣ ਭਰਾ ਖੜਦੇ ਹੀ ਨਹੀਂ, ਉਹ ਮਾਂ-ਬਾਪ ਦੀ ਜ਼ਿੰਮੇਵਾਰੀ ਬਣ ਕੇ ਰਹੇ। ਜੀ ਜਬ ਤੱਕ ਜਿੰਦੀ ਇਹਦਾ ਸਾਥੀ ਛੱਡਾਂਗੇ। ਈਵਨ ਕਿ ਤਾਜਪੁਰ ਰੋਡ ਤੇ ਕੁਝ ਜਗ੍ਹਾ ਹੈ, ਮੈਂ ਸਿਸਟਮ ਬਣਾ ਰਹੀ ਹਾਂ, ਉੱਥੇ ਮੈਂ ਕਿਹਾ ਵੀ ਹੈ ਕਿ ਐਵਾ ਜੇ ਬੱਚੇ ਹੋਰ ਜਿਹੜੇ ਇਹਨਾਂ ਦੇ ਮਾਂ-ਬਾਪ ਹੈ, ਉਹਵਾ ਜੇ ਬੱਚਿਆਂ ਨਾਲ ਉੱਥੇ ਖੋਲੀਏ, 8-10 ਬੱਚੇ ਹੋਣ, ਇਹਦੀ ਵੀ ਕੇਅਰ ਟੇਕਰ ਹੋਏ ਤੇ ਇਹਨਾਂ ਵਰਗੇ ਹੋਰ ਬੱਚਿਆਂ ਦੀ ਵੀ ਹੋਏ। ਰੋਣਾ ਨਹੀਂਗਾ, ਕੋਈ ਗੱਲ ਨਹੀਂ। ਬਹੁਤ ਧੰਨਵਾਦ ਆ ਭੈਣੇ, ਤੁਸੀਂ ਇਹ ਮੈਸੇਜ ਸੰਗਤ ਤੱਕ ਪਹੁੰਚਾਇਆ। ਅਸੀਂ ਵੀ ਇਹ ਮੈਸੇਜ ਤੁਹਾਡੇ ਤੱਕ ਕਨਵੇ ਕਰ ਰਹੇ ਹਾਂ ਵੀ ਇਹ ਬੱਚਾ ਵਾਕਈ ਮੰਦਬੁੱਧੀ ਆ। ਇਹਦੇ ਲਈ ਅਸੀਂ ਤਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਦੇ ਹਾਂ ਵੀ ਇਸ ਤਰ੍ਹਾਂ ਅਸੀਂ ਇੱਥੇ ਹੁਣ ਕੋਸ਼ਿਸ਼ ਕਰਾਂਗੇ, ਕਿਉਂਕਿ ਉਹਦੀ ਜਾਨ ਨੂੰ
ਵਿਚਾਰੀ ਨਾਲੋਂ ਵੀਰੇ ਦੀ ਨਾਲੋਂ ਕੀ ਚੰਗਾ, ਅਸੀਂ 15-20 ਦਿਨ ਇੱਥੇ ਰੱਖ ਲੈਂਦੇ ਆ ਇਹਨੂੰ ਵੀਰੇ ਵੀਰ ਜੀ ਨੂੰ। ਕੋਸ਼ਿਸ਼ ਨਹੀਂ ਮੇਰੀ ਝੋਲੀ 'ਚ ਦਾਤ ਪਾਓ, ਮੈਂ ਨਹੀਂ ਅਸੀਂ ਬਹੁਤ ਆਸ ਲੈ ਰੱਖਾਂਗੇ ਕੇ ਰੱਖਾਂਗੇ ਭੈਣੇ, ਬਹੁਤ ਆਸ ਕੋਈ ਗੱਲ ਨਹੀਂ, ਵਾਹਿਗੁਰੂ ਮਿਹਰ ਕਰਨ। ਇਹ ਇੰਨੇ ਟੈਨਸ਼ਨ 'ਚ ਨੇ, ਇਹ ਵਿਚਾਰੇ ਬੈਠੇ ਕਹਿੰਦੇ ਵੀ ਤੁਸੀਂ ਰੱਖ ਲਓ, ਵੀ ਕਿਤੇ ਮਨਾ ਨਾ ਕਰ ਦੇਣ ਵੀ ਅਸੀਂ ਨਹੀਂ ਰੱਖ ਸਕਦੇ। ਪਰ ਉਹਦੀ ਜਾਨ ਦੇ ਬਦਲੇ ਜੇ 15-20 ਦਿਨ ਅਸੀਂ ਇੱਥੇ ਰੱਖ ਲਾਂਗੇ, ਇਸ ਤੋਂ ਵੱਡੀ ਹੋਰ ਕੀ ਸੇਵਾ ਹੋ ਸਕਦੀ ਆ। ਤੇ ਅਸੀਂ ਉਹਨੂੰ ਵੀਰੇ ਨੂੰ ਇੱਥੇ ਰੱਖਾਂਗੇ ਸਾਰੇ ਵੀ। ਪਾਸੋਂ ਨਿਰਾਸ਼ ਹੋ ਕੇ ਆਈਆਂ, ਪਰ ਗੁਰਪ੍ਰੀਤ ਵੀਰ ਜੀ ਨੇ ਨਾ ਬਹੁਤ ਵੱਡੀ ਆਸ ਦਿਖਾਈ ਹੈ। ਮੇਰੇ ਫਾਦਰ ਵੀ ਰਾਂਗੇ, ਚਲੋ ਜੋ ਮੈਨੂੰ ਸਟਰਗਲ ਕਰਨਾ ਪਏਗਾ ਮੈਂ ਕਰਾਂਗੀ। 20 ਦਿਨ ਮੇਰੀ ਕੰਡੀਸ਼ਨ ਵੀ ਨਹੀਂ ਹੈ, ਬਟ ਮੈਂ 20 ਦਿਨ ਦਾ ਸਟਰਗਲ ਕਰਾਂਗੀ, ਚਾਹੇ ਜਿਵੇਂ ਵੀ ਆਪਣੇ ਘਰ 'ਚ ਸੇਫ ਰਹਾਂ। ਪਰ ਮੈਂ ਗੁਰਪ੍ਰੀਤ ਵੀਰ ਜੀ ਦੀ ਧੰਨਵਾਦੀ ਹਾਂ, ਜਿਵੇਂ ਮੈਂ ਲਾਈਵ ਦੇਖਿਆ ਉਵੇਂ ਹੀ ਮੈਂ ਪਾਇਆ ਇਹਨਾਂ ਨੂੰ। ਰੀਅਲੀ ਗੁਰਪ੍ਰੀਤ ਵੀਰ ਜੀ, ਮੈਂ ਇੱਕ ਹੋਰ ਕਹਾਂਗੀ, ਮੈਂ ਮਨੁੱਖਤਾ ਦੀ ਸੇਵਾ ਨਾਲ ਵੀ ਜੁੜਾਂਗੀ। ਤੁਹਾਡੇ ਜਿੰਨੇ ਇੱਥੇ ਬੰਦੇ ਆ, ਚਾਹੇ ਮੈਨੂੰ ਆਣਾ ਪਏ ਮੈਂ ਆਉਂਗੀ। ਔਰ ਪੈਨਸ਼ਨ ਦਾ ਜਿਹੜਾ ਕੰਮ ਹੈ ਉਹ ਕਰਨਾ ਚਾਹੁੰਦੀ ਹਾਂ। ਇੱਕ ਨਿਰਾਮਿਆ ਮੈਂਟਲੀ ਰਿਟਾਇਰਡ ਲਈ ਹੈ, 500 ਵਿੱਚ 1 ਲੱਖ ਦਾ ਮੈਡੀਕਲ ਹੁੰਦਾ ਹੈ। ਮੈਂ ਚਾਹਾਂਗੀ ਕਿ ਤੁਸੀਂ ਮੇਰੀ ਸੇਵਾ ਹੈ ਝੋਲੀ 'ਚ ਪਾਓ, ਤੇ ਮੈਂ ਇਹਨਾਂ ਦਾ ਫਾਰਮ ਜੋ ਵਾਹਿਗੁਰੂ ਜੀ ਚਾਹੁੰਦੇ ਆ, ਮੈਂ ਨਹੀਂ ਕਰਨਾ ਜਰੀਆ, ਤੇ ਮੈਂ ਇਹਨਾਂ ਦੇ ਵੀ ਫਾਰਮ ਭਰਾਂ ਤੇ ਇਹ ਸੇਵਾ ਮੇਰੀ ਲਾ। ਕੋਈ ਗੱਲ ਨਹੀਂ ਭੈਣੇ, ਤੁਹਾਡਾ ਘਰ ਆ ਇਹ, ਸਾਡਾ ਇਕੱਲਿਆਂ ਦਾ ਨਹੀਂਗਾ, ਤੁਹਾਡੇ ਹੀ ਆ ਵੀ। ਤੁਹਾਡੀ ਭੈਣ ਆ ਮੈਂ, ਕੋਈ ਫਿਕਰ ਨਹੀਂ ਕਰਨਾ, ਅਸੀਂ ਤੇਰੇ ਭਰਾ ਬਣ ਕੇ ਤੇਰੇ ਨਾਲ ਖੜਾਂਗੇ, ਮੈਂ ਫਿਕਰ ਨਾ ਤੁਹਾਨੂੰ ਕਰ। ਰਿੰਗ ਕਰਕੇ ਸੇਵਾ ਲੈ ਕੇ ਆਉਂਗੀ ਔਰ ਜ਼ਰੂਰ ਕਰੂੰਗੀ ਜਿੰਨਾ ਕੋਈ ਗੱਲ ਨਹੀਂ ਮੇਰੀ। ਤੁਹਾਡਾ ਕੀ ਨਾਮ ਭੈਣੇ? ਦੀਪਤੀ। ਦੀਪਤੀ ਭੈਣ ਦਿਵਿਆਂਗ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਕਰ ਰਹੀ ਆ, ਆਪਣੇ ਭਰਾ ਨੂੰ ਸੰਭਾਲਣ ਦੇ ਲਈ ਹੋਰ ਲੋਕਾਂ ਨੂੰ ਵੀ ਸੰਭਾਲ ਰਹੀ ਹੈ, ਹੋਰ ਬੱਚੇ ਜਿਹੜੇ ਮੈਂਟਲੀ ਰਿਟਾਰਡਡ ਨੇ ਉਹਨਾਂ ਦੀ ਵੀ ਸੇਵਾ ਕਰਦੀ ਹੈ ਭੈਣ। ਪਰ ਅੱਜ ਆਪ ਇੱਕ ਐਡਵੋਕੇਟ ਹੋਣ ਦੇ ਨਾਤੇ ਵੀ ਅੱਜ ਖੁਦ ਆਪਣੇ ਸੰਵਿਧਾਨ ਵੱਲ ਨੂੰ ਉਂਗਲੀ ਕਰਕੇ ਖੜੀ ਹੈ ਭੈਣ, ਵੀ ਸਾਡੇ ਕਾਨੂੰਨ ਦੇ ਵਿੱਚ ਕੀ ਲਿਖਿਆ ਹੋਇਆ ਵੀ ਇੱਕ ਮੰਦਬੁੱਧੀ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਣਾ ਜਾਇਜ਼ ਆ। ਤੇ ਫਿਰ ਜੇ ਇਹ ਨਹੀਂ ਲਿਖਿਆ ਤਾਂ ਸਾਡੇ ਪ੍ਰਸ਼ਾਸਨ ਨੂੰ ਇਹ ਗੱਲ ਕਿਉਂ ਕਹਿਣੀ ਪੈ ਗਈ ਵੀ ਭੈਣੇ ਆਪਣੇ ਭਰਾ ਨੂੰ ਤੂੰ 15-20 ਦਿਨ ਬੰਨ੍ਹ ਕੇ ਰੱਖ, ਇਹਨੂੰ ਇਹ ਬਾਹਰ ਨਹੀਂ ਆਉਣਾ ਚਾਹੀਦਾ। ਤੇ ਇਹ ਅੱਜ ਸਾਡੇ ਸਮਾਜ ਦੀ ਉਹ ਤਸਵੀਰ ਆ ਜਿਹੜੀ ਅਸੀਂ ਹਰ ਰੋਜ਼ ਪੇਪਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਹੋਰ ਤਰੀਕੇ ਨਾਲ ਦੇਖਦੇ ਹਾਂ। ਸਾਨੂੰ ਸਾਡੇ ਹੁਣ ਸਰਕਾਰਾਂ ਲੀਡਰ ਇਸ ਤਰੀਕੇ ਨਾਲ ਸਬਜ਼ ਪਾ ਕੇ ਦਿਖਾ ਰਹੇ ਨੇ ਵੀ ਇਹ ਚੀਜ਼ ਮੁੱਦਾ ਹੀ ਨਾ ਹੋਵੇ। ਇਸ ਟਾਈਮ ਇਹ ਸਭ ਤੋਂ ਵੱਡਾ ਮੁੱਦਾ ਵੀ ਮੰਦਬੁੱਧੀ ਮੈਂਟਲ ਬੰਦਿਆਂ ਵਾਸਤੇ, ਜਿਹੜੇ ਮੰਨ ਲਓ ਹੋਮਲੈਸ ਲੋਕ ਨੇ, ਉਹਨਾਂ ਵਾਸਤੇ ਕੌਣ ਆ? ਹਾਂ ਦੇ ਦੂੰਗਾ ਦੇ ਦਾਂਗੇ, ਜੱਸੀ ਨੂੰ ਕਹਿੰਦਾ ਦੇ ਦੇਗਾ। ਦੇਖੋ ਕਿੰਨਾ ਉਹ ਬੱਚਾ ਮੰਦਬੁੱਧੀ ਆ, ਤੇ ਉਸ ਤਰ੍ਹਾਂ ਦੇ ਬੱਚੇ ਨੂੰ ਵੀ ਅੱਜ ਇੱਥੇ ਸੇਫ ਮਹਿਸੂਸ ਨਹੀਂ ਹੋ ਰਿਹਾ ਸਮਾਜ ਦੇ ਵਿੱਚ, ਤਾਂ ਹੋਰ ਕਿਹਦਾ ਕੌਣ ਸੇਫ ਆ ਇੱਥੇ? ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਮੇਰੇ ਕੋਈ ਵੀ ਸ਼ਬਦਾਂ ਦਾ ਉਚਾਰਨ ਗਲਤ ਹੋ ਗਿਆ ਹੋਏ ਤਾਂ ਮੈਂ ਸਾਰਿਆਂ ਕੋਲੋਂ ਮਾਫੀ ਮੰਗਦੀ ਹਾਂ, ਕਿਉਂਕਿ ਕੋਈ ਵੀ ਰਵਿਦਾਸ, ਕੋਈ ਵੀ ਕੁਝ ਨਹੀਂ, ਸਭ ਇਨਸਾਨ ਹੈ ਤੇ ਸਭ ਦੇ ਅੰਦਰ ਇੱਕੋ ਜੋਤ ਜਗਦੀ ਹੈ ਪਰਮਾਤਮਾ ਦੀ, ਤੇ ਸਭ ਤੋਂ ਵੱਡਾ ਇਨਸਾਨੀਅਤ ਧਰਮ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਤੁਹਾਨੂੰ ਇਹੋ ਜਿਹਾ ਕੋਈ ਬੱਚਾ ਨਜ਼ਰ ਆਉਂਦਾ ਹੈ ਤੇ ਪਹਿਲੇ ਇਨਸਾਨੀਅਤ ਦਾ ਧਰਮ ਸਮਝੋ, ਪਹਿਲੇ ਇਨਸਾਨੀਅਤ ਦਾ ਧਰਮ ਸਮਝੋ। ਠੀਕ ਹੈ ਤੁਸੀਂ ਧਰਮ ਨੂੰ ਮੰਨ ਰਹੇ ਹੋ, ਠੀਕ ਹੈ ਇਸ ਬੱਚੇ ਨੇ ਗਲਤੀ ਕੀਤੀ ਹੈ, ਪਰ ਬੱਚੇ ਦੇ ਵੱਲੋਂ ਪੂਰਾ ਪਰਿਵਾਰ ਤੁਹਾਡੇ ਕੋਲੋਂ ਮਾਫੀ ਮੰਗ ਰਿਹਾ ਔਰ ਮੰਗ ਰਹੀ ਸੀ ਮੈਂ। ਲੇਕਿਨ ਮੈਂ ਤੁਹਾਨੂੰ ਇਹੀ ਸਿਰਫ ਅਪੀਲ ਔਰ ਬੇਨਤੀ ਝੋਲੀ ਅੱਡ ਕੇ ਤੁਹਾਡੇ ਅੱਗੇ ਕਰਨਾ ਚਾਹੁੰਦੀ ਹਾਂ ਵੀ ਇਹੋ ਜਿਹਾ ਨਹੀਂ ਮੰਗ ਕਹਿ ਦੇਣਾ ਤਾਂ ਉਹਦੇ ਮਾਂ-ਪਿਓ ਦਾ, ਉਹਨਾਂ ਦਾ ਦਰਦ ਨੂੰ ਸਮਝੋ। ਤੁਸੀਂ ਸਹੀ ਹੋ, ਤੁਹਾਡਾ ਪੋਸਟਰ ਫਾੜਿਆ, ਹਰ ਇੱਕ ਦਾ ਕੰਮ ਐ ਨਹੀਂ ਕਿ ਧਰਮ ਦੇ ਵਿਰੁੱਧ ਹੀ ਖੜਾ ਹੋਏ, ਪਹਿਲੇ ਇਨਸਾਨੀਅਤ ਦੇ ਧਰਮ ਨੂੰ ਸਮਝੋ। ਮੇਰੀ ਬੇਨਤੀ ਹੈ, ਅਰਜ਼ ਹੈ, ਸਮਝੋ ਇਸ ਚੀਜ਼ ਨੂੰ, ਕਿਉਂਕਿ ਬਹੁਤ ਪਰੇਸ਼ਾਨੀਆਂ ਦਾ ਮਾਪੇ ਸਾਹਮਣਾ ਕਰਦੇ ਹਨ। ਬਹੁਤ ਬਹੁਤ ਭਾਜੀ, ਕੋਈ ਗੱਲ ਨਹੀਂ, ਫਿਕਰ ਨਾ ਕਰ ਭੈਣ, ਫਿਕਰ ਨਾ ਕਰ। ਇਹਦੇ ਭੈਣ ਦੇ ਦਿਲ 'ਚ, ਹਾਂ ਠੀਕ ਹੈ, ਇਹਦੇ ਭੈਣ ਦੇ ਦਿਲ ਦੇ ਵਿੱਚ ਇੱਕ ਦਰਦ ਤੇ ਇੱਕ ਡਰ ਸੀਗਾ, ਜਿਹੜਾ ਇਹਨੇ ਸੰਗਤ ਦੇ ਸਾਹਮਣੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਸਾਂਝਾ ਕੀਤਾ। ਤੇ ਅਸੀਂ ਵੀ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਉਹਨਾਂ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਇਸ ਵੀਰ ਨੂੰ ਪੋਸਟ ਫਾੜਦੇ ਦੇਖਿਆ ਜਾਂ ਇਹਨੇ ਫਾੜਿਆ, ਤੇ ਇਹਨੂੰ ਮਾਫ ਕਰ ਦੇਵੋ, ਕਿਉਂਕਿ ਇਹ ਬੰਦਾ ਵਾਕਿਆ ਹੀ ਮੈਂਟਲੀ ਰਿਟਾਰਡਡ ਆ। ਇਹਨੇ ਕੋਈ ਗਲਤੀ ਨਹੀਂ ਕੀਤੀ, ਇਹਨੂੰ ਸਮਝ ਹੀ ਨਹੀਂ ਸੀਗੀ ਇਸ ਗੱਲ ਦੀ, ਤੇ ਇਸ ਕਰਕੇ ਅਸੀਂ ਇਹਨੂੰ ਹੁਣ ਆਪਣੇ ਕੋਲੇ ਵੀ ਰੱਖ ਰਹੇ ਹਾਂ ਕੁਝ ਸਮੇਂ ਲਈ, ਤਾਂ ਜੋ ਇਹਦੀ ਮੈਡੀਸਨ ਚੱਲ ਸਕੇ। ਤੇ ਇਸ ਤਰ੍ਹਾਂ ਦੇ ਇੱਕ ਪਰਿਵਾਰ ਹੋਰ ਸਾਡੇ ਕੋਲੇ ਪਹੁੰਚਿਆ, ਜੰਮੂ ਤੋਂ ਬਾਪੂ ਜੀ ਆਏ ਨੇ, ਆਪਣੀ ਬੇਟੀ ਨੂੰ ਲੈ ਕੇ ਆਏ ਨੇ। ਤੇ ਦੇਖੋ ਜੰਮੂ ਤੋਂ ਐਡੀ ਦੂਰੋਂ ਆਸ ਲੈ ਕੇ ਇੱਥੇ ਸਾਡੇ ਕੋਲੇ ਇੱਕ ਉਮੀਦ ਲੈ ਕੇ ਆਉਂਦੇ ਨੇ ਬਹੁਤ ਸਾਰੇ ਭੈਣਾਂ, ਬਹੁਤ ਸਾਰੇ ਭਰਾ, ਬਹੁਤ ਸਾਰੇ ਬੱਚੇ, ਬਾਪੂ ਬਜ਼ੁਰਗ ਸਾਡੇ ਕੋਲੇ ਆਪਣੀਆਂ ਜਿਹੜੀਆਂ ਦਿਮਾਗੀ ਸਮੱਸਿਆਵਾਂ ਦੇ ਕਾਰਨ ਦਵਾਈਆਂ ਲੈਣ ਲਈ ਅਸੀਂ ਕੈਂਪ ਲਾਉਂਦੇ ਹਾਂ ਮਹੀਨੇ ਦੇ ਵਿੱਚ 2 ਵਾਰ, ਇੱਥੇ ਸਾਡੇ ਕੋਲੇ ਪਹੁੰਚਦੇ ਨੇ। ਪਤਾ ਨਹੀਂ ਸਾਡੇ ਕਿਹੜੇ ਚੰਗੇ ਕਰਮ ਕੀਤੇ ਹੋਏ ਸੀ, ਅਸੀਂ ਤਾਂ ਹਮੇਸ਼ਾ ਦਿਨ ਪਰ ਰਾਤ, ਮੈਂ ਦਿਨ ਦੇ ਵਿੱਚ ਘੱਟੋ ਘੱਟ 100 ਵਾਰ ਇਹੀ ਗੱਲ ਕਹਿਣਾ। ਜਿਹੜੇ ਸਾਡੇ ਨਾਲ ਹੁੰਦੇ ਆ ਉਹ ਵੀ ਵਾਰ-ਵਾਰ ਇੱਕੋ ਗੱਲ ਨੂੰ ਸੁਣ ਕੇ ਖੁਦ ਆਪਣੇ ਆਪ ਨੂੰ ਵੀ ਇਦਾਂ ਮਹਿਸੂਸ ਹੋਣ ਲੱਗ ਜਾਂਦਾ ਵੀ ਅਸੀਂ ਇੱਕੋ ਗੱਲ ਰਿਪੀਟ ਕਰਦੇ ਹਾਂ। ਪਰ ਇੰਨਾ ਸ਼ੁਕਰਾਨਾ ਕਰਦੇ ਹਾਂ ਗੁਰੂ ਦਾ ਵੀ ਵਾਹਿਗੁਰੂ ਤੁਸੀਂ ਸਾਡੀ 'ਚ ਪਤਾ ਨਹੀਂ ਕਿਹੜੀ ਚੰਗਿਆਈ ਦੇਖੀ, ਸਾਨੂੰ ਇਦਾਂ ਦੀ ਸੇਵਾ ਬਖਸ਼ਤੀ ਆ
ਕਿਸੇ ਹੋਰ ਨੂੰ ਆਪਦੇ ਘਰ ਰੱਖਣਾ ਸਾਡੀ ਔਕਾਤ ਹੀ ਨਹੀਂ ਸੀ। ਕਿਸੇ ਇੱਕ ਬੰਦੇ ਨੂੰ ਠੀਕ ਆ, ਪੱਕਾ ਪੱਕਾ ਮੈਂ ਵੀ ਆਵਾਂਗਾ, ਤੂੰ ਵੀ ਚੱਲਾਂਗੇ, ਸਾਰੇ ਚੱਲਾਂਗੇ ਸਾਰੇ। ਚੱਲ ਠੀਕ ਆ ਡੈਡੀ ਨੂੰ ਲਾ ਲੈ ਕੇ ਆਈਏ। ਬਾਹਰ ਲੈ ਜਾਣ ਥੋੜੀ ਦੇਰ। ਹਾਂਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਭੈਣੇ, ਕੋਈ ਇਹ ਰੱਬ ਦੀ ਰੂਹ ਆ। ਤੇ ਅੱਜ ਅਸੀਂ ਇਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਫੇਰ ਤੋਂ ਸ਼ੁਕਰਾਨਾ ਕਰਦੇ ਆਂ। ਬਾਪੂ ਜੀ ਸਾਡੇ ਕੋਲ ਇੱਕ ਆਸ ਤੇ ਇੱਕ ਉਮੀਦ ਲੈ ਕੇ ਆਏ ਨੇ, ਭੈਣ ਇੱਕ ਸਾਡੇ ਕੋਲੇ ਆਸ ਤੇ ਇੱਕ ਉਮੀਦ ਲੈ ਕੇ ਆਈ ਹੈ ਹਨਾ। ਇਸ ਤਰ੍ਹਾਂ ਦੇ ਹੋਰ ਵੀ ਪਰਿਵਾਰ ਨੇ। ਪਹਿਲਾਂ ਉਹ ਭੈਣ ਸਾਡੇ ਨਾਲ ਟੀਮ ਦੀ ਮੈਂਬਰ ਆ, ਸਾਡੀ ਵਲੰਟੀਅਰ ਆ, ਭੈਣ ਸਾਡੇ ਨਾਲ ਸੇਵਾ ਕਰਾਉਂਦੀ ਆ ਵਲੰਟੀਅਰਲੀ। ਉਹਦਾ ਬ੍ਰਦਰ ਖੁਦ ਆਪ ਮੈਂਟਲੀ ਸਿੱਕ ਹੋ ਗਿਆ ਹਨਾ, ਉਹਦੀ ਮੈਡੀਸਨ ਸਾਡੇ ਕੋਲੋਂ ਚੱਲਦੀ ਆ। ਜਾਣੀ ਕਿ ਗੱਲ ਦਵਾਈਆਂ ਉਹ ਖੁਦ ਵੀ ਲੈ ਸਕਦੇ ਆ, ਇੰਨੇ ਯੋਗ ਹੈਗੇ ਨੇ। ਪਰ ਇੱਥੇ ਆ ਜਿਹੜੀ ਉਹ ਦਵਾਈ ਨਹੀਂ, ਦੁਆ ਤੁਹਾਡੀਆਂ ਅਰਦਾਸਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਾ। ਸ਼ਾਇਦ ਸਾਡੇ ਕੋਲ ਇਦਾਂ ਦੇ ਬੜੇ ਕੇਸ ਆਉਂਦੇ ਨੇ ਵੀ ਡਾਕਟਰ ਮਮਤਾ ਸਿੰਗਲਾ ਤੋਂ ਹੀ ਉਹ ਦਵਾਈ ਲੈਂਦੇ ਸੀ ਜਾਂ ਡਾਕਟਰ ਪੰਕਜ ਕੁਮਾਰ ਤੋਂ ਹੀ ਉਹ ਦਵਾਈ ਲੈਂਦੇ ਸੀਗੇ, ਸਾਲ ਤੋਂ 2-2 ਸਾਲਾਂ ਤੋਂ ਲੈ ਰਹੇ ਸੀ ਮੈਡੀਸਨ। ਪਰ ਇਸ ਕੈਂਪ ਦੇ ਥਰੂ ਜਦੋਂ ਉਹ ਮੈਡੀਸਨ ਲੈ ਕੇ ਜਾਂਦੇ ਨੇ, ਉਹ ਪ੍ਰਸ਼ਾਦ ਲੈ ਕੇ ਜਾਂਦੇ ਨੇ, ਉਹੀ ਮੈਂਬਰ ਸਾਡੇ ਠੀਕ ਹੋ ਕੇ ਆਪਣੀ ਜ਼ਿੰਦਗੀ ਦੁਬਾਰਾ ਤੋਂ ਸਟਾਰਟ ਕਰਨੀ ਸ਼ੁਰੂ ਕਰਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਾਡੇ ਕੋਲ ਆਏ ਨੇ ਤੇ ਇਹ ਉਹਦੀ ਕਿਰਪਾ ਨਹੀਂ ਤਾਂ ਹੋਰ ਕੀ ਆ ਹਨਾ। ਅੱਜ ਬਾਪੂ ਜੀ ਸਾਡੇ ਕੋਲ ਇੱਕ ਉਮੀਦ ਲੈ ਕੇ ਆਏ ਨੇ, ਸਾਡੀ ਛੋਟੀ ਭੈਣ। ਭੈਣੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬੋਲ ਕੇ ਸਤਿ ਸ੍ਰੀ ਅਕਾਲ ਭੈਣੇ। ਕੀ ਨਾਮ ਭੈਣੇ ਤੇਰਾ? ਨਾਮ ਦੱਸ ਦੇ ਬੋਲ ਕੇ। ਮੇਰੀ ਛੋਟੀ ਭੈਣ ਨੇ ਹੈ ਕੀ ਨਾਮ ਆ? ਗੋਲਾ। ਠੀਕ ਹੈ, ਪੂਰਾ ਨਾਮ ਦੱਸ, ਜਿਹੜਾ ਪੂਰਾ ਨਾਮ ਤੇਰਾ ਪੇਪਰਾਂ 'ਚ ਕੀ ਲਿਖ? ਰਜਵੰਤ ਕੌਰ ਭੈਣ ਆ ਮੇਰੀ। ਅੱਛਾ ਕੁੜੇ ਰਜਵੰਤ, ਤੇਰੇ ਪਾਪੇ ਦਾ ਕੀ ਨਾਮ ਆ? ਹਰਬੰਸ ਸਿੰਘ। ਤੇਰੇ ਵੱਡੇ ਭਰਾ ਦਾ ਕੀ ਨਾਮ ਆ? ਹੈਗਾ ਭਰਾ? ਇੱਕੋ ਭਰਾ ਹੈ ਨਾ। ਉਹ ਵੱਡਾ ਕਿ ਛੋਟਾ? ਬਲਕਾਰ ਸਿੰਘ ਨਾਮ। ਕੀ ਨਾਮ ਉਹਦਾ? ਬਲਕਾਰ ਸਿੰਘ। ਬਲਕਾਰ ਸਿੰਘ। ਅੱਛਾ ਤੂੰ ਬਲਕਾਰ ਦੀ ਭੈਣ ਆ, ਉਹ ਜਿਹੜਾ ਜੰਮੂ 'ਚ ਰਹਿੰਦਾ। ਅੱਛਾ ਲੈ, ਉਹ ਤਾਂ ਮੈਨੂੰ ਵੀ ਜਾਣਦਾ ਬਲਕਾਰ। ਤੂੰ ਕਿੰਨਾ ਪੜ੍ਹੀ ਹੈ ਭੈਣੇ? ਕਿੰਨਾ ਪੜ੍ਹੀ ਹੈ ਤੂੰ? ਬਾਪੂ ਤਾਂ ਨਹੀਂ ਪੁੱਛਦਾ ਮੈਨੂੰ। 11ਵੀਂ ਫੇਲ ਨਹੀਂ, ਤੂੰ 10 ਪਾਸ ਆ। 10 ਪਾਸ ਕਿਆ ਕਰ, 11ਵੀਂ ਫੇਲ ਨਹੀਂ ਕਹਿਣਾ ਗਾਂ ਤੋਂ, ਠੀਕ ਆ? ਆਪਾਂ ਮਾੜੀ ਗੱਲ ਕਾਹਤੋਂ ਦੱਸਣੀ ਆ, ਚੰਗੀ ਗੱਲ ਦੱਸਣੀ ਆ। ਕੀ ਆ ਤੂੰ? ਕਿੰਨਾ ਪੜ੍ਹੀ ਆ ਤੂੰ ਭੈਣੇ? ਕਿੰਨਾ ਪੜ੍ਹੀ ਆ ਤੂੰ? ਹਾਂ 10 ਪਾਸ ਆ। ਦੇਖੋ ਸਮੱਸਿਆ ਕੋਈ ਵੱਡੀ ਨਹੀਂ, ਪਰ ਆਯੁਰਵੈਦਿਕ ਡਾਕਟਰ ਕੋਲ ਨੌਕਰੀ 2 ਸਾਲ ਕੀਤੀ ਹੈ। ਅੱਛਾ ਡਾਕਟਰ ਕੋਲ ਵੀ ਲੱਗੀ ਰਹੀ। ਠੀਕ ਆ। ਡਾਕਟਰ ਜਰਾ ਤੁਰ ਕੇ ਵਿਚਾਰਾ ਆ ਕੁਰਸੀ ਦੀ। ਅੱਛਾ ਬਹਿ ਜਾਓ ਬਾਪੂ ਜੀ, ਬਹਿ ਜਾਓ। ਤੁਸੀਂ ਜੰਮੂ ਤੋਂ ਆਏ ਹੋ? ਆ ਸਿੱਧੇ ਜੰਮੂ ਤੋਂ ਇੱਥੇ ਪਹੁੰਚੇ ਸਾਡੇ ਕੋਲ? ਟ੍ਰੇਨ ਤੇ ਆਏ ਹੋ? ਬੱਸ ਤੇ ਆਏ ਤੁਸੀਂ? ਇਹ ਮੇਰੇ ਵੱਡੇ ਜਵਾਈ ਨੇ। ਜਵਾਈ ਇਹ ਸਭ ਛੋਟੀ ਕੁੜੀ ਹੈ। ਛੋਟੀ ਹੈ। ਕਿੰਨੇ ਬੱਚੇ ਆ ਬਾਪੂ ਜੀ ਤੁਹਾਡੇ? ਕੁੜੀਆਂ ਤੇ ਇੱਕ ਮੁੰਡਾ। ਇੱਕ ਮੁੰਡਾ ਛੋਟਾ ਵਾ? ਮੁੰਡਾ ਵੱਡਾ ਸਾਰਿਆਂ ਨਾਲੋਂ ਵੱਡਾ ਸੀ ਮੁੰਡਾ। ਠੀਕ ਹੈ ਬਾਪੂ ਜੀ, ਤੁਸੀਂ ਕੀ ਕੰਮ ਕਰਦੇ ਸੀ? ਮੈਂ ਕੰਮ ਕਰਦਾ ਸੀ ਕਾਰਪੈਂਟਰ ਦਾ। ਹੁਣ 75 ਸਾਲ ਤੋਂ ਉਮਰ ਜ਼ਿਆਦਾ ਹੋ ਗਈ ਹੈ, ਹੁਣ ਕੰਮ ਵੀ ਨਹੀਂ ਹੁੰਦਾ। ਸਿੱਧੀ ਗੱਲ ਹੈ। ਓਕੇ ਯਾਨੀ ਕਿ ਤੁਸੀਂ ਮਿਸਤਰੀ ਸੀ ਲੱਕੜ ਦੇ? ਹਾਂਜੀ ਰਾਮਗੜ੍ਹੀ ਬਲਾਦਰੀ ਤੋਂ। ਠੀਕ ਆ ਬਾਪੂ ਜੀ। ਤੁਹਾਡਾ ਕੀ ਨਾਮ ਬਾਪੂ ਜੀ? ਹਰਬੰਸ ਸਿੰਘ ਬਾਪੂ ਜੀ। ਠੀਕ ਆ। ਤੁਸੀਂ ਜੰਮੂ ਤੇ ਕਸ਼ਮੀਰ ਤਾਂ ਲੱਗ ਦੂਰ ਆ ਨਾ? ਅੱਛਾ ਉੱਥੇ ਫਿਰ ਕੰਮ ਕਰਦਾ, ਉਦੋਂ ਸੈੱਟ ਹੋ ਗਏ ਮੁਕਾਮ ਕੋਲ, ਜੰਮੂ ਜਾ ਕੇ ਰਹਿਣ ਲੱਗ ਗਏ। ਠੀਕ। ਉਹ ਜੰਮੂ ਜਿੱਥੇ ਕਹਿੰਦੇ ਲਾਲ ਚੌਂਕ ਕੋਲੇ, ਉਹ ਤੁਹਾਡੇ ਏਰੀਆ 'ਚ ਪਹਿਲਾਂ ਲਾਲ ਚੌਂਕ ਸੁਣਦੇ ਨੇ? ਤੁਸੀਂ ਉਰੇ ਹੀ ਹੋ ਜੰਮੂ 'ਚ? ਜੰਮੂ ਵਾਲਾ ਉਹਦੇ ਨਾਲ ਹੀ। ਤੇ ਇਹਨੂੰ ਭੈਣ ਨੂੰ ਸਮੱਸਿਆ ਕਿੰਨੇ ਕੁ ਟਾਈਮ ਤੋਂ? ਇਹਦੀ ਮੈਰਿਜ ਹੋਈ ਆ? ਇਹ 2005 ਤੋਂ ਸ਼ੁਰੂ ਹੋਈ ਹੈ ਜੀ। ਇਹਨੂੰ ਇੱਕ ਜਗਦਮ ਸਿਰ ਦਰਦ ਸ਼ੁਰੂ ਬੜੀ ਹੋਈ ਹੁਣ ਕਹਿੰਦੇ ਮੇਰੇ ਪਾਪਾ ਬਹੁਤ ਸਿਰ ਫਟ ਰਿਹਾ। ਮੈਂ ਮੈਡਲ ਹਸਪਤਾਲ ਜੰਮੂ ਹੈਗਾ, ਉੱਥੇ ਮੈਂ ਲੈ ਕੇ ਦੱਸਿਆ ਮੈਂ ਸਿਰ ਦਰਦ ਬੜੀ ਹੋਈ। ਉਹ ਡਾਕਟਰ ਨੇ ਕਹਿੰਦਾ ਇਹਨੂੰ ਟੀਕਾ 3 ਟੀਕੇ ਦੇ ਟੀਕਾ ਰੋਜ਼ ਲਵਾਓ। ਇੱਕ ਹੀ ਟੀਕਾ ਲਵਾ ਕੇ ਬਸ ਹੋ ਗਈ, ਠੀਕ ਹੋ ਗਈ। ਬੰਦ ਹੋ ਗਿਆ। ਅੱਛਾ ਫਿਰ ਮੈਂ ਹੋਰ ਡਾਕਟਰ ਦੱਸਿਆ ਉਹਨੂੰ, ਕਹਿੰਦਾ ਮੈਂ ਡਾਕਟਰ ਗਲਤ ਆਈ, ਕਿਹੜਾ ਟੀਕਾ ਲਾ ਕੇ ਪਾਲ ਕਰ ਦਿਆਂ। ਮੈਂ ਪਰਚੀ ਦੇ ਨਹੀਂ, ਪਰਚੀ ਮੈਂ ਕੱਲ ਜਾਵਾਂਗਾ। ਉਹ ਪਰਚੀ ਨਹੀਂ ਗੈਪ ਕਰ ਗਈ, ਅਸੀਂ ਹਸਪਤਾਲ ਜਾਣਾ ਸੀ। ਉੱਥੋਂ ਕਰਦੇ ਫਿਰ ਇੱਕ ਸਾਡੇ ਸੰਤ ਸੀ, ਉਹਨੂੰ ਦੱਸਿਆ, ਕਹਿੰਦਾ ਇਹਨੂੰ ਮੱਖਣ ਦੀ ਝਾਸ ਕਰੋ, ਸਿਰ ਨੂੰ ਪੈਰਾਂ ਨੂੰ ਕਰੋ। ਮਹੀਨਾ ਕਰਦੇ ਰਹੇ ਹਾਂ, ਥੋੜ੍ਹਾ ਜਿਹਾ ਫਰਕ ਪੈ ਗਿਆ। ਠੀਕ ਹੈ, ਚੱਲਦੀ ਦਵਾਈ ਖਾ ਲਈ। ਫਿਰ ਇਹ ਕੀਤਾ ਵੀ ਫਿਰ ਵਿਆਹ ਕਰਤਾ ਇਹਦਾ 2012 ਨਹੀਂ ਕੀਤਾ, ਨਹੀਂ 11 ਚ ਕੀਤਾ। 3-4 ਮਹੀਨੇ ਠੀਕ ਰਹੀ ਹੈ, ਐਸੇ ਕੋਈ ਨਹੀਂ। ਫਿਰ ਉਹਨਾਂ ਕੋਲ ਆਉਣਾ ਜਾਣਾ ਛੱਡਤਾ। ਇਸ ਨੂੰ ਅੱਗੇ ਤਲਾਕ ਹੋ ਗਿਆ। ਉਹਨਾਂ ਨਹੀਂ ਹੋਣਾ, ਉਹਨੂੰ ਟੈਨਸ਼ਨ ਲੈ ਕੇ ਬਹਿ ਗਈ ਆ। ਉੱਥੋਂ 2012 ਨੂੰ ਲੈ ਕੇ ਦਵਾਈ ਚੱਲਦੀ ਪਈ ਆ। ਇੱਕ ਡਾਕਟਰ ਪਰਚੀ ਵਾਲੀ ਬਣੀ ਹੈ। ਅਤੇ ਕਿਤੇ ਇਹਨੂੰ ਪਹਿਲਾਂ ਐਕਸ਼ਨ ਹੁੰਦਾ ਸੀ ਕਿ ਮਾਰਨ ਪੈ ਜਾਣਾ, ਧੋਣ ਪੈ ਜਾਣਾ, ਮੈਨੂੰ ਪੈ ਜਾਣਾ।
ਬੱਚੇ ਨੂੰ ਪੈਸੇ ਦੇ ਫਿਰ ਇਹਨੂੰ ਫੜਨਾ ਜ਼ੋਰ ਨਾਲ ਹੈ ਇਹਨੂੰ ਫਿਰ ਰੋਣਾ ਸ਼ੁਰੂ ਕਰ ਦੇਣਾ ਫਿਰ ਇਹਨੂੰ ਠੰਡਾ ਪਾਣੀ ਪਿਲਾਉਣਾ ਜਾਂ ਕੋਲਡ ਡਰਿੰਕ ਪਿਲਾਉਣੀ ਫਿਰ ਇਹਨੂੰ ਸੌਣਾ ਠੀਕ ਹੋ ਜਾਣਾ ਇਹ ਹਿਸਾਬ ਇਹ ਵੀ ਨਹੀਂ ਪਤਾ ਵੀ ਜਾਂ ਤੁਸੀਂ ਹਫ਼ਤੇ ਵਿੱਚ ਮਹੀਨਾ ਹੀ ਪੈ ਜਾਣਾ 5-2 ਮਹੀਨੇ ਨਾ ਪਵੇ ਜ਼ਿਆਦਾ ਗਰਮੀ ਚ ਐਕਸ਼ਨ ਹੁੰਦਾ ਇਹਨੂੰ ਯਾਨੀ ਕਿ ਉਦੋਂ ਜ਼ਿਆਦਾ ਗੁੱਸਾ ਕਰਦਾ ਤੇ ਇਹਦੇ ਮੰਮੀ ਮੰਮੀ ਮਰ ਗਈ 2 ਸਾਲ ਹੋ ਗਿਆ ਪੂਰੀ ਹੋ ਗਈ 1.5 ਸਾਲ ਹੋ ਗਏ। ਇਹ 2005 ਤੋਂ ਇਦਾਂ ਹਾਂ ਜ਼ਿਆਦਾ ਫਿਰ 2012 ਤੋਂ ਸ਼ੁਰੂ ਹੋਈ ਜ਼ਿਆਦਾ 2012 ਤੋਂ ਜ਼ਿਆਦਾ ਹੋ ਗਈ ਹਾਂਜੀ ਹਾਂਜੀ ਵਿਆਹ ਤੋਂ ਬਾਅਦ ਵਿਆਹ ਕਿਹੜੇ ਸੰਨ ਚ ਹੋਇਆ ਸੀ ਵਿਆਹ ਹੋਇਆ ਸੀ 10 ਪਾਪਾ ਕੋਈ ਹਾਂ 10 ਵਿੱਚ ਹੋਇਆ ਸੀ 2010 ਚ ਵਿਆਹ ਹੋਇਆ ਵਿਆਹ ਦਾ ਯਾਨੀ ਕਿ ਵਿਆਹ ਤੋਂ ਪਹਿਲਾਂ ਵੀ ਬਿਮਾਰ ਸੀਗੀ ਥੋੜ੍ਹੀ ਪਰ ਥੋੜੀ ਸੀ ਫਿਰ ਠੀਕ ਹੋ ਗਈ ਸੀ ਮਤਲਬ ਠੀਕ ਹੋ ਗਈ ਸੀ ਤੇ ਵਿਆਹ ਤੋਂ ਬਾਅਦ ਫਿਰ ਥੋੜੀ ਸਮੱਸਿਆ ਆ ਗਈ ਫਿਰ ਉਹ ਛੱਡ ਗਏ ਮੜੇ ਆਉਣਾ ਜਾਣਾ ਨਹੀਂ ਖਾਣਾ ਨਹੀਂ ਕੁਝ ਨਹੀਂ ਕਰਨਾ ਆਖਿਆ ਉਹ ਵੀ ਜੰਮੂ 'ਚ ਹੀ ਸੀ? ਜੋ ਮਰਜ਼ੀ ਕਰਨਾ ਕਰ ਲਓ ਜੰਮੂ। ਫਿਰ ਉਹ ਕੀ ਕਰਨਾ ਸੀ ਇਹ ਚੱਕਰ ਸੀ ਠੀਕ ਆ ਤੇ ਉਹਦੇ ਨਾਲ ਫਿਰ ਲਿਖਤੀ ਡਿਵੋਰਸ ਹੋ ਗਿਆ ਹਾਂਜੀ ਠੀਕ ਆ ਬਾਪੂ ਜੀ ਇੱਕ ਮੈਨੂੰ ਤੁਸੀਂ ਦੱਸੋਗੇ ਤੁਹਾਡੇ ਪਰਿਵਾਰ 'ਚ ਹਾਂ ਕੋਈ ਪਹਿਲਾਂ ਕਿਸੇ ਨੂੰ ਦਿਮਾਗੀ ਸਮੱਸਿਆ ਸੀ ਇਦਾਂ ਦੀ ਨਹੀਂ ਨਹੀਂ ਇਸ ਤਰ੍ਹਾਂ ਦੀ ਸੇਮ ਨਹੀਂ ਕੋਈ ਮਾੜੀ ਮੋਟੀ ਘੱਟ ਹੋਵੇ ਵੱਧ ਹੋਵੇ ਇਹਦੇ ਨਾਨਕਿਆਂ 'ਚ ਨਾ ਨਾਨੇ ਤੱਕਰ ਨਾ ਨਾ ਕੋਈ ਨਹੀਂ ਮਾਮੇ ਤੱਕਰ ਮਾਸੀਆਂ ਨਾ ਭੂਆ ਚਾਚੇ ਤਾਏ ਨਹੀਂ ਅਜੇ ਕੇਸ ਨਹੀਂ ਹੈ ਠੀਕ ਸੀ ਹਾਂਜੀ ਹੁਣ ਇਹਨੂੰ ਕੀ ਇਹ ਰੋਟੀ ਖਾਣਾ ਬਣਾ ਤਾਂ ਗੈਸ ਲਈ ਛੱਡ ਕੇ ਆ ਰਹੀ ਹੈ ਬੈਠੀ ਕੁਝ ਕਰੀ ਇਹ ਜਾਂਦੀ ਰੋਟੀ ਮੈਂ ਜਾਂਦੇ ਨਹੀਂ ਆਈ ਜਦ ਸਬਜ਼ੀ ਨਾਲ ਪਾਣੀ ਵਾਲਾ ਪਾ ਦੇ ਕੁਝ ਕਰੇ ਹੁਣ ਜਿਵੇਂ ਤੁਸੀਂ ਆਪਣੇ ਨਹਾ ਲੈਂਦੀ ਬਾਥਰੂਮ ਚੱਲ ਜਾਂਦੀ ਆ ਇਸ਼ਨਾਨ ਪਾਣੀ ਕਰ ਲੈਂਦੀ ਆ ਟਾਇਲਟ ਬਾਥਰੂਮ ਸਾਰਾ ਕੁਝ ਆਪਣੀ ਕਿਰਿਆ ਆਪ ਸੋਧਦੀ ਆ ਨਹਾ ਲੈਂਦੀ ਉਹ ਬਾਲ ਬੂਲ ਵੀ ਆਪਦੇ ਬਾਹ ਲੈਂਦੀ ਆ ਜਿਵੇਂ ਆ ਕੱਪੜੇ ਲੀੜੇ ਪਾਇਆ ਇਹਨੇ ਆਪ ਪਾਇਆ ਦੇਖ ਕੇ ਵੀ ਕਿਹੜੇ ਪਾਉਣੇ ਆ ਰੰਗ ਮੈਚ ਕਰਨਾ ਮੈਚਿੰਗ ਕੱਪੜੇ ਠੀਕ ਹੈ ਕਰ ਲੈਂਦੇ ਮੈਂ ਆ ਉਹੀ ਬੈਠੀ ਹੈਗੀ ਨਾ ਅੱਖਾਂ ਨੂੰ ਲੱਗੀ ਹੈਗੀ ਜਾਂ ਲੱਤਾਂ ਲਾਉਂਦੀ ਰਹੀ ਅੱਖਾਂ ਨੂੰ ਤੇ ਐਂ ਕਰੀ ਜਾਂਦੀ। ਹਾਂ ਇੱਕ ਇਹ ਤਾਂ ਵੀ ਐਂ ਦੇਖਦੀ ਰਹਿੰਦੀ ਏਦਾਂ ਉੱਪਰ ਨੂੰ ਝਾਕਦੀ ਰਹਿੰਦੀ ਏਦਾਂ ਤਾਂ ਨੂੰ ਤੇ ਬੈਠੇ ਦੇਖਦੀ ਰਹਿੰਦੀ ਕੋਈ ਐ- ਜਾਈ ਜਾਂ ਕੇ ਕੋਈ ਤੁਹਾਡੇ ਦੇਖਦੀ ਰਹੀ ਕੋਈ ਹੱਸਦੀ ਰਹੀ ਤੁਹਾਡੇ ਵੇਖ ਕੇ ਭੈਣੇ ਬਾਪੂ ਜੀ ਕੀ ਕਹੀ ਜਾਂਦੇ ਆ ਹੈ ਲੈ ਮੇਰੀ ਭੈਣ ਨੂੰ ਕਿਤੇ ਕੋਈ ਬਿਮਾਰੀ ਆ ਐਵੇਂ ਬਾਪੂ ਨੂੰ ਪਤਾ ਨਹੀਂ ਕੀ ਵਹਿਮ ਹੋ ਗਿਆ ਹੈ ਤੂੰ ਬਲਕਾਰ ਦੀ ਭੈਣ ਆ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਹੈ ਤੇਰਾ ਨਾਂ ਕੀ ਹੈ ਭੈਣੇ ਉਹ ਭੈਣ ਰੱਜੀ ਰੱਜੀ ਪੂਰਾ ਨਾਂ ਪੂਰਾ ਨਾਂ ਰਜਵੰਤ ਕੌਰ ਰਜਵੰਤ ਕੌਰ ਗੋਤ ਕੀ ਹੈ ਤੇਰਾ ਪਤਾ ਤੈਨੂੰ ਗੋਤ ਕੀ ਹੈ ਤੁਹਾਡਾ ਗੋਤਰ ਗੋਤ ਨਹੀਂ ਕੌਣ ਹੁੰਦੇ ਜਾ ਰਿਹਾ ਹਾਂ ਇਹ ਪੈਂਦੇ ਪਠਾਨੀਆਂ ਹੈ ਪਠਾਨੀਆਂ ਰਾਮਗੜੀਆਂ ਪਠਾਣੀਆਂ ਰਾਮਗੜੀਏ ਪਠਾਣੀਆਂ ਲੈ ਪਤਾ ਵਾ ਭੈਣ ਨੂੰ ਸਾਰਾ ਸਾਡੀ ਨੂੰ ਤਾਂ ਕੋਈ ਨਾ ਬਾਪੂ ਦੇਖੋ ਐ ਆ ਗੱਲ ਹਾਂਜੀ ਇਹਦੀ ਕੋਈ ਸਮੱਸਿਆ ਨਹੀਂ ਜ਼ਿਆਦਾ ਵੱਡੀ ਸਮੱਸਿਆ ਚਲੋ ਆਪਣਾ ਆਪ ਹੀ ਕੋਈ ਥੋੜੇ ਹੋ ਜਾਊਗਾ ਫਿਕਰ ਨਾ ਕਰੋ ਇਹ ਸਭ ਕੁਝ ਇਹ ਸਾਡੇ ਵਾਸਤੇ ਵੀ ਬਣਾ ਕੇ ਲਿਆਉਗੀ ਇੱਕ ਦਿਨ ਰੋਟੀਆਂ ਹੈਨਾ ਬਸ ਤੁਸੀਂ ਇੱਕ ਬੇਨਤੀ ਹੈ ਸਾਡੀ ਆਪਾਂ ਮੈਡੀਸਿਨ ਸ਼ੁਰੂ ਕਰਾਵਾਂਗੇ ਇਹਦੀ ਅੱਜ ਤਾਂ ਤੁਹਾਨੂੰ ਰਾਤ ਰਹਿਣਾ ਪਊਗਾ ਇੱਥੇ ਹੈਨਾ ਕੋਈ ਗੱਲ ਨਹੀਂ ਕੱਲ ਨੂੰ ਸਵੇਰੇ ਅਸੀਂ ਡਾਕਟਰ ਨਾਲ ਟਾਈਮ ਲੈ ਕੇ ਤੁਹਾਨੂੰ ਆਪਾਂ ਉਹਨੂੰ ਮਿਲਾਵਾਂਗੇ ਤੁਸੀਂ ਡਾਕਟਰ ਨੂੰ ਸਾਰੀ ਸਮੱਸਿਆ ਦੱਸਣੀ ਹੈ ਜਿਵੇਂ ਮੈਨੂੰ ਦੱਸੀ ਹੈ ਨਾ ਇਦਾਂ ਹਨਾ ਡਾਕਟਰ ਨੂੰ ਦੱਸ ਕੇ ਆਪਾਂ ਇਹਦੀ ਦਵਾਈ ਸ਼ੁਰੂ ਕਰਾਉਨੇ ਆ ਠੀਕ ਹੈ ਜੀ ਪਹਿਲਾਂ ਡਾਕਟਰ ਦੇਊਗਾ 15 ਦਿਨ ਦੀ ਦਵਾਈ ਕੋਈ ਗੱਲ ਨਹੀਂ ਹੈਨਾ ਤੇ 15 ਦਿਨਾਂ ਬਾਅਦ ਫਿਰ ਤੁਹਾਨੂੰ ਆਉਣਾ ਪਊਗਾ ਹੈਨਾ ਲੈ ਕੇ ਇਹਨੂੰ ਭੈਣ ਨੂੰ ਇੱਥੇ ਤੇ ਆਪਾਂ ਫਿਰ ਉਸ ਤੋਂ ਬਾਅਦ ਮਹੀਨੇ ਦੀ ਦਵਾਈ ਦੇਈ ਚੱਲਿਆ ਕਰਾਂਗੇ ਤੇ ਤੁਸੀਂ ਬਸ ਇਹਦੀ ਦਵਾਈ ਤਦ ਤੱਕ ਬੰਦ ਨਹੀਂ ਕਰਨੀ ਜਦ ਤੱਕ ਡਾਕਟਰ ਨਹੀਂ ਕਹਿੰਦਾ ਤੇ ਦਵਾਈ ਮਿਸ ਨਹੀਂ ਕਰਨੀ ਤੁਹਾਡੀ ਕੋਈ ਸਮੱਸਿਆ ਵੱਡੀ ਆ ਗਈ ਨਹੀਂ ਆ ਸਕਦੇ ਤੁਸੀਂ ਸਾਨੂੰ ਕਾਲ ਕਰਨੀ ਆ ਅਸੀਂ ਦਵਾਈ ਚਾਹੇ ਕੋਰੀਅਰ ਕਰ ਦਈਏ ਹਨਾ ਜਾਂ ਕੋਈ ਹੋਰ ਆਉਂਦਾ ਜਾਂਦਾ ਬੱਸ ਵਾਲੇ ਰਾਹੀਂ ਕਿਸੇ ਤਰੀਕੇ ਭੇਜ ਹਾਂ ਬਸ ਦਵਾਈ ਮਿਸ ਨਹੀਂ ਕਰਨੀ ਦੇਖੋ ਦਵਾਈ ਇੱਕ ਇਸ ਤਰ੍ਹਾਂ ਦੀ ਇਹ ਚੀਜ਼ ਆ ਤੁਸੀਂ ਦਵਾਈਆਂ ਹੋਣਗੀਆਂ ਪਰ ਆਪਾਂ ਕਈ ਵਾਰੀ ਕੀ ਕਰਦੇ ਆ ਵੀ 1-2 ਮਹੀਨੇ ਦਵਾਈ ਲੈ ਕੇ ਨਾ ਆਪਾਂ ਫਿਰ ਡਾਕਟਰ ਬਦਲ ਲੈਂਦੇ ਆ ਜਾਂ ਆਪਾਂ ਨੂੰ ਐਂ ਲੱਗਦਾ ਵੀ ਕੋਈ ਫਰਕ ਤਾਂ ਪੈ ਨਹੀਂ ਰਿਹਾ ਹਨਾ ਕਿਉਂਕਿ ਇਸ ਚੀਜ਼ ਨੂੰ ਲੱਗਦਾ ਟਾਈਮ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹਾਂ ਤਾਂ ਪਹਿਲੇ 2-3 ਮਹੀਨੇ ਬਿਲਕੁਲ ਵੱਡੇ ਜੰਮੂ ਦੇ ਤੁਸੀਂ ਫਿਕਰ ਨਾ ਕਰੋ ਠੀਕ ਹੋਊਗੀ ਠੀਕ ਹੈ ਇਹ ਸਮੱਸਿਆ ਕੋਈ ਵੱਡੀ ਨਹੀਂ ਹੈਗੀ ਵੱਡੀ ਸਮੱਸਿਆ ਇਹੀ ਹੈ ਵੀ ਤੁਸੀਂ ਇਹਨੂੰ ਟਾਈਮ ਟੂ ਟਾਈਮ ਦਵਾਈ ਦੇਣੀ ਹੈ ਉਹ ਖਿਆਲ ਰੱਖਣਾ ਠੀਕ ਆ ਹੁਣ ਵੀ ਇਹਦੀ ਦਵਾਈ ਚੱਲਦੀ ਹੈ ਕੋਈ ਉਹ ਦੇ ਰਹੀ ਹੋ ਜਾਏ ਕਿਤੇ ਪਰਚੀ ਇਹ ਤਾਂ ਉਹਦਾ ਪੀਰ ਦੇ ਹਾਂ ਆ ਫੜਾ ਮੈਂ ਤਾਂ ਇਹਨਾਂ ਨੇ ਉਹ ਕਾਕਾ ਪਰਚੀਆਂ ਲਿਆਇਓ ਦਵਾਈਆਂ ਵਾਲੀਆਂ ਕੋਈ ਨਾ ਬਾਪੂ ਜੀ ਆਪਾਂ ਡਾਕਟਰ ਨਾਲ ਦਿਖਾਉ ਕੇ ਗੱਲ ਕਰਦੇ ਆ ਤੇ ਸਾਡੀ ਰਾਜਵੰਤ ਭੈਣ ਨੇ ਠੀਕ ਹੋ ਜਾਣਾ ਤੁਸੀਂ ਫਿਕਰ ਨਾ ਕਰੋ ਠੀਕ ਆ ਮੈਂ ਕਰਦਾ ਗੱਲ ਤੇ ਏਦਾਂ ਜੀ ਦੇਖੋ ਇੱਕ ਆਸ ਲੈ ਕੇ ਇੱਕ ਬਾਪ ਆਪਣੀ ਬੇਟੀ ਨੂੰ ਲੈ ਕੇ
ਜੰਮੂ ਤੋਂ ਪੰਜਾਬ ਪਹੁੰਚਿਆ ਲੁਧਿਆਣੇ ਹਨਾ, ਤੇ ਇਹਨਾਂ ਦੀ ਆਸ ਤੇ ਉਮੀਦ ਕਿਹਨੇ ਪੂਰੀ ਕਰਨੀ ਆ? ਤੁਹਾਡੀਆਂ ਦੁਆਵਾਂ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨੇ, ਤੇ ਰਾਜਵੰਤ ਭੈਣ ਦਾ ਜੇ ਅਗਲਾ ਜੀਵਨ ਆ ਜਿਹੜਾ ਉਹ ਚੰਗੇ ਤਰੀਕੇ ਨਾਲ ਗੁਜ਼ਰਨਾ, ਉਹਨੂੰ ਕੋਈ ਬਦਲ ਨਹੀਂ ਸਕਦਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਤੇ ਜੇ ਇਹ ਸਾਰਾ ਕੁਝ ਤੁਹਾਡੀਆਂ ਅਸੀਸਾਂ ਨੇ ਤੇ ਤੁਹਾਡੀਆਂ ਦੁਆਵਾਂ ਨੇ ਕਰਨਾ, ਦਵਾਈਆਂ ਤਾਂ ਬਾਪੂ ਕਹਿੰਦਾ ਬਹੁਤ ਖਵਾਈਆਂ ਪਹਿਲਾਂ ਵੀ, ਤੇ ਲੰਬਾ ਸਮਾਂ ਖਵਾਈਆਂ ਵਾ, ਤੇ ਅੱਜ ਤੁਹਾਡੇ ਸਾਹਮਣੇ ਭੈਣ ਕਿੱਥੇ ਕਾਕਾ? ਭੈਣ ਰਾਜਵੰਤ ਕੌਰ ਆਈ ਆ। ਤੁਸੀਂ ਸਾਰੇ ਅਰਦਾਸ ਕਰਿਓ, ਰਿਸ਼ੀ ਲਈ ਵੀ ਤੇ ਰਾਜਵੰਤ ਭੈਣ ਲਈ ਵੀ ਅਰਦਾਸ ਜ਼ਰੂਰ ਕਰਿਓ। ਕੋਈ ਨਾ ਜੀ ਬਾਪੂ ਜੀ, ਤੁਸੀਂ ਆਪਦਾ ਆਰਾਮ ਨਾਲ ਬੈਠੋ, ਮੂੰਹ ਹੱਥ ਧੋਵੋ, ਪ੍ਰਸ਼ਾਦਾ ਪਾਣੀ ਛਕੋ, ਤੇ ਆਪਾਂ ਰਾਜਵੰਤ ਭੈਣ ਨੂੰ ਕੱਲ ਨੂੰ ਸਵੇਰੇ ਡਾਕਟਰ ਨੂੰ ਚੈੱਕ ਕਰਾਵਾਂਗੇ। ਹੁਣ ਮਿਲ ਜਾਣਗੇ ਡਾਕਟਰ? ਹੈਗੇ ਨੇ? ਫਿਰ ਪਤਾ ਕਰੋ ਹੁਣੇ ਬਾਪੂ, ਅਸੀਂ ਡਾਕਟਰ ਦੇ ਭੇਜ ਦਈਏ ਤੁਹਾਨੂੰ? ਹੁਣੇ ਭੇਜ ਦਈਏ ਡਾਕਟਰ ਦੇ ਘਰੇ? ਹਾਂ, ਹੁਣ ਡਾਕਟਰ ਮਿਲ ਜੂ 7 ਵਜੇ ਤੱਕ ਨਾ, ਫਿਰ ਆਪਾਂ ਹੁਣੇ ਭੇਜ ਦਿੰਦੇ ਆ। ਤੁਸੀਂ ਚੈੱਕਅਪ ਕਰਾ ਕੇ ਨਾ ਆਪਾਂ ਰਾਤ ਨੂੰ ਅੱਜ ਦਵਾਈ ਖਵਾਵਾਂਗੇ, ਤੇ ਨਾਲ ਕੱਲ ਨੂੰ ਤੁਹਾਡੇ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜੂ ਹਨਾ ਫਰਕ ਕੀ ਹੈਗਾ ਵਾ। ਕੋਈ ਨਾ। ਹਾਂਜੀ ਮਿਹਰਬਾਨੀ ਕਰਿਓ ਜਰਾ ਆਂਟੀ ਜੀ ਨਾਲ ਕਰਾਓ। ਦਵਿੰਦਰ ਆਂਟੀ? ਹਾਂਜੀ ਹੋਲਡ ਤੇ ਆਓ ਮੈਂ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ ਜੀ। ਨਹੀਂ ਬੇਬੇ, ਤੁਸੀਂ ਬਹੁਤ ਚੰਗਾ ਕੀਤਾ ਇਹਨੂੰ ਇੱਥੇ ਭੇਜਿਆ ਰਿਸ਼ੀ ਨੂੰ, ਕਿਉਂਕਿ ਉੱਥੇ ਜਿਵੇਂ ਭੈਣ ਦੱਸਦੇ ਆ ਵੀ ਕੋਈ ਕੁਝ ਵੀ ਹੋ ਸਕਦਾ ਸੀ ਨਾ ਉੱਥੇ। ਅੱਛਾ, ਹੱਥ ਵੱਢਣ ਲੱਗੇ ਸੀ ਇਹਦੇ? ਵਾਹਿਗੁਰੂ ਵਾਹਿਗੁਰੂ। ਅੱਛਾ, ਉਹ ਲੈ ਕੇ ਆਇਆ ਥਾਣਿਓਂ? ਠੀਕ ਆ। ਦੱਸਿਆ ਨਹੀਂ ਹੈਗਾ। ਇੱਧਰ ਆ ਜਾ ਰਿਸ਼ੀ, ਆ ਜਾ ਉਰੇ। ਕੀ ਖਾਈ ਜਾਣਾ ਯਾਰ, ਮੈਨੂੰ ਵੀ ਦੇ ਦੇ। ਇਹ ਇੱਥੇ ਆ ਕੇ ਖੁਸ਼ ਹੋ ਗਿਆ। ਠੀਕ ਹੈ, ਕਰ ਦੇਗਾ। ਅੱਛਾ, ਕੁੱਟਿਆ ਬਹੁਤ ਆ। ਕੋਈ ਨਾ ਆਂਟੀ, ਚਲੋ ਉਹ ਕਈ ਵਾਰੀ ਸ਼ਾਇਦ ਨਾ ਇਹ ਮੌਪ ਆ ਜਿਹੜੀ ਨਾ, ਉਹਨਾਂ ਨੂੰ ਨਹੀਂ ਪਤਾ ਲੱਗਦਾ ਜਦੋਂ ਇਕੱਠ ਹੁੰਦਾ, ਕਿਉਂਕਿ ਜਿਹਨੇ ਦੇਖਿਆ ਸ਼ਾਇਦ ਉਹਨੇ ਹੋਰ ਤਰੀਕੇ ਨਾਲ ਦੇਖਿਆ, ਜਿਹਨੇ ਸੁਣਿਆ ਉਹਨੇ ਹੋਰ ਤਰੀਕੇ ਨਾਲ ਸੁਣਿਆ ਹਨਾ, ਤਾਂ ਇਹ ਚੀਜ਼ਾਂ ਬਦਲਦੀਆਂ ਜਾਂਦੀਆਂ। ਪਰ ਕੋਈ ਨਾ, ਮੈਂ ਭੈਣ ਨੂੰ ਕਿਹਾ ਵਾ 10-15 ਦਿਨ ਆਪਾਂ ਇੱਥੇ ਰੱਖ ਕੇ ਇਹਦੀ ਮੈਡੀਸਨ ਸ਼ੁਰੂ ਕਰਾਵਾਂਗੇ। ਬਾਪੂ ਜੀ ਇਹਨਾਂ ਦੇ ਕੋਲੇ ਰਹਿ ਪੈਣਗੇ। ਮੈਡੀਸਨ ਇਹਦੀ ਚੱਲਦੀ ਆ, ਉਹ ਹੀ ਖਾਣੀ ਆਪਾਂ। ਕੋਈ ਨਾ ਮਾਂ, ਕੋਈ ਗੱਲ ਹੀ ਨਹੀਂ, ਕੋਈ ਗੱਲ ਹੀ ਨਹੀਂ। ਹਾਂਜੀ, ਉਦੋਂ ਵੀ ਅਸੀਂ ਉਧਰ ਵੀ ਕੋਈ ਨਾ ਮਾਂ, ਅਸੀਂ ਪਿੰਨੀਆਂ ਖਾ ਲਈਆਂ ਛੋਟੀਆਂ। ਬਸ ਬੇਬੇ, ਜੋ ਤੁਹਾਡੇ ਮਨ ਚ ਹੈਗਾ ਉਹੀ ਲੈ ਆਇਓ ਬਸ। ਠੀਕ ਹੈ ਮਾਂ, ਧੰਨਵਾਦ ਧੰਨਵਾਦ ਮਾਂ, ਧੰਨਵਾਦ ਧੰਨਵਾਦ। ਆਪਣੇ ਕੱਟ ਦਿਓ। ਇਹ ਮਾਤਾ ਜੀ ਨੇ ਦਵਿੰਦਰ ਕੌਰ ਖੁਰਾਣਾ ਜੀ, ਇਹਨਾਂ ਦੇ ਖੁਦ ਹਸਬੈਂਡ ਨੂੰ ਕੈਂਸਰ ਹੋ ਗਿਆ ਸੀ ਮਾਤਾ ਜੀ ਦੇ। ਇਹਨਾਂ ਨੇ ਬੀਟ ਗ੍ਰਾਸ ਦੀ ਸੇਵਾ ਸ਼ੁਰੂ ਕੀਤੀ ਸੀ ਉਦੋਂ, ਆਪਣੇ ਹਸਬੈਂਡ ਨੂੰ ਬੀਟ ਗ੍ਰਾਸ ਪਿਲਾ ਕੇ ਇਹਨਾਂ ਨੇ ਠੀਕ ਕੀਤਾ। 15 ਸਾਲ ਅੰਕਲ ਸਾਡੇ ਠੀਕ ਰਹੇ ਵਧੀਆ। ਹੁਣ ਆਂਟੀ ਹਰ ਰੋਜ਼ ਘਰੇ ਬੀਟ ਗ੍ਰਾਸ ਤਿਆਰ ਕਰਕੇ ਆਪ ਆਪਣੇ ਹੱਥਾਂ ਨਾਲ ਉਹਨੂੰ ਕੁੱਟ ਕੇ ਕੁੰਡੇ ਦੇ ਨਾਲ ਬਣਾ ਕੇ ਹੋਰ ਲੋੜਵੰਦਾਂ ਨੂੰ ਪਿਲਾਉਂਦੇ ਨੇ ਰੋਜ਼ ਹੀ ਰੋਜ਼। ਤੇ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਸਾਡੇ ਨਾਲ ਜੁੜੀਆਂ, ਜਿਹਦੇ ਕਰਕੇ ਅਸੀਂ ਇਹ ਸਾਰਾ ਕੁਝ ਕਰ ਪਾ ਰਹੇ ਹਾਂ। ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਬਖਸ਼ਣ, ਸਰਬੱਤ ਦਾ ਭਲਾ ਹੋਵੇ ਜੀ। ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਜੀ? ਹਾਂ ਪਛਾਣਿਆ, ਤੁਸੀਂ ਸੇਵਾ ਲਈ। ਹਾਂਜੀ ਹਾਂਜੀ ਹਾਂਜੀ। ਹਾਂ ਬਈ, ਓਏ ਕਿਵੇਂ ਆ ਨਿੱਕੂ ਰਾਮ? ਕੀ ਨਾਂ ਜੀ ਇਹਦਾ? ਵਿਹਾਨ। ਸਤਿ ਸ਼੍ਰੀ ਅਕਾਲ। ਮਤਲਬ ਅੱਜ ਰਾਤੀ ਰੁਕੇ ਜਾਂ ਕੱਲ ਆਈ, ਕਿਸ ਤਰ੍ਹਾਂ ਤੁਸੀਂ? ਤੁਹਾਡੀ ਇੱਛਾ। ਨਹੀਂ, ਜਿਸ ਤਰ੍ਹਾਂ ਤੁਸੀਂ। ਨਹੀਂ, ਜੇ ਤਾਂ ਤੁਸੀਂ ਹੁਣੇ ਰੁਕਣਾ ਸਾਨੂੰ ਹੁਣ ਵੀ ਇਤਰਾਜ਼ ਨਹੀਂ ਕੋਈ, ਹੈਨਾ? ਸਾਨੂੰ ਹੁਣ ਵੀ ਰੱਖਣ 'ਚ ਕੋਈ ਇਤਰਾਜ਼ ਨਹੀਂ ਹੈ ਜੇ ਤੁਸੀਂ ਰੁਕਣਾ। ਤੁਹਾਡੀ ਇੱਛਾ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਕੋਈ ਨਾ ਆਂਦਾ ਦੇਖੋ ਰਿਸ਼ੀ, ਹੁਣ ਪਤਾ ਨਹੀਂ ਅਸੀਂ ਇੱਥੋਂ ਵੀ ਕੱਪੜੇ ਤਾਂ ਦੇ ਸਕਦੇ ਹਾਂ। ਹਾਂ ਰਿਸ਼ੀ ਯਾਰ ਭਰਾ ਨਹੀਂ ਮੇਰਾ ਯਾਰ, ਅਰੇ ਦੋਸਤੀ ਨਹੀਂ। ਇੱਥੇ ਆ ਕੇ ਖੁਸ਼ ਹੋਇਆ, ਥੋੜਾ ਮਨ ਚੇਂਜ ਹੋਇਆ। ਉਹ ਕਹਿੰਦੇ ਪਏ ਨਾ ਚੱਲ ਮਿਲ ਲੈ। ਮੈਂ ਨਹੀਂ ਆਣਾ। ਜੇ ਦੋਸਤੀ ਨਹੀਂ ਤੋੜੇਗਾ। ਨਹੀਂ ਆਣਾ, ਨਹੀਂ ਆਣਾ। ਮਿਲਣ ਆ ਜੀ। ਤੂੰ ਫਿਲਮਾਂ ਦੇਖਦਾ ਰਹਿਣਾ ਰਿਸ਼ੀ? ਨਹੀਂ ਦੇਖਦਾ ਨਹੀਂ ਫਿਲਮ? ਉਹਨੇ ਕਹਤਾ ਮਨਾ ਕਰਤਾ। ਮਨਾ ਕਰਤਾ। ਚੱਲ ਆਪਾਂ ਉਹ ਤੋਂ ਜੇ ਕਹਾ ਦਈਏ ਫਿਰ ਠੀਕ ਆ, ਠੀਕ ਆ। ਨਹੀਂ ਆ ਕਰ ਲਓ। ਨਹੀਂ ਆਉਣਾ, ਦੋਸਤੀ ਨਹੀਂ ਹੈਗੀ ਮੇਰੇ ਨਾਲ, ਦੋਸਤੀ ਨਹੀਂ ਮੇਰੇ ਨਾਲ। ਨਹੀਂ ਆਣਾ। ਰਾਜ ਇੱਕ ਕਰ ਚਲੀਏ। ਨਹੀਂ ਆਪਾਂ ਨਹੀਂ ਨਹੀਂ, ਚਲੋ ਉਹ ਮੇਰੀ ਠੀਕ ਹੈ, ਕੋਈ ਨਾ ਕੋਈ ਜੀ। ਕੋਈ ਡਾਕੂਮੈਂਟਰੀ? ਨਹੀਂ ਕੋਈ ਨਾ, ਤੁਸੀਂ ਕੱਲ ਆਉਂਗੇ ਫਿਰ ਉਦੋਂ ਕਰ ਲਾਂਗੇ। ਮੈਂ ਭੇਜਾਂ ਨਾ ਨਾਲ, ਫਿਰ ਆਣਾ ਔਖਾ ਹੈ ਨਹੀਂ। ਹਾਂ ਬਸ ਆਧਾਰ ਕਾਰਡ ਦੋਨਾਂ ਦੇ ਬਸ। ਹਾਂ, ਇਹਦਾ ਡਿਸੇਬਿਲਟੀ ਸਰਟੀਫਿਕੇਟ ਦੀ ਕਾਪੀ ਅਸੀਂ ਕਰਾ ਲਈ ਹੈ। ਮਿਹਰਬਾਨੀ ਬੜੀ ਹੋਈ। ਨਹੀਂ ਐ ਨਾ ਕਹਿ ਭੈਣ। ਅਸੀਂ ਸਿਵਲ ਹਸਪਤਾਲ ਤੋਂ ਚੱਲ ਰਹੀ ਹੈ ਦਵਾਈ, ਤੁਸੀਂ ਡਾਕਟਰ ਦੀ ਦੇਖ ਲਓ। ਨਹੀਂ ਭੈਣੇ ਕੋਈ ਨਾ, ਤੇ ਤੁਸੀਂ ਉਹ ਦੇਖ ਲਿਓ ਜੋ ਵੀ ਚੇਂਜ ਕਰਨਾ ਹੈ ਕਰਨਾ। ਬੜੀ ਮਾਲਕ ਤੁਹਾਨੂੰ ਬਹੁਤ ਬਹੁਤ ਅਸੀਸਾਂ ਨਾਲ ਨਵਾਜ਼ੇ। ਧੰਨਵਾਦ ਧੰਨਵਾਦ। ਤੁਸੀਂ ਚੜਾ ਲਿਓ। ਠੀਕ। ਮੈਂ 9 ਵਜੇ ਜਾਣਾ ਬੰਦਾ ਨਾ ਜਾ ਲੋ ਹੋਇਆ।
ਰੋਣਾ ਨਹੀਂਗਾ ਠੀਕ ਆ ਹੁਣ ਰੋਣਾ ਨਹੀਂਗਾ ਠੀਕ ਆ ਥੈਂਕ ਯੂ ਭਾਜੀ ਘਰੋਂ ਬਾਹਰ ਨਹੀਂ ਜਾਣਾ ਘਰੇ ਰਹਿਣਾ ਹੁਣ ਮੈਂ ਬੋਬੀ ਦੀ ਧਮਕੀ ਦੇਣ ਗਿਆ ਸੀ ਜਾ ਮੈਂ ਬੋਬੀ ਦੀ ਧਮਕੀ ਦੇਣ ਗਿਆ ਠੀਕ ਆ ਠੀਕ ਆ ਠੀਕ ਆ। ਬੋਬੀ ਦਾ ਪੋਤਾ ਲੱਗੇਗਾ ਤੁਸੀਂ ਨਾਲ ਆਏ ਸੀਗੇ ਬੋਬੀ ਦਾ ਪੋਤਾ ਲੱਗੇਗਾ ਹਾਂ ਲੱਗੇਗਾ ਦੱਸਾ ਆਏਗਾ ਠੀਕ ਹੈ ਦੱਸਾ ਆਏਗਾ ਬਹੁਤ ਧੰਨਵਾਦ ਦੱਸਾ ਬਾਈ ਕਾਟ ਦੇਗਾ ਠੀਕ ਦੱਸਾ ਕਾਟ ਦੇਗਾ ਹਾਂ ਦੇਗਾ ਕਿਉਂ ਨਹੀਂ ਦੇਗਾ ਠੀਕ ਆ ਬਾਪੂ ਜਿਉਂਦਾ ਬਹਾਦਰ ਹੈ ਨਾ ਬਾਪੂ ਆ ਕੰਮ ਨਾ ਕਰ ਇੱਥੇ ਤੇਰੇ ਪੁੱਤ ਆ ਹਾਂਜੀ ਖਾਲਸਾ ਜੀ ਤੁਹਾਡੇ ਬੱਚੇ ਕਿਵੇਂ ਹਰਮਨ ਕਿੱਥੇ ਆ ਠੀਕ ਆ ਕੋਈ ਫਰਕ ਪਿਆ ਦਵਾਈ ਨਾਲ ਦਵਾਈ ਤਾਂ ਹਜੇ ਕੋਈ ਨਹੀਂ ਅੱਜ ਸੱਚ ਡਾਕਟਰ ਨੇ ਟੈਸਟ ਕਰਿਆ ਤੁਹਾਡਾ ਨਾ ਅੱਜ ਟੈਸਟ ਕੀਤਾ ਟੈਸਟ ਹੋ ਗਿਆ ਕੱਲ ਨੂੰ ਵੱਡੇ ਡਾਕਟਰ ਨੇ ਕੱਲ ਨੂੰ ਉਹਨੇ ਦਵਾਈ ਦਿੱਤੀ ਦਵਾਈ ਜੋ ਲਿਖ ਕੇ ਦੇਣੀ ਇਹ ਖਾਲਸਾ ਜੀ ਨੇ ਜੀ ਬਾਪੂ ਜੀ ਸਾਡੇ ਕੋਲ ਆਏ ਨੇ ਬਾਪੂ ਜੀ ਕਿੱਥੋਂ ਆਏ ਤੁਸੀਂ ਹਾਂਜੀ ਕਲਰ ਭੈਣੀਆਂ ਤੋਂ ਆਏ ਗੁਰੂ ਹਰਿਆਣੇ 'ਚ ਇਹ ਆਪਣਾ ਪਟਿਆਲੇ ਦੇ ਨਾਲ ਜੀ ਪਟਿਆਲੇ ਕੋਲੇ ਹਾਂਜੀ ਪਟਿਆਲੇ ਤੋਂ ਆਪਣਾ 30 ਰੁਪਏ ਲੱਗਦੇ ਇਹਨਾਂ ਦੇ 3 ਬੱਚੇ ਆ ਜੀ ਆਹ ਹਰਮਨ ਇਹਨਾਂ ਦੀ ਬੇਟੀ ਦਾ ਭਾਜੀ ਗੁਰਦਾਸ ਆ ਇਹਦਾ ਨਾਂ ਗੁਰਦਾਸ ਆ ਉਹਦਾ ਨਾਂ ਹਰਮਨ ਆ ਵੱਡੀ ਕੁੜੀ ਦਾ ਨਾਂ ਤੇਰਾ ਨਾਂ ਕੀ ਆ ਰਾਜਵਿੰਦਰ ਤੇ ਵਾਈਫ ਦੀ ਡੈਥ ਹੋ ਗਈ ਹੈ ਬਾਪੂ ਜੀ ਦੀ ਗੁਰੂ ਘਰ 'ਚ ਸੇਵਾ ਕਰਦੇ ਨੇ ਬੱਚਿਆਂ ਨੂੰ ਵੀ ਉੱਥੇ ਰੱਖਿਆ ਹੋਇਆ ਪੜਾਉਂਦੇ ਨੇ ਮਾਤਾ ਗੁਜਰੀ ਟਰਸਟ ਦੇ ਵਿੱਚ ਕਲਰ ਭੈਣੀਆਂ ਤੇ ਜਿਹੜੀ ਵੱਡੀ ਬੇਟੀ ਹੈ ਇਹਨਾਂ ਦੀ ਉਹ ਮੈਂਟਲੀ ਰਿਟਾਰਡਡ ਆ ਜ਼ਿਆਦਾ ਵੀ ਹੈ ਨਹੀਂ ਥੋੜੀ ਜੀ ਕਿਉਂਕਿ ਮਾਂ ਤੋਂ ਬਿਨਾਂ ਜਦੋਂ ਬੱਚੇ ਪਲਦੇ ਆ ਤੇ ਵੈਸੇ ਹੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਨਾ ਪਾਲਣ ਕਿਉਂਕਿ ਬਾਪ ਉਹ ਚੀਜ਼ਾਂ ਨਹੀਂ ਦੇ ਸਕਦਾ ਪਿਆਰ ਤੇ ਉਹ ਦੁਲਾਰ ਜਿਹੜਾ ਮਾਂ ਨੇ ਦੇਣਾ ਹਨਾ ਤੇ ਉਹਦੇ ਕਰਕੇ ਹੁਣ ਬੱਚੀ ਜਦੋਂ ਸਕੂਲੇ ਆ ਜਾ ਪੁੱਤਰੇ ਭੱਜ ਗਿਆ ਹਰਮਨ ਆ ਦਵਾਈ ਨਾ ਟੌਫੀਆਂ ਲੈ ਜਾ ਟੌਫੀਆਂ ਓਏ ਟੌਫੀ ਲੈ ਲਾ ਓਏ ਆ ਟੌਫੀ ਲੈ ਲੈ ਹਰਮਨ ਆ ਦੇ ਆ ਜਾ ਇਹ ਟੌਫੀ ਹੈ ਹੀ ਨਹੀਂ ਉੱਲੂ ਬਣਾਇਆ ਬੜਾ ਮਜ਼ਾ ਆਇਆ ਕੀ ਹੋਇਆ ਜਿਸ ਦਿਨ ਆਏ ਸੀ ਹਰਮਨ ਦੇ ਵਿਚਾਰੀ ਦੇ ਕੱਪੜੇ ਲੀੜੇ ਵੀ ਇਦਾਂ ਕਿਉਂਕਿ ਬਾਪੂ ਵੀ ਹੁਣ ਉਸ ਹਿਸਾਬ ਨਾਲ ਆਪਣੀ ਧੀ ਨੂੰ ਨਹੀਂ ਸਮਾਰ ਸਜਾ ਸਕਦਾ ਜਿੱਦਾਂ ਮਾਂ ਨੇ ਸਜਾਣਾ ਸੀ ਇਹ ਬੱਚੀ ਦਾ ਹੁਣ ਅੱਜ ਟੈਸਟ ਹੋ ਗਿਆ ਵਾ ਡਾਕਟਰਾਂ ਨੇ ਇਹਦੇ ਕੁਝ ਟੈਸਟ ਲਿਖੇ ਸੀਗੇ ਬ੍ਰੇਨ ਦੇ ਉਦੋਂ ਬਾਅਦ ਚੋਂ ਕਹਿੰਦੇ ਮੈਡੀਸਨ ਆਪਾਂ ਸ਼ੁਰੂ ਕਰਾਂਗੇ ਅੱਜ ਕੀ ਕਿਹਾ ਡਾਕਟਰਾਂ ਨੇ ਕਾਕਾ ਚੱਲੇ ਨੇ ਹੁਣ ਡਾਕਟਰ ਦੇ ਟੈਸਟ ਹੋ ਗਿਆ ਹਨਾ ਆਈਕਿਊ ਲੈਵਲ 76 73 ਠੀਕ ਆ ਫਿਰ ਤਾਂ ਕੋਈ ਸਮੱਸਿਆ ਨਹੀਂ ਵੱਡੇ ਮੈਡਮ ਜਿਹਨਾਂ ਨੇ ਬਣਾ ਕੇ ਦਿੱਤੀ ਨਾ ਫਾਇਰ ਜੀ ਕਹਿੰਦੇ ਕਿ ਹੁਣ ਇਹ ਤੇ ਸਰਕਾਰੀ ਹਸਪੀਟਲ ਦੇ ਵਿੱਚ ਵੀ ਲੈ ਕੇ ਜਾਓਗੇ ਨਾ ਇਹ ਬੱਚੀ ਦੀ ਪੈਨਸ਼ਨ ਲੱਗ ਜਾਣੀ ਕੀ ਕਹਿਣਾ ਗੁਰਦਾਸ ਹਾਂਜੀ ਮੇਰੇ ਤੋਂ ਜ਼ਿਆਦਾ ਹੈ ਇਹ ਤੇਰੇ ਤੋਂ ਵੱਧ ਦਿਮਾਗ ਵਾਲੀ ਆ ਹਾਂਜੀ ਦੇਖ ਲੈ ਹਰਮਨ ਤੇਰਾ ਇਹਦੇ ਨਾਲ ਵੀ ਵੱਧ ਦਿਮਾਗ ਆ ਤੇ ਤੂੰ ਐਵੇਂ ਡਰੀ ਜਾਨੀ ਆ ਹੈ ਕੁੜੇ ਹਰਮਨ ਗੁਰਦੁਆਰਾ ਸਾਹਿਬ 'ਚ ਜਿੱਥੇ ਪੜ੍ਹਦੇ ਆ ਬੱਚੇ ਹਨਾ ਉੱਥੇ ਗੁਰਸਿੱਖੀ ਦੇ ਨਾਲ ਜੋੜਦੇ ਆ ਬੱਚੇ ਦਸਤਾਰਾਂ ਬੰਨ੍ਹਦੇ ਆ ਗੁਰਦਾਸ ਆ ਬਾਪੂ ਦੇ ਉਹ ਮੁੰਡੇ ਦਾ ਨਾਂ ਗੁਰਦਾਸ ਤੇ ਇਹ ਸਾਡੀ ਕੁੜੀ ਹੈਗੀ ਆ ਰਾਜਵਿੰਦਰ ਕੌਰ ਉਹ ਭੈਣ ਦਾ ਨਾਮ ਵੀ ਰਾਜਵਿੰਦਰ ਕੌਰ ਆ ਤੈਨੂੰ ਪਤਾ ਰਾਜਵੰਤ ਕੌਰ ਆ ਛੋਟਾ ਨਾਂ ਉਹਦਾ ਰੱਜੀ ਆ ਤੇਰਾ ਨਾਂ ਵੀ ਛੋਟਾ ਰੱਜੀ ਰੱਖ ਦਈਏ ਰੱਜੀ ਚਾਹੇ ਭੁੱਖੀ ਵੀ ਹੋਵੇ ਤਾਂ ਵੀ ਤੈਨੂੰ ਸਾਰੀ ਕਿਹਾ ਕਰਨਗੇ ਰੱਜੀ ਚਲੋ ਠੀਕ ਹੈ ਬਾਪੂ ਜੀ ਹਸਪਤਾਲ ਜਾਇਓ ਫਿਰ ਹਨਾ ਡਾਕਟਰ ਹਾਂ ਹੁਣ ਜਾਣਾ ਉਹ ਭੇਜ ਦਾ ਤੁਹਾਨੂੰ ਗਗਨ ਹੁਣੇ ਜਾਣਾ ਵਾ ਤਾਂ ਬਸ ਭਰਾ ਨੂੰ ਮਿਲਣੀ ਹੈ ਠੀਕ ਹੈ ਖਾਲਸਾ ਜੀ ਬਹੁਤ ਧੰਨਵਾਦ ਚਲੋ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਹੈ ਅੱਛਾ ਚਲੋ ਕਰਮ ਵਾਲਿਓ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਖੁਸ਼ੀਆਂ ਬਖਸ਼ੀਆਂ ਠੀਕ ਹੈ ਜੀ ਬਹੁਤ ਧੰਨਵਾਦ ਜੀ ਬਨੋਦ ਜੀ ਤੁਹਾਡਾ ਵੀ ਤੁਸੀਂ ਲਾਈਵ ਕੀਤਾ ਤੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਾਕਾ ਪਾਣੀ ਪਿਲਾਇਓ ਉੱਥੇ ਲਿਆ ਕੇ ਪਾਣੀ ਦਿਓ ਭੈਣ ਉਹਨਾਂ ਨੂੰ ਲਿਆਓ ਪਾਣੀ ਨਾਲੇ ਉਹਨਾਂ ਨੂੰ ਵੀ ਮਾੜਾ ਮਾਰਿਓ ਜੰਮੂ ਵਾਲਿਆਂ ਨੂੰ ਵੀ ਆਵਾਜ਼ ਹੈ ਨਾ ਬੇਟਾ ਹੋਲਡ ਕਰੇ ਪੁੱਤ ਹੋਲਾ ਧਮਕੀ ਨਹੀਂ ਲਿਖਾਉਣ ਗਿਆ ਸੀ ਕੋਈ ਗੱਲ ਨਹੀਂ ਆਪਾਂ ਦੁਬਾਰਾ ਸਾਰੀ ਗੱਲ ਕੀਤੀ ਕੀ ਗੱਲ ਕੀ ਹੋਈ ਸੀ ਵੀਰੇ ਮੈਂ ਕਿਹਾ ਸੀ ਮੈਨੂੰ ਪੈਸਾ ਦੇ ਦਿਓ ਮੈਂ ਪੈਂਟਾਂ ਲੈ ਲਿਆ ਕੋਲ ਗੱਤੇ ਵਾਲੇ ਕੋਲ ਮੈਨੂੰ ਕਿਹਾ ਸੀ ਉਹ ਬਿੱਲ ਪੈਸਾ ਨਹੀਂ ਦੇ ਦਿੱਤੀ ਜਲਾਲੀ ਗਲੀ ਪੈਸਾ ਕਹਿ ਗਿਆ ਤੂੰ ਬਿੱਲ ਪੈਸਾ ਦੇ ਉਹ ਕਹਿੰਦੀ ਸੀ ਗੱਤੇ ਲੈ ਕੇ ਆ ਮੈਂ ਤਾਂ ਕਿਹਾ ਸੀ ਤੈਨੂੰ ਮਾਰਿਆ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਮਾਰਿਆ ਕਿ ਉਹ ਜਲਾਲੀ ਨੇ ਚੜਾਇਆ ਸੀ ਹਾਂ ਤੇ ਜਦੋਂ ਪੋਸਟਰ ਤੇ ਤੂੰ ਕੀ ਕਰ ਰਿਹਾ ਸੀ ਪੋਸਟਰ ਤੇ ਪਾੜ ਦਿਆ ਸੀ ਉਹ ਜਨਾਨੀ ਨੇ ਕਿਹਾ ਤੂੰ ਛੱਡ ਦੇ ਬਸ ਇੱਕ ਵਾਰੀ ਛੱਡ ਦੇ ਮੈਂ ਚੱਲ ਆਉਂਦਾ ਕਿਆ ਛੱਡ ਦੇ ਜਨਾਨੀ ਨੇ ਅੱਛਾ ਉਹਨੇ ਛਡਾਇਆ ਤੈਨੂੰ ਹਾਂ ਉਹਨੇ ਛਡਾਇਆ ਤੈਨੂੰ ਠੀਕ ਹੈ ਭੈਣੇ ਦੁਬਾਰਾ ਸਾਰੀ ਆਪਾਂ ਗੱਲ ਕਰਨੀ ਤੁਹਾਡੇ ਨਾਲ ਬਾਪੂ ਤੁਸੀਂ ਬਾਪੂ ਜੀ ਕੀ ਕੰਮ ਕਰਦੇ ਹੋ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਮੈਂ ਤੇ ਪਹਿਲੇ
ਆਪਣਾ ਕਾਸਮੈਟਿਕ ਦਾ ਕੰਮ ਸੀ ਜੀ ਤੇ ਸਪਲਾਈ ਦਾ, ਤੇ ਫਿਰ ਉਹਦੇ ਬਾਅਦ ਛੱਡਦੀ ਦੁਕਾਨ ਰੈਂਟਡ ਸੀ, ਜੀ। ਫਿਰ ਛੱਡ ਦਿੱਤੀ। ਫਿਰ ਹੁਣ ਮੈਂ ਐਨਜੀਓ ਹੈ ਇਹ ਤੁਹਾਡੇ ਦੋ ਬੱਚੇ ਨੇ? ਹਾਂ, ਸਮਰਥ ਐਨਜੀਓ ਹੈ ਚਲਾਉਂਦੇ ਨੇ ਜੀ। ਲੀਡਰ ਨੂੰ ਬੰਦੇ ਆ ਰਹੇ ਨੇ ਬਾਬਾ ਜੀ, ਲੀਡਰ ਨੂੰ ਬੰਦੇ ਆ ਰਹੇ ਨੇ। ਠੀਕ ਹੈ। ਤੁਸੀਂ ਕੈਦੀ ਨੂੰ ਚੜਾਓਗੇ? ਹਾਂ ਚੜਾਵਾਂਗੇ, ਬਹਿ ਜਾ ਇਹ ਬਹਿ ਆਪਣੇ ਜਾ। ਆਪ ਨੂੰ ਕੈਦੀ ਸਮਝਣ ਲੱਗ ਗਿਆ ਸਰ, ਓਹੋ ਤਾਂ ਹੀ ਕਹਿ ਰਿਹਾ ਕੈਦੀਆਂ ਨੂੰ ਛੁਡਾਓਗੇ। ਠੀਕ ਹੈ ਭੈਣੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਭੈਣੇ। ਤੁਸੀਂ ਕੀ ਕਰਦੇ ਹੋ ਭੈਣੇ? ਪ੍ਰੋਫੈਸ਼ਨਲੀ ਮੈਂ ਐਡਵੋਕੇਟ ਹਾਂ, ਜੀ ਖਰਚਾ ਘਰ ਦਾ ਚਲਾ ਰਹੀ ਹਾਂ ਜੀ। ਇਹਦੇ ਨਾਲ ਕੀ ਹਾਦਸਾ ਹੋਇਆ? ਤੁਸੀਂ ਖੁਦ ਵੀ ਹੈਂਡੀਕੈਪਟ ਹੋ ਜੀ। ਮੈਂ ਛੜੀਆਂ ਨਾਲ ਚੱਲਦੀ ਹਾਂ। ਇਹ ਮੇਰਾ ਬ੍ਰਦਰ ਹੈ ਜੀ। ਮੰਮੀ ਹੈ ਨਹੀਂ ਮੇਰੇ ਦੁਨੀਆ 'ਚ। ਓਕੇ। ਇਹਦੇ ਨਾਲ ਕੱਲ ਸਰ ਬਹੁਤ ਵੱਡਾ ਹਾਦਸਾ ਹੋਇਆ, ਬਟ ਉਹ ਅਕਾਲ ਪੁਰਖ ਦੀ ਮਰਜ਼ੀ ਨਾਲ ਟਲ ਗਿਆ। ਜਿਹਦਾ ਫੈਸਲਾ ਹੋ ਜਾਏਗਾ, ਲੋਚੀ ਦਾ ਫੈਸਲਾ ਹੋ ਜਾਏਗਾ। 300 ਬੰਦਾ 3 ਨੰਬਰ ਡਿਵੀਜ਼ਨ ਦੇ ਵਿੱਚ ਸੀਗਾ। ਇਹ ਰੋਜ਼ ਸਵੇਰੇ ਗੁਰਦੁਆਰੇ ਤੇ ਮੰਦਿਰ ਜਾਂਦਾ ਹੈ, ਮੱਥਾ ਟੇਕਣ ਜਾਂਦਾ ਰੋਜ਼? ਬਿਲਕੁਲ ਜਾਂਦਾ ਹੈ। ਉਹ ਲੋਕਾਂ ਨੇ ਕਿਹਾ ਸੀ ਫੈਸਲਾ ਨਹੀਂ ਹੋਇਆ, ਫੈਸਲੇ ਕਰਾ ਰਹੇ ਸੀ। ਕੋਈ ਨਾ ਰਿਸ਼ੀ ਚੁੱਪ ਕਰ ਕਈ ਵਾਰੀ ਮੈਂ ਗਲੀ ਵਾਲਿਆਂ ਨੂੰ ਵੀ ਸਮਝਾਇਆ ਵੀ ਇਹਨੂੰ ਨਾ ਪਰੇਸ਼ਾਨ ਕਰਿਆ ਕਰੋ, ਤੇ ਜੇ ਬੱਚਾ ਇਹੋ ਜਿਹਾ ਦਿੱਤਾ ਹੈ ਤੇ ਉਹ ਵਾਹਿਗੁਰੂ ਦੀ ਸਰਚਨਾ ਹੈ। ਨਾ ਤਾਂ ਕੋਈ ਏਦਾਂ ਦਾ ਮਾਪਿਓ ਮੰਗਣ ਜਾਂਦਾ, ਨਾ ਭੈਣ ਭਾਈ ਚਾਹੁੰਦੇ, ਨਾ ਹੀ ਏਦਾਂ ਦਾ ਬੱਚਾ ਚਾਹੁੰਦਾ ਮੈਂ ਏਦਾਂ ਦਾ ਹੋਵਾਂ। ਕੋਈ ਇਹ ਤਾਂ ਨਹੀਂ ਇੱਕ ਚਾਹੁੰਦਾ ਸੱਚ ਹੈ। ਜੀ। ਹੁਣ ਜਿਨ੍ਹਾਂ ਦੇ ਘਰ ਬੱਚੇ ਆ ਉਹਨਾਂ ਨੂੰ ਦਰਦ ਪੁੱਛ ਕੇ ਦੇਖੋ, ਉਹ ਤਾਂ ਕਹਿੰਦੇ ਧਰਤੀ ਫੱਟੇ ਅਸੀਂ ਵਿੱਚ ਸਮਾ ਲਏ। ਵਿੱਚ ਸਮਾਜ ਜੀ ਭੈਣ ਮੇਰੀ ਬਿਲਕੁਲ ਸੱਚ ਹੈ। ਜਿਨ੍ਹਾਂ ਦੇ ਘਰ ਚ ਮੰਦਬੁੱਧੀ ਬੱਚੇ ਆ, ਹੁਣ ਤੁਸੀਂ ਤਾਂ ਚਲੋ ਫੇਰ ਵੀ ਬਾਅਦ ਚ ਬਾਪੂ ਜੀ ਉਹਨਾਂ ਨੇ ਕਿੰਨਾ ਸਫਰ ਕੀਤਾ। ਉਹ ਲੋਕ ਕਹਿੰਦੇ ਕਿਉਂ ਕੀਤਾ, ਮੈਨੂੰ ਪਸੰਦ ਤੁਹਾਡੇ ਮੰਮੀ ਸ਼ਾਇਦ ਇਸੇ ਦੁੱਖ ਚ ਉਹ ਚਲੀ ਗਈ ਹੋਵੇ ਨਹੀਂ, ਵਿਚਾਰੀ। ਉਹਨਾਂ ਨੂੰ ਕੈਂਸਰ ਹੋ ਗਿਆ। ਉਹਨਾਂ ਨੂੰ ਕੈਂਸਰ ਹੋ ਬਹੁਤ ਗਿਆ। ਬਾਬੇ ਦੀ ਸੁਹਾਈ ਕਰ ਲਵੋ, ਬਹੁਤ ਮੈਨੂੰ ਕੱਲ ਨਿਕਾਲ ਓਕੇ। ਲਿਆ। ਤੁਸੀਂ ਦੋ ਹੀ ਭੈਣ ਭਰਾ ਹੋ? ਮੈਂ 2 ਹੀ ਭੈਣ ਭਰਾ। ਠੀਕ ਹੈ। ਇਹ ਮਤਲਬ ਘਰੋਂ ਗੁੰਮ ਗਿਆ ਸੀ? ਬੰਦੇ ਨਹੀਂ, ਕਹਿੰਦੇ ਗੁੰਮਿਆ ਕਰੇਗਾ, ਨਹੀਂ ਗਲਤ ਸੀ। ਕੰਮ ਇਹ ਮੰਦਰ ਗੁਰਦੁਆਰੇ ਜਾਂਦਾ ਹੈ। ਕਰੇਗਾ। 1 ਮਿੰਟ ਸੀ, ਘਰ ਆ ਜਾਂਦਾ ਆਪੇ ਉਹ ਵੀ ਵਾਪਸ। ਕਹਿੰਦਾ ਕਰੇਗਾ, ਇਹ ਉਹ ਵੀ 7 ਕਹਿੰਦਾ ਵਜੇ ਨਾਲ ਕਰੇਗਾ, 6:30 ਵਜੇ ਉਹ ਨਾਲ ਵੀ ਕਹਿੰਦਾ ਜਾਂਦਾ ਹੈ। ਕਰੇਗਾ, ਉਹ ਵੀ ਰੋਜ਼ ਕਹਿੰਦਾ ਹੀ ਜਾਂਦਾ ਠੀਕ ਕਰੇਗਾ। ਹੈ ਠੀਕ ਹੈ, ਠੀਕ ਪਰ ਆਸਥਾ ਹੈ ਦੀ ਰੋਜ਼ ਹੀ ਜਾਂਦਾ ਹੈ। ਜੀ। ਜਦੋਂ ਇਹ ਗੁਰਦੁਆਰੇ ਗਿਆ, ਮੰਦਿਰ ਗਿਆ, ਵੀ ਮੈਂ ਤਿਆਰ ਹੋਈ, ਆਪਣੀ ਕੋਟ ਕੱਪੜੇ ਪਾ ਕੇ ਤਿਆਰ ਹੋ ਗਈ ਸੀ ਕੋਟ ਜਾਣ ਨੂੰ। ਜਦ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ 8 ਵਜ ਗਏ, ਬੱਚਾ ਨਹੀਂ ਆਇਆ। ਪਾਪਾ ਕਹਿੰਦੇ ਥੋੜੀ ਦੇਰ ਹੋਰ ਰੁਕ ਜਾ, ਆ ਜਾਂਦਾ। ਫਿਰ ਇਹ 8:30 ਵਜੇ ਨਾਲ ਚੱਕਰ ਲਾਣ ਗਏ ਮੰਦਿਰ ਗੁਰਦੁਆਰੇ, ਦੇਖ ਕੇ ਨਹੀਂ ਮਿਲਿਆ। ਜੀ। ਫਿਰ ਇਹਨਾਂ ਦਾ ਫੋਨ ਆਇਆ ਮੈਨੂੰ। ਮੈਂ ਕਿਹਾ ਪਾਪਾ ਤੁਸੀਂ ਨਾ ਥਾਣੇ ਰਿਪੋਰਟ ਕਰਕੇ ਆਓ, ਇਲੈਕਸ਼ਨ ਚੱਲਦੇ ਪਏ ਆ, ਤੇ ਮੈਂ ਜਾ ਕੇ ਪਿੱਛੇ ਕਹਿ ਕੇ ਆਨੀ ਆ ਵੀ ਕੋਈ ਗੱਡੀ 'ਚ ਤਾਂ ਨਹੀਂ ਇਲੈਕਸ਼ਨ 'ਚ ਚਲਾ ਗਿਆ, ਵੀ ਮਸਤ ਮੋਲਾ ਬੰਦਾ ਹੈ। ਜੀ ਜੀ ਵੀ ਮੈਂ ਪੁੱਛਿਆ ਨਹੀਂ ਆ। ਹਜੇ ਮੈਂ ਜਾਣਾ ਹੀ ਸੀ ਤੇ ਇਹ ਗਏ ਆ ਥਾਣੇ, ਤੇ ਇਹਨਾਂ ਨੇ ਉੱਥੇ ਇਹਦੀ ਆਵਾਜ਼ ਸੁਣੀ ਤੇ ਮੈਨੂੰ ਫੋਨ ਕੀਤਾ। ਥਾਣੇ ਵਾਲੇ ਦੇ ਫੋਨ ਨੰਬਰ ਤੋਂ ਹੀ ਫੋਨ ਕੀਤਾ, ਕਿਉਂਕਿ ਫੋਨ ਵੀ ਨਹੀਂ ਆਪਣਾ ਲੈ ਕੇ ਗਏ ਸੀ, ਕਾਲੀ ਚਲੇ ਗਏ। ਤੇ ਉਹਨਾਂ ਨੇ ਪੁੱਛਿਆ ਵੀ ਕੀ ਮਤਲਬ, ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਹੋ ਗਿਆ। ਕਹਿੰਦੇ ਇਹਨੇ ਪੋਸਟਰ ਫਾੜਿਆ ਤੇ ਇਹਨੂੰ ਅੰਦਰ ਬਿਠਾਇਆ ਹੋਇਆ, ਕਿਉਂਕਿ ਉਹਨੂੰ ਤਾਂ ਸਮਝ ਹੀ ਨਹੀਂ ਹੈਗੀ। ਜੀ। ਥਾਣੇ ਵਾਲੇ ਮੁੰਸ਼ੀ ਨਾਲ ਗੱਲ ਹੋਈ 3 ਨੰਬਰ ਡਿਵੀਜ਼ਨ ਦੇ, ਉਹ ਕਹਿੰਦਾ ਮੈਂ ਦੂਜੀ ਪਾਰਟੀ ਨੂੰ ਬੁਲਾ ਲੈਣਾ ਵੀ ਤੁਸੀਂ ਵੀ ਆ ਜਾਓ। ਜਦੋਂ ਮੈਂ ਉੱਥੇ ਪਹੁੰਚੀ ਤੇ 300-350 ਬੰਦਾ ਖੜਾ ਸੀ, ਔਰ ਮੈਂ ਇਕੱਲੀ ਤੇ ਮੇਰੇ ਫਾਦਰ, ਜੀ। 2 ਹੀ ਬੰਦੇ ਅਸੀਂ। ਤੇ ਉਹ 300 ਬੰਦਾ ਬਾਰ-ਬਾਰ ਇਹਨੂੰ ਦੇਖ ਰਿਹਾ ਸੀ ਕਿੰਨੇ ਪੋਸਟਰ ਫਾੜਿਆ। ਈਵਨ ਇੰਨਾ ਹੀ ਨਹੀਂ, ਉਹਨਾਂ ਨੇ ਕਿਹਾ ਸਰਟੀਫਿਕੇਟ ਵੀ ਤੁਸੀਂ ਨਾ ਮਤਲਬ ਜਿਵੇਂ ਅੱਜ ਕੱਲ ਹਾਦਸੇ ਹੋ ਰਹੇ, ਉਹ ਆਪਣੀ ਜਗ੍ਹਾ ਸਹੀ ਹੈ, ਮੈਂ ਕੋਈ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਲਗਾ ਰਹੀ, ਵੀ ਤੁਸੀਂ ਨਾ ਸਰਟੀਫਿਕੇਟ ਪੈਸੇ ਦੇ ਕੇ ਬਣਾਓ। ਇਹਦੇ ਮੈਂਟਲੀ ਬੰਦੇ ਕਹਿੰਦੇ ਲੋਕ ਡਿਸੇਬਿਲਟੀ ਦਾ ਜੀ, ਸਰਟੀਫਿਕੇਟ ਇਹ ਨਾ ਉਹਨਾਂ ਨੇ ਬੁਲਾਓ ਜੰਮੂ ਵਾਲਿਆਂ ਨੂੰ। ਹਾਂਜੀ। ਕੋਕ ਕਰਦਾ ਪਿਆ ਸੀ। ਮੈਂ ਬੱਚੇ ਨੇ ਕੁਝ ਨਹੀਂ ਖਾਦਾ 2 ਵਜੇ ਤੱਕ, ਵੀ ਮੈਂ ਘਰ ਜਾ ਕੇ ਖਾਵਾਂਗਾ। ਐਸਐਚਓ ਸਾਹਿਬ ਨੇ ਬੜਾ ਕੋਆਪਰੇਟ ਕੀਤਾ, ਲੇਕਿਨ ਉਹ 300 ਬੰਦਾ ਆਪਣੀ ਜਗ੍ਹਾ ਸਹੀ ਸੀ। ਲੇਕਿਨ ਮੈਂ ਉਹਨਾਂ ਦੀ ਹੱਥ ਜੋੜ ਕੇ ਤੇ ਪੈਰ ਛੂ ਕੇ ਉਹਨਾਂ ਦਾ ਸ਼ੁਕਰਾਨਾ ਵੀ ਕਰਦੀ ਆ। ਜੇ 300 ਬੰਦਾ ਇਹਨੂੰ ਉੱਥੇ ਹੀ ਮਾਰ ਦਿੰਦਾ ਤੇ ਮੈਂ ਕਿੱਥੇ ਖੜੀ ਸੀ? ਇੱਕ ਬੇਕਸੂਰਾ ਮਾਰਿਆ ਜਾਂਦਾ। ਜਿਹੜਾ ਪੋਸਟਰ ਫਾੜਿਆ ਉਹ ਕਾਹਦਾ ਸੀ, ਕੀ ਸੀ? ਮੈਨੂੰ ਨਹੀਂ ਵੋਟਾਂ ਦਾ ਪਤਾ, ਸੀ? ਮੈਂ ਦੇਖਿਆ ਹੀ ਨਹੀਂ। ਗੁਰੂ ਰਵਿਦਾਸ ਮਹਾਰਾਜ ਜੀ ਦਾ। ਦੇਖਿਆ ਨਹੀਂ ਦੋਨਾਂ ਆਹ ਹੁਣ ਜਿਵੇਂ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ ਵਾ, ਹਾਂ। ਉਹਦੇ ਸੰਬੰਧ 'ਚ ਬਹੁਤ ਸਾਰੇ ਪੋਸਟਰ ਲੱਗੇ ਨੇ। ਬਾਬਾ ਥਾਨ ਸਿੰਘ ਚੌਕ ਸੀ ਤੇ ਇਹਦੇ ਕੋਲ ਨਾ ਚਾਕੂ ਪਲਾਸਟਿਕ ਦਾ ਸੀ, ਕੇਕ ਕੱਟਣ ਵਾਸਤੇ। ਹਾਂ, ਹਾਂ। ਉਹਨਾਂ ਨੇ ਚੀਜ਼ ਕੀਤਾ ਸੀ। ਅੱਛਾ ਨੇ ਆਪਾਂ ਨਹੀਂ ਸੀ ਉੱਥੇ, ਇਹ ਵੀ ਨਹੀਂ ਸੀ, ਆਪਾਂ ਕੁਝ ਨਹੀਂ ਕਹਿ ਚਲੋ ਫਾੜ ਵੀ ਦਿੱਤਾ ਹੋਊਗਾ। ਬਟ ਮੇਰਾ ਸਵਾਲ ਇਹ ਵੈ ਕਿ ਜਦੋਂ ਉਹਨਾਂ ਨੇ ਮੈਨੂੰ ਕਿਹਾ, ਮੈਨੂੰ ਇਹ ਕਿਹਾ ਵੀ ਇਹਨੂੰ ਬੰਨ ਕੇ ਰੱਖੋ, ਅੱਛਾ। ਹਨਾ, ਮੈਂ ਪਹਿਲੇ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਕਿ ਉਹਨਾਂ ਨੇ ਇਹਨੂੰ ਮਾਰਿਆ ਨਹੀਂ, ਕਾਨੂੰਨ ਦੇ ਹਵਾਲੇ ਕੀਤਾ। ਪਰ ਮੈਨੂੰ ਕਿਹਾ ਗਿਆ ਪਰ ਇਹਨੂੰ ਕੁੱਟਿਆ ਬਹੁਤ। ਕੁੱਟਿਆ ਮਤਲਬ ਉਦਾਂ ਨਹੀਂ ਨਾ ਮਾਰਿਆ, ਜਾਨੋਂ ਮਾਰ ਦਿੰਦੇ ਫਿਰ ਮੈਂ ਕਿੱਥੇ ਖੜੀ ਸੀ? ਮੇਰਾ ਬੇਕਸੂਰ ਭਰਾ, ਮੈਂ ਤਾਂ ਭਰਾ ਤੋਂ ਗਈ। ਆ ਮੌਤ ਦਾ ਮਾਰਿਆ ਤਾਂ ਕੋਈ ਪਰਚਾ ਦਰਜ ਹੋਣਾ ਸੀ ਨਾ ਕੋਈ। ਮੈਂ ਜਿੱਦਾਂ ਦਾ ਹੈ ਮੇਰਾ ਭਰਾ ਹੈ, ਮੇਰੀ ਜਾਨ ਹੈ। ਆ ਪਾਣੀ ਪੀ ਲੈ ਭੈਣੇ। ਮੇਰੇ ਦੇ ਬੰਦੇ ਆ ਰਹੇ ਚੁੱਪ ਕਰਾ ਇੱਕ ਮਿੰਟ ਚੁੱਪ ਕਰਾ ਲੈਣਾ। ਆ ਲੈ ਪਾਣੀ ਪੀ ਲੈ। ਹਾਂਜੀ। ਮੈਨੂੰ ਇੱਕ ਗੱਲ ਕਹੀ ਕਿ ਇਹਨੂੰ ਬੰਨ ਕੇ ਰੱਖੋ, ਸੰਗਲ ਪਾ ਕੇ ਰੱਖੋ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਮੈਨੂੰ ਕਿਹਾ, ਮੇਰੇ ਕੋਲ ਲਿਖਾਇਆ ਵੀ, ਪਰ ਮੈਂ ਇਹ ਪ੍ਰਸ਼ਾਸਨ ਕੋਲ ਪੁੱਛਣਾ ਚਾਹੁੰਦੀ ਹਾਂ ਵੀ ਇਹਨਾਂ ਬੱਚਿਆਂ ਲਈ ਪ੍ਰਸ਼ਾਸਨ ਕੀ ਇੰਤਜ਼ਾਮ ਕਰ ਰਹੀ ਹੈ? ਮਾਂ ਪਿਓ ਕੋਈ ਜਾਂਦਾ ਵਾ ਬੱਚਾ ਵਜਾ ਹੋਏ ਜਾਂ ਅਸੀਂ ਚਾਹੁੰਦੇ ਹਾਂ? ਹੁਣ ਇਹਨਾਂ ਨੇ ਮਨੁੱਖਤਾ ਦੀ ਸੇਵਾ ਬਣਾਈ ਹੈ। ਇੱਥੇ ਸਵੇਰ ਤੋਂ ਮੈਂ ਆਈ ਹਾਂ, ਮੈਂ ਦੇਖਿਆ ਸੇਵਾ ਹੋਈ ਹੈ, ਮੈਂ ਲਾਈਵਸ ਵੀ ਦੇਖ ਰਹੀ ਹਾਂ ਇਹਨਾਂ ਦੇ। ਮੈਂ ਕਹਿੰਦੀ ਹਾਂ ਕਿ ਇਹ ਇਨਸਾਨ ਹੋ ਕੇ ਆਪਣੀ ਡਿਊਟੀ ਨਿਭਾ ਰਿਹਾ ਤੇ ਪ੍ਰਸ਼ਾਸਨ ਕਿੱਥੇ ਖੜਾ ਹੈ?
ਮੈਨੂੰ ਪ੍ਰਸ਼ਾਸਨ ਨੇ ਵੀ ਕਿਹਾ ਵੀ ਇਹਨੂੰ ਬੰਨ ਕੇ ਰੱਖੋ, ਬਟ ਉਹਨਾਂ ਨੇ ਅੰਦਰ ਅਰੈਸਟ ਨਹੀਂ ਕੀਤਾ ਸੀ ਗੁਰਪ੍ਰੀਤ ਵੀਰ ਜੀ। ਬਾਹਰ ਹੀ ਬਿਠਾਇਆ ਹੋਇਆ ਸੀ। ਹਾਂ, ਕਿਉਂਕਿ ਉਹਨੂੰ ਜਦੋਂ ਮੈਂ ਪੁੱਛਿਆ ਵੀ ਤੁਸੀਂ ਇਹਨੂੰ ਤੁਹਾਡੀਆਂ ਅਦਾਲਤ ਇਹ ਬਣੀਆਂ ਹੋਈਆਂ ਜੇਲਾਂ, ਇਹਦੇ ਅੰਦਰ ਕਿਉਂ ਨਹੀਂ ਕੀਤਾ? ਹਵਾਲਾਤ ਕਹਿੰਦੇ ਅਸੀਂ ਨਹੀਂ ਕਰ ਸਕਦੇ ਹਵਾਲਾਤ ਦੇ ਅੰਦਰ, ਉਹਨਾਂ ਨੂੰ ਪਤਾ ਇਹਨੂੰ ਅੰਦਰ ਨਹੀਂ ਬੰਦ ਕਰ ਸਕਦੇ। ਫਿਰ ਉਹ ਭੈਣ ਨੂੰ ਕਿਉਂ ਕਹਿ ਰਹੇ ਆ ਕਿ ਵੀ ਅੰਦਰ ਬੰਦ ਕਰੋ? ਇਹਨੂੰ ਸੰਗਲ ਨਾਲ ਬੰਨ ਲਓ। ਹਾਂ, ਸੰਗਲ ਨਾਲ ਬੰਨੋ। ਉਹਨਾਂ ਨੇ ਨਹੀਂ ਕਿਹਾ, ਜਿੱਥੇ ਜਿੰਨੇ ਮਤਲਬ ਉੱਥੇ ਲੋਕ ਸੀ ਉਹਨਾਂ ਨੇ ਵੀ ਮੈਨੂੰ ਕਿਹਾ, ਕਿਉਂਕਿ ਉਹ ਦਰਦ ਇਹਨੂੰ ਬੰਨ ਤੋਂ ਕੇ ਨਹੀਂ ਰੱਖੋ, ਗੁਜ਼ਰੇ ਹੋਏ। ਇਹਨੂੰ ਬੰਨ ਕੇ ਰੱਖੋ। ਹਾਂ, ਉਹ ਦਰਦ ਤੋਂ ਨਹੀਂ ਗੁਜ਼ਰੇ। ਹੁਣ 25 ਦਿਨ ਤੱਕ ਰਵਿਦਾਸ ਜੀ ਦਾ ਜਾਂ ਇਲੈਕਸ਼ਨਸ ਦਾ, ਮੰਨ ਲਓ ਕੋਈ ਹੋਰ ਪਾਰਟੀ ਕਰਦੀ ਹੈ ਜਾਂ ਕੋਈ ਹੋਰ ਉੱਥੇ ਪੋਸਟਰ ਪਾੜ ਦਿੰਦਾ ਰਵਿਦਾਸ ਜੀ ਦਾ, ਤੇ ਇਹ ਤਾਂ ਬੇਕਸੂਰਾ ਮਾਰਿਆ ਗਿਆ। ਅੱਜ ਉਸ ਘੜੀ ਦੀ ਸਜ਼ਾ ਮਿਲ ਰਹੀ ਹੈ ਕਿ ਅਸੀਂ ਪਿਓ ਧੀ ਇਹਨੂੰ ਮਤਲਬ ਆਏ ਆ, ਪਾਪਾ ਵੀ ਨਾਲ ਰਹਿਣ, ਪਰ ਮੇਰੀ ਵੀ ਗੁਹਾਰ ਹੈ, ਮੈਂ ਵੀ ਤਾਂ ਕੱਲੀ ਰਹੂੰਗੀ, ਸਫਰ ਕਰੂੰਗੀ। ਇਹ ਕਿੰਨਾ ਵੱਡਾ ਦਰਦ ਹੈ, ਤੁਸੀਂ ਸਮਝ ਸਕਦੇ ਹੋ? ਅਸੀਂ ਤੁਹਾਨੂੰ ਥੋੜਾ ਐਕਸਪਲੇਨ ਕਰਦੇ ਹਾਂ ਗੱਲ ਹੋਈ ਕੀ ਆ, ਸਾਡਾ ਲਾਈਵ ਹੋਣ ਦਾ ਕਾਰਨ ਕੀ ਆ। ਲਾਈਵ ਹੋਣ ਦਾ ਕਾਰਨ ਇਹ ਵੀਰ, ਇਹ ਬੱਚਾ ਨਹੀਂ, ਅਸੀਂ ਇਹਨੂੰ ਬੱਚਾ ਹੀ ਕਵਾਂਗੇ, ਕਿਉਂਕਿ ਇਹਦਾ ਦਿਮਾਗ ਆ ਜਿਹੜਾ ਉਹ 2.5-3 ਸਾਲ ਦੇ, 4 ਸਾਲ ਦੇ, 5 ਸਾਲ ਦੇ ਬੱਚੇ ਜਿੰਨਾ, ਮਤਲਬ 10 ਸਾਲ ਤੋਂ ਛੋਟੇ ਬੱਚੇ ਜਿੰਨਾ ਦਿਮਾਗ ਹੈ ਇਹਦਾ। ਏਜ ਅਕੋਰਡਿੰਗਲੀ ਹਾਈਟ, ਇਹ ਪੂਰਾ ਇੱਕ ਤਕੜਾ ਇਨਸਾਨ ਆ। ਅੱਜ ਕੱਲ ਦੀ ਗੱਲ ਆ ਭੈਣੇ, ਜਿਹੜੀ ਕੁੱਟਮਾਰ ਹੋਈ ਹੈ, ਕੱਲ ਦੀ ਗੱਲ ਆ। ਸਾਰੀ ਰਾਤ ਨੀਂਦ ਹੀ ਨਹੀਂ ਆਈ। ਕੱਲ ਸਵੇਰੇ ਸਾਜਰਿਓਂ ਇਹ ਬੱਚਾ ਗੁਰਦੁਆਰੇ ਜਿਵੇਂ ਆਮ ਰੋਜ਼ ਦੀ ਦਿਨ ਜਾਂਦਾ, ਮੰਦਿਰ ਜਾਂਦਾ, ਇਹ ਗਿਆ ਹੋਇਆ ਸੀ। ਡੈਡੀ ਇਹਦੇ ਘਰ 'ਚ ਹੀ ਨੇ ਆਪਣੀ ਬੇਟੀ ਦੇ ਨਾਲ, ਆਪਣੇ ਬੇਟੇ ਦੇ ਨਾਲ ਇਹਦੀ ਸੇਵਾ ਦੇ ਵਿੱਚ ਜਾਂ ਹੋਰ ਇਸ ਤਰ੍ਹਾਂ ਦੇ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ। ਇਹਨਾਂ ਨੇ ਇੱਕ ਸਮਰਥ ਨਾਂ ਦੀ ਇੱਕ ਸੰਸਥਾ ਬਣਾਈ ਹੋਈ ਹੈ। ਠੀਕ ਹੈ ਰਿਸ਼ੀ, ਕਰਦੇ ਆ ਗੱਲ, 2 ਮਿੰਟ ਹੁਣ ਚੁੱਪ ਗੱਲ ਕਰ ਰਿਹਾ, ਪੁਲਿਸ ਨਾਲ ਗੱਲ ਕਰ। ਤੇ ਇਹ ਬੱਚਾ ਉੱਥੇ ਗਿਆ, ਇਹਨੇ ਕੋਈ ਪੋਸਟਰ ਲੱਗਿਆ ਸੀ ਰਵਿਦਾਸ ਮਹਾਰਾਜ ਜੀ ਦੇ, ਅਸੀਂ ਵੀ ਸਾਰੇ ਪਾ ਸਕਾਂ, ਕੌਣ ਨਹੀਂ, ਕਿਉਂਕਿ ਜੋ ਉਹਨਾਂ ਨੇ ਕੀਤਾ ਉਹ ਸਾਡੇ ਰਹਿਬਰ ਨੇ, ਸਾਡੇ ਰੱਬ ਨੇ, ਸਾਡੇ ਗੁਰੂ ਨੇ ਉਹ। ਪਰ ਇੱਕ ਮੰਦਬੁੱਧੀ ਬੱਚਾ ਜਿਹਨੂੰ ਇੰਨੀ ਵੀ ਸੁੱਧ ਬੁੱਧ ਨਹੀਂ ਹੈਗੀ ਵੀ ਉਹ ਆਪਣੇ ਆਪ ਨੂੰ, ਆਪਣੇ ਆਪ ਦੀ ਕੇਅਰ ਕਰ ਸਕੇ ਜਾਂ ਪੜ੍ਹ ਸਕੇ, ਉਹ ਵੀ ਚੰਗਾ ਅਫਸਰ ਬਣ ਸਕਦਾ ਸੀ, ਉਹ ਵੀ ਇੱਕ ਮਾਂ-ਬਾਪ ਦੀ ਸੇਵਾ ਕਰ ਸਕਦਾ ਸੀ। ਅੱਜ ਉਹਨੂੰ ਸੇਵਾ ਉਹਦੇ ਫਾਦਰ ਸਾਹਿਬ ਕਰਦੇ ਨੇ ਉਹਦੀ ਸੇਵਾ। ਤਾਂ ਇਹ ਬੱਚਾ, ਅੱਜ ਉਹਦੀ ਭੈਣ ਇੱਥੇ ਸਾਡੇ ਕੋਲੇ ਬੈਠੇ ਨੇ, ਇਹ ਗੱਲ ਲਈ ਰੋ ਰਹੇ ਨੇ ਵੀ ਮੇਰਾ ਜੇ ਭਰਾ ਮਰ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ, ਕਿਉਂਕਿ ਮੌਬ ਨੇ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਹੀ। ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਉੱਥੇ ਲੋਕਾਂ ਉੱਥੇ ਮੌਕੇ ਤੇ ਹੀ ਉਹਨੂੰ ਖਤਮ ਕਰਤਾ ਬੰਦੇ ਨੂੰ। ਠੀਕ ਆ, ਅਸੀਂ ਕਿਸੇ ਉਹ ਨਹੀਂ ਕਹਿੰਦੇ, ਪਹਿਲਾਂ ਕਈ ਥਾਵਾਂ ਤੇ ਇਦਾਂ ਦੀਆਂ ਬੇਅਦਬੀਆਂ ਹੋਈਆਂ ਜਿੱਥੇ ਇਹ ਕੰਮ ਇਦਾਂ ਦਾ ਹੋਣਾ ਚਾਹੀਦਾ ਸੀ, ਉੱਥੇ ਨਹੀਂ ਹੋਇਆ। ਸਰਕਾਰਾਂ ਨੇ ਉਲਟਾ ਗੋਲੀਆਂ ਤੱਕ ਚਲਾਤੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰੂਗਾ, ਸਾਡੇ 'ਚ ਵੀ ਸ਼ਾਇਦ ਅਸੀਂ ਵੀ ਉੱਥੇ ਮੌਕੇ ਤੇ ਹੋਈ, ਅਸੀਂ ਵੀ ਇਦਾਂ ਦਾ ਕੋਈ ਸਟੈਪ ਚੱਕ ਲਈਏ ਵੀ ਅਸੀਂ ਵੀ ਉਹਨੂੰ ਮਾਰਨ ਤੱਕ ਜਾਈਏ। ਪਰ ਅੱਜ ਜਿਹੜਾ ਕੇਸ ਅਸੀਂ ਲੈ ਕੇ ਆਏ ਆ, ਕਈ ਵਾਰੀ ਕੁਝ ਹਾਲਾਤ ਹੋਰ ਹੁੰਦੇ ਆ, ਗੱਲ ਕੋਈ ਹੋਰ ਹੁੰਦੀ ਆ। ਇਹ ਭੈਣ ਆਈ ਹੈ, ਕਹਿੰਦੇ ਵੀ ਸਾਡੇ ਮੇਰੇ ਭਰਾ ਨੂੰ 15-20 ਦਿਨ ਲਈ ਇੱਥੇ ਰੱਖ ਲਓ। ਅਸੀਂ ਪੁੱਛਿਆ ਕਿਉਂ, ਕਹਿੰਦੇ ਵੀ ਇਹਨਾਂ ਨੂੰ, ਉਹਨਾਂ ਨੇ ਸਪੈਸ਼ਲੀ ਥਾਣੇ ਵਾਲਿਆਂ ਨੇ ਵੀ ਕਿਹਾ ਵੀ ਇਹਨੂੰ 15-20 ਦਿਨ ਸਾਈਡ ਤੇ ਕਰ ਦਿਓ, ਕਿਤੇ ਚਾਹ ਬੰਨ ਕੇ ਰੱਖ ਲਓ ਸੰਗਲ ਨਾਲ। ਲਿਖਾਇਆ ਤੋਂ ਲਿਖਤੀ ਚ ਲੈ ਲਿਆ। ਇੱਕ ਮਿੰਟ ਰਿਸ਼ੀ, ਤੁਸੀਂ ਧਿਆਨ ਨਾਲ ਰੱਖੋਗੇ, ਇਹ ਬਾਹਰ ਨਹੀਂ ਨਿਕਲਣਾ ਚਾਹੀਦਾ। ਬਟ ਉਹ ਥਾਣੇ ਵਾਲਿਆਂ ਨੇ ਸਪੋਰਟ ਬਹੁਤ ਕੀਤੀ, ਰਵਿਦਾਸੀਆਂ ਨੂੰ ਵੀ ਸਮਝਾਇਆ। ਰਵਿਦਾਸੀਆਂ ਦਾ ਵੀ ਇੱਕ ਥੈਂਕਸ ਹੈ, ਉਹ ਜਿਹੜੇ ਉੱਥੇ ਖੜੇ ਸੀ, ਇਹਨੂੰ ਉਹਨਾਂ ਨੇ ਮਾਰਿਆ ਨਹੀਂ, ਵੱਢ ਦਿੰਦੇ ਫਿਰ ਕਿੱਥੇ ਸੀ, ਫਿਰ ਕਿੱਥੇ ਜਾਂਦੇ। ਹੁਣ ਭੈਣ ਇਹ ਗੱਲ ਲਈ ਇੱਥੇ ਸਾਡੇ ਕੋਲ ਆਏ ਨੇ ਵੀ ਇਹਨੂੰ ਤੁਸੀਂ ਰੱਖ ਲਓ 15-20 ਦਿਨ ਵਾਸਤੇ, ਵੀ ਜੇ ਉੱਥੇ ਇਹਨੇ ਦੁਬਾਰਾ ਫੇਰ ਤੋਂ ਕੋਈ ਪੋਸਟਰ ਫਾੜਤਾ, ਨਾ ਵੀ ਫਾੜਿਆ ਹੋਵੇ, ਕਿਸੇ ਹੋਰ ਨੇ ਵੀ ਫਾੜਤਾ, ਤਾਂ ਵੀ ਇਹਨੂੰ ਕੋਈ ਹੁਣ ਉਹ ਵੀ ਆਊਗਾ। ਤੇ ਉਹਨੇ ਬੱਚੇ ਨੂੰ ਮੰਨ ਲਓ ਉੱਥੇ ਉਹਨਾਂ ਨੇ ਸਾਰਿਆਂ ਨੇ ਇਸ ਤਰੀਕੇ ਨਾਲ ਟ੍ਰੀਟ ਕੀਤਾ ਵੀ ਇਹ ਜਾਣ ਕੇ ਕਰ ਰਿਹਾ। ਇਹਦੇ ਘਰ ਦੇ ਆ ਜਿਹੜੇ ਇਹਨੂੰ ਡਿਸੇਬਿਲਟੀ ਦਾ ਸਰਟੀਫਿਕੇਟ ਬਣਾ ਕੇ ਲੈ ਕੇ ਆਏ ਨੇ, ਇਹ ਨਕਲੀ ਆ। ਇਹ ਵਾਕਈ ਸਾਡਾ ਦੱਸਣ ਦਾ ਹੱਕ ਆ। ਅਸੀਂ ਇਹਨੂੰ ਬੱਚੇ ਨੂੰ ਦੇਖ ਕੇ ਮਿਲ ਕੇ, ਇਹਨਾਂ ਨੇ ਸਰਟੀਫਿਕੇਟ ਦਿਖਾਇਆ ਸਾਨੂੰ ਡਿਸੇਬਿਲਟੀ ਦਾ, ਅਸੀਂ ਉਹਨਾਂ ਨੂੰ ਵੀ ਕਲੀਅਰ ਕਰਨਾ ਚਾਹੁੰਦੇ ਆ ਵੀ ਇਹ ਵਾਕਈ ਮੰਦਬੁੱਧੀ ਆ। ਐਸਐਚਓ ਨੇ ਵੀ ਸਮਝਾਇਆ ਸਰ, ਹਾਂ, ਇਹ ਜਾਣ ਕੇ ਨਹੀਂ ਕਰ ਰਿਹਾ, ਇਹ ਕੇਸ ਜੈਨੂਇਨ ਆ। ਇਹਨੇ ਉੱਥੇ ਬਾਪੂ ਜੀ ਦੱਸਦੇ ਨੇ ਵੀ ਕੋਈ ਇਹਦੇ ਕੋਲੇ ਕੇਕ ਕੱਟਣ ਵਾਲੀ ਜਿਹੜੀ ਛੁਰੀ ਹੁੰਦੀ ਆ ਪਲਾਸਟਿਕ ਦੀ, ਜਾਨੀ ਕਿ ਉਹਨਾਂ ਨੇ ਦੱਸਿਆ ਜਾਂ ਜੋ ਵੀ, ਤੇ ਉਹਦੇ ਨਾਲ ਕਿਤੇ ਪੋਸਟਰ ਦੇ ਉੱਪਰ ਇਦਾਂ ਮਾਰਤਾ, ਉਹ ਫਟ ਗਿਆ ਪੋਸਟਰ, ਹਨਾ। ਆ ਦੇਖੋ, ਆ ਹੁਣ ਡਿਸੇਬਿਲਟੀ ਸਰਟੀਫਿਕੇਟ ਹੈ ਇਹਨਾਂ ਦਾ, ਇਹਦੇ ਵਿੱਚ ਕਿੰਨੇ % ਆ, ਇਹਦੇ ਚ ਪਰਸੈਂਟੇਜ ਕਿੱਥੇ ਲਿਖੀ ਹੈ ਭੈਣੇ? 75। ਹਾਂਜੀ, ਆ 75% ਡਿਸੇਬਲ ਆ ਬੱਚਾ ਦਿਮਾਗੀ ਤੌਰ ਤੇ, ਹਨਾ। ਤੇ ਇਹ ਐਡੇ ਅਫਸਰਾਂ ਦੀਆਂ ਹਨਾ ਸਟੈਂਪਾਂ ਲੱਗੀਆਂ ਹੋਈਆਂ, ਮੰਨ ਲਓ ਜਿਹੜੇ ਹਨ ਮੈਡੀਕਲ ਅਫਸਰ ਨੇ, ਇਹ ਕੋਈ ਬੈਕ ਡੇਟ 'ਚ ਜਾ ਕੇ ਵੀ ਨਹੀਂ ਬਣਾਇਆ ਜਾ ਸਕਦਾ। ਇਹਨੂੰ ਬਣਾਉਣ ਲਈ ਬੜਾ ਕੁਝ ਕਰਨਾ ਪੈਂਦਾ, ਸਾਨੂੰ ਪਤਾ 2012 ਦਾ ਬਣਿਆ ਹੋਇਆ। ਇਹ ਬਹੁਤ ਸਾਰੇ ਲੋਕਾਂ ਦੇ ਇਹੀ ਨਹੀਂ ਬਣਦੇ, ਕਿਉਂਕਿ ਇਹਨੂੰ ਬਣਾ ਕੇ ਫਿਰ
ਫਿਰ ਪੈਨਸ਼ਨ ਲੱਗਦੀ ਆ ਜਾਂ ਹੋਰ ਆ, ਤਾਂ ਉਹ ਚੀਜ਼ਾਂ ਲਈ ਵੀ ਇਹਦੇ ਲਈ ਪਰਿਵਾਰ ਬਹੁਤ ਸਫਰ ਕਰਦੇ ਨੇ। ਤੇ ਇਸ ਬੱਚੇ ਨੇ ਜੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪੋਸਟਰ ਫਾੜ ਦਿੱਤਾ, ਚਲੋ ਉੱਥੋਂ ਲੋਕਾਂ ਨੇ ਇਹਨੂੰ ਕੁੱਟਿਆ ਮਾਰਿਆ, ਥਾਣੇ ਫੜਾਤਾ, ਇਹਦੇ ਲਈ ਵੀ ਧੰਨਵਾਦੀ ਹਾਂ, ਵਧੀਆ ਇਹਨੂੰ ਥਾਣੇ ਫੜਾਤਾ, ਕਿਉਂਕਿ ਉਹਨਾਂ ਨੂੰ ਵੀ ਸ਼ਾਇਦ ਇਸ ਗੱਲ ਦੀ ਸਮਝ ਹੋਵੇ ਵੀ ਇਹ ਵਾਕਈ ਮੰਦਬੁੱਧੀ ਆ। ਇਹ ਦੇ ਲੋ ਜਦੋਂ ਇਹ ਦਿਨਾਂ ਰਿਸ਼ੀ, ਤੇ ਉਸ ਤੋਂ ਬਾਅਦ 300 ਬੰਦਾ ਬਾਰ-ਬਾਰ ਅੰਦਰ ਦੇਖ ਕੇ ਆਇਆ ਜਾ ਕੇ ਵੀ ਉਹ ਕੌਣ ਆ ਜਿਹਨੇ ਪੋਸਟਰ ਫਾੜਿਆ, ਹਨਾ। ਇੱਕ ਮਾਹੌਲ ਇਦਾਂ ਦਾ ਕ੍ਰੀਏਟ ਹੋ ਗਿਆ ਸੀ ਨਾ, ਜਿਹਨੇ ਦੇਖਿਆ ਨਹੀਂ, ਜਿਹਨੇ ਸੁਣੀ ਆ ਗੱਲ, ਉਹਨੂੰ ਐਂ ਲੱਗਦਾ ਵੀ ਪਤਾ ਨਹੀਂ ਕੀ ਕਰਤਾ। ਤਾਂ ਪਰ ਜੇ ਉੱਥੇ ਮੌਬ ਵੱਲੋਂ ਇਹਦੇ ਨਾਲ ਵੀ ਅੱਜ ਇਦਾਂ ਦਾ ਕੋਈ ਹਾਦਸਾ ਹੋ ਜਾਂਦਾ ਤਾਂ ਸ਼ਾਇਦ ਇਹ ਬੱਚਾ ਵਿਚਾਰਾ ਜੈਨੂਅਲੀ ਠੀਕ ਨਹੀਂ ਹੈਗਾ, ਇਹ ਭੇਟ ਚੜ ਜਾਣਾ ਸੀ ਇਕੱਠ ਦੀ। ਤੇ ਉਹਦੀ ਭੈਣ ਤੇ ਉਹਦੇ ਫਾਦਰ ਸਾਹਿਬ ਇਸੇ ਗੱਲ ਲਈ ਵਰਡ ਨੇ ਵੀ ਹੁਣ ਸਾਨੂੰ, ਉਹਨਾਂ ਨੇ ਪ੍ਰਸ਼ਾਸਨ ਨੇ ਵੀ ਇਹ ਗੱਲ ਕਹਿਤੀ, ਉਹਨਾਂ ਲੋਕਾਂ ਨੇ ਵੀ ਇਹ ਗੱਲ ਕਹਿਤੀ ਵੀ 15-20 ਦਿਨਾਂ ਵਾਸਤੇ ਇਹਨੂੰ ਬੰਨ੍ਹ ਕੇ ਰੱਖੋ ਘਰੇ, ਵੀ ਇਹ ਇੱਥੇ ਬਾਜ਼ਾਰ 'ਚ ਦਿਖਣਾ ਨਹੀਂ ਚਾਹੀਦਾ, ਇੱਥੇ ਆਉਣਾ ਨਹੀਂ ਚਾਹੀਦਾ। ਤਾਂ ਹੁਣ ਇਹ ਕਿੱਥੇ ਬੰਨਣ? ਇਸ ਬੱਚੇ ਨੂੰ ਬੰਨ੍ਹ ਕੇ ਰੱਖਣਾ ਕੀ ਜਾਇਜ਼ ਗੱਲ ਹੈ ਸੰਗਲ ਨਾਲ? ਸਕੂਲਸ ਵੀ ਨਹੀਂ ਹੈ, ਮੈਂਟਲੀ ਰਿਟਾਰਡਡ ਹੋਰ ਸਕੂਲ ਹੈ, 30 ਸਾਲ ਤੋਂ ਬਾਅਦ ਉਹ ਵੀ ਜਵਾਬ ਦੇ ਦਿੰਦੇ, ਉਹ ਵੀ ਜਵਾਬ ਦੇ ਦਿੰਦੇ ਜਾਏ ਕਿੱਥੇ ਇਹਦੀ ਭੈਣ ਤੇ ਪਿਓ, ਜਾਏ ਕਿੱਥੇ? ਹੁਣ ਸਰਕਾਰ ਦਾ ਇੱਕ ਕਦਮ ਚੁੱਕਣਾ ਬਹੁਤ ਜ਼ਰੂਰੀ ਆ। ਜਿਹੜੇ ਡਿਸੇਬਲ ਬੱਚੇ ਨੇ ਇਦਾਂ ਦੇ, ਇਹਨਾਂ ਵਾਸਤੇ ਇਦਾਂ ਦੇ ਸ਼ੈਲਟਰ ਬਣਾਉਣੇ ਚਾਹੀਦੇ ਜਿੱਥੇ ਇਦਾਂ ਦੇ ਬੱਚਿਆਂ ਨੂੰ ਮਾਂ-ਬਾਪ ਛੱਡ ਸਕਣ। ਹੁਣ ਬਜ਼ੁਰਗ ਤਾਂ ਬਜ਼ੁਰਗ ਹੋ ਗਏ, ਹੋਰ ਮੰਨ ਲਓ ਆਪਣੇ 5-7 ਸਾਲਾਂ ਨੂੰ ਇਹਨਾਂ ਨੂੰ ਖੁਦ ਦੀ ਕੇਅਰ ਕਰਨੀ ਮੁਸ਼ਕਿਲ ਹੋ ਜਾਣੀ ਆ। ਭੈਣ ਵੀ ਹੈਂਡੀਕੈਪਟ ਆ, ਧੰਨ ਆ, ਫਿਰ ਵੀ ਇਹ ਚਲੋ ਭੈਣ ਖੜੀ ਆ, ਪਰ ਅਸੀਂ ਤਾਂ ਬਹੁਤ ਸਾਰੇ ਕੇਸਾਂ ਦੇਖਦੇ ਆ ਭੈਣ ਭਰਾ ਖੜਦੇ ਹੀ ਨਹੀਂ, ਉਹ ਮਾਂ-ਬਾਪ ਦੀ ਜ਼ਿੰਮੇਵਾਰੀ ਬਣ ਕੇ ਰਹੇ। ਜੀ ਜਬ ਤੱਕ ਜਿੰਦਗੀ ਦਾ ਸਾਥੀ ਛੱਡਾਂਗੇ। ਈਵਨ ਕਿ ਤਾਜਪੁਰ ਰੋਡ ਤੇ ਕੁਝ ਜਗ੍ਹਾ ਹੈ, ਮੈਂ ਸਿਸਟਮ ਬਣਾ ਰਹੀ ਹਾਂ, ਉੱਥੇ ਮੈਂ ਕਿਹਾ ਵੀ ਹੈ ਕਿ ਐਵਾ ਜੇ ਬੱਚੇ ਹੋਰ ਜਿਹੜੇ ਇਹਨਾਂ ਦੇ ਮਾਂ-ਬਾਪ ਹੈ, ਉਹਵਾ ਜੇ ਬੱਚਿਆਂ ਨਾਲ ਉੱਥੇ ਖੋਲੀਏ, 8-10 ਬੱਚੇ ਹੋਣ, ਇਹਦੀ ਵੀ ਕੇਅਰ ਟੇਕਰ ਹੋਏ ਤੇ ਇਹਨਾਂ ਵਰਗੇ ਹੋਰ ਬੱਚਿਆਂ ਦੀ ਵੀ ਹੋਏ। ਰੋਣਾ ਨੀਗਾ, ਕੋਈ ਗੱਲ ਨਹੀਂ। ਬਹੁਤ ਧੰਨਵਾਦ ਆ ਭੈਣੇ, ਤੁਸੀਂ ਇਹ ਮੈਸੇਜ ਸੰਗਤ ਤੱਕ ਪਹੁੰਚਾਇਆ। ਅਸੀਂ ਵੀ ਇਹ ਮੈਸੇਜ ਤੁਹਾਡੇ ਤੱਕ ਕਨਵੇ ਕਰ ਰਹੇ ਹਾਂ ਵੀ ਇਹ ਬੱਚਾ ਵਾਕਈ ਮੰਦਬੁੱਧੀ ਆ। ਇਹਦੇ ਲਈ ਅਸੀਂ ਤਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਦੇ ਹਾਂ ਵੀ ਇਸ ਤਰ੍ਹਾਂ ਅਸੀਂ ਇੱਥੇ ਹੁਣ ਕੋਸ਼ਿਸ਼ ਕਰਾਂਗੇ, ਕਿਉਂਕਿ ਉਹਦੀ ਜਾਨ ਨੂੰ ਵਿਚਾਰੀ ਨਾਲੋਂ, ਵੀਰੇ ਦੀ ਨਾਲੋਂ ਕੀ ਚੰਗਾ, ਅਸੀਂ 15-20 ਦਿਨ ਇੱਥੇ ਰੱਖ ਲੈਂਦੇ ਆ ਇਹਨੂੰ ਵੀਰੇ ਨੂੰ। ਕੋਸ਼ਿਸ਼ ਨਹੀਂ ਮੇਰੀ ਝੋਲੀ 'ਚ ਦਾਤ ਪਾਓ, ਮੈਂ ਨਹੀਂ ਅਸੀਂ ਰੱਖਾਂਗੇ ਭੈਣੇ, ਕੋਈ ਗੱਲ ਨਹੀਂ, ਵਾਹਿਗੁਰੂ ਮਿਹਰ ਕਰਨ। ਇਹ ਇੰਨੇ ਟੈਨਸ਼ਨ 'ਚ ਨੇ ਇਹ ਵਿਚਾਰੇ ਬੈਠੇ, ਕਹਿੰਦੇ ਵੀ ਤੁਸੀਂ ਰੱਖ ਲਓ, ਵੀ ਕਿਤੇ ਮਨਾ ਨਾ ਕਰ ਦੇਣ ਵੀ ਅਸੀਂ ਨਹੀਂ ਰੱਖ ਸਕਦੇ। ਪਰ ਉਹਦੀ ਜਾਨ ਦੇ ਬਦਲੇ ਜੇ 15-20 ਦਿਨ ਅਸੀਂ ਇੱਥੇ ਰੱਖ ਲਾਂਗੇ, ਇਸ ਤੋਂ ਵੱਡੀ ਹੋਰ ਕੀ ਸੇਵਾ ਹੋ ਸਕਦੀ ਆ। ਤੇ ਅਸੀਂ ਉਹਨੂੰ ਵੀਰੇ ਨੂੰ ਇੱਥੇ ਰੱਖਾਂਗੇ ਵੀ। ਸਾਰੇ ਪਾਸੋਂ ਨਿਰਾਸ਼ ਹੋ ਕੇ ਆਈਆਂ, ਪਰ ਗੁਰਪ੍ਰੀਤ ਵੀਰ ਜੀ ਨੇ ਨਾ ਬਹੁਤ ਵੱਡੀ ਆਸ ਦਿਖਾਈ ਹੈ। ਮੇਰੇ ਫਾਦਰ ਵੀ ਰਾਂਗੇ, ਚਲੋ ਜੋ ਮੈਨੂੰ ਸਟਰਗਲ ਕਰਨਾ ਪਏਗਾ ਮੈਂ ਕਰਾਂਗੀ। 20 ਦਿਨ ਮੇਰੀ ਕੰਡੀਸ਼ਨ ਵੀ ਨਹੀਂ ਹੈ, ਬਟ ਮੈਂ 20 ਦਿਨ ਦਾ ਸਟਰਗਲ ਕਰਾਂਗੀ, ਚਾਹੇ ਜਿਵੇਂ ਵੀ ਆਪਣੇ ਘਰ 'ਚ ਸੇਫ ਰਹਾਂ। ਪਰ ਮੈਂ ਗੁਰਪ੍ਰੀਤ ਵੀਰ ਜੀ ਦੀ ਧੰਨਵਾਦੀ ਹੈ, ਜਿਵੇਂ ਮੈਂ ਲਾਈਵ ਦੇਖਿਆ ਉਵੇਂ ਹੀ ਮੈਂ ਪਾਇਆ ਇਹਨਾਂ ਨੂੰ। ਰੀਅਲੀ ਗੁਰਪ੍ਰੀਤ ਵੀਰ ਜੀ, ਮੈਂ ਇੱਕ ਹੋਰ ਕਹਾਂਗੀ, ਮੈਂ ਮਨੁੱਖਤਾ ਦੀ ਸੇਵਾ ਨਾਲ ਵੀ ਜੁੜਾਂਗੀ। ਤੁਹਾਡੇ ਜਿੰਨੇ ਇੱਥੇ ਬੰਦੇ ਆ, ਚਾਹੇ ਮੈਨੂੰ ਆਣਾ ਪਏ ਮੈਂ ਆਉਂਗੀ। ਔਰ ਪੈਨਸ਼ਨ ਦਾ ਜਿਹੜਾ ਕੰਮ ਹੈ ਉਹ ਕਰਨਾ ਚਾਹੁੰਦੀ ਹਾਂ। ਇੱਕ ਨਿਰਾਮਿਆ ਮੈਂਟਲੀ ਰਿਟਾਰਡਡ ਲਈ ਹੈ, 500 ਵਿੱਚ 1 ਲੱਖ ਦਾ ਮੈਡੀਕਲ ਹੁੰਦਾ ਹੈ। ਮੈਂ ਚਾਹਾਂਗੀ ਕਿ ਤੁਸੀਂ ਮੇਰੀ ਸੇਵਾ ਹੈ ਝੋਲੀ 'ਚ ਪਾਓ, ਤੇ ਮੈਂ ਇਹਨਾਂ ਦਾ ਫਾਰਮ ਜੋ ਵਾਹਿਗੁਰੂ ਜੀ ਚਾਹੁੰਦੇ ਆ, ਮੈਂ ਨਹੀਂ ਕਰਨਾ ਜਰੀਆ, ਤੇ ਮੈਂ ਇਹਨਾਂ ਦੇ ਵੀ ਫਾਰਮ ਭਰਾਂ ਤੇ ਇਹ ਸੇਵਾ ਮੇਰੀ ਲਾ। ਕੋਈ ਗੱਲ ਨਹੀਂ ਭੈਣੇ, ਤੁਹਾਡਾ ਘਰ ਆ ਇਹ, ਸਾਡਾ ਇਕੱਲਿਆਂ ਦਾ ਨਹੀਂਗਾ, ਤੁਹਾਡੇ ਹੀ ਆ ਵੀ, ਤੁਹਾਡੀ ਭੈਣ ਆ ਮੈਂ, ਕੋਈ ਫਿਕਰ ਨਹੀਂ ਕਰਨਾ। ਅਸੀਂ ਤੇਰੇ ਭਰਾ ਬਣ ਕੇ ਤੇਰੇ ਨਾਲ ਖੜਾਂਗੇ, ਫਿਕਰ ਨਾ ਕਰ। ਕਰਕੇ ਸੇਵਾ ਲੈ ਕੇ ਆਉਂਗੀ ਔਰ ਜ਼ਰੂਰ ਕਰੂੰਗੀ ਜਿੰਨਾ ਕੋਈ ਗੱਲ ਨਹੀਂ ਮੇਰੀ। ਤੁਹਾਡਾ ਕੀ ਨਾਮ ਭੈਣੇ? ਦੀਪਤੀ ਭੈਣ ਦਿਵਿਆਂਗ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਕਰ ਰਹੀ ਆ, ਆਪਣੇ ਭਰਾ ਨੂੰ ਸੰਭਾਲਣ ਦੇ ਲਈ ਹੋਰ ਲੋਕਾਂ ਨੂੰ ਵੀ ਸੰਭਾਲ ਰਹੀ ਹੈ, ਹੋਰ ਬੱਚੇ ਜਿਹੜੇ ਮੈਂਟਲੀ ਰਿਟਾਰਡਡ ਨੇ ਉਹਨਾਂ ਦੀ ਵੀ ਸੇਵਾ ਕਰਦੀ ਹੈ ਭੈਣ। ਪਰ ਅੱਜ ਆਪ ਇੱਕ ਐਡਵੋਕੇਟ ਹੋਣ ਦੇ ਨਾਤੇ ਵੀ ਅੱਜ ਖੁਦ ਆਪਣੇ ਸੰਵਿਧਾਨ ਵੱਲ ਨੂੰ ਉਂਗਲੀ ਕਰਕੇ ਖੜੀ ਹੈ ਭੈਣ, ਵੀ ਸਾਡੇ ਕਾਨੂੰਨ ਦੇ ਵਿੱਚ ਕੀ ਲਿਖਿਆ ਹੋਇਆ ਵੀ ਇੱਕ ਮੰਦਬੁੱਧੀ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਣਾ ਜਾਇਜ਼ ਆ। ਤੇ ਫਿਰ ਜੇ ਇਹ ਨਹੀਂ ਲਿਖਿਆ ਤਾਂ ਸਾਡੇ ਪ੍ਰਸ਼ਾਸਨ ਨੂੰ ਇਹ ਗੱਲ ਕਿਉਂ ਕਹਿਣੀ ਪੈ ਗਈ ਵੀ ਭੈਣੇ ਆਪਣੇ ਭਰਾ ਨੂੰ ਤੂੰ 15-20 ਦਿਨ ਬੰਨ੍ਹ ਕੇ ਰੱਖ, ਇਹਨੂੰ ਇਹ ਬਾਹਰ ਨਹੀਂ ਆਉਣਾ ਚਾਹੀਦਾ। ਤੇ ਇਹ ਅੱਜ ਸਾਡੇ ਸਮਾਜ ਦੀ ਉਹ ਤਸਵੀਰ ਆ ਜਿਹੜੀ ਅਸੀਂ ਹਰ ਰੋਜ਼ ਪੇਪਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਹੋਰ ਤਰੀਕੇ ਨਾਲ ਦੇਖਦੇ ਹਾਂ। ਸਾਨੂੰ ਸਾਡੇ ਹੁਣ ਸਰਕਾਰਾਂ ਲੀਡਰ ਇਸ ਤਰੀਕੇ ਨਾਲ ਸਬਜ਼ ਪਾ ਕੇ ਦਿਖਾ ਰਹੇ ਨੇ ਵੀ ਇਹ ਚੀਜ਼ ਮੁੱਦਾ ਹੀ ਨਾ ਹੋਵੇ। ਇਸ ਟਾਈਮ ਇਹ ਸਭ ਤੋਂ ਵੱਡਾ ਮੁੱਦਾ ਵੀ ਮੰਦਬੁੱਧੀ ਮੈਂਟਲ ਬੰਦਿਆਂ ਵਾਸਤੇ, ਜਿਹੜੇ ਮੰਨ ਲਓ ਹੋਮਲੈਸ ਲੋਕ ਨੇ, ਉਹਨਾਂ ਵਾਸਤੇ ਕੌਣ ਆ? ਹਾਂ ਦੇ ਦਾਂਗੇ ਜੱਸੀ ਨੂੰ ਕਹਿ ਦੇ ਦੇਗਾ। ਦੇਖੋ ਕਿੰਨਾ ਉਹ ਬੱਚਾ ਮੰਦਬੁੱਧੀ ਆ, ਤੇ ਉਸ ਤਰ੍ਹਾਂ ਦੇ ਬੱਚੇ ਨੂੰ ਵੀ ਅੱਜ ਇੱਥੇ ਸੇਫ ਮਹਿਸੂਸ ਨਹੀਂ ਹੋ ਰਿਹਾ ਸਮਾਜ ਦੇ ਵਿੱਚ, ਤਾਂ ਹੋਰ ਕਿਹਦਾ ਕੌਣ ਸੇਫ ਆ ਇੱਥੇ? ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਮੇਰੇ ਕੋਈ ਵੀ ਸ਼ਬਦਾਂ ਦਾ ਉਚਾਰਨ ਗਲਤ ਹੋ ਗਿਆ ਹੋਏ ਤਾਂ ਮੈਂ ਸਾਰਿਆਂ ਕੋਲੋਂ ਮਾਫੀ ਮੰਗਦੀ ਹਾਂ।
क्योंकि कोई भी रविदास कोई भी कुछ भी सब भी इंसान है ते सब दे अंदर इक्को सोच होती है परमात्मा दी ते सब तो बड़ा इंसानियत धर्म है। मेरी हाथ जोड़ के बेनती है जे तुहानू ऐसा जिहा कोई बच्चा नजर आंदा है ते पहले इंसानियत दा धर्म समझो, पहले इंसानियत दा धर्म समझो। ठीक है तुसी धर्म नू मन रहे हो, ठीक है इस बच्चे ने गलती की है, पर बच्चे दे वल्लों पूरा परिवार तुहाडे कोलों माफी मांग रहा है और मांग रही सी मैं। लेकिन मैं तुहानू यही सिर्फ अपील और बेनती झोली अड्ड के तुहाडे अगे करना चाहनी हां भी इहदा जिहा नहीं मांगे कह देना ਤਾਂ ਉਹਦੇ ਮਾਪਿਓ ਦਾ ਉਹਨਾਂ ਦਾ ਦਰਦ ਨੂੰ ਸਮਝੋ। ਤੁਸੀਂ ਸਹੀ ਹੋ, ਤੁਹਾਡਾ ਪੋਸਟਰ ਫਾੜਿਆ ਹਰ ਇੱਕ ਦਾ ਕੰਮ ਐ ਨਹੀਂ ਕਿ ਧਰਮ ਦੇ ਵਿਰੋਧੀ, ਪਹਿਲੇ ਇਨਸਾਨੀਅਤ ਦੇ ਧਰਮ ਨੂੰ ਸਮਝੋ। ਮੇਰੀ ਬੇਨਤੀ ਹੈ, ਅਰਜ਼ ਹੈ, रो ना ਸਮਝੋ ਇਸ ਚੀਜ਼ ਨੂੰ ਕਿਉਂਕਿ ਬਹੁਤ ਪਰੇਸ਼ਾਨੀਆਂ ਦਾ ਮਾਪਿਓ ਸਾਹਮਣਾ ਕਰਦੇ ਹਨ। ਬਹੁਤ ਬਹੁਤ ਭਾਜੀ ਕੋਈ ਗੱਲ ਨਹੀਂ, ਫਿਕਰ ਨਾ ਕਰ ਭੈਣੇ, ਫਿਕਰ ਨਾ ਕਰ। ਇਹਦੇ ਭੈਣ ਦੇ ਦਿਲ 'ਚ ਹਾਂ ਠੀਕ ਹੈ ਇਹਦੇ ਭੈਣ ਦੇ ਦਿਲ ਦੇ ਵਿੱਚ ਇੱਕ ਦਰਦ ਤੇ ਇੱਕ ਡਰ ਸੀਗਾ ਜਿਹੜਾ ਇਹਨੇ ਸੰਗਤ ਦੇ ਸਾਹਮਣੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਸਾਂਝਾ ਕੀਤਾ। ਤੇ ਅਸੀਂ ਵੀ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਉਹਨਾਂ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਇਸ ਵੀਰ ਨੂੰ ਪੋਸਟ ਫਾੜਦੇ ਦੇਖਿਆ ਜਾਂ ਇਹਨੇ ਫਾੜਿਆ ਤੇ ਇਹਨੂੰ ਮਾਫ ਕਰ ਦੇਵੋ, ਕਿਉਂਕਿ ਇਹ ਬੰਦਾ ਵਾਕਿਆ ਹੀ ਮੈਂਟਲੀ ਰਿਟਾਰਡਡ ਆ। ਇਹਨੇ ਕੋਈ ਗਲਤੀ ਨਹੀਂ ਕੀਤੀ, ਇਹਨੂੰ ਸਮਝ ਹੀ ਨਹੀਂ ਸੀਗੀ ਇਸ ਗੱਲ ਦੀ ਤੇ ਇਸ ਕਰਕੇ ਅਸੀਂ ਇਹਨੂੰ ਹੁਣ ਆਪਣੇ ਕੋਲੇ ਵੀ ਰੱਖ ਰਹੇ ਹਾਂ ਕੁਝ ਸਮੇਂ ਲਈ ਤਾਂ ਜੋ ਇਹਦੀ ਮੈਡੀਸਨ ਚੱਲ ਸਕੇ। ਤੇ ਇਸ ਤਰ੍ਹਾਂ ਦੇ ਇੱਕ ਪਰਿਵਾਰ ਹੋਰ ਸਾਡੇ ਕੋਲੇ ਪਹੁੰਚਿਆ ਜੰਮੂ ਤੋਂ, ਬਾਪੂ ਜੀ ਆਏ ਨੇ, ਆਪਣੀ ਬੇਟੀ ਨੂੰ ਲੈ ਕੇ ਆਏ ਨੇ। ਤੇ ਦੇਖੋ ਜੰਮੂ ਤੋਂ ਐਡੀ ਦੂਰੋਂ ਆਸ ਲੈ ਕੇ ਇੱਥੇ ਸਾਡੇ ਕੋਲੇ ਇੱਕ ਉਮੀਦ ਲੈ ਕੇ ਆਉਂਦੇ ਨੇ ਬਹੁਤ ਸਾਰੇ ਭੈਣਾਂ, ਬਹੁਤ ਸਾਰੇ ਭਰਾ, ਬਹੁਤ ਸਾਰੇ ਬੱਚੇ, ਬਾਪੂ ਬਜ਼ੁਰਗ ਸਾਡੇ ਕੋਲੇ ਆਪਣੀਆਂ ਜਿਹੜੀਆਂ ਦਿਮਾਗੀ ਸਮੱਸਿਆਵਾਂ ਦੇ ਕਾਰਨ ਦਵਾਈਆਂ ਲੈਣ ਲਈ ਅਸੀਂ ਕੈਂਪ ਲਾਉਣੇ ਆ ਮਹੀਨੇ ਦੇ ਵਿੱਚ 2 ਵਾਰ, ਇੱਥੇ ਸਾਡੇ ਕੋਲੇ ਪਹੁੰਚਦੇ ਨੇ। ਪਤਾ ਨਹੀਂ ਸਾਡੇ ਕਿਹੜੇ ਚੰਗੇ ਕਰਮ ਕੀਤੇ ਹੋਏ ਸੀ। ਅਸੀਂ ਤਾਂ ਹਮੇਸ਼ਾ ਦਿਨ ਪਰ ਰਾਤ, ਮੈਂ ਦਿਨ ਦੇ ਵਿੱਚ ਘੱਟੋ ਘੱਟ 100 ਵਾਰ ਇਹੀ ਗੱਲ ਕਹਿਣਾ। ਜਿਹੜੇ ਸਾਡੇ ਨਾਲ ਹੁੰਦੇ ਆ ਉਹ ਵੀ ਬਾਰ-ਬਾਰ ਇੱਕੋ ਗੱਲ ਨੂੰ ਸੁਣ ਕੇ ਖੁਦ ਆਪਣੇ ਆਪ ਨੂੰ ਵੀ ਇਦਾਂ ਮਹਿਸੂਸ ਹੋ ਜਾਂਦਾ ਵੀ ਅਸੀਂ ਇੱਕੋ ਗੱਲ ਰਿਪੀਟ ਕਰਦੇ ਆ। ਪਰ ਇੰਨਾ ਸ਼ੁਕਰਾਨਾ ਕਰਦੇ ਆ ਗੁਰੂ ਦਾ ਵੀ ਵਾਹਿਗੁਰੂ ਤੁਸੀਂ ਸਾਡੀ 'ਚ ਪਤਾ ਨਹੀਂ ਕਿਹੜੀ ਚੰਗਿਆਈ ਦੇਖੀ, ਸਾਨੂੰ ਇਦਾਂ ਦੀ ਸੇਵਾ ਬਖਸ਼ਤੀ ਆ। ਕਿਸੇ ਹੋਰ ਨੂੰ ਆਪਦੇ ਘਰ ਰੱਖਣਾ ਸਾਡੀ ਔਕਾਤ ਹੀ ਨਹੀਂ ਸੀ। ਕਿਸੇ ਇੱਕ ਬੰਦੇ ਨੂੰ ਠੀਕ ਆ, ਪੱਕਾ ਮੈਂ ਵੀ ਆਵਾਂਗਾ, ਤੂੰ ਵੀ ਚੱਲੇਂਗਾ, ਸਾਰੇ ਚੱਲਾਂਗੇ, ਸਾਰੇ ਚੱਲ ਠੀਕ ਆ। ਡੈਡੀ ਨੂੰ ਲਾ ਲੈ ਕੇ ਆਈਏ ਬਾਹਰ ਲੈ ਜਾਣ ਥੋੜੀ ਦੇਰ। ਹਾਂਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਭੈਣੇ, ਕੋਈ ਇਹ ਰੱਬੀ ਰੂਹ ਆ। ਤੇ ਅੱਜ ਅਸੀਂ ਇਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਫੇਰ ਤੋਂ ਸ਼ੁਕਰਾਨਾ ਕਰਦੇ ਹਾਂ। ਬਾਪੂ ਜੀ ਸਾਡੇ ਕੋਲ ਇੱਕ ਆਸ ਤੇ ਇੱਕ ਉਮੀਦ ਲੈ ਕੇ ਆਏ ਨੇ, ਭੈਣ ਇੱਕ ਸਾਡੇ ਕੋਲੇ ਆਸ ਤੇ ਇੱਕ ਉਮੀਦ ਲੈ ਕੇ ਆਈ ਹੈ ਹਨਾ। ਇਸ ਤਰ੍ਹਾਂ ਦੇ ਹੋਰ ਵੀ ਪਰਿਵਾਰ ਨੇ। ਪਹਿਲਾਂ ਉਹ ਭੈਣ ਸਾਡੇ ਨਾਲ ਟੀਮ ਦੀ ਮੈਂਬਰ ਆ, ਸਾਡੀ ਵਲੰਟੀਅਰ ਆ, ਭੈਣ ਸਾਡੇ ਨਾਲ ਸੇਵਾ ਕਰਾਉਂਦੀ ਆ ਵਲੰਟੀਅਰਲੀ। ਉਹਦਾ ਬ੍ਰਦਰ ਖੁਦ ਆਪ ਮੈਂਟਲੀ ਸਿੱਕ ਹੋ ਗਿਆ ਹਨਾ, ਉਹਦੀ ਮੈਡੀਸਨ ਸਾਡੇ ਕੋਲੋਂ ਚੱਲਦੀ ਆ। ਜਾਣੀ ਕਿ ਗੱਲ ਦਵਾਈਆਂ ਉਹ ਖੁਦ ਵੀ ਲੈ ਸਕਦੇ ਆ, ਇੰਨੇ ਯੋਗ ਹੈਗੇ ਨੇ। ਪਰ ਇੱਥੇ ਆ ਜਿਹੜੀ ਉਹ ਦਵਾਈ ਨਹੀਂ, ਦੁਆ ਤੁਹਾਡੀਆਂ ਅਰਦਾਸਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਾ। ਸ਼ਾਇਦ ਸਾਡੇ ਕੋਲ ਇਦਾਂ ਦੇ ਬੜੇ ਕੇਸ ਆਉਂਦੇ ਨੇ ਵੀ ਡਾਕਟਰ ਮਮਤਾ ਸਿੰਗਲਾ ਤੋਂ ਹੀ ਉਹ ਦਵਾਈ ਲੈਂਦੇ ਸੀ ਜਾਂ ਡਾਕਟਰ ਪੰਕਜ ਕੁਮਾਰ ਤੋਂ ਹੀ ਉਹ ਦਵਾਈ ਲੈਂਦੇ ਸੀਗੇ, ਸਾਲ ਤੋਂ 2-2 ਸਾਲਾਂ ਤੋਂ ਲੈ ਰਹੇ ਸੀ ਮੈਡੀਸਨ। ਪਰ ਇਸ ਕੈਂਪ ਦੇ ਥਰੂ ਜਦੋਂ ਮੈਡੀਸਨ ਲੈ ਕੇ ਜਾਂਦੇ ਨੇ, ਉਹ ਪ੍ਰਸ਼ਾਦ ਲੈ ਕੇ ਜਾਂਦੇ ਨੇ, ਉਹੀ ਮੈਂਬਰ ਸਾਡੇ ਠੀਕ ਹੋ ਕੇ ਆਪਣੀ ਜ਼ਿੰਦਗੀ ਦੁਬਾਰਾ ਤੋਂ ਸਟਾਰਟ ਕਰਨੀ ਸ਼ੁਰੂ ਕਰਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਾਡੇ ਕੋਲ ਆਏ ਨੇ ਤੇ ਇਹ ਉਹਦੀ ਕਿਰਪਾ ਨਹੀਂ ਤਾਂ ਹੋਰ ਕੀ ਆ ਹਨਾ। ਅੱਜ ਬਾਪੂ ਜੀ ਸਾਡੇ ਕੋਲ ਇੱਕ ਉਮੀਦ ਲੈ ਕੇ ਆਏ ਨੇ, ਸਾਡੀ ਛੋਟੀ ਭੈਣ। ਭੈਣੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੋਲ ਕੇ ਸਤਿ ਸ੍ਰੀ ਅਕਾਲ ਭੈਣੇ। ਕੀ ਨਾਮ ਭੈਣੇ ਤੇਰਾ? ਨਾਮ ਦੱਸ ਦੇ ਬੋਲ ਕੇ। ਮੇਰੀ ਛੋਟੀ ਭੈਣ ਨੇ ਹੈ ਕੀ ਨਾਮ ਆ? ਗੋਲਾ। ਠੀਕ ਹੈ, ਪੂਰਾ ਨਾਮ ਦੱਸ, ਜਿਹੜਾ ਪੂਰਾ ਨਾਮ ਤੇਰਾ ਪੇਪਰਾਂ 'ਚ ਕੀ ਲਿਖ? ਰਜਵੰਤ ਕੌਰ ਭੈਣ ਆ ਮੇਰੀ। ਅੱਛਾ ਕੁੜੇ ਰਜਵੰਤ, ਤੇਰੇ ਪਾਪੇ ਦਾ ਕੀ ਨਾਮ ਆ? ਹਰਬੰਸ ਸਿੰਘ। ਤੇਰੇ ਵੱਡੇ ਭਰਾ ਦਾ ਕੀ ਨਾਮ ਆ? ਹੈਗਾ ਭਰਾ? ਸਾਡਾ ਇੱਕੋ ਭਰਾ ਹੈ ਨਾ। ਉਹ ਵੱਡਾ ਕਿ ਛੋਟਾ? ਬਲਕਾਰ ਸਿੰਘ ਨਾਮ ਉਹਦਾ। ਕੀ ਨਾਮ ਉਹਦਾ? ਬਲਕਾਰ ਸਿੰਘ। ਬਲਕਾਰ ਸਿੰਘ। ਅੱਛਾ ਤੂੰ ਬਲਕਾਰ ਦੀ ਭੈਣ ਆ, ਉਹ ਜਿਹੜਾ ਜੰਮੂ 'ਚ ਰਹਿੰਦਾ? ਅੱਛਾ ਲੈ, ਉਹ ਤਾਂ ਮੈਨੂੰ ਵੀ ਜਾਣਦਾ ਬਲਕਾਰ। ਤੂੰ ਕਿੰਨਾ ਪੜ੍ਹੀ ਹੈ ਭੈਣੇ? ਕਿੰਨਾ ਪੜ੍ਹੀ ਹੈ ਤੂੰ? ਬਾਪੂ ਤਾਂ ਨਹੀਂ ਪੁੱਛਣਾ ਮੈਨੂੰ। 11ਵੀਂ ਫੇਲ ਨਹੀਂ, ਤੂੰ 10 ਪਾਸ ਆ। 10 ਪਾਸ ਕਿਆ ਕਰ, 11ਵੀਂ ਫੇਲ ਨਹੀਂ ਕਹਿਣਾ ਗਾਂ ਤੋਂ, ਠੀਕ ਆ? ਆਪਾਂ ਮਾੜੀ ਗੱਲ ਕਾਹਤੋਂ ਦੱਸਣੀ ਆ, ਚੰਗੀ ਗੱਲ ਦੱਸਣੀ ਆ। ਕੀ ਆ ਤੂੰ? ਕਿੰਨਾ ਪੜ੍ਹੀ ਆ ਤੂੰ ਭੈਣੇ? ਕਿੰਨਾ ਪੜ੍ਹੀ ਆ ਤੂੰ? ਹਾਂ 10 ਪਾਸ ਆ। ਦੇਖੋ ਸਮੱਸਿਆ ਕੋਈ ਵੱਡੀ ਨਹੀਂ, ਪਰ ਆਯੁਰਵੈਦਿਕ ਡਾਕਟਰ ਕੋਲ ਨੌਕਰੀ 2 ਸਾਲ ਕੀਤੀ ਹੈ। ਅੱਛਾ ਡਾਕਟਰ ਕੋਲ ਵੀ ਲੱਗੀ ਰਹੀ, ਠੀਕ ਆ। ਡਾਕਟਰ ਜਰਾ ਪੂਰੀ ਕੇ ਵਿਚਾਰਾ ਆ ਕੁਰਸੀ ਤੇ। ਅੱਛਾ ਬਹਿ ਜਾਓ ਬਾਪੂ ਜੀ, ਬਹਿ ਜਾਓ। ਤੁਸੀਂ ਜੰਮੂ ਤੋਂ ਆਏ ਹੋ? ਆ ਸਿੱਧੇ ਜੰਮੂ ਤੋਂ ਇੱਥੇ ਪਹੁੰਚੇ ਸਾਡੇ ਕੋਲ?
ਟ੍ਰੇਨ ਤੇ ਆਏ ਹੋ ਹੈ ਅੱਜ ਨਹੀਂ ਬੱਸ ਤੇ ਆਏ ਤੁਸੀਂ ਇਹ ਇਹ ਮੇਰੇ ਵੱਡੇ ਜਵਾਈ ਨੇ ਅੱਛਾ ਜਵਾਈ ਇਹ ਸਭ ਛੋਟੀ ਕੁੜੀ ਹੈ ਛੋਟੀ ਹੈ ਕਿੰਨੇ ਬੱਚੇ ਆ ਬਾਪੂ ਜੀ ਚਾਰ ਤੁਹਾਡੇ ਕੁੜੀਆਂ ਤੇ ਇੱਕ ਮੁੰਡਾ ਇੱਕ ਮੁੰਡਾ ਛੋਟਾ ਵਾ ਮੁੰਡਾ ਵੱਡਾ ਸਾਰੇ ਨਾਲ ਸਾਰਾ ਨਾਲੋਂ ਵੱਡਾ ਸੀ ਕੀ ਕੰਮ ਕਰਦੇ ਸੀ ਮੈਂ ਕੰਮ ਕਰਦਾ ਸੀ ਕਾਰਪੈਂਟਰ ਦਾ ਹੁਣ 75 ਸਾਲ ਤੋਂ ਉਮਰ ਜ਼ਿਆਦਾ ਹੋ ਗਈ ਹੈ ਹੂੰ ਹੁਣ ਕੰਮ ਵੀ ਨਹੀਂ ਹੁੰਦਾ ਨਾ ਕੋਈ ਢੱਲੇ ਇਹ ਸਿੱਧੀ ਗੱਲ ਹੈ ਓਕੇ ਯਾਨੀ ਕਿ ਤੁਸੀਂ ਮਿਸਤਰੀ ਸੀ ਇਹ ਲੱਕੜ ਦੇ ਹਾਂਜੀ ਹਾਂਜੀ ਰਾਮਗੜੀਆ ਬਲਾਦਰੀ ਤੋਂ ਹਾਂਜੀ, ਹਾਂਜੀ। ਠੀਕ ਆ ਬਾਪੂ ਜੀ ਤੁਹਾਡਾ ਕੀ ਨਾਮ ਬਾਪੂ ਜੀ ਹਰਬੰਸ ਹਰਬੰਸ ਸਿੰਘ ਬਾਪੂ ਜੀ ਠੀਕ ਆ ਤੁਸੀਂ ਜੰਮੂ ਕਸ਼ਮੀਰ ਤਾਂ ਲੱਗ ਦੂਰ ਆ ਨਾ ਗੁਰਦਾਸਪੁਰ ਦੇ ਬੇਸਿਕਲ ਅੱਛਾ ਉੱਥੇ ਵੀ ਕੰਮ ਕਰਦਾ ਉਦੋਂ ਸੈੱਟ ਹੋਏ ਮੁਕਾਮ ਕੋਲ ਜੰਮੂ ਜਾ ਕੇ ਰਹਿਣ ਲੱਗ ਹਾਂਜੀ ਗਏ ਹਾਂਜੀ ਠੀਕ ਉਹ ਜੰਮੂ ਜਿੱਥੇ ਕਹਿੰਦੇ ਲਾਲ ਚੌਂਕ ਕੋਲੇ ਉਹ ਤੁਹਾਡੇ ਏਰੀਆ 'ਚ ਪਹਿਲਾਂ ਲਾਲ ਚੌਂਕ ਸੁਣਦੇ ਹੁੰਦੇ ਸੀ ਉਹ ਲੱਗੇ ਲਾਲ ਜਾਓ ਉਹ ਪਹਿਲਾਂ ਚਰਨਗਰ ਸੰਜੇ ਨਗਰ ਪੈਂਦਾ ਉਹ। ਓਕੇ। ਤੁਸੀਂ ਉਰੇ ਹੀ ਹੋ ਜੰਮੂ 'ਚ ਬੱਸ ਸਟੈਂਡ ਹੈ ਜੰਮੂ ਵਾਲਾ ਬਸ ਤੇ ਉਹਦੇ ਨਾਲ ਹੀ ਤੇ ਇਹਨੂੰ ਭੈਣ ਨੂੰ ਸਮੱਸਿਆ ਕਿੰਨੇ ਕੁ ਟਾਈਮ ਤੋਂ ਇਹਦੀ ਮੈਰਿਜ ਹੋਈ ਆ ਹੁਣ ਦੱਸਾਂ ਇਹ 2500 ਸ਼ੁਰੂ ਹੋਈ ਹੈ ਜੀ ਇਹਨੂੰ ਇੱਕ ਜਗਦਮ ਸਿਰ ਦਰਦ ਸ਼ੁਰੂ ਬੜੀ ਹੋਈ ਹੋਈ ਹੁਣ ਕਹਿੰਦੇ ਮੇਰੇ ਬਾਪ ਬਹੁਤ ਸਿਰ ਫਟ ਰਿਹਾ ਮੈਂ ਮੈਟਲ ਹਸਪਤਾਲ ਜੰਮੂ ਹੈਗਾ ਉੱਥੇ ਮੈਂ ਲੈ ਕੇ ਦੱਸਾਂ ਸਿਰ ਦਰਦ ਬੜੀ ਹੋਈ ਉਹ ਡਾਕਟਰ ਨੇ ਕਹਿੰਦਾ ਇਹਨੂੰ ਟੀਕਾ ਤਿੰਨ ਟੀਕੇ ਇੱਕ ਟੀਕਾ ਰੋਜ਼ ਲਵਾਓ ਇੱਕ ਹੀ ਟੀਕਾ ਲਵਾ ਕੇ ਬਸ ਹੋ ਗਈ ਠੀਕ ਹੋ ਗਈ ਬੋਲਣਾ ਬੰਦ ਨਾ ਜੀ ਅੱਛਾ। ਬੰਦ ਹੋ ਗਿਆ ਜਿਆਦਾ ਸਿਰ ਫੜ ਲਿਆ ਅੱਛਾ ਹੈਂ ਫਿਰ ਮੈਂ ਉਹ ਕੋਈ ਹੋਰ ਡਾਕਟਰ ਦੱਸਿਆ ਉਹਨੂੰ ਕਹਿੰਦਾ ਇਹ ਮੈਂ ਡਾਕਟਰ ਗਲਤ ਆਈ ਕਿਹੜਾ ਟੀਕਾ ਲਾ ਕੇ ਪਾਸ ਕਰ ਦਿਆਂ ਮੈਂ ਹੂੰ ਮੈਂ ਪਰਚੀ ਦੇ ਨਹੀਂ ਪਰਚੀ ਮੈਂ ਕੱਲ ਜਾਵਾਂਗਾ ਉਹ ਪਰਚੀ ਨਹੀਂ ਗਾਇਬ ਕਰ ਗਈ ਇਹ ਹਸਪਤਾਲ ਜਾਣਾ ਸੀ ਹੂੰ ਉਥੋਂ ਕਰਦੇ ਫਿਰ ਇੱਕ ਹਾਲੇ ਸੰਤ ਸੀ ਉਹਨੂੰ ਦੱਸਿਆ ਕਹਿੰਦਾ ਨੂੰ ਮੱਖਣ ਦੀ ਝਾਸ ਕਰੋ ਸਿਰ ਨੂੰ ਪੈਰਾਂ ਨੂੰ ਕਰੋ ਮਹੀਨਾ ਕਰਦੇ ਰਹੇ ਆ ਥੋੜਾ ਜਿਹਾ ਫਰਕ ਪੈ ਗਿਆ ਠੀਕ ਹੈ ਚੱਲ ਕੇ ਦਵਾਈ ਖਾ ਲਈ ਫਿਰ ਇਹ ਕਿਤਾਬ ਫਿਰ ਵਿਆਹ ਕਰਤਾ ਇਹਦਾ 2012 ਨਹੀਂ ਕੀਤਾ ਨਹੀਂ 11 ਚ 11 ਨਹੀਂ ਕੀਤਾ 3-4 ਮਹੀਨੇ ਠੀਕ ਰਹੀ ਆ ਐਸੇ ਕੋਈ ਨਹੀਂ ਫਿਰ ਉਹਨਾਂ ਕੋਲ ਆਉਣਾ ਜਾਣਾ ਛੱਡਦਾ ਇਸ ਨਾਲ ਅੱਗੇ ਤਲਾਕ ਹੋ ਗਿਆ ਉਹਨਾਂ ਨਹੀਂ ਹੋਇਆ ਉਹ ਟੈਨਸ਼ਨ ਲੈ ਕੇ ਬਹਿ ਗਈ ਆ ਉਤੋਂ 2012 ਨੂੰ ਲੈ ਕੇ ਦਵਾਈ ਚੱਲਦੀ ਪਈ ਆ ਇੱਕ ਡਾਕਟਰ ਪਰਚੀ ਵਾਲੀ ਬਣੀ ਆ ਤੇ ਕਦੇ ਇਹਨੂੰ ਪਹਿਲਾਂ ਐਕਸ਼ਨ ਹੁੰਦਾ ਸੀ ਮਾਰਨ ਪੈ ਜਾਣਾ ਤੁਹਾਨੂੰ ਪੈ ਜਾਣਾ ਮੈਨੂੰ ਪੈ ਜਾਣਾ ਬੱਚਿਆਂ ਨੂੰ ਪੈ ਜਾਣਾ ਕਿਤੇ ਫਿਰ ਇਹਨੂੰ ਫੜਨਾ ਜ਼ੋਰ ਨਾਲ ਹੈਂ ਇਹਨੂੰ ਫਿਰ ਰੋਣਾ ਸ਼ੁਰੂ ਕਰ ਦਿਆਂ ਫਿਰ ਠੰਡਾ ਪਾਣੀ ਪਾਣ ਦਾ ਕੋਲਡ ਡਰਿੰਕ ਪਿਲਾਣੀ ਫਿਰ ਇਹਨੂੰ ਸੌਣਾ ਠੀਕ ਹੋ ਜਾਣਾ ਇਹ ਹਿਸਾਬ ਇਹ ਵੀ ਨਹੀਂ ਪਤਾ ਵੀ ਵੀ ਜਾਂ ਤੁਸੀਂ ਹਫ਼ਤੇ ਵਿੱਚ ਮਹੀਨਾ ਹੀ ਪੈ ਜਾਣਾ 5-2 ਮਹੀਨੇ ਨਾ ਪਵੇ ਜ਼ਿਆਦਾ ਗਰਮੀ ਚ ਐਕਸ਼ਨ ਹੁੰਦਾ ਇਹਨੂੰ ਯਾਨੀ ਕਿ ਉਦੋਂ ਜ਼ਿਆਦਾ ਗੁੱਸਾ ਕਰਦਾ ਗੁੱਸਾ ਜਾਂਦਾ ਗੁੱਸਾ ਤੇ ਇਹਦੇ ਮੰਮੀ ਮਨ ਮਰ ਗਈ 2 ਸਾਲ ਹੋ ਗਿਆ ਪੂਰੀ ਹੋ ਗਈ 1.5 ਸਾਲ ਹੋ ਗਏ। ਇਹ 2005 ਤੋਂ ਇਦਾਂ ਹਾਂ ਜ਼ਿਆਦਾ ਫਿਰ 2012 ਵਿੱਚ ਸ਼ੁਰੂ ਹੋਈ ਜ਼ਿਆਦਾ 2012 ਤੋਂ ਜ਼ਿਆਦਾ ਹੋ ਗਈ ਹਾਂਜੀ ਹਾਂਜੀ ਵਿਆਹ ਤੋਂ ਬਾਅਦ ਵਿਆਹ ਕਿਹੜੇ ਸੰਨ ਚ ਹੋਇਆ ਸੀ ਵਿਆਹ ਹੋਇਆ ਸੀ 10 ਪਾਪਾ ਕੋਈ 10 ਵਿੱਚ ਹੋਇਆ ਸੀ 2010 ਚ ਵਿਆਹ ਹੋਇਆ ਵਿਆਹ ਦਾ ਤੋਂ ਯਾਨੀ ਕਿ ਵਿਆਹ ਤੋਂ ਪਹਿਲਾਂ ਵੀ ਬਿਮਾਰ ਸੀਗੀ ਪਰ ਥੋੜੀ ਸੀ ਤੇ ਠੀਕ ਹੋ ਗਈ ਸੀ ਮਤਲਬ ਠੀਕ ਹੋ ਗਈ ਸੀ ਤੇ ਵਿਆਹ ਤੋਂ ਬਾਅਦ ਫਿਰ ਥੋੜੀ ਸਮੱਸਿਆ ਆ ਗਈ ਫਿਰ ਉਹ ਛੱਡ ਗਏ ਮੜੇ ਆਉਣਾ ਜਾਣਾ ਨਹੀਂ ਖਾਣਾ ਨਹੀਂ ਕੁਝ ਨਹੀਂ ਕਰਨਾ ਆਖਿਆ ਉਹ ਵੀ ਜੰਮੂ ਚ ਹੀ ਸੀ ਜੋ ਮਰਜ਼ੀ ਕਰਨਾ ਕਰ ਲਓ ਫਿਰ ਉਹ ਕੀ ਕਰਨਾ ਸੀ ਇਹ ਚੱਕਰ ਸੀ ਠੀਕ ਆ ਤੇ ਉਹਦੇ ਨਾਲ ਫਿਰ ਲਿਖਤੀ ਡਿਵੋਰਸ ਹੋ ਗਿਆ ਹਾਂਜੀ ਠੀਕ ਆ ਬਾਪੂ ਜੀ ਇੱਕ ਮੈਨੂੰ ਤੁਸੀਂ ਦੱਸੋਗੇ ਤੁਹਾਡੇ ਪਰਿਵਾਰ 'ਚ ਹਾਂ ਕੋਈ ਪਹਿਲਾਂ ਕਿਸੇ ਨੂੰ ਦਿਮਾਗੀ ਸਮੱਸਿਆ ਸੀ ਇਦਾਂ ਦੀ ਨਹੀਂ ਬਿਲਕੁਲ ਇਸ ਤਰ੍ਹਾਂ ਦੀ ਸੇਮ ਨਹੀਂ ਕੋਈ ਮਾੜੀ ਮੋਟੀ ਘੱਟ ਹੋਵੇ ਵੱਧ ਹੋਵੇ ਨਹੀਂ ਇਹਦੇ ਨਾਨਕਿਆਂ 'ਚ ਨਾ ਨਾਨੇ ਤੱਕਰ ਨਾ ਨਾ ਕੋਈ ਨਹੀਂ ਮਾਮੇ ਤੱਕਰ ਮਾਸੀਆਂ ਨਾ ਭੂਆ ਚਾਚੇ ਤਾਏ ਨਹੀਂ ਅਜੇ ਕੇਸ ਨਹੀਂ ਠੀਕ ਸੀ ਹਾਂਜੀ ਹੁਣ ਇਹਨੂੰ ਕੀ ਇਹ ਰੋਟੀ ਖਾਣਾ ਬਣਾ ਤਾਂ ਗੈਸ ਚੁੱਲ੍ਹੀ ਛੱਡ ਕੇ ਆ ਰਹੀ ਹੈ ਬੈਠੀ ਇਹ ਕੁਝ ਕਰੀ ਇਹ ਜੌਂਦੀ ਰੋਟੀ ਮੈਂ ਜੌਂਦੇ ਨਹੀਂ ਆਈ ਜਾਂ ਸਬਜ਼ੀ ਨਾਲ ਪਾਣੀ ਵਾਲਾ ਪਾ ਕੇ ਕੁਝ ਕਰੇ ਹੁਣ ਜਿਵੇਂ ਤੁਸੀਂ ਆਪਣੇ ਨਹਾ ਲੈਂਦੀ ਬਾਥਰੂਮ ਚੱਲ ਜਾਂਦੀ ਆ ਇਸ਼ਨਾਨ ਪਾਣੀ ਕਰ ਲੈਂਦੀ ਆ ਟਾਇਲਟ ਬਾਥਰੂਮ ਸਾਰਾ ਕੁਝ ਆਪਣੀ ਕਿਰਿਆ ਆਪ ਸੋਧਦੀ ਆ ਨਹਾ ਲੈਂਦੀ ਉਹ ਬਾਲ ਬੂਲ ਵੀ ਆਪਦੇ ਬਾਹ ਲੈਂਦੀ ਆ ਜਿਵੇਂ ਆ ਕੱਪੜੇ ਲੀੜੇ ਪਾਇਆ ਇਹਨੇ ਆਪ ਪਾਇਆ ਦੇਖ ਕੇ ਵੀ ਕਿਹੜੇ ਪਾਉਣੇ ਆ ਰੰਗ ਮੈਚ ਕਰਨਾ ਮੈਚਿੰਗ ਕੱਪੜੇ ਠੀਕ ਹੈ ਕਰ ਲੈਂਦੇ ਮਲੇ ਆ ਹੋਈ ਜਾਏ ਬੈਠੀ ਹੈਗੀ ਨਾ ਅੱਖਾਂ ਉਹਨੂੰ ਕਰਦੀ ਹੈਗੀ ਜਾਂ ਲੱਤਾਂ ਲਾਉਂਦੀ ਰਹੀ ਲੱਤਾਂ ਨਾਲ ਅੱਖਾਂ ਜਮ ਤੇ ਐਂ ਕਰੀ ਜਾਂਦੀ। ਹਾਂ ਇੱਕ ਤਾਂ ਵੀ ਐਂ ਦੇਖਦੀ ਰਹਿੰਦੀ ਏਦਾਂ ਉੱਪਰ ਨੂੰ ਝਾਕਦੀ ਰਹਿੰਦੀ ਏਦਾਂ ਤਾਂ ਨੂੰ ਤੇ ਬੈਠ ਦੇਖਦੀ ਰਹਿੰਦੀ ਕੋਈ ਐ। ਜਾਈ ਜਾਂ ਕੇ ਕੋਈ ਤੁਹਾਡੇ ਵੱਲ ਦੇਖਦੀ ਰਹੀ ਕੋਈ ਹੱਸਦੀ ਰਹੀ ਤੁਹਾਡੇ ਵੇਖ ਕੇ ਭੈਣੇ ਬਾਪੂ ਜੀ ਕੀ ਕਹੀ ਜਾਂਦੇ ਆ ਹੈ ਲੈ ਮੇਰੀ ਭੈਣ ਨੂੰ ਕਿਤੇ ਕੋਈ ਬਿਮਾਰੀ ਆ ਐਵੇਂ ਬਾਪੂ ਨੂੰ ਪਤਾ ਨਹੀਂ ਕੀ ਵਹਿਮ ਹੋ ਗਿਆ ਹੈ ਤੂੰ ਬਲਕਾਰ ਦੀ ਭੈਣ ਆ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਹੈ ਤੇਰਾ ਨਾਂ ਕੀ ਹੈ ਭੈਣੇ ਉਹ ਭੈਣ ਰੱਜੀ ਰੱਜੀ ਪੂਰਾ ਨਾਂ ਰਜਵੰਤ ਕੌਰ ਰਜਵੰਤ ਕੌਰ ਗੋਤ ਕੀ ਹੈ ਤੇਰਾ ਪਤਾ ਤੈਨੂੰ ਗੋਤ ਕੀ ਹੈ ਤੁਹਾਡਾ ਗੋਤ ਨਹੀਂ ਕੌਣ ਹੁੰਦੇ ਜਾ ਹਾਂ
ਇੰਨੀ ਪੈਂਦੇ ਨੇ ਪਠਾਨੀਆਂ ਹੈ ਪਠਾਨੀਆਂ ਪਠਾਨੀਆਂ ਰਾਮਗੜ੍ਹੀਆਂ ਪਠਾਨੀਆਂ ਰਾਮਗੜ੍ਹੀ ਪਠਾਣੀਆਂ ਲੈ ਪਤਾ ਵਾ ਭੈਣ ਨੂੰ ਸਾਰਾ ਸਾਡੇ ਨੂੰ ਤਾਂ ਕੋਈ ਨਾ ਬਾਪੂ ਦੇਖੋ ਐ ਆ ਗੱਲ ਹਾਂਜੀ ਇਹਦੀ ਕੋਈ ਸਮੱਸਿਆ ਨਹੀਂ ਜ਼ਿਆਦਾ ਵੱਡੀ ਸਮੱਸਿਆ ਚਲੋ ਆਪਣਾ ਆਪ ਹੀ ਕੋਈ ਥੋੜੇ ਹੋ ਜਾਊਗਾ ਫਿਕਰ ਨਾ ਕਰੋ ਇਹ ਸਭ ਕੁਝ ਇਹ ਸਾਡੇ ਵਾਸਤੇ ਵੀ ਬਣਾ ਕੇ ਲਿਆਉਗੇ ਇੱਕ ਦਿਨ ਰੋਟੀਆਂ ਹੈਨਾ ਬਸ ਤੁਸੀਂ ਇੱਕ ਬੇਨਤੀ ਹੈ ਸਾਡੀ ਆਪਾਂ ਮੈਡੀਸਿਨ ਸ਼ੁਰੂ ਕਰਾਵਾਂਗੇ ਇਹਦੀ ਅੱਜ ਤਾਂ ਤੁਹਾਨੂੰ ਰਾਤ ਰਹਿਣਾ ਪਊਗਾ ਇੱਥੇ ਹੈਨਾ ਕੋਈ ਗੱਲ ਨਹੀਂ ਕੱਲ ਨੂੰ ਸਵੇਰੇ ਅਸੀਂ ਡਾਕਟਰ ਨਾਲ ਟਾਈਮ ਲੈ ਕੇ ਤੁਹਾਨੂੰ ਆਪਾਂ ਉਹਨੂੰ ਮਿਲਾਵਾਂਗੇ ਤੁਸੀਂ ਡਾਕਟਰ ਨੂੰ ਸਾਰੀ ਸਮੱਸਿਆ ਦੱਸਣੀ ਹੈ ਜਿਵੇਂ ਮੈਨੂੰ ਦੱਸੀ ਹੈ ਨਾ ਇਦਾਂ ਹਨਾ ਡਾਕਟਰ ਨੂੰ ਦੱਸ ਕੇ ਆਪਾਂ ਇਹਦੀ ਦਵਾਈ ਸ਼ੁਰੂ ਕਰਾਉਂਦੇ ਆ ਠੀਕ ਹੈ ਜੀ ਪਹਿਲਾਂ ਡਾਕਟਰ ਦੇਊਗਾ 15 ਦਿਨ ਦੀ ਦਵਾਈ ਕੋਈ ਗੱਲ ਨਹੀਂ ਹੈਨਾ ਤੇ 15 ਦਿਨਾਂ ਬਾਅਦ ਫਿਰ ਤੁਹਾਨੂੰ ਆਉਣਾ ਪਊਗਾ ਹੈਨਾ ਲੈ ਕੇ ਇਹਨੂੰ ਭੈਣ ਨੂੰ ਇੱਥੇ ਤੇ ਆਪਾਂ ਫਿਰ ਉਸ ਤੋਂ ਬਾਅਦ ਮਹੀਨੇ ਦੀ ਦਵਾਈ ਦੇਈ ਚੱਲਿਆ ਕਰਾਂਗੇ ਤੇ ਤੁਸੀਂ ਬਸ ਇਹਦੀ ਦਵਾਈ ਤਦ ਤੱਕ ਬੰਦ ਨਹੀਂ ਕਰਨੀ ਜਦ ਤੱਕ ਡਾਕਟਰ ਨਹੀਂ ਕਹਿੰਦਾ ਤੇ ਦਵਾਈ ਮਿਸ ਨਹੀਂ ਕਰਨੀ ਤੁਹਾਡੀ ਕੋਈ ਸਮੱਸਿਆ ਵੱਡੀ ਆ ਗਈ ਨਹੀਂ ਆ ਸਕਦੇ ਤੁਸੀਂ ਸਾਨੂੰ ਕਾਲ ਕਰਨੀ ਆ ਅਸੀਂ ਦਵਾਈ ਚਾਹੇ ਕੋਰੀਅਰ ਕਰ ਦਈਏ ਹਨਾ ਜਾਂ ਕੋਈ ਹੋਰ ਆਉਂਦਾ ਜਾਂਦਾ ਬੱਸ ਵਾਲੇ ਰਾਹੀਂ ਕਿਸੇ ਤਰੀਕੇ ਭੇਜ ਹਾਂ ਬਸ ਦਵਾਈ ਮਿਸ ਨਹੀਂ ਕਰਨੀ ਦੇਖੋ ਦਵਾਈ ਇੱਕ ਇਸ ਤਰ੍ਹਾਂ ਦੀ ਚੀਜ਼ ਆ ਤੁਸੀਂ ਦਵਾਈਆਂ ਹੋਣਗੀਆਂ ਪਰ ਆਪਾਂ ਕਈ ਵਾਰੀ ਕੀ ਕਰਦੇ ਆ ਵੀ 1-2 ਮਹੀਨੇ ਦਵਾਈ ਲੈ ਕੇ ਨਾ ਆਪਾਂ ਫਿਰ ਡਾਕਟਰ ਬਦਲ ਲੈਂਦੇ ਆ ਜਾਂ ਆਪਾਂ ਨੂੰ ਐਂ ਲੱਗਦਾ ਵੀ ਕੋਈ ਫਰਕ ਤਾਂ ਪੈ ਨਹੀਂ ਰਿਹਾ ਹਨਾ ਕਿਉਂਕਿ ਇਸ ਚੀਜ਼ ਨੂੰ ਲੱਗਦਾ ਟਾਈਮ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹਾਂ ਤਾਂ ਪਹਿਲੇ 2-3 ਮਹੀਨੇ ਬਿਲਕੁਲ ਵੱਡੇ ਜੰਮੂ ਦੇ ਤੁਸੀਂ ਫਿਕਰ ਨਾ ਕਰੋ ਠੀਕ ਹੋਊਗੀ ਠੀਕ ਹੈ ਇਹ ਸਮੱਸਿਆ ਕੋਈ ਵੱਡੀ ਨਹੀਂ ਹੈਗੀ ਵੱਡੀ ਸਮੱਸਿਆ ਇਹੀ ਹੈ ਵੀ ਤੁਸੀਂ ਇਹਨੂੰ ਟਾਈਮ ਟੂ ਟਾਈਮ ਦਵਾਈ ਦੇਣੀ ਹੈ ਉਹ ਖਿਆਲ ਰੱਖਣਾ ਠੀਕ ਆ ਹੁਣ ਵੀ ਇਹਦੀ ਦਵਾਈ ਚੱਲਦੀ ਹੈ ਕੋਈ ਉਹ ਜੇ ਰਹੀ ਹੋ ਜਾਏ ਕਿਤੇ ਪਰਚੀ ਇਹ ਤਾਂ ਉਹਦਾ ਪੀਰ ਦੇ ਹਾਂ ਆ ਫੜਾ ਮੈਂ ਤਾਂ ਇਹਨਾਂ ਨੇ ਉਹ ਕਾਕਾ ਪਰਚੀਆਂ ਲਿਆਇਓ ਦਵਾਈਆਂ ਵਾਲੀਆਂ ਕੋਈ ਨਾ ਬਾਪੂ ਜੀ ਆਪਾਂ ਡਾਕਟਰ ਨਾਲ ਦਿਖਾਉਣ ਕੇ ਗੱਲ ਕਰਦੇ ਆ ਤੇ ਸਾਡੀ ਰਾਜਵੰਤ ਭੈਣ ਨੇ ਠੀਕ ਹੋ ਜਾਣਾ ਤੁਸੀਂ ਫਿਕਰ ਨਾ ਕਰੋ ਠੀਕ ਆ ਮੈਂ ਕਰਦਾ ਗੱਲ ਤੇ ਏਦਾਂ ਜੀ ਦੇਖੋ ਇੱਕ ਆਸ ਲੈ ਕੇ ਇੱਕ ਬਾਪ ਆਪਣੀ ਬੇਟੀ ਨੂੰ ਲੈ ਕੇ ਜੰਮੂ ਤੋਂ ਪੰਜਾਬ ਪਹੁੰਚਿਆ ਲੁਧਿਆਣੇ ਹਨਾ ਤੇ ਇਹਨਾਂ ਦੀ ਆਸ ਤੇ ਉਮੀਦ ਕਿਹਨੇ ਪੂਰੀ ਕਰਨੀ ਆ ਤੁਹਾਡੀਆਂ ਦੁਆਵਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨੇ ਤੇ ਰਾਜਵੰਤ ਭੈਣ ਦਾ ਜੇ ਅਗਲਾ ਜੀਵਨ ਆ ਜਿਹੜਾ ਉਹ ਚੰਗੇ ਤਰੀਕੇ ਨਾਲ ਗੁਜ਼ਰਨਾ ਉਹਨੂੰ ਕੋਈ ਬਦਲ ਨਹੀਂ ਸਕਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਜੇ ਇਹ ਸਾਰਾ ਕੁਝ ਤੁਹਾਡੀਆਂ ਅਸੀਸਾਂ ਨੇ ਤੇ ਤੁਹਾਡੀਆਂ ਦੁਆਵਾਂ ਨੇ ਕਰਨਾ ਦਵਾਈਆਂ ਤਾਂ ਬਾਪੂ ਕਹਿੰਦਾ ਬਹੁਤ ਖਵਾਈਆਂ ਪਹਿਲਾਂ ਵੀ ਤੇ ਲੰਬਾ ਸਮਾਂ ਖਵਾਈਆਂ ਵਾ ਤੇ ਅੱਜ ਤੁਹਾਡੇ ਸਾਹਮਣੇ ਭੈਣ ਰਾਜਵੰਤ ਕਿੱਥੇ ਕਾਕਾ ਭੈਣ ਰਾਜਵੰਤ ਕੌਰ ਆਈ ਆ ਤੁਸੀਂ ਸਾਰੇ ਅਰਦਾਸ ਕਰਿਓ ਰਿਸ਼ੀ ਲਈ ਵੀ ਤੇ ਰਾਜਵੰਤ ਭੈਣ ਲਈ ਵੀ ਅਰਦਾਸ ਜ਼ਰੂਰ ਕਰਿਓ ਕੋਈ ਨਾ ਜੀ ਬਾਪੂ ਜੀ ਤੁਸੀਂ ਆਪਦਾ ਆਰਾਮ ਨਾਲ ਬੈਠੋ ਮੂੰਹ ਹੱਥ ਧੋਵੋ ਪ੍ਰਸ਼ਾਦਾ ਪਾਣੀ ਛਕੋ ਤੇ ਆਪਾਂ ਰਾਜਵੰਤ ਭੈਣ ਨੂੰ ਕੱਲ ਨੂੰ ਸਵੇਰੇ ਡਾਕਟਰ ਨੂੰ ਚੈੱਕ ਕਰਾਵਾਂਗੇ ਹੁਣ ਮਿਲ ਜਾਣਗੇ ਡਾਕਟਰ ਹੈਗੇ ਨੇ ਫਿਰ ਪਤਾ ਕਰੋ ਹੁਣੇ ਬਾਪੂ ਅਸੀਂ ਡਾਕਟਰ ਦੇ ਭੇਜ ਦਈਏ ਤੁਹਾਨੂੰ ਹੁਣੇ ਭੇਜ ਦਈਏ ਡਾਕਟਰ ਦੇ ਘਰੇ ਹਾਂ ਹੁਣ ਡਾਕਟਰ ਮਿਲ ਜੂ 7 ਵਜੇ ਤੱਕ ਨਾ ਫਿਰ ਆਪਾਂ ਹੁਣੇ ਭੇਜ ਦਿੰਨੇ ਆ ਤੁਸੀਂ ਚੈੱਕਅਪ ਕਰਾ ਕੇ ਨਾ ਆਪਾਂ ਰਾਤ ਨੂੰ ਅੱਜ ਦਵਾਈ ਖਵਾਵਾਂਗੇ ਤੇ ਨਾਲ ਕੱਲ ਨੂੰ ਤੁਹਾਡੇ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜੂ ਹਨਾ ਫਰਕ ਕੀ ਹੈਗਾ ਵਾ ਕੋਈ ਨਾ ਹਾਂਜੀ ਮਿਹਰਬਾਨੀ ਕਰਿਓ ਜਰਾ ਆਂਟੀ ਜੀ ਨਾਲ ਗੱਲ ਕਰਾਓ ਦਵਿੰਦਰ ਆਂਟੀ ਹਾਂਜੀ ਹੋਲਡ ਤੇ ਆਓ ਮੈਂ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ ਜੀ ਨਹੀਂ ਬੇਬੇ ਤੁਸੀਂ ਬਹੁਤ ਚੰਗਾ ਕੀਤਾ ਇਹਨੂੰ ਇੱਥੇ ਭੇਜਿਆ ਰਿਸ਼ੀ ਨੂੰ ਕਿਉਂਕਿ ਉੱਥੇ ਜਿਵੇਂ ਭੈਣ ਦੱਸਦੇ ਆ ਵੀ ਕੋਈ ਕੁਝ ਵੀ ਹੋ ਸਕਦਾ ਸੀ ਨਾ ਉੱਥੇ ਅੱਛਾ ਹੱਥ ਵੱਢਣ ਲੱਗੇ ਸੀ ਇਹਦੇ ਵਾਹਿਗੁਰੂ ਵਾਹਿਗੁਰੂ ਅੱਛਾ ਉਹ ਲੈ ਕੇ ਆਇਆ ਥਾਣਿਓਂ ਠੀਕ ਆ ਦੱਸਿਆ ਨਹੀਂ ਹਜੇ ਇੱਧਰ ਆ ਜਾ ਰਿਸ਼ੀ ਆ ਜਾ ਕੀ ਖਾਈ ਜਾਣਾ ਯਾਰ ਮੈਨੂੰ ਵੀ ਦੇ ਦੇ ਇਹ ਇੱਥੇ ਆ ਕੇ ਖੁਸ਼ ਹੋ ਗਿਆ ਠੀਕ ਹੈ ਕਰ ਦੇਗਾ ਅੱਛਾ ਕੁੱਟਿਆ ਬਹੁਤ ਆ ਕੋਈ ਨਾ ਆਂਟੀ ਚਲੋ ਉਹ ਕਈ ਵਾਰੀ ਸ਼ਾਇਦ ਨਾ ਇਹ ਮੌਪ ਆ ਜਿਹੜੀ ਨਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਜਦੋਂ ਇਕੱਠ ਹੁੰਦਾ ਕਿਉਂਕਿ ਜਿਹਨੇ ਦੇਖਿਆ ਸ਼ਾਇਦ ਉਹਨੇ ਹੋਰ ਤਰੀਕੇ ਨਾਲ ਦੇਖਿਆ ਜਿਹਨੇ ਸੁਣਿਆ ਉਹਨੇ ਹੋਰ ਤਰੀਕੇ ਨਾਲ ਸੁਣਿਆ ਹਨਾ ਤਾਂ ਇਹ ਚੀਜ਼ਾਂ ਬਦਲਦੀਆਂ ਜਾਂਦੀਆਂ ਪਰ ਕੋਈ ਨਾ ਮੈਂ ਭੈਣ ਨੂੰ ਕਿਹਾ ਵਾ 10-15 ਦਿਨ ਆਪਾਂ ਇੱਥੇ ਰੱਖ ਕੇ ਇਹਦੀ ਮੈਡੀਸਨ ਸ਼ੁਰੂ ਕਰਾਵਾਂਗੇ ਬਾਪੂ ਜੀ ਇਹਨਾਂ ਦੇ ਕੋਲੇ ਰਹਿ ਪੈਣਗੇ ਮੈਡੀਸਨ ਇਹਦੀ ਚਲਦੀ ਆ ਉਹ ਹੀ ਖਾਣੀ ਆਪਾਂ ਕੋਈ ਨਾ ਮਾਂ ਕੋਈ ਗੱਲ ਹੀ ਨਹੀਂ ਹਾਂਜੀ ਉਦੋਂ ਵੀ ਅਸੀਂ ਉਧਰ ਵੀ ਕੋਈ ਨਾ ਮਾਂ ਅਸੀਂ ਪਿੰਨੀਆਂ ਖਾ ਲਈਆਂ ਛੋਟੀਆਂ ਬਸ ਬੇਬੇ ਜੋ ਤੁਹਾਡੇ ਮਨ ਚ ਹੈਗਾ ਉਹੀ ਲੈ ਆਇਓ ਬਸ ਠੀਕ ਹੈ ਮਾਂ ਧੰਨਵਾਦ
ਧੰਨਵਾਦ ਮਾਂ, ਧੰਨਵਾਦ ਧੰਨਵਾਦ। ਆਪਣੇ ਕੱਟ ਦਿਓ। ਇਹ ਮਾਤਾ ਜੀ ਨੇ ਦਵਿੰਦਰ ਕੌਰ ਖੁਰਾਣਾ ਜੀ, ਇਹਨਾਂ ਦੇ ਖੁਦ ਹਸਬੈਂਡ ਨੂੰ ਕੈਂਸਰ ਹੋ ਗਿਆ ਸੀ ਮਾਤਾ ਜੀ ਦੇ। ਇਹਨਾਂ ਨੇ ਬੀਟ ਗ੍ਰਾਸ ਦੀ ਸੇਵਾ ਸ਼ੁਰੂ ਕੀਤੀ ਸੀ ਉਦੋਂ, ਆਪਣੇ ਹਸਬੈਂਡ ਨੂੰ ਬੀਟ ਗ੍ਰਾਸ ਪਿਲਾ ਕੇ ਇਹਨਾਂ ਨੇ ਠੀਕ ਕੀਤਾ। 15 ਸਾਲ ਅੰਕਲ ਸਾਡੇ ਠੀਕ ਰਹੇ ਵਧੀਆ। ਹੁਣ ਆਂਟੀ ਹਰ ਰੋਜ਼ ਘਰੇ ਬੀਟ ਗ੍ਰਾਸ ਤਿਆਰ ਕਰਕੇ ਆਪ ਆਪਣੇ ਹੱਥਾਂ ਨਾਲ ਉਹਨੂੰ ਕੁੱਟ ਕੇ ਖੁੰਡੇ ਦੇ ਨਾਲ ਬਣਾ ਕੇ ਹੋਰ ਲੋੜਵੰਦਾਂ ਨੂੰ ਪਿਲਾਉਂਦੇ ਨੇ ਰੋਜ਼ ਹੀ ਰੋਜ਼। ਤੇ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਸਾਡੇ ਨਾਲ ਜੁੜੀਆਂ ਜਿਹਦੇ ਕਰਕੇ ਅਸੀਂ ਇਹ ਸਾਰਾ ਕੁਝ ਕਰ ਪਾ ਰਹੇ ਹਾਂ। ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ, ਸਰਬੱਤ ਦਾ ਭਲਾ ਹੋਵੇ ਜੀ। ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਜੀ? ਹਾਂ ਪਛਾਣਿਆ ਤੁਸੀਂ ਸੇਵਾ ਲਈ। ਹਾਂਜੀ 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 ਹਾਂ ਬਈ। ਓਏ ਕਿਵੇਂ ਆ ਨਿੱਕੂ ਰਾਮ? ਕੀ ਨਾਂ ਜੀ ਇਹਦਾ? ਵਿਹਾਨ। ਸਤਿ ਸ਼੍ਰੀ ਅਕਾਲ। ਮਤਲਬ ਅੱਜ ਰਾਤੀ ਰੁਕੇ ਜਾਂ ਕੱਲ ਆਈ, ਕਿਸ ਤਰ੍ਹਾਂ ਤੁਸੀਂ? ਤੁਹਾਡੀ ਇੱਛਾ। ਨਹੀਂ ਜਿਸ ਤਰ੍ਹਾਂ ਤੁਸੀਂ। ਨਹੀਂ ਜੇ ਤਾਂ ਤੁਸੀਂ ਹੁਣੇ ਰੁਕਣਾ ਸਾਨੂੰ ਹੁਣ ਵੀ ਇਤਰਾਜ਼ ਨਹੀਂ ਕੋਈ, ਹੈਨਾ? ਸਾਨੂੰ ਹੁਣ ਵੀ ਰੱਖਣ 'ਚ ਕੋਈ ਇਤਰਾਜ਼ ਨਹੀਂਗਾ ਜੇ ਤੁਸੀਂ ਰੁਕਣਾ। ਤੁਹਾਡੀ ਇੱਛਾ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਕੋਈ ਨਾ ਆਂ ਤਾਂ ਦੇਖੋ ਰਿਸ਼ੀ, ਹੁਣ ਪਤਾ ਨਹੀਂ ਅਸੀਂ ਇੱਥੋਂ ਵੀ ਕੱਪੜੇ ਤਾਂ ਦੇ ਸਕਦੇ ਹਾਂ। ਹਾਂ ਰਿਸ਼ੀ ਯਾਰ ਭਰਾ ਨਹੀਂ ਮੇਰਾ ਯਾਰ। ਅਰੇ ਦੋਸਤੀ ਨਹੀਂ। ਅੱਗੇ ਆ ਕੇ ਖੁਸ਼ ਹੋਇਆ, ਥੋੜਾ ਮਨ ਚੇਂਜ ਹੋਇਆ। ਉਹ ਕਹਿੰਦੇ ਪਏ ਨਾ ਚੱਲ ਮਿਲ ਲੈ। ਮੈਂ ਨਹੀਂ ਆਣਾ। ਜੇ ਦੋਸਤੀ ਨਹੀਂ ਹਮ ਲਾ ਨਹੀਂ ਤੋੜੇ। ਨਹੀਂ ਆਣਾ, ਨਹੀਂ ਆਣਾ। ਮਿਲ ਲੈ ਰਾਜੀ। ਤੂੰ ਫਿਲਮਾਂ ਦੇਖਦਾ ਰਹਿਣਾ ਰਿਸ਼ੀ? ਨਹੀਂ, ਦੇਖਦਾ ਨਹੀਂ ਫਿਲਮ? ਉਹਨੇ ਕਹਾ ਤਾਂ ਮਨਾ ਕਰਤਾ। ਮਨਾ ਕਰਤਾ। ਚੱਲ ਆਪਾਂ ਉਹ ਤੋਂ ਜੇ ਕਹਾ ਦਈਏ ਫਿਰ ਠੀਕ ਆ, ਠੀਕ ਆ। ਨਹੀਂ ਆ ਕਰ ਲਓ। ਨਹੀਂ ਆਉਣਾ, ਪਰ ਦੋਸਤੀ ਨਹੀਂ ਹੈਗੀ ਮੇਰੇ ਨਾਲ, ਦੋਸਤੀ ਨਹੀਂ ਮੇਰੇ ਨਾਲ। ਨਾ ਨਹੀਂ ਆਣਾ। ਰਾਜ ਇੱਕ ਕਰ ਚਲੀਏ। ਨਹੀਂ ਆਪਾਂ ਨਹੀਂ ਚਲੋ ਉਹ ਮੇਰੀ ਠੀਕ ਹੈ, ਕਰਦੀ। ਕੋਈ ਨਾ, ਗੁਰਪ੍ਰੀਤ ਜੀ ਕੋਈ ਡਾਕੂਮੈਂਟਰੀ ਨਹੀਂ ਕੋਈ ਨਾ, ਤੁਸੀਂ ਕੱਲ ਆਓਗੇ ਫਿਰ ਉਦੋਂ ਕਰ ਲਾਂਗੇ। ਮੈਂ ਭੇਜਾਂ ਨਾ ਨਾਲ, ਫਿਰ ਆਣਾ ਔਖਾ ਹੈ ਨਹੀਂ। ਹਾਂ ਬਸ ਆਧਾਰ ਕਾਰਡ ਦੋਨਾਂ ਦੇ ਬਸ। ਹਾਂ ਇਹਦਾ ਡਿਸੇਬਿਲਟੀ ਸਰਟੀਫਿਕੇਟ ਦੀ ਕਾਪੀ ਅਸੀਂ ਕਰਾ ਲਈ ਆ। ਮਿਹਰਬਾਨੀ ਬੜੀ ਹੋਈ। ਨਹੀਂ ਨਹੀਂ ਐ ਨਾ ਕਹਿ ਭੈਣ। ਐਡੀ ਸਿਵਲ ਹਸਪਤਾਲ ਤੋਂ ਚੱਲ ਰਹੀ ਹੈ ਦਵਾਈ, ਤੁਸੀਂ ਡਾਕਟਰ ਦੀ ਦੇਖ ਲਓ ਕਿੱਥੇ ਲਈ ਹੈ ਨਹੀਂ ਭੈਣ ਕੋਈ ਨਾ। ਤੇ ਤੁਸੀਂ ਉਹ ਦੇਖ ਲਿਓ ਜੋ ਵੀ ਚੇਂਜ ਕਰਨਾ ਹੈ ਕਰਨਾ। ਬੜੀ ਮਾਲਕ ਤੁਹਾਨੂੰ ਬਹੁਤ ਬਹੁਤ ਅਸੀਸਾਂ ਨਾਲ ਨਵਾਜ਼ੇ। ਧੰਨਵਾਦ ਧੰਨਵਾਦ। ਉਹਦਾ ਤੁਸੀਂ ਚੋਣਾ ਲੈ ਲਓ। ਠੀਕ ਮੈਂ 9 ਵਜੇ ਜਾਣਾ ਬੰਦੇ ਨਾਲ। ਜਾ ਲੋ ਹੋਇਆ ਰੋਣਾ ਨਹੀਂਗਾ, ਰੋਣਾ ਨਹੀਂਗਾ, ਠੀਕ ਆ? ਹੁਣ ਰੋਣਾ ਨਹੀਂਗਾ, ਠੀਕ ਆ? ਥੈਂਕ ਯੂ ਭਾਜੀ। ਘਰੋਂ ਬਾਹਰ ਨਹੀਂ ਜਾਣਾ, ਘਰੇ ਰਹਿਣਾ ਹੁਣ। ਮੈਂ ਬੋਬੀ ਦੀ ਧਮਕੀ ਦੇਣ ਗਿਆ ਸੀ। ਜਾ ਮੈਂ ਬੋਬੀ ਦੀ ਧਮਕੀ ਦੇਣ ਗਿਆ। ਠੀਕ ਆ ਠੀਕ ਆ ਠੀਕ। ਬੋਬੀ ਦਾ ਪੋਤਾ ਲੱਗੇਗਾ? ਤੁਸੀਂ ਨਾਲ ਆਏ ਸੀਗੇ? ਬੋਬੀ ਦਾ ਪੋਤਾ ਲੱਗੇਗਾ? ਹਾਂ ਲੱਗੇਗਾ ਲੱਗੇਗਾ। ਦੱਸਾ ਆਏਗਾ? ਠੀਕ ਹੈ ਦੱਸਾ ਆਏਗਾ? ਬਹੁਤ ਧੰਨਵਾਦ ਦੱਸਾ ਬਾਈ। ਕਾਟ ਦੇਗਾ? ਠੀਕ ਦੱਸਾ ਕਾਟ ਦੇਗਾ? ਹਾਂ ਦੇਗਾ, ਕਿਉਂ ਨਹੀਂ ਦੇਗਾ। ਠੀਕ ਆ ਠੀਕ ਹੈ ਬਾਪੂ, ਜਿਉਂਦਾ ਬਹਾਦਰ ਹੈ ਨਾ ਬਾਪੂ। ਆ ਕੰਮ ਨਾ ਕਰ, ਇੱਥੇ ਤੇਰੇ ਪੁੱਤ ਆ। ਹਾਂਜੀ ਖਾਲਸਾ ਜੀ। ਤੁਹਾਡੇ ਬੱਚੇ ਕਿਵੇਂ? ਹਰਮਨ ਕਿੱਥੇ ਆ? ਠੀਕ ਆ? ਕੋਈ ਫਰਕ ਪਿਆ ਦਵਾਈ ਨਾਲ? ਦਵਾਈ ਤਾਂ ਹਜੇ ਕੋਈ ਨਹੀਂ ਕੋਈ ਨਹੀਂ। ਅੱਜ ਡਾਕਟਰ ਨੇ ਟੈਸਟ ਕਰਿਆ ਤੁਹਾਡਾ ਨਾ? ਅੱਜ ਟੈਸਟ ਕੀਤਾ। ਟੈਸਟ ਹੋ ਗਿਆ? ਕੱਲ ਨੂੰ ਵੱਡੇ ਡਾਕਟਰ ਨੇ ਕੱਲ ਨੂੰ ਉਹਨੇ ਦਵਾਈ ਦਵਾਈ ਜੋ ਲਿਖ ਕੇ ਦੇਣੀ ਹੈ। ਇਹ ਖਾਲਸਾ ਜੀ ਨੇ ਜੀ, ਬਾਪੂ ਜੀ ਸਾਡੇ ਕੋਲ ਆਏ ਨੇ। ਬਾਪੂ ਜੀ ਕਿੱਥੋਂ ਆਏ ਤੁਸੀਂ? ਅਸੀਂ ਕਲਰ ਭੈਣੀਆਂ ਤੋਂ ਆਏ ਕਰੀ। ਹਰਿਆਣੇ ਚ? ਇਹ ਆਪਣਾ ਪਟਿਆਲੇ ਦੇ ਨਾਲ ਜੀ। ਪਟਿਆਲੇ ਕੋਲੇ? ਹਾਂਜੀ ਪਟਿਆਲੇ ਤੋਂ ਆਪਣਾ 30 ਰੁਪਏ ਲੱਗਦੇ। ਇਹਨਾਂ ਦੇ 3 ਬੱਚੇ ਆ ਜੀ। ਆਹ ਹਰਮਨ ਇਹਨਾਂ ਦੀ ਬੇਟੀ ਦਾ ਪਤੀ ਗੁਰਦਾਸ ਆ। ਇਹਦਾ ਨਾਂ ਗੁਰਦਾਸ ਆ, ਉਹਦਾ ਨਾਂ ਹਰਮਨ ਆ। ਵੱਡੀ ਕੁੜੀ ਦਾ ਨਾਂ, ਤੇਰਾ ਨਾਂ ਕੀ ਆ? ਰਾਜਵਿੰਦਰ। ਤੇ ਵਾਈਫ ਦੀ ਡੈਥ ਹੋ ਗਈ ਹੈ ਬਾਪੂ ਜੀ ਦੀ। ਗੁਰੂ ਘਰ 'ਚ ਸੇਵਾ ਕਰਦੇ ਨੇ, ਬੱਚਿਆਂ ਨੂੰ ਵੀ ਉੱਥੇ ਰੱਖਿਆ ਹੋਇਆ, ਪੜਾਉਂਦੇ ਨੇ। ਮਾਤਾ ਗੁਜਰੀ ਟਰਸਟ। ਮਾਤਾ ਗੁਜਰੀ ਟਰਸਟ ਦੇ ਵਿੱਚ ਕਲਰ ਭੈਣੀਆਂ। ਤੇ ਜਿਹੜੀ ਵੱਡੀ ਬੇਟੀ ਹੈ ਇਹਨਾਂ ਦੀ, ਉਹ ਮੈਂਟਲੀ ਰਿਟਾਰਡਡ ਆ, ਜ਼ਿਆਦਾ ਵੀ ਹੈ ਨਹੀਂ, ਥੋੜੀ ਜੀ। ਕਿਉਂਕਿ ਮਾਂ ਤੋਂ ਬਿਨਾਂ ਜਦੋਂ ਬੱਚੇ ਪਲਦੇ ਆ ਤੇ ਵੈਸੇ ਹੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਨਾ ਪਾਲਣ, ਕਿਉਂਕਿ ਬਾਪ ਉਹ ਚੀਜ਼ਾਂ ਨਹੀਂ ਦੇ ਸਕਦਾ, ਪਿਆਰ ਤੇ ਉਹ ਦੁਲਾਰ ਜਿਹੜਾ ਮਾਂ ਨੇ ਦੇਣਾ ਹਨਾ। ਤੇ ਉਹਦੇ ਕਰਕੇ ਹੁਣ ਬੱਚੀ ਜਦੋਂ ਸਕੂਲੇ ਆ ਜਾ ਪੁੱਤਰੇ ਭੱਜ ਗਿਆ ਹਰਮਨ। ਆ ਦਵਾਈ ਨਾ, ਟੌਫੀਆਂ ਲੈ ਜਾ, ਟੌਫੀਆਂ। ਉਹ ਟੌਫੀਆਂ। ਓਏ ਟੌਫੀ ਲੈ ਲਾ, ਓਏ ਆ ਟੌਫੀ ਲੈ ਲੈ ਹਰਮਨ। ਆ ਦੇ, ਆ ਜਾ ਆ ਜਾ। ਇਹ ਟੌਫੀ ਹੈ ਹੀ ਨਹੀਂ, ਉੱਲੂ ਬਣਾਇਆ, ਬੜਾ ਮਜ਼ਾ ਆਇਆ। ਕੀ ਹੋਇਆ ਕੀ ਹੋਇਆ? ਜਿਸ ਦਿਨ ਆਏ ਸੀ ਹਰਮਨ ਦੇ ਵਿਚਾਰੀ ਦੇ ਕੱਪੜੇ ਲੀੜੇ ਵੀ ਇਦਾਂ, ਕਿਉਂਕਿ ਬਾਪੂ ਵੀ ਹੁਣ ਉਸ ਹਿਸਾਬ ਨਾਲ ਆਪਣੀ ਧੀ ਨੂੰ ਨਹੀਂ ਸਮਾਰ ਸਜਾ ਸਕਦਾ ਜਿੱਦਾਂ ਮਾਂ ਨੇ ਸਜਾਣਾ ਸੀ। ਇਹ ਬੱਚੀ ਦਾ ਹੁਣ ਅੱਜ ਟੈਸਟ ਹੋ ਗਿਆ ਵਾ, ਡਾਕਟਰਾਂ ਨੇ ਇਹਦੇ ਕੁਝ ਟੈਸਟ ਲਿਖੇ ਸੀਗੇ ਬ੍ਰੇਨ ਦੇ। ਉਦੋਂ ਬਾਅਦ ਚੋਂ ਕਹਿੰਦੇ ਮੈਡੀਸਨ ਆਪਾਂ ਸ਼ੁਰੂ ਕਰਾਂਗੇ। ਅੱਜ ਕੀ ਕਿਹਾ ਡਾਕਟਰਾਂ ਨੇ? ਕਾਕਾ ਚੱਲੇ ਨੇ ਹੁਣ ਡਾਕਟਰ ਦੇ ਟੈਸਟ ਹੋ ਗਿਆ ਹੈ ਨਾ? ਆਈਕਿਊ ਲੈਵਲ 76 73। ਠੀਕ ਆ, ਫਿਰ ਤਾਂ ਕੋਈ ਸਮੱਸਿਆ ਨਹੀਂ। ਵੱਡੇ ਮੈਡਮ ਜੀ ਜਿਨ੍ਹਾਂ ਨੇ ਬਣਾ ਕੇ ਦਿੱਤੀ ਨਾ ਫੈਰ ਜੀ ਕਹਿੰਦੇ ਕਿ ਹੁਣ ਇਹ ਸਰਕਾਰੀ ਹਸਪੀਟਲ ਦੇ ਵਿੱਚ ਵੀ ਲੈ ਕੇ ਜਾਓਗੇ ਨਾ, ਇਹ ਬੱਚੀ ਦੀ ਪੈਨਸ਼ਨ ਲੱਗ ਜਾਣੀ। ਕੀ ਕਹਿਣਾ ਗੁਰਦਾਸ? ਹਾਂਜੀ ਮੇਰੇ ਤੋਂ ਜ਼ਿਆਦਾ ਹੈ। ਇਹ ਤੇਰੇ ਤੋਂ ਵੱਧ ਦਿਮਾਗ ਵਾਲੀ ਆ? ਹਾਂਜੀ। ਦੇਖ ਲੈ ਹਰਮਨ, ਤੇਰਾ ਇਹਦੇ ਨਾਲ ਵੀ ਵੱਧ ਦਿਮਾਗ ਆ ਤੇ ਤੂੰ ਐਵੇਂ ਡਰੀ ਜਾਨੀ ਆ ਹੈ। ਕੁੜੇ ਹਰਮਨ, ਕੁੜੇ ਹਰਮਨ, ਕੁੜੇ ਹਰਮਨ।
ਗੁਰਦੁਆਰਾ ਸਾਹਿਬ 'ਚ ਜਿੱਥੇ ਪੜ੍ਹਦੇ ਆ ਬੱਚੇ ਹਨਾ ਉੱਥੇ ਗੁਰਸਿੱਖੀ ਦੇ ਨਾਲ ਜੋੜਦੇ ਆ ਬੱਚੇ, ਦਸਤਾਰਾਂ ਬੰਨ੍ਹਦੇ ਆ। ਗੁਰਦਾਸ ਆ ਬਾਪੂ ਦੇ, ਉਹ ਮੁੰਡੇ ਦਾ ਨਾਂ ਗੁਰਦਾਸ, ਤੇ ਇਹ ਸਾਡੀ ਕੁੜੀ ਹੈਗੀ ਆ ਰਾਜਵਿੰਦਰ ਕੌਰ, ਉਹ ਭੈਣ ਦਾ ਨਾਮ ਵੀ ਰਾਜਵਿੰਦਰ ਕੌਰ ਆ, ਤੈਨੂੰ ਪਤਾ? ਰਾਜਵੰਤ ਕੌਰ ਆ, ਛੋਟਾ ਨਾਂ ਉਹਦਾ ਰੱਜੀ ਹੈ। ਤੇਰਾ ਨਾਂ ਵੀ ਛੋਟਾ ਰੱਜੀ ਰੱਖ ਦਈਏ? ਰੱਜੀ ਰੱਜੀ ਰੱਜੀ, ਚਾਹੇ ਭੁੱਖੀ ਵੀ ਹੋਵੇਂ ਤਾਂ ਵੀ ਤੈਨੂੰ ਸਾਰੀ ਕਹਿ ਕਰਨਗੇ ਰੱਜੀ 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 ਰੱਜੀ। ਚਲੋ ਠੀਕ ਹੈ ਬਾਪੂ ਜੀ, ਹਸਪਤਾਲ ਜਾਇਆ ਫਿਰ ਹਨਾ ਡਾਕਟਰ? ਹਾਂ ਹੁਣ ਜਾਣਾ, ਉਹ ਭੇਜਦਾ ਤੁਹਾਨੂੰ ਗਗਨ, ਹੁਣੇ ਜਾਣਾ ਵਾ। ਅੱਛਾ ਬਸ ਭਰਾ ਨੂੰ ਮਿਲਣੀ ਹੈ। ਠੀਕ ਹੈ ਖਾਲਸਾ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ। ਚਲੋ ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ, ਅੱਛਾ। ਚਲੋ ਕਰਮ ਵਾਲਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਖੁਸ਼ੀਆਂ ਬਖਸ਼ੀਆਂ। ਠੀਕ ਹੈ ਜੀ, ਬਹੁਤ ਧੰਨਵਾਦ ਜੀ ਬਨੋਦ ਜੀ, ਤੁਹਾਡਾ ਵੀ ਤੁਸੀਂ ਲਾਈਵ ਕੀਤਾ, ਤੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਾਕਾ ਪਾਣੀ ਪਿਲਾਇਓ, ਉੱਥੇ ਲਿਆ ਕੇ ਪਾਣੀ ਦਿਓ ਭੈਣ ਉਹਨਾਂ ਨੂੰ, ਲਿਆਓ ਪਾਣੀ। ਨਾਲੇ ਉਹਨਾਂ ਨੂੰ ਵੀ ਮਾੜਾ ਮਾਰਿਓ, ਜੰਮੂ ਵਾਲਿਆਂ ਨੂੰ ਵੀ ਆਵਾਜ਼ ਹਨਾ। ਬੇਟਾ ਹੋਲਡ ਕਰੇ ਪੁੱਤ, ਹੋਲ ਧਮਕੀ ਲਿਖਾਣ ਗਿਆ ਧਮਕੀ ਨਹੀਂ ਲਿਖਾਉਣ ਗਿਆ ਸੀ। ਕੋਈ ਗੱਲ ਨਹੀਂ, ਆਪਾਂ ਦੁਬਾਰਾ ਸਾਰੀ ਗੱਲ ਕੀਤੀ। ਰਿਸ਼ੀ ਕੀ ਗੱਲ ਕੀ ਹੋਈ ਸੀ ਵੀਰੇ? ਮੈਂ ਕਿਹਾ ਸੀ ਮੈਨੂੰ ਪੈਸਾ ਦੇ ਦਿਓ, ਮੈਂ ਪੈਂਟਾਂ ਲੈ ਲਿਆ ਮੇਰੇ ਕੋਲ ਗੱਤੇ ਵਾਲੇ ਕੋਲ। ਮੈਨੂੰ ਕਿਹਾ ਸੀ ਉਹ ਬਿਲ ਪੈਸਾ ਨਹੀਂ ਦੇ ਦਿੱਤੀ, ਜਲਾਲੀ ਗਲੀ ਪੈਸਾ ਕਹਿ ਗਿਆ ਤੂੰ ਬਿਲ ਪੈਸਾ ਦੇ। ਉਹ ਕਹਿੰਦੀ ਸੀ ਗੱਤੇ ਲੈ ਕੇ ਆ। ਮੈਂ ਤਾਂ ਕਿਹਾ ਸੀ ਤੈਨੂੰ ਮਾਰਿਆ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ ਮਾਰਿਆ ਕਿ ਨਹੀਂ, ਉਹ ਜਲਾਲੀ ਨੇ ਚੜਾਇਆ ਸੀ। ਹਾਂ, ਤੇ ਜਦੋਂ ਪੋਸਟਰ ਤੇ ਤੂੰ ਕੀ ਕਰ ਰਿਹਾ ਸੀ? ਪੋਸਟਰ ਤੇ ਪਾੜ ਦਿਆ ਸੀ। ਉਹ ਜਨਾਨੀ ਨੇ ਕਿਹਾ ਤੂੰ ਛੱਡ ਦੇ, ਬਸ ਇੱਕ ਵਾਰੀ ਛੱਡ ਦੇ। ਮੈਂ ਚੱਲ ਆਉਂਦਾ। ਕਿਆ ਛੱਡ ਦੇ ਜਨਾਨੀ ਨੇ? ਅੱਛਾ, ਉਹਨੇ ਛਡਾਇਆ ਤੈਨੂੰ? ਹਾਂ, ਉਹਨੇ ਛਡਾਇਆ ਤੈਨੂੰ। ਹਾਂ। ਠੀਕ ਹੈ ਭੈਣੇ ਦੁਬਾਰਾ ਸਾਰੀ ਆਪਾਂ ਗੱਲ ਕਰਨੀ ਤੁਹਾਡੇ ਨਾਲ। ਬਾਪੂ ਤੁਸੀਂ ਬਾਪੂ ਜੀ ਕੀ ਕੰਮ ਕਰਦੇ ਹੋ? ਸਤਿ ਸ੍ਰੀ ਅਕਾਲ ਪਹਿਲਾਂ ਤਾਂ। ਮੈਂ ਤੇ ਪਹਿਲੇ ਆਪਣਾ ਕਾਸਮੈਟਿਕ ਦਾ ਕੰਮ ਸੀ ਜੀ ਤੇ ਸਪਲਾਈ ਦਾ, ਤੇ ਫਿਰ ਉਹਦੇ ਬਾਅਦ ਛੱਡ ਦੀ ਦੁਕਾਨ ਰੈਂਟਡ ਸੀ ਜੀ। ਛੱਡ ਦੀ। ਫਿਰ ਹੁਣ ਮੈਂ ਐਨਜੀਓ ਇਹ ਤੁਹਾਡੇ ਦੋ ਬੱਚੇ ਨੇ? ਹਾਂ, ਸਮਰਥ ਐਨਜੀਓ ਚਲਾਉਂਦੇ ਨੇ ਜੀ। ਲੀਡਰ ਨੂੰ ਬੰਦੇ ਆਲੇ ਨੇ ਬਾਬਾ ਜੀ, ਲੀਡਰ ਨੂੰ ਬੰਦੇ ਆਲੇ ਨੇ। ਠੀਕ ਹੈ, ਤੁਸੀਂ ਕਹਿੰਦੇ ਨੇ ਚੜਾਓਗੇ? ਹਾਂ ਛਡਾਵਾਂਗੇ, ਬਹਿ ਜਾ ਇਹ ਆਪਣੇ ਆਪ ਨੂੰ ਕੈਦੀ ਸਮਝਣ ਲੱਗ ਗਿਆ ਸਰ, ਓਹੋ। ਤਾਂ ਹੀ ਕਹਿ ਰਿਹਾ ਕੈਦੀਆਂ ਨੂੰ ਛੁਡਾਓਗੇ। ਠੀਕ ਹੈ ਭੈਣੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਭੈਣੇ। ਤੁਸੀਂ ਕੀ ਕਰਦੇ ਹੋ ਭੈਣੇ? ਪ੍ਰੋਫੈਸ਼ਨਲੀ ਮੈਂ ਐਡਵੋਕੇਟ ਹਾਂ ਜੀ ਖਰਚਾ ਘਰ ਦਾ ਚਲਾ ਰਹੀ ਹਾਂ ਜੀ। ਇਹਦੇ ਨਾਲ ਕੀ ਹਾਦਸਾ ਹੋਇਆ? ਤੁਸੀਂ ਖੁਦ ਵੀ ਹੈਂਡੀਕੈਪਟ ਹੋ ਜੀ। ਮੈਂ ਛੜੀਆਂ ਨਾਲ ਚੱਲਦੀ ਹਾਂ। ਇਹ ਮੇਰਾ ਬ੍ਰਦਰ ਹੈ ਜੀ। ਮੰਮੀ ਹੈ ਨਹੀਂ ਮੇਰੇ ਦੁਨੀਆ 'ਚ। ਓਕੇ। ਇਹਦੇ ਨਾਲ ਕੱਲ ਸਰ ਬਹੁਤ ਵੱਡਾ ਹਾਦਸਾ ਹੋਇਆ, ਬਟ ਉਹ ਅਕਾਲ ਪੁਰਖ ਦੀ ਮਰਜ਼ੀ ਨਾਲ ਟਲ ਗਿਆ। ਜਿਹਦਾ ਫੈਸਲਾ ਹੋ ਜਾਏਗਾ, ਲੋਚੀ ਦਾ ਫੈਸਲਾ ਹੋ ਜਾਏਗਾ। 300 ਬੰਦਾ 3 ਨੰਬਰ ਡਿਵੀਜ਼ਨ ਦੇ ਵਿੱਚ ਸੀਗਾ। ਇਹ ਰੋਜ਼ ਸਵੇਰੇ ਗੁਰਦੁਆਰੇ ਤੇ ਮੰਦਿਰ ਜਾਂਦਾ ਹੈ, ਮੱਥਾ ਟੇਕਣ ਜਾਂਦਾ ਰੋਜ਼? ਬਿਲਕੁਲ ਜਾਂਦਾ ਹੈ। ਉਹ ਲੋਕਾਂ ਨੇ ਕਿਹਾ ਸੀ ਫੈਸਲਾ ਨਹੀਂ ਹੋਇਆ, ਫੈਸਲੇ ਕਰਾ ਰਹੇ ਸੀ। ਕੋਈ ਨਾ ਰਿਸ਼ੀ ਚੁੱਪ ਕਰ ਕਈ ਵਾਰੀ ਮੈਂ ਗਲੀ ਵਾਲਿਆਂ ਨੂੰ ਵੀ ਸਮਝਾਇਆ ਵੀ ਇਹਨੂੰ ਨਾ ਪਰੇਸ਼ਾਨ ਕਰਿਆ ਕਰੋ। ਤੇ ਜੇ ਬੱਚਾ ਇਹੋ ਜਿਹਾ ਦਿੱਤਾ ਹੈ ਤੇ ਉਹ ਵਾਹਿਗੁਰੂ ਦੀ ਸਰਚਨਾ ਹੈ। ਨਾ ਤਾਂ ਕੋਈ ਏਦਾਂ ਦਾ ਮਾਪਿਓ ਮੰਗਣ ਜਾਂਦਾ, ਨਾ ਭੈਣ ਭਾਈ ਚਾਹੁੰਦੇ, ਨਾ ਹੀ ਏਦਾਂ ਦਾ ਬੱਚਾ ਚਾਹੁੰਦਾ ਮੈਂ ਏਦਾਂ ਦਾ ਹੋਵਾਂ। ਇਹ ਤਾਂ ਇੱਕ ਸੱਚ ਹੈ ਜੀ। ਹੁਣ ਜਿਨ੍ਹਾਂ ਦੇ ਘਰ ਬੱਚੇ ਆ ਉਹਨਾਂ ਨੂੰ ਦਰਦ ਪੁੱਛ ਕੇ ਦੇਖੋ, ਉਹ ਤਾਂ ਕਹਿੰਦੇ ਧਰਤੀ ਫੱਟੇ ਅਸੀਂ ਵਿੱਚ ਸਮਾ ਲਏ। ਵਿੱਚ ਸਮਾ ਗਈ ਭੈਣ ਮੇਰੀ, ਬਿਲਕੁਲ ਸੱਚ ਹੈ। ਜਿਨ੍ਹਾਂ ਦੇ ਘਰ ਚ ਮੰਦਬੁੱਧੀ ਬੱਚੇ ਆ, ਹੁਣ ਤੁਸੀਂ ਤਾਂ ਚਲੋ ਫੇਰ ਵੀ ਬਾਅਦ ਚ ਬਾਪੂ ਜੀ ਉਹਨਾਂ ਨੇ ਕਿੰਨਾ ਸਫਰ ਕੀਤਾ। ਉਹ ਲੋਕ ਕਹਿੰਦੇ ਕਿਉਂ ਕੀਤਾ? ਮੈਨੂੰ ਪਸੰਦ। ਤੁਹਾਡੇ ਮੰਮੀ ਸ਼ਾਇਦ ਇਸੇ ਦੁੱਖ ਚ ਉਹ ਚਲੀ ਗਈ ਹੋਵੇ ਵਿਚਾਰੀ, ਉਹਨਾਂ ਨੂੰ ਕੈਂਸਰ ਹੋ ਗਿਆ। ਉਹਨਾਂ ਨੂੰ ਕੈਂਸਰ ਹੋ ਗਿਆ। ਬਾਬੇ ਦੀ ਸੁਆਈ ਕਰ ਲਓ, ਮੈਨੂੰ ਕਰ ਲੈ ਲਗਾ ਲੈ। ਤੁਸੀਂ ਦੋ ਹੀ ਭੈਣ ਭਰਾ ਹੋ? ਮੈਂ ਦੋ ਹੀ ਭੈਣ ਭਰਾ। ਠੀਕ ਹੈ। ਇਹ ਮਤਲਬ ਘਰੋਂ ਗੁੰਮ ਗਿਆ ਸੀ? ਬੰਦੇ ਕਹਿੰਦੇ ਕਰੇਗਾ ਗਲਤ ਕੰਮ। ਇਹ ਮੰਦਰ ਗੁਰਦੁਆਰੇ ਜਾਂਦਾ ਹੈ। ਇੱਕ ਮਿੰਟ ਸੀ, ਘਰ ਆ ਜਾਂਦਾ ਆਪੇ ਵਾਪਸ। ਉਹ ਵੀ ਕਹਿੰਦਾ ਕਰੇਗਾ, ਉਹ ਵੀ 7 ਕਹਿੰਦਾ ਵਜੇ ਨਾਲ ਕਰੇਗਾ, 6:30 ਵਜੇ ਉਹ ਨਾਲ ਵੀ ਕਹਿੰਦਾ ਜਾਂਦਾ ਕਰੇਗਾ, ਉਹ ਵੀ ਕਹਿੰਦਾ ਕਰੇਗਾ। ਠੀਕ ਹੈ ਠੀਕ ਹੈ। ਪਰ ਆਸਥਾ ਹੈ ਦੀ ਰੋਜ਼ ਹੀ ਜਾਂਦਾ ਹੈ। ਜੀ। ਜਦੋਂ ਇਹ ਗੁਰਦੁਆਰੇ ਗਿਆ, ਮੰਦਰ ਗਿਆ, ਵੀ ਮੈਂ ਤਿਆਰ ਹੋਈ ਆਪਣੀ ਕੋਟ ਕੱਪੜੇ ਪਾ ਕੇ ਤਿਆਰ ਹੋ ਗਈ ਸੀ ਕੋਟ ਜਾਣ ਨੂੰ। ਜਦ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ 8 ਵਜ ਗਿਆ ਬੱਚਾ ਨਹੀਂ ਆਇਆ, ਪਾਪਾ ਕਹਿੰਦੇ ਥੋੜੀ ਦੇਰ ਹੋਰ ਰੁਕ ਜਾ, ਆ ਜਾਂਦਾ। ਫਿਰ ਇਹ 8:30 ਵਜੇ ਨਾਲ ਚੱਕਰ ਲਾਣ ਗਏ ਮੰਦਰ ਗੁਰਦੁਆਰੇ, ਦੇਖਿਆ ਨਹੀਂ ਮਿਲਿਆ ਜੀ। ਫਿਰ ਇਹਨਾਂ ਦਾ ਫੋਨ ਆਇਆ ਮੈਨੂੰ, ਮੈਂ ਕਿਹਾ ਪਾਪਾ ਤੁਸੀਂ ਨਾ ਥਾਣੇ ਰਿਪੋਰਟ ਕਰਕੇ ਆਓ, ਇਲੈਕਸ਼ਨ ਚੱਲਦੇ ਪਏ ਆ। ਤੇ ਮੈਂ ਜਾ ਕੇ ਪਿੱਛੇ ਕਹਿ ਕੇ ਆਨੀ ਆ ਵੀ ਕੋਈ ਗੱਡੀ 'ਚ ਤਾਂ ਨਹੀਂ ਇਲੈਕਸ਼ਨ 'ਚ ਚਲਾ ਗਿਆ, ਵੀ ਮਸਤ ਮੋਲਾ ਬੰਦਾ ਹੈ। ਜੀ ਜੀ। ਮੈਂ ਪੁੱਛਿਆ ਨਹੀਂ ਆ, ਹਜੇ ਮੈਂ ਜਾਣਾ ਹੀ ਸੀ ਤੇ ਇਹ ਗਏ ਆ ਥਾਣੇ, ਤੇ ਇਹਨਾਂ ਨੇ ਉੱਥੇ ਇਹਦੀ ਆਵਾਜ਼ ਸੁਣੀ ਤੇ ਮੈਨੂੰ ਫੋਨ ਕੀਤਾ। ਥਾਣੇ ਵਾਲੇ ਦੇ ਫੋਨ ਨੰਬਰ ਤੋਂ ਹੀ ਫੋਨ ਕੀਤਾ, ਕਿਉਂਕਿ ਫੋਨ ਵੀ ਨਹੀਂ ਆਪਣਾ ਲੈ ਕੇ ਗਏ ਸੀ, ਕਾਲੀ ਚਲੇ ਗਏ। ਤੇ ਉਹਨਾਂ ਨੇ ਪੁੱਛਿਆ ਵੀ ਕੀ ਮਤਲਬ, ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਹੋ ਗਿਆ? ਕਹਿੰਦੇ ਇਹਨੇ ਪੋਸਟਰ ਫਾੜਿਆ ਤੇ ਇਹਨੂੰ ਅੰਦਰ ਬਿਠਾਇਆ ਹੋਇਆ, ਕਿ ਉਹਨੂੰ ਤਾਂ ਸਮਝ ਹੀ ਨਹੀਂ ਹੈਗੀ। ਥਾਣੇ ਵਾਲੇ ਮੁੰਸ਼ੀ ਨਾਲ ਗੱਲ ਹੋਈ 3 ਨੰਬਰ ਡਿਵੀਜ਼ਨ ਦੇ, ਉਹ ਕਹਿੰਦਾ ਮੈਂ ਦੂਜੀ ਪਾਰਟੀ ਨੂੰ ਬੁਲਾ ਲੈਣਾ ਵੀ ਤੁਸੀਂ ਵੀ ਆ ਜਾਓ। ਜਦੋਂ ਮੈਂ ਉੱਥੇ ਪਹੁੰਚੀ ਤੇ 300-350 ਬੰਦਾ ਖੜਾ ਸੀ, ਔਰ ਮੈਂ ਇਕੱਲੀ ਤੇ ਮੇਰੇ ਫਾਦਰ ਜੀ, ਦੋ ਹੀ ਬੰਦੇ ਅਸੀਂ। ਤੇ ਉਹ 300 ਬੰਦਾ ਬਾਰ-ਬਾਰ ਇਹਨੂੰ ਦੇਖ ਰਿਹਾ ਸੀ, ਕਿੰਨੇ ਪੋਸਟਰ ਫਾੜਿਆ।
ਈਵਨ ਇੰਨਾ ਹੀ ਨਹੀਂ, ਉਹਨਾਂ ਨੇ ਕਿਹਾ ਸਰਟੀਫਿਕੇਟ ਵੀ ਤੁਸੀਂ ਨਾ ਮਤਲਬ ਜਿਵੇਂ ਅੱਜ ਕੱਲ ਹਾਦਸੇ ਹੋ ਰਹੇ ਉਹ ਆਪਣੀ ਜਗ੍ਹਾ ਸਹੀ ਹੈ, ਮੈਂ ਕੋਈ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਲਗਾ ਰਹੀ ਵੀ ਤੁਸੀਂ ਨਾ ਸਰਟੀਫਿਕੇਟ ਪੈਸੇ ਦੇ ਕੇ ਬਣਾਓ। ਇਹਦੇ ਮੈਂਟਲੀ ਬੰਦੇ ਕਹਿੰਦੇ ਲੋਕ ਡਿਸੇਬਿਲਟੀ ਦੇ ਸਰਟੀਫਿਕੇਟ ਇਹ ਨਾ ਉਹਨਾਂ ਨੇ ਬੁਲਾਓ ਜੰਮੂ ਵਾਲਿਆਂ ਨੂੰ। ਹਾਂਜੀ ਕੋਕ ਕਰਦਾ ਪਿਆ ਸੀ। ਮੈਂ ਬੱਚੇ ਨੇ ਕੁਝ ਨਹੀਂ ਖਾਦਾ 2 ਵਜੇ ਤੱਕ ਵੀ ਮੈਂ ਘਰ ਜਾ ਕੇ ਖਾਵਾਂਗਾ। ਐਸਐਚਓ ਸਾਹਿਬ ਨੇ ਬੜਾ ਕੋਆਪਰੇਟ ਲੇਕਿਨ ਉਹ 300 ਬੰਦਾ ਆਪਣੀ ਜਗ੍ਹਾ ਸਹੀ ਸੀ। ਲੇਕਿਨ ਮੈਂ ਉਹਨਾਂ ਦੀ ਹੱਥ ਜੋੜ ਕੇ ਤੇ ਪੈਰ ਛੂ ਕੇ ਉਹਨਾਂ ਦਾ ਸ਼ੁਕਰਾਨਾ ਵੀ ਕਰਦੀ ਹਾਂ। ਜੇ 300 ਬੰਦਾ ਇਹਨੂੰ ਉੱਥੇ ਹੀ ਮਾਰ ਦਿੰਦਾ ਤੇ ਮੈਂ ਕਿੱਥੇ ਖੜੀ ਸੀ? ਇੱਕ ਬੇਕਸੂਰਾ ਮਾਰਿਆ ਜਾਂਦਾ। ਜਿਹੜਾ ਪੋਸਟਰ ਫਾੜਿਆ ਉਹ ਕਾਹਦਾ ਸੀ, ਕੀ ਸੀ? ਵੋਟਾਂ ਦਾ ਸੀ? ਮੈਂ ਦੇਖਿਆ ਹੀ ਨਹੀਂ। ਗੁਰੂ ਰਵਿਦਾਸ ਮਹਾਰਾਜ ਜੀ ਦੇਖਿਆ ਨਹੀਂ ਦੋਨਾਂ ਦਾ। ਹੁਣ ਜਿਵੇਂ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ ਵਾ, ਉਹਦੇ ਸੰਬੰਧ 'ਚ ਬਹੁਤ ਸਾਰੇ ਪੋਸਟਰ ਲੱਗੇ ਨੇ। ਥਾਂ ਸਿੰਘ ਚੌਕ ਸੀ ਤੇ ਕੋਲ ਨਾ ਚਾਕੂ ਪਲਾਸਟਿਕ ਦਾ ਸੀ, ਕੇਕ ਕੱਟਣ ਵਾਸਤੇ ਹਾਂ ਹਾਂ ਉਹਨਾਂ ਨੇ ਚੀਜ਼ ਕੀਤਾ। ਅੱਛਾ ਨੇ ਆਪਾਂ ਨਹੀਂ ਸੀ ਉੱਥੇ, ਇਹ ਵੀ ਨਹੀਂ ਸੀ, ਆਪਾਂ ਕੁਝ ਨਹੀਂ ਕਹਿ ਚਲੋ ਫਾੜ ਵੀ ਦਿੱਤਾ ਹੋਊਗਾ। ਬਟ ਮੇਰਾ ਸਵਾਲ ਇਹ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇਹਨੂੰ ਬੰਨ ਕੇ ਰੱਖੋ, ਹਨਾ, ਮੈਂ ਪਹਿਲੇ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਕਿ ਉਹਨਾਂ ਨੇ ਇਹਨੂੰ ਮਾਰਿਆ ਨਹੀਂ, ਕਾਨੂੰਨ ਦੇ ਹਵਾਲੇ ਕੀਤਾ। ਪਰ ਮੈਨੂੰ ਕਿਹਾ ਗਿਆ ਪਰ ਇਹਨੂੰ ਕੁੱਟਿਆ ਬਹੁਤ। ਕੁੱਟਿਆ ਮਤਲਬ ਉਦਾਂ ਨਹੀਂ ਨਾ ਮਾਰਿਆ, ਜਾਨੋਂ ਮਾਰ ਦਿੰਦੇ ਫਿਰ ਮੈਂ ਕਿੱਥੇ ਖੜੀ ਸੀ? ਮੇਰਾ ਬੇਕਸੂਰ ਭਰਾ, ਮੈਂ ਕਦੋਂ ਗਈ? ਆ ਮੌਤ ਦਾ ਮਾਰਿਆ ਤਾਂ ਕੋਈ ਪਰਚਾ ਦਰਜ ਹੋਣਾ ਸੀ ਨਾ ਕੋਈ। ਮੈਂ ਜਿੱਦਾਂ ਦਾ ਹੈ ਮੇਰਾ ਭਰਾ ਹੈ, ਮੇਰੀ ਜਾਨ। ਆ ਪਾਣੀ ਪੀ ਲੈ ਭੈਣੇ। ਇੱਕ ਮਿੰਟ ਚੁੱਪ ਕਰਾ ਲੈਣਾ, ਆ ਲੈ ਪਾਣੀ ਪੀ ਲੈ। ਹਾਂਜੀ ਮੈਨੂੰ ਇੱਕ ਗੱਲ ਕਹੀ ਕਿ ਇਹਨੂੰ ਬੰਨ ਕੇ ਰੱਖੋ, ਸੰਗਲ ਪਾ ਕੇ ਰੱਖੋ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਮੈਨੂੰ ਕਿਹਾ, ਮੇਰੇ ਕੋਲ ਲਿਖਾਇਆ ਵੀ। ਪਰ ਮੈਂ ਇਹ ਪ੍ਰਸ਼ਾਸਨ ਕੋਲ ਪੁੱਛਣਾ ਚਾਹੁੰਦੀ ਹਾਂ ਵੀ ਇਹਨਾਂ ਬੱਚਿਆਂ ਲਈ ਪ੍ਰਸ਼ਾਸਨ ਕੀ ਇੰਤਜ਼ਾਮ ਕਰ ਰਹੀ ਹੈ? ਮਾਂ ਪਿਓ ਕੋਈ ਜਾਂਦਾ ਵਾ ਬੱਚਾ ਵਜਾ ਹੋਏ ਜਾਂ ਅਸੀਂ ਚਾਹੁੰਦੇ ਹਾਂ? ਹੁਣ ਇਹਨਾਂ ਨੇ ਮਨੁੱਖਤਾ ਦੀ ਸੇਵਾ ਬਣਾਈ ਹੈ। ਇੱਥੇ ਸਵੇਰ ਤੋਂ ਮੈਂ ਆਈ ਹਾਂ, ਮੈਂ ਦੇਖਿਆ ਸੇਵਾ ਹੋਈ ਹੈ, ਮੈਂ ਲਾਈਵਸ ਵੀ ਦੇਖ ਰਹੀ ਹਾਂ ਇਹਨਾਂ ਦੇ। ਮੈਂ ਕਹਿੰਦੀ ਹਾਂ ਕਿ ਇਹ ਇਨਸਾਨ ਹੋ ਕੇ ਆਪਣੀ ਡਿਊਟੀ ਨਿਭਾ ਰਿਹਾ ਤੇ ਪ੍ਰਸ਼ਾਸਨ ਕਿੱਥੇ ਖੜਾ ਹੈ? ਮੈਨੂੰ ਪ੍ਰਸ਼ਾਸਨ ਨੇ ਵੀ ਕਿਹਾ ਵੀ ਇਹਨੂੰ ਬੰਨ ਕੇ ਰੱਖੋ, ਬਟ ਉਹਨਾਂ ਨੇ ਅੰਦਰ ਅਰੈਸਟ ਨਹੀਂ ਕੀਤਾ ਸੀ ਗੁਰਪ੍ਰੀਤ ਵੀਰ ਜੀ, ਬਾਹਰ ਹੀ ਬਿਠਾਇਆ ਹੋਇਆ ਸੀ। ਹਾਂ, ਕਿਉਂਕਿ ਉਹਨੂੰ ਜਦੋਂ ਮੈਂ ਪੁੱਛਿਆ ਵੀ ਤੁਸੀਂ ਇਹਨੂੰ ਤੁਹਾਡੀਆਂ ਅਦਾਲਤ ਇਹ ਬਣੀਆਂ ਹੋਈਆਂ ਜੇਲਾਂ, ਇਹਦੇ ਅੰਦਰ ਕਿਉਂ ਨਹੀਂ ਕੀਤਾ? ਕਹਿੰਦੇ ਅਸੀਂ ਨਹੀਂ ਕਰ ਸਕਦੇ ਹਵਾਲਾਤ ਦੇ ਅੰਦਰ। ਉਹਨਾਂ ਨੂੰ ਪਤਾ ਇਹਨੂੰ ਅੰਦਰ ਨਹੀਂ ਬੰਦ ਕਰ ਸਕਦੇ। ਫਿਰ ਉਹ ਭੈਣ ਨੂੰ ਕਿਉਂ ਕਹਿ ਰਹੇ ਆ ਕਿ ਵੀ ਅੰਦਰ ਬੰਦ ਕਰੋ? ਇਹਨੂੰ ਸੰਗਲ ਨਾਲ ਬੰਨ। ਹਾਂ, ਸੰਗਲ ਨਾਲ ਬੰਨੋ। ਉਹਨਾਂ ਨੇ ਨਹੀਂ ਕਿਹਾ, ਜਿੱਥੇ ਜਿੰਨੇ ਮਤਲਬ ਉੱਥੇ ਲੋਕ ਸੀ ਉਹਨਾਂ ਨੇ ਵੀ ਮੈਨੂੰ ਕਿਹਾ, ਕਿਉਂਕਿ ਉਹ ਇਹਨੂੰ ਬੰਨ ਕੇ ਰੱਖੋ, ਇਹਨੂੰ ਬੰਨ ਕੇ ਰੱਖੋ। ਹਾਂ, ਉਹ ਦਰਦ ਤੋਂ ਨਹੀਂ ਗੁਜ਼ਰੇ। ਹੁਣ 25 ਦਿਨ ਤੱਕ ਰਵਿਦਾਸ ਜੀ ਦਾ ਜਾਂ ਇਲੈਕਸ਼ਨਸ ਹੈ, ਮੰਨ ਲਓ ਕੋਈ ਹੋਰ ਪਾਰਟੀ ਕਰਦੀ ਹੈ ਜਾਂ ਕੋਈ ਹੋਰ ਉੱਥੇ ਪੋਸਟਰ ਪਾੜ ਦਿੰਦਾ ਰਵਿਦਾਸ ਜੀ ਦਾ, ਤੇ ਇਹ ਤਾਂ ਬੇਕਸੂਰਾ ਮਾਰਿਆ ਗਿਆ। ਅੱਜ ਉਸ ਘੜੀ ਦੀ ਸਜ਼ਾ ਮਿਲ ਰਹੀ ਹੈ ਕਿ ਅਸੀਂ ਪਿਓ ਧੀ ਇਹਨੂੰ ਮਤਲਬ ਆਏ ਆ, ਪਾਪਾ ਵੀ ਨਾਲ ਰਹਿਣ, ਪਰ ਮੇਰੀ ਵੀ ਗੁਹਾਰ ਹੈ, ਮੈਂ ਵੀ ਤਾਂ ਕੱਲੀ ਹੋਊਂਗੀ, ਸਫਰ ਕਰੂੰਗੀ। ਇਹ ਕਿੰਨਾ ਵੱਡਾ ਦਰਦ ਹੈ, ਤੁਸੀਂ ਸਮਝ ਸਕਦੇ ਹੋ? ਅਸੀਂ ਤੁਹਾਨੂੰ ਥੋੜਾ ਐਕਸਪਲੇਨ ਕਰਦੇ ਹਾਂ ਗੱਲ ਹੋਈ ਕੀ ਆ, ਸਾਡਾ ਲਾਈਵ ਹੋਣ ਦਾ ਕਾਰਨ ਕੀ ਆ। ਲਾਈਵ ਹੋਣ ਦਾ ਕਾਰਨ ਇਹ ਵੀਰ, ਇਹ ਬੱਚਾ ਨਹੀਂ, ਅਸੀਂ ਇਹਨੂੰ ਬੱਚਾ ਹੀ ਕਵਾਂਗੇ ਕਿਉਂਕਿ ਇਹਦਾ ਦਿਮਾਗ ਹੈ ਜਿਹੜਾ ਉਹ 2.5-3 ਸਾਲ ਦੇ, 4 ਸਾਲ ਦੇ, 5 ਸਾਲ ਦੇ ਬੱਚੇ ਜਿੰਨਾ, ਮਤਲਬ 10 ਸਾਲ ਤੋਂ ਛੋਟੇ ਬੱਚੇ ਜਿੰਨਾ ਦਿਮਾਗ ਹੈ ਇਹਦਾ। ਏਜ ਅਕੋਰਡਿੰਗਲੀ ਹਾਈਟ, ਇਹ ਪੂਰਾ ਇੱਕ ਤਕੜਾ ਇਨਸਾਨ ਆ। ਅੱਜ ਕੱਲ ਦੀ ਗੱਲ ਹੈ ਭੈਣੇ ਜਿਹੜੀ ਕੁੱਟਮਾਰ ਹੋਈ ਹੈ, ਕੱਲ ਦੀ ਗੱਲ ਆ। ਸਾਰੀ ਰਾਤ ਨੀਂਦ ਹੀ ਨਹੀਂ ਆਈ। ਕੱਲ ਸਵੇਰੇ ਸਾਜਰਿਓਂ ਇਹ ਬੱਚਾ ਗੁਰਦੁਆਰੇ ਜਿਵੇਂ ਆਮ ਰੋਜ਼ ਦੀ ਦਿਨ ਜਾਂਦਾ, ਮੰਦਿਰ ਜਾਂਦਾ, ਇਹ ਗਿਆ ਹੋਇਆ ਸੀ। ਡੈਡੀ ਇਹਦੇ ਘਰ 'ਚ ਹੀ ਨੇ, ਆਪਣੀ ਬੇਟੀ ਦੇ ਨਾਲ, ਆਪਣੇ ਬੇਟੇ ਦੇ ਨਾਲ ਇਹਦੀ ਸੇਵਾ ਦੇ ਵਿੱਚ ਜਾਂ ਹੋਰ ਇਸ ਤਰ੍ਹਾਂ ਦੇ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ। ਇਹਨਾਂ ਨੇ ਇੱਕ ਸਮਰਥ ਨਾਂ ਦੀ ਇੱਕ ਸੰਸਥਾ ਬਣਾਈ ਹੋਈ ਹੈ। ਠੀਕ ਹੈ ਰਿਸ਼ੀ, ਕਰਦੇ ਆ ਗੱਲ, 2 ਮਿੰਟ ਹੁਣ ਚੁੱਪ ਗੱਲ ਕਰ ਰਿਹਾ, ਪੁਲਿਸ ਨਾਲ ਗੱਲ ਕਰ। ਤੇ ਇਹ ਬੱਚਾ ਉੱਥੇ ਗਿਆ, ਇਹਨੇ ਕੋਈ ਪੋਸਟਰ ਲੱਗਿਆ ਸੀ ਰਵਿਦਾਸ ਮਹਾਰਾਜ ਜੀ ਦੇ, ਅਸੀਂ ਵੀ ਸਾਰੇ ਪਾ ਸਕਾਂ, ਕੌਣ ਨਹੀਂ, ਕਿਉਂਕਿ ਜੋ ਉਹਨਾਂ ਨੇ ਕੀਤਾ ਉਹ ਸਾਡੇ ਰਹਿਬਰ ਨੇ, ਸਾਡੇ ਰੱਬ ਨੇ, ਸਾਡੇ ਗੁਰੂ ਨੇ ਉਹ। ਪਰ ਇੱਕ ਮੰਦਬੁੱਧੀ ਬੱਚਾ ਜਿਹਨੂੰ ਇੰਨੀ ਵੀ ਸੁੱਧ ਬੁੱਧ ਨਹੀਂ ਹੈਗੀ ਵੀ ਉਹ ਆਪਣੇ ਆਪ ਨੂੰ, ਆਪਣੇ ਆਪ ਦੀ ਕੇਅਰ ਕਰ ਸਕੇ ਜਾਂ ਪੜ੍ਹ ਸਕੇ, ਉਹ ਵੀ ਚੰਗਾ ਅਫਸਰ ਬਣ ਸਕਦਾ ਸੀ, ਉਹ ਵੀ ਇੱਕ ਮਾਂ-ਬਾਪ ਦੀ ਸੇਵਾ ਕਰ ਸਕਦਾ ਸੀ। ਅੱਜ ਉਹਨੂੰ ਸੇਵਾ ਉਹਦੇ ਫਾਦਰ ਸਾਹਿਬ ਕਰਦੇ ਨੇ ਉਹਦੀ ਸੇਵਾ। ਤਾਂ ਇਹ ਬੱਚਾ, ਅੱਜ ਉਹਦੀ ਭੈਣ ਇੱਥੇ ਸਾਡੇ ਕੋਲੇ ਬੈਠੇ ਨੇ, ਇਹ ਗੱਲ ਲਈ ਰੋ ਰਹੇ ਨੇ ਵੀ ਮੇਰਾ ਜੇ ਭਰਾ ਮਰ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ? ਕਿਉਂਕਿ ਮੌਬ ਨੇ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਹੀ। ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਉੱਥੇ ਲੋਕਾਂ ਉੱਥੇ ਮੌਕੇ ਤੇ ਉਹਨੂੰ ਖਤਮ ਕਰਤਾ ਬੰਦੇ ਨੂੰ। ਠੀਕ ਆ, ਅਸੀਂ ਕਿਸੇ ਉਹ ਨਹੀਂ ਕਹਿੰਦੇ। ਪਹਿਲਾਂ ਕਈ ਥਾਵਾਂ ਤੇ ਇਦਾਂ ਦੀਆਂ ਬੇਅਦਬੀਆਂ ਹੋਈਆਂ ਜਿੱਥੇ ਇਹ ਕੰਮ ਇਦਾਂ ਦਾ ਹੋਣਾ ਚਾਹੀਦਾ ਸੀ, ਉੱਥੇ ਨਹੀਂ ਹੋਇਆ। ਸਰਕਾਰਾਂ ਨੇ ਉਲਟਾ ਗੋਲੀਆਂ ਤੱਕ ਚਲਾਤੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰੂਗਾ, ਸਾਡੇ 'ਚ ਵੀ ਸ਼ਾਇਦ ਅਸੀਂ ਵੀ ਉੱਥੇ ਮੌਕੇ ਤੇ ਹੋਈ, ਅਸੀਂ ਵੀ ਇਦਾਂ ਦਾ ਕੋਈ ਸਟੈਪ ਚੱਕ ਲਈਏ ਵੀ ਅਸੀਂ ਵੀ ਉਹਨੂੰ ਮਾਰਨ ਤੱਕ ਜਾਈਏ। ਪਰ ਅੱਜ ਜਿਹੜਾ ਕੇਸ ਅਸੀਂ ਲੈ ਕੇ ਆਏ ਆ, ਕਈ ਵਾਰੀ ਕੁਝ ਹਾਲਾਤ ਹੋਰ ਹੁੰਦੇ ਆ, ਗੱਲ ਕੋਈ ਹੋਰ ਹੁੰਦੀ ਆ। ਇਹ ਭੈਣ ਆਈ ਹੈ, ਕਹਿੰਦੇ ਵੀ ਸਾਡੇ ਮੇਰੇ ਭਰਾ ਨੂੰ 15-20 ਦਿਨ ਲਈ ਇੱਥੇ ਰੱਖ ਲਓ। ਅਸੀਂ ਪੁੱਛਿਆ ਕਿਉਂ? ਕਹਿੰਦੇ ਵੀ ਇਹਨਾਂ ਨੂੰ, ਉਹਨਾਂ ਨੇ ਸਪੈਸ਼ਲੀ ਥਾਣੇ ਵਾਲਿਆਂ ਨੇ ਵੀ ਕਿਹਾ
ਵੀ ਇਹਨੂੰ 15-20 ਦਿਨ ਸਾਈਡ ਤੇ ਕਰ ਦਿਓ, ਕਿਤੇ ਜਾਂ ਬੰਨ ਕੇ ਰੱਖ ਲਓ ਸੰਗਲ ਨਾਲ। ਲਿਖਾਇਆ ਤੋਂ ਲਿਖਤੀ ਚ ਲੈ ਲਿਆ। ਲਿਖਤੀ ਚ ਲਿਆ ਵੀ ਇੱਕ ਮਿੰਟ ਰਿਸ਼ੀ, ਤੁਸੀਂ ਧਿਆਨ ਨਾਲ ਰੱਖੋਗੇ, ਇਹ ਬਾਹਰ ਨਹੀਂ ਨਿਕਲਣਾ ਚਾਹੀਦਾ। ਬਟ ਉਹ ਥਾਣੇ ਵਾਲਿਆਂ ਨੇ ਸਪੋਰਟ ਬਹੁਤ ਕੀਤੀ, ਰਵੀ ਦਾਸੀਆ ਨੂੰ ਵੀ ਸਮਝਾਇਆ। ਰਵੀ ਦਾਸੀਆ ਦਾ ਵੀ ਇੱਕ ਥੈਂਕਸ ਹੈ, ਉਹ ਜਿਹੜੇ ਉੱਥੇ ਖੜੇ ਸੀ ਇਹਨੂੰ ਉਹਨਾਂ ਨੇ ਮਾਰਿਆ ਨਹੀਂ, ਵੱਢ ਦਿੰਦੇ ਫਿਰ ਕਿੱਥੇ ਸੀ ਅਸੀਂ, ਫਿਰ ਕਿੱਥੇ ਜਾਂਦੇ। ਹੁਣ ਭੈਣ ਇਹ ਗੱਲ ਲਈ ਇੱਥੇ ਸਾਡੇ ਕੋਲ ਆਏ ਨੇ ਵੀ ਇਹਨੂੰ ਤੁਸੀਂ ਰੱਖ ਲਓ 15-20 ਦਿਨ ਵਾਸਤੇ, ਵੀ ਜੇ ਉੱਥੇ ਇਹਨੇ ਦੁਬਾਰਾ ਫੇਰ ਤੋਂ ਕੋਈ ਪੋਸਟਰ ਫਾੜਤਾ, ਨਾ ਵੀ ਫਾੜਿਆ ਸਰ, ਨਾ ਵੀ ਫਾੜਿਆ ਹੋਵੇ, ਕਿਸੇ ਹੋਰ ਨੇ ਵੀ ਫਾੜਤਾ, ਤਾਂ ਵੀ ਇਹਨੂੰ ਕੋਈ ਹੁਣ ਉਹ ਬੋਬੀ ਆਊਗਾ ਤੇ ਉਹਨੇ ਬੱਚੇ ਨੂੰ ਮੰਨ ਲਓ ਉੱਥੇ ਉਹਨਾਂ ਨੇ ਸਾਰਿਆਂ ਨੇ ਇਸ ਤਰੀਕੇ ਨਾਲ ਟ੍ਰੀਟ ਕੀਤਾ ਵੀ ਇਹ ਜਾਣ ਕੇ ਕਰ ਰਿਹਾ। ਇਹਦੇ ਘਰ ਦੇ ਆ ਜਿਹੜੇ ਇਹਨੂੰ ਡਿਸੇਬਿਲਟੀ ਦਾ ਸਰਟੀਫਿਕੇਟ ਬਣਾ ਕੇ ਲੈ ਕੇ ਆਏ ਨੇ, ਇਹ ਨਕਲੀ ਆ। ਇਹ ਵਾਕਈ ਸਾਡਾ ਦੱਸਣ ਦਾ ਹੱਕ ਆ। ਅਸੀਂ ਇਹਨੂੰ ਬੱਚੇ ਨੂੰ ਦੇਖ ਕੇ ਮਿਲ ਕੇ ਇਹਨਾਂ ਨੇ ਸਰਟੀਫਿਕੇਟ ਦਿਖਾਇਆ ਸਾਨੂੰ ਡਿਸੇਬਿਲਟੀ ਦਾ, ਅਸੀਂ ਉਹਨਾਂ ਨੂੰ ਵੀ ਕਲੀਅਰ ਕਰਨਾ ਚਾਹੁੰਦੇ ਆ ਵੀ ਇਹ ਵਾਕਈ ਮੰਦਬੁੱਧੀ ਆ। ਐਸਐਚਓ ਨੇ ਵੀ ਸਮਝਾਇਆ ਸਰ, ਹਾਂ, ਇਹ ਜਾਣ ਕੇ ਨਹੀਂ ਕਰ ਰਿਹਾ, ਇਹ ਕੇਸ ਜੈਨੂਇਨ ਆ। ਇਹਨੇ ਉੱਥੇ ਬਾਪੂ ਜੀ ਦੱਸਦੇ ਨੇ ਵੀ ਕੋਈ ਇਹਦੇ ਕੋਲੇ ਕੇਕ ਕੱਟਣ ਵਾਲੀ ਜਿਹੜੀ ਛੁਰੀ ਹੁੰਦੀ ਆ ਪਲਾਸਟਿਕ ਦੀ, ਨਹੀਂ ਦੇਖਿਆ ਸਰ, ਜਾਨੀ ਕਿ ਉਹਨਾਂ ਨੇ ਦੱਸਿਆ ਜਾਂ ਜੋ ਉਹਨਾਂ ਵੀ, ਨੇ ਵੈਸੇ ਦੱਸਤਾ ਤੇ ਉਹਦੇ ਨਾਲ ਕਿਤੇ ਪੋਸਟਰ ਦੇ ਉੱਪਰ ਇਦਾਂ ਮਾਰਤਾ, ਉਹ ਫਟ ਗਿਆ ਪੋਸਟਰ, ਹਨਾ। ਆ ਦੇਖੋ, ਆ ਹੁਣ ਡਿਸੇਬਿਲਟੀ ਸਰਟੀਫਿਕੇਟ ਹੈ ਇਹਨਾਂ ਦਾ, ਇਹਦੇ ਵਿੱਚ ਕਿੰਨੇ ਪਰਸੈਂਟ ਆ, ਇਹਦੇ ਚ ਪਰਸੈਂਟੇਜ ਕਿੱਥੇ ਲਿਖੀ ਹੈ ਭੈਣੇ? 75। ਹਾਂਜੀ, ਆ 75% ਡਿਸੇਬਲ ਆ ਬੱਚਾ ਦਿਮਾਗੀ ਤੌਰ ਤੇ, ਹਨਾ। ਤੇ ਇਹ ਐਡੇ ਅਫਸਰਾਂ ਦੀਆਂ ਹਨਾ ਸਟੈਂਪਾਂ ਲੱਗੀਆਂ ਹੋਈਆਂ, ਮੰਨ ਲਓ ਜਿਹੜੇ ਹਨ ਮੈਡੀਕਲ ਅਫਸਰ ਨੇ, ਇਹ ਕੋਈ ਬੈਕ ਡੇਟ 'ਚ ਜਾ ਕੇ ਵੀ ਨਹੀਂ ਬਣਾਇਆ ਜਾ ਸਕਦਾ। ਇਹਨੂੰ ਬਣਾਉਣ ਲਈ ਬੜਾ ਕੁਝ ਕਰਨਾ ਪੈਂਦਾ, ਸਾਨੂੰ ਪਤਾ 2012 ਦਾ ਬਣਿਆ ਹੋਇਆ। ਇਹ ਬਹੁਤ ਸਾਰੇ ਲੋਕਾਂ ਦੇ ਇਹੀ ਨਹੀਂ ਬਣਦੇ, ਕਿਉਂਕਿ ਇਹਨੂੰ ਬਣਾ ਕੇ ਫਿਰ ਪੈਨਸ਼ਨ ਲੱਗਦੀ ਆ ਜਾਂ ਹੋਰ ਆ, ਤਾਂ ਉਹ ਚੀਜ਼ਾਂ ਲਈ ਵੀ ਇਹਦੇ ਲਈ ਪਰਿਵਾਰ ਬਹੁਤ ਸਫਰ ਕਰਦੇ ਨੇ। ਤੇ ਇਸ ਬੱਚੇ ਨੇ ਜੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪੋਸਟਰ ਫਾੜ ਦਿੱਤਾ, ਚਲੋ ਉੱਥੋਂ ਲੋਕਾਂ ਨੇ ਇਹਨੂੰ ਕੁੱਟਿਆ ਮਾਰਿਆ, ਥਾਣੇ ਫੜਾਤਾ, ਇਹਦੇ ਲਈ ਵੀ ਧੰਨਵਾਦੀ, ਵਧੀਆ ਇਹਨੂੰ ਥਾਣੇ ਫੜਾਤਾ, ਕਿਉਂਕਿ ਉਹਨਾਂ ਨੂੰ ਵੀ ਸ਼ਾਇਦ ਇਸ ਗੱਲ ਦੀ ਸਮਝ ਹੋਵੇ ਵੀ ਇਹ ਵਾਕਈ ਮੰਦਬੁੱਧੀ ਆ। ਜਦੋਂ ਇਹ ਦਿਨਾਂ ਰਿਸ਼ੀ, ਤੇ ਉਸ ਤੋਂ ਬਾਅਦ 300 ਬੰਦਾ ਬਾਰ-ਬਾਰ ਅੰਦਰ ਦੇਖ ਕੇ ਆਇਆ ਜਾ ਕੇ ਵੀ ਉਹ ਕੌਣ ਆ ਜਿਹਨੇ ਪੋਸਟਰ ਫਾੜਿਆ, ਹਨਾ। ਇੱਕ ਮਾਹੌਲ ਇਦਾਂ ਦਾ ਕ੍ਰੀਏਟ ਹੋ ਗਿਆ ਸੀ ਨਾ, ਜਿਹਨੇ ਦੇਖਿਆ ਨਹੀਂ, ਜਿਹਨੇ ਸੁਣੀ ਆ ਗੱਲ, ਉਹਨੂੰ ਐਂ ਲੱਗਦਾ ਵੀ ਪਤਾ ਨਹੀਂ ਕੀ ਕਰਤਾ। ਤਾਂ ਪਰ ਜੇ ਉੱਥੇ ਮੌਬ ਬੱਲੀਓਂ ਇਹਦੇ ਨਾਲ ਵੀ ਅੱਜ ਇਦਾਂ ਦਾ ਕੋਈ ਹਾਦਸਾ ਹੋ ਜਾਂਦਾ, ਤਾਂ ਸ਼ਾਇਦ ਇਹ ਬੱਚਾ ਵਿਚਾਰਾ ਜੈਨੂਅਲੀ ਠੀਕ ਨਹੀਂ ਹੈਗਾ, ਇਹ ਭੇਟ ਚੜ ਜਾਣਾ ਸੀ ਇਕੱਠ ਦੀ। ਤੇ ਉਹਦੀ ਭੈਣ ਤੇ ਉਹਦੇ ਫਾਦਰ ਸਾਹਿਬ ਇਸੇ ਗੱਲ ਲਈ ਵਰਡ ਨੇ ਵੀ ਹੁਣ ਸਾਨੂੰ ਉਹਨਾਂ ਨੇ, ਪ੍ਰਸ਼ਾਸਨ ਨੇ ਵੀ ਇਹ ਗੱਲ ਕਹਿਤੀ, ਉਹਨਾਂ ਲੋਕਾਂ ਨੇ ਵੀ ਇਹ ਗੱਲ ਕਹਿਤੀ ਵੀ 15-20 ਦਿਨਾਂ ਵਾਸਤੇ ਇਹਨੂੰ ਬੰਨ ਕੇ ਰੱਖੋ ਘਰੇ, ਵੀ ਇਹ ਇੱਥੇ ਬਾਜ਼ਾਰ 'ਚ ਦਿਖਣਾ ਨਹੀਂ ਚਾਹੀਦਾ, ਇੱਥੇ ਆਉਣਾ ਨਹੀਂ ਚਾਹੀਦਾ। ਤਾਂ ਹੁਣ ਇਹ ਕਿੱਥੇ ਬੰਨਣ? ਇਸ ਬੱਚੇ ਨੂੰ ਬੰਨ ਕੇ ਰੱਖਣਾ ਕੀ ਜਾਇਜ਼ ਗੱਲ ਹੈ ਸੰਗਲ ਨਾਲ? ਸਕੂਲਸ ਵੀ ਨਹੀਂ ਹੈ, ਮੈਂਟਲੀ ਰਿਟਾਈਟਡ ਹੋਰ ਸਕੂਲ ਹੈ, 30 ਸਾਲ ਤੋਂ ਬਾਅਦ ਉਹ ਵੀ ਜਵਾਬ ਦੇ ਦਿੰਦੇ ਜਾਏ ਕਿੱਥੇ ਇਹਦੀ ਭੈਣ ਤੇ ਪਿਓ, ਜਾਏ ਕਿੱਥੇ? ਹੁਣ ਸਰਕਾਰ ਦਾ ਇੱਕ ਕਦਮ ਚੁੱਕਣਾ ਬਹੁਤ ਜ਼ਰੂਰੀ ਆ। ਜਿਹੜੇ ਡਿਸੇਬਲ ਬੱਚੇ ਨੇ ਇਦਾਂ ਦੇ, ਇਹਨਾਂ ਵਾਸਤੇ ਇਦਾਂ ਦੇ ਸ਼ੈਲਟਰ ਬਣਾਉਣੇ ਚਾਹੀਦੇ ਜਿੱਥੇ ਇਦਾਂ ਦੇ ਬੱਚਿਆਂ ਨੂੰ ਮਾਂ-ਬਾਪ ਛੱਡ ਸਕਣ। ਹੁਣ ਬਜ਼ੁਰਗ ਤਾਂ ਬਜ਼ੁਰਗ ਹੋ ਗਏ, ਹੋਰ ਮੰਨ ਲਓ ਆਪਣੇ 5-7 ਸਾਲਾਂ ਨੂੰ ਇਹਨਾਂ ਨੂੰ ਖੁਦ ਦੀ ਕੇਅਰ ਕਰਨੀ ਮੁਸ਼ਕਿਲ ਹੋ ਜਾਣੀ ਆ। ਭੈਣ ਵੀ ਹੈਂਡੀਕੈਪਟ ਆ, ਧੰਨ ਆ, ਫਿਰ ਵੀ ਇਹ ਚਲੋ ਭੈਣ ਖੜੀ ਆ, ਪਰ ਅਸੀਂ ਤਾਂ ਬਹੁਤ ਸਾਰੇ ਕੇਸਾਂ ਦੇਖਦੇ ਆ ਭੈਣ ਭਰਾ ਖੜਦੇ ਹੀ ਨਹੀਂ, ਉਹ ਮਾਂ-ਬਾਪ ਦੀ ਜ਼ਿੰਮੇਵਾਰੀ ਬਣ ਕੇ ਰਹੇ। ਜੀ ਜਬ ਤੱਕ ਜਿੰਦੀ ਇਹਦਾ ਸਾਥੀ ਛੱਡਾਂਗੇ। ਈਵਨ ਕਿ ਤਾਜਪੁਰ ਰੋਡ ਤੇ ਕੁਝ ਜਗ੍ਹਾ ਹੈ, ਮੈਂ ਸਿਸਟਮ ਬਣਾ ਰਹੀ ਹਾਂ, ਉੱਥੇ ਮੈਂ ਕਿਹਾ ਵੀ ਹੈ ਕਿ ਐਵਾ ਜੇ ਬੱਚੇ ਹੋਰ ਜਿਹੜੇ ਇਹਨਾਂ ਦੇ ਮਾਂ-ਬਾਪ ਹੈ, ਉਹਵਾ ਜੇ ਬੱਚਿਆਂ ਨਾਲ ਉੱਥੇ ਖੋਲੀਏ, 8-10 ਬੱਚੇ ਹੋਣ, ਇਹਦੀ ਵੀ ਕੇਅਰ ਟੇਕਰ ਹੋਏ ਤੇ ਇਹਨਾਂ ਵਰਗੇ ਹੋਰ ਬੱਚਿਆਂ ਦੀ ਵੀ ਹੋਏ। ਰੋਣਾ ਨਹੀਂਗਾ, ਕੋਈ ਗੱਲ ਨਹੀਂ। ਬਹੁਤ ਧੰਨਵਾਦ ਆ ਭੈਣੇ, ਤੁਸੀਂ ਇਹ ਮੈਸੇਜ ਸੰਗਤ ਤੱਕ ਪਹੁੰਚਾਇਆ। ਅਸੀਂ ਵੀ ਇਹ ਮੈਸੇਜ ਤੁਹਾਡੇ ਤੱਕ ਕਨਵੇ ਕਰ ਰਹੇ ਹਾਂ ਵੀ ਇਹ ਬੱਚਾ ਵਾਕਈ ਮੰਦਬੁੱਧੀ ਆ। ਇਹਦੇ ਲਈ ਅਸੀਂ ਤਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਦੇ ਹਾਂ ਵੀ ਇਸ ਤਰ੍ਹਾਂ ਅਸੀਂ ਇੱਥੇ ਹੁਣ ਕੋਸ਼ਿਸ਼ ਕਰਾਂਗੇ, ਕਿਉਂਕਿ ਉਹਦੀ ਜਾਨ ਨੂੰ ਵਿਚਾਰੀ ਨਾਲੋਂ, ਵੀਰੇ ਦੀ ਨਾਲੋਂ ਕੀ ਚੰਗਾ, ਅਸੀਂ 15-20 ਦਿਨ ਇੱਥੇ ਰੱਖ ਲੈਂਦੇ ਆ ਇਹਨੂੰ, ਵੀਰੇ ਨੂੰ। ਕੋਸ਼ਿਸ਼ ਨਹੀਂ ਮੇਰੀ ਝੋਲੀ 'ਚ ਦਾਤ ਪਾਓ, ਮੈਂ ਨਹੀਂ ਅਸੀਂ ਰੱਖਾਂਗੇ ਭੈਣੇ, ਕੋਈ ਗੱਲ ਨਹੀਂ, ਵਾਹਿਗੁਰੂ ਮਿਹਰ ਕਰਨ। ਇਹ ਇੰਨੇ ਟੈਨਸ਼ਨ 'ਚ ਨੇ, ਇਹ ਵਿਚਾਰੇ ਬੈਠੇ ਕਹਿੰਦੇ ਵੀ ਤੁਸੀਂ ਰੱਖ ਲਓ, ਵੀ ਕਿਤੇ ਮਨਾ ਨਾ ਕਰ ਦੇਣ ਵੀ ਅਸੀਂ ਨਹੀਂ ਰੱਖ ਸਕਦੇ। ਪਰ ਉਹਦੀ ਜਾਨ ਦੇ ਬਦਲੇ ਜੇ 15-20 ਦਿਨ ਅਸੀਂ ਇੱਥੇ ਰੱਖ ਲਾਂਗੇ, ਇਸ ਤੋਂ ਵੱਡੀ ਹੋਰ ਕੀ ਸੇਵਾ ਹੋ ਸਕਦੀ ਹੈ? ਤੇ ਅਸੀਂ ਉਹਨੂੰ ਵੀਰੇ ਨੂੰ ਇੱਥੇ ਰੱਖਾਂਗੇ ਵੀ। ਬਸੋਂ ਨਿਰਾਸ਼ ਹੋ ਕੇ ਆਈਆਂ, ਪਰ ਗੁਰਪ੍ਰੀਤ ਵੀਰ ਜੀ ਨੇ ਨਾ ਬਹੁਤ ਵੱਡੀ ਆਸ ਦਿਖਾਈ ਹੈ। ਮੇਰੇ ਫਾਦਰ ਵੀ ਰਾਂਗੇ, ਚਲੋ ਜੋ ਮੈਨੂੰ ਸਟਰਗਲ ਕਰਨਾ ਪਏਗਾ ਮੈਂ ਕਰਾਂਗੀ। 20 ਦਿਨ ਮੇਰੀ ਕੰਡੀਸ਼ਨ ਵੀ ਨਹੀਂ ਹੈ, ਬਟ ਮੈਂ 20 ਦਿਨ ਦਾ ਸਟਰਗਲ ਕਰਾਂਗੀ, ਚਾਹੇ ਜਿਵੇਂ ਵੀ ਆਪਣੇ ਘਰ 'ਚ ਸੇਫ ਰਹਾਂ। ਪਰ ਮੈਂ ਗੁਰਪ੍ਰੀਤ ਵੀਰ ਜੀ ਦੀ ਧੰਨਵਾਦੀ ਹਾਂ, ਜਿਵੇਂ ਮੈਂ ਲਾਈਵ ਦੇਖਿਆ ਉਵੇਂ ਹੀ ਮੈਂ ਪਾਇਆ ਇਹਨਾਂ ਨੂੰ। ਰੀਅਲੀ ਗੁਰਪ੍ਰੀਤ ਵੀਰ ਜੀ, ਮੈਂ ਇੱਕ ਹੋਰ ਕਹਾਂਗੀ, ਮੈਂ ਮਨੁੱਖਤਾ ਦੀ ਸੇਵਾ ਨਾਲ ਵੀ ਜੁੜਾਂਗੀ। ਤੁਹਾਡੇ ਜਿੰਨੇ ਇੱਥੇ ਬੰਦੇ ਆ, ਚਾਹੇ ਮੈਨੂੰ ਆਣਾ ਪਏ ਮੈਂ ਆਉਂਗੀ,
ਔਰ ਪੈਨਸ਼ਨ ਦਾ ਜਿਹੜਾ ਕੰਮ ਹੈ ਉਹ ਕਰਨਾ ਚਾਹੁੰਦੀ ਹਾਂ। ਇੱਕ ਨਿਰਾਮਿਆ ਮੈਂਟਲੀ ਰਿਟਾਇਰਡ ਲਈ ਹੈ 500 ਵਿੱਚ 1 ਲੱਖ ਦਾ ਮੈਡੀਕਲ ਹੁੰਦਾ ਹੈ। ਮੈਂ ਚਾਹਾਂਗੀ ਕਿ ਤੁਸੀਂ ਮੇਰੀ ਸੇਵਾ ਹੈ ਝੋਲੀ 'ਚ ਪਾਓ ਤੇ ਮੈਂ ਇਹਨਾਂ ਦਾ ਫਾਰਮ ਜੋ ਵਾਹਿਗੁਰੂ ਜੀ ਚਾਹੁੰਦੇ ਆ, ਮੈਂ ਨਹੀਂ ਕਰਨਾ ਜਰੀਆ, ਤੇ ਮੈਂ ਇਹਨਾਂ ਦੇ ਵੀ ਫਾਰਮ ਭਰਾਂ ਤੇ ਇਹ ਸੇਵਾ ਮੇਰੀ ਲਾ। ਕੋਈ ਗੱਲ ਨਹੀਂ ਭੈਣੇ, ਤੁਹਾਡਾ ਘਰ ਆ ਇਹ, ਸਾਡਾ ਇਕੱਲਿਆਂ ਦਾ ਨਹੀਂਗਾ, ਤੁਹਾਡੇ ਹੀ ਆ ਵੀ। ਤੁਹਾਡੀ ਭੈਣ ਆ ਮੈਂ, ਕੋਈ ਫਿਕਰ ਨਹੀਂ ਕਰਨਾ, ਅਸੀਂ ਤੇਰੇ ਭਰਾ ਬਣ ਕੇ ਤੇਰੇ ਨਾਲ ਖੜਾਂਗੇ, ਮੈਂ ਫਿਕਰ ਨਾ ਤੁਹਾਨੂੰ ਰਿੰਗ ਕਰ। ਕਰਕੇ ਸੇਵਾ ਲੈ ਕੇ ਆਉਂਗੀ ਔਰ ਜ਼ਰੂਰ ਕਰੂੰਗੀ ਜਿੰਨਾ ਕੋਈ ਗੱਲ ਨਹੀਂ ਮੇਰੀ। ਤੁਹਾਡਾ ਕੀ ਨਾਮ ਭੈਣੇ? ਦੀਪਤੀ। ਦੀਪਤੀ ਭੈਣ ਦਿਵਿਆਂਗ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਕਰ ਰਹੀ ਆ, ਆਪਣੇ ਭਰਾ ਨੂੰ ਸੰਭਾਲਣ ਦੇ ਲਈ ਹੋਰ ਲੋਕਾਂ ਨੂੰ ਵੀ ਸੰਭਾਲ ਰਹੀ ਹੈ, ਹੋਰ ਬੱਚੇ ਜਿਹੜੇ ਮੈਂਟਲੀ ਰਿਟਾਰਡਡ ਨੇ ਉਹਨਾਂ ਦੀ ਵੀ ਸੇਵਾ ਕਰਦੀ ਹੈ ਭੈਣ। ਪਰ ਅੱਜ ਆਪ ਇੱਕ ਐਡਵੋਕੇਟ ਹੋਣ ਦੇ ਨਾਤੇ ਵੀ ਅੱਜ ਖੁਦ ਆਪਣੇ ਸੰਵਿਧਾਨ ਵੱਲ ਨੂੰ ਉਂਗਲੀ ਕਰਕੇ ਖੜੀ ਹੈ ਭੈਣ, ਵੀ ਸਾਡੇ ਕਾਨੂੰਨ ਦੇ ਵਿੱਚ ਕੀ ਲਿਖਿਆ ਹੋਇਆ ਵੀ ਇੱਕ ਮੰਦਬੁੱਧੀ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਣਾ ਜਾਇਜ਼ ਆ। ਤੇ ਫਿਰ ਜੇ ਇਹ ਨਹੀਂ ਲਿਖਿਆ ਤਾਂ ਸਾਡੇ ਪ੍ਰਸ਼ਾਸਨ ਨੂੰ ਇਹ ਗੱਲ ਕਿਉਂ ਕਹਿਣੀ ਪੈ ਗਈ ਵੀ ਭੈਣੇ ਆਪਣੇ ਭਰਾ ਨੂੰ ਤੂੰ 15-20 ਦਿਨ ਬੰਨ੍ਹ ਕੇ ਰੱਖ, ਇਹਨੂੰ ਇਹ ਬਾਹਰ ਨਹੀਂ ਆਉਣਾ ਚਾਹੀਦਾ। ਤੇ ਇਹ ਅੱਜ ਸਾਡੇ ਸਮਾਜ ਦੀ ਉਹ ਤਸਵੀਰ ਆ ਜਿਹੜੀ ਅਸੀਂ ਹਰ ਰੋਜ਼ ਪੇਪਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਹੋਰ ਤਰੀਕੇ ਨਾਲ ਦੇਖਦੇ ਹਾਂ। ਸਾਨੂੰ ਸਾਡੇ ਹੁਣ ਸਰਕਾਰਾਂ ਲੀਡਰ ਇਸ ਤਰੀਕੇ ਨਾਲ ਸਬਜ਼ ਪਾ ਕੇ ਦਿਖਾ ਰਹੇ ਨੇ ਵੀ ਇਹ ਚੀਜ਼ ਮੁੱਦਾ ਹੀ ਨਾ ਹੋਵੇ। ਇਸ ਟਾਈਮ ਇਹ ਸਭ ਤੋਂ ਵੱਡਾ ਮੁੱਦਾ ਵੀ ਮੰਦਬੁੱਧੀ ਮੈਂਟਲ ਬੰਦਿਆਂ ਵਾਸਤੇ, ਜਿਹੜੇ ਮੰਨ ਲਓ ਹੋਮਲੈਸ ਲੋਕ ਨੇ, ਉਹਨਾਂ ਵਾਸਤੇ ਕੌਣ ਆ? ਹਾਂ ਦੇ ਦੂੰਗਾ ਦੇ ਦਾਂਗੇ, ਜੱਸੀ ਨੂੰ ਕਹਿਣਾ ਦੇ ਦੇਗਾ। ਦੇਖੋ ਕਿੰਨਾ ਉਹ ਬੱਚਾ ਮੰਦਬੁੱਧੀ ਆ, ਤੇ ਉਸ ਤਰ੍ਹਾਂ ਦੇ ਬੱਚੇ ਨੂੰ ਵੀ ਅੱਜ ਇੱਥੇ ਸੇਫ ਮਹਿਸੂਸ ਨਹੀਂ ਹੋ ਰਿਹਾ ਸਮਾਜ ਦੇ ਵਿੱਚ, ਤਾਂ ਹੋਰ ਕਿਹਦਾ ਕੌਣ ਸੇਫ ਇੱਥੇ? ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਮੇਰੇ ਕੋਈ ਵੀ ਸ਼ਬਦਾਂ ਦਾ ਉਚਾਰਨ ਗਲਤ ਹੋ ਗਿਆ ਹੋਏ ਤਾਂ ਮੈਂ ਸਾਰਿਆਂ ਕੋਲੋਂ ਮਾਫੀ ਮੰਗਦੀ ਹਾਂ, ਕਿਉਂਕਿ ਕੋਈ ਵੀ ਰਵਿਦਾਸ ਕੋਈ ਵੀ ਕੁਝ ਨਹੀਂ, ਸਭ ਵੀ ਇਨਸਾਨ ਹੈ ਤੇ ਸਭ ਦੇ ਅੰਦਰ ਇੱਕੋ ਜੋਤ ਜਲਦੀ ਹੈ ਪਰਮਾਤਮਾ ਦੀ, ਤੇ ਸਭ ਤੋਂ ਵੱਡਾ ਇਨਸਾਨੀਅਤ ਧਰਮ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਤੁਹਾਨੂੰ ਇਹੋ ਜਿਹਾ ਕੋਈ ਬੱਚਾ ਨਜ਼ਰ ਆਉਂਦਾ ਹੈ ਤੇ ਪਹਿਲੇ ਇਨਸਾਨੀਅਤ ਦਾ ਧਰਮ ਸਮਝੋ, ਪਹਿਲੇ ਇਨਸਾਨੀਅਤ ਦਾ ਧਰਮ ਸਮਝੋ। ਠੀਕ ਹੈ ਤੁਸੀਂ ਧਰਮ ਨੂੰ ਮੰਨ ਰਹੇ ਹੋ, ਠੀਕ ਹੈ ਇਸ ਬੱਚੇ ਨੇ ਗਲਤੀ ਕੀਤੀ ਹੈ, ਪਰ ਬੱਚੇ ਦੇ ਵੱਲੋਂ ਪੂਰਾ ਪਰਿਵਾਰ ਤੁਹਾਡੇ ਕੋਲੋਂ ਮਾਫੀ ਮੰਗ ਰਿਹਾ ਔਰ ਮੰਗ ਰਹੀ ਸੀ ਮੈਂ, ਲੇਕਿਨ ਮੈਂ ਤੁਹਾਨੂੰ ਇਹੀ ਸਿਰਫ ਅਪੀਲ ਔਰ ਬੇਨਤੀ ਝੋਲੀ ਅੱਡ ਕੇ ਤੁਹਾਡੇ ਅੱਗੇ ਕਰਨਾ ਚਾਹੁੰਦੀ ਹਾਂ ਵੀ ਇਹਨਾਂ ਦੇ ਨਹੀਂ ਮੰਗ ਕਹਿ ਦੇਣਾ ਤਾਂ ਉਹਦੇ ਮਾਪਿਓ ਦਾ, ਉਹਨਾਂ ਦਾ ਦਰਦ ਨੂੰ ਸਮਝੋ। ਤੁਸੀਂ ਸਹੀ ਹੋ, ਤੁਹਾਡਾ ਪੋਸਟਰ ਫਾੜਿਆ, ਹਰ ਇੱਕ ਦਾ ਕੰਮ ਐ ਨਹੀਂ ਕਿ ਧਰਮ ਦੇ ਵਿਰੁੱਧ ਹੀ ਖੜਾ ਹੋਏ, ਪਹਿਲੇ ਇਨਸਾਨੀਅਤ ਦੇ ਧਰਮ ਨੂੰ ਸਮਝੋ। ਮੇਰੀ ਬੇਨਤੀ ਹੈ, ਅਰਜ਼ ਹੈ, ਸਮਝੋ ਇਸ ਚੀਜ਼ ਨੂੰ, ਕਿਉਂਕਿ ਬਹੁਤ ਪਰੇਸ਼ਾਨੀਆਂ ਦਾ ਮਾਪੇ ਸਾਹਮਣਾ ਕਰਦੇ ਹਨ। ਬਹੁਤ ਭਾਜੀ ਕੋਈ ਗੱਲ ਨਹੀਂ, ਫਿਕਰ ਨਾ ਕਰ ਭੈਣ, ਫਿਕਰ ਨਾ ਕਰ। ਇਹਦੇ ਭੈਣ ਦੇ ਦਿਲ 'ਚ ਹਾਂ ਠੀਕ ਆ ਇਹਦੇ ਭੈਣ ਦੇ ਦਿਲ ਦੇ ਵਿੱਚ ਇੱਕ ਦਰਦ ਤੇ ਇੱਕ ਡਰ ਸੀਗਾ, ਜਿਹੜਾ ਇਹਨੇ ਸੰਗਤ ਦੇ ਸਾਹਮਣੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਸਾਂਝਾ ਕੀਤਾ। ਤੇ ਅਸੀਂ ਵੀ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਉਹਨਾਂ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਇਸ ਵੀਰ ਨੂੰ ਪੋਸਟ ਫਾੜ ਤੇ ਦੇਖਿਆ ਜਾਂ ਇਹਨੇ ਫਾੜਿਆ, ਤੇ ਇਹਨੂੰ ਮਾਫ ਕਰ ਦੇਵੋ, ਕਿਉਂਕਿ ਇਹ ਬੰਦਾ ਵਾਕਿਆ ਹੀ ਮੈਂਟਲੀ ਰਿਟਾਰਡਡ ਆ, ਇਹਨੇ ਕੋਈ ਗਲਤੀ ਨਹੀਂ ਕੀਤੀ, ਇਹਨੂੰ ਸਮਝ ਹੀ ਨਹੀਂ ਸੀਗੀ ਇਸ ਗੱਲ ਦੀ, ਤੇ ਇਸ ਕਰਕੇ ਅਸੀਂ ਇਹਨੂੰ ਹੁਣ ਆਪਣੇ ਕੋਲੇ ਵੀ ਰੱਖ ਰਹੇ ਹਾਂ ਕੁਝ ਸਮੇਂ ਲਈ ਤਾਂ ਜੋ ਇਹਦੀ ਮੈਡੀਸਨ ਚੱਲ ਸਕੇ। ਤੇ ਇਸ ਤਰ੍ਹਾਂ ਦੇ ਇੱਕ ਪਰਿਵਾਰ ਹੋਰ ਸਾਡੇ ਕੋਲੇ ਪਹੁੰਚਿਆ, ਜੰਮੂ ਤੋਂ ਬਾਪੂ ਜੀ ਆਏ ਨੇ, ਆਪਣੀ ਬੇਟੀ ਨੂੰ ਲੈ ਕੇ ਆਏ ਨੇ। ਤੇ ਦੇਖੋ ਜੰਮੂ ਤੋਂ ਐਡੀ ਦੂਰੋਂ ਆਸ ਲੈ ਕੇ ਇੱਥੇ ਸਾਡੇ ਕੋਲੇ ਇੱਕ ਉਮੀਦ ਲੈ ਕੇ ਆਉਂਦੇ ਨੇ ਬਹੁਤ ਸਾਰੇ ਭੈਣਾਂ, ਬਹੁਤ ਸਾਰੇ ਭਰਾ, ਬਹੁਤ ਸਾਰੇ ਬੱਚੇ, ਬਾਪੂ ਬਜ਼ੁਰਗ ਸਾਡੇ ਕੋਲੇ ਆਪਣੀਆਂ ਜਿਹੜੀਆਂ ਦਿਮਾਗੀ ਸਮੱਸਿਆਵਾਂ ਦੇ ਕਾਰਨ ਦਵਾਈਆਂ ਲੈਣ ਲਈ ਅਸੀਂ ਕੈਂਪ ਲਾਉਂਦੇ ਹਾਂ ਮਹੀਨੇ ਦੇ ਵਿੱਚ 2 ਵਾਰ, ਇੱਥੇ ਸਾਡੇ ਕੋਲੇ ਪਹੁੰਚਦੇ ਨੇ। ਪਤਾ ਨਹੀਂ ਸਾਡੇ ਕਿਹੜੇ ਚੰਗੇ ਕਰਮ ਕੀਤੇ ਹੋਏ ਸੀ, ਅਸੀਂ ਤਾਂ ਹਮੇਸ਼ਾ ਦਿਨ ਪਰ ਰਾਤ, ਮੈਂ ਦਿਨ ਦੇ ਵਿੱਚ ਘੱਟੋ ਘੱਟ 100 ਵਾਰ ਇਹੀ ਗੱਲ ਕਹਿਣਾ, ਜਿਹੜੇ ਸਾਡੇ ਨਾਲ ਹੁੰਦੇ ਆ ਉਹ ਵੀ ਬਾਰ-ਬਾਰ ਇੱਕੋ ਗੱਲ ਨੂੰ ਸੁਣ ਕੇ ਖੁਦ ਆਪਣੇ ਆਪ ਨੂੰ ਵੀ ਇਦਾਂ ਮਹਿਸੂਸ ਹੋਣ ਲੱਗ ਜਾਂਦਾ ਵੀ ਅਸੀਂ ਇੱਕੋ ਗੱਲ ਰਿਪੀਟ ਕਰਦੇ ਹਾਂ। ਪਰ ਇੰਨਾ ਸ਼ੁਕਰਾਨਾ ਕਰਦੇ ਹਾਂ ਗੁਰੂ ਦਾ ਵੀ ਵਾਹਿਗੁਰੂ ਤੁਸੀਂ ਸਾਡੀ 'ਚ ਪਤਾ ਨਹੀਂ ਕਿਹੜੀ ਚੰਗਿਆਈ ਦੇਖੀ, ਸਾਨੂੰ ਇਦਾਂ ਦੀ ਸੇਵਾ ਬਖਸ਼ਤੀ ਆ। ਕਿਸੇ ਹੋਰ ਨੂੰ ਆਪਦੇ ਘਰ ਰੱਖਣਾ ਸਾਡੀ ਔਕਾਤ ਹੀ ਨਹੀਂ ਸੀ, ਕਿਸੇ ਇੱਕ ਬੰਦੇ ਨੂੰ। ਠੀਕ ਆ, ਪੱਕਾ ਮੈਂ ਵੀ ਆਵਾਂਗਾ, ਤੂੰ ਵੀ ਚੱਲੇਂਗਾ, ਸਾਰੇ ਚੱਲਾਂਗੇ, ਸਾਰੇ ਚੱਲ ਠੀਕ ਹੈ। ਹਾਂਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਭੈਣੇ, ਇਹ ਰੱਬੀ ਰੂਹ ਆ। ਤੇ ਅੱਜ ਅਸੀਂ ਇਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਫੇਰ ਤੋਂ ਸ਼ੁਕਰਾਨਾ ਕਰਦੇ ਹਾਂ। ਬਾਪੂ ਜੀ ਸਾਡੇ ਕੋਲ ਇੱਕ ਆਸ ਤੇ ਇੱਕ ਉਮੀਦ ਲੈ ਕੇ ਆਏ ਨੇ, ਭੈਣ ਇੱਕ ਸਾਡੇ ਕੋਲੇ ਆਸ ਤੇ ਇੱਕ ਉਮੀਦ ਲੈ ਕੇ ਆਈ ਹੈ, ਹਨਾ। ਇਸ ਤਰ੍ਹਾਂ ਦੇ ਹੋਰ ਵੀ ਪਰਿਵਾਰ ਨੇ। ਪਹਿਲਾਂ ਉਹ ਭੈਣ ਸਾਡੇ ਨਾਲ ਟੀਮ ਦੀ ਮੈਂਬਰ ਆ, ਸਾਡੀ ਵਲੰਟੀਅਰ ਆ, ਭੈਣ ਸਾਡੇ ਨਾਲ ਸੇਵਾ ਕਰਾਉਂਦੀ ਆ ਵਲੰਟੀਅਰਲੀ। ਉਹਦਾ ਬ੍ਰਦਰ ਖੁਦ ਆਪ ਮੈਂਟਲੀ ਸਿੱਕ ਹੋ ਗਿਆ, ਹਨਾ, ਉਹਦੀ ਮੈਡੀਸਨ ਸਾਡੇ ਕੋਲੋਂ ਚੱਲਦੀ ਆ। ਜਾਣੀ ਕਿ ਗੱਲ ਦਵਾਈਆਂ ਉਹ ਖੁਦ ਵੀ ਲੈ ਸਕਦੇ ਆ, ਇੰਨੇ ਯੋਗ ਹੈਗੇ ਨੇ। ਪਰ ਇੱਥੇ ਆ ਜਿਹੜੀ ਉਹ ਦਵਾਈ ਨਹੀਂ, ਦੁਆ ਤੁਹਾਡੀਆਂ ਅਰਦਾਸਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਾ। ਸ਼ਾਇਦ ਸਾਡੇ ਕੋਲ ਇਦਾਂ ਦੇ ਬੜੇ ਕੇਸ ਆਉਂਦੇ ਨੇ ਵੀ ਡਾਕਟਰ ਮਮਤਾ ਸਿੰਗਲਾ ਤੋਂ ਹੀ ਉਹ ਦਵਾਈ ਲੈਂਦੇ ਸੀ ਜਾਂ ਡਾਕਟਰ ਪੰਕਜ ਕੁਮਾਰ ਤੋਂ ਹੀ ਉਹ ਦਵਾਈ ਲੈਂਦੇ ਸੀਗੇ, ਸਾਲ ਤੋਂ 2-2 ਸਾਲਾਂ ਤੋਂ ਲੈ ਰਹੇ ਸੀ ਮੈਡੀਸਨ। ਪਰ
ਇਸ ਕੈਂਪ ਦੇ ਥਰੂ ਜਦੋਂ ਮੈਡੀਸਨ ਲੈ ਕੇ ਜਾਂਦੇ ਨੇ, ਉਹ ਪ੍ਰਸ਼ਾਦ ਲੈ ਕੇ ਜਾਂਦੇ ਨੇ, ਉਹੀ ਮੈਂਬਰ ਸਾਡੇ ਠੀਕ ਹੋ ਕੇ ਆਪਣੀ ਜ਼ਿੰਦਗੀ ਦੁਬਾਰਾ ਤੋਂ ਸਟਾਰਟ ਕਰਨੀ ਸ਼ੁਰੂ ਕਰਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਾਡੇ ਕੋਲ ਆਏ ਨੇ ਤੇ ਇਹ ਉਹਦੀ ਕਿਰਪਾ ਨਹੀਂ ਤਾਂ ਹੋਰ ਕੀ ਆ, ਹਨਾ। ਅੱਜ ਬਾਪੂ ਜੀ ਸਾਡੇ ਕੋਲ ਇੱਕ ਉਮੀਦ ਲੈ ਕੇ ਆਏ ਨੇ, ਸਾਡੀ ਛੋਟੀ ਭੈਣ। ਭੈਣੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬੋਲ ਕੇ ਸਤਿ ਸ੍ਰੀ ਅਕਾਲ ਭੈਣੇ। ਕੀ ਨਾਮ ਭੈਣੇ ਤੇਰਾ? ਨਾਮ ਦੱਸ ਦੇ ਬੋਲ ਕੇ। ਮੇਰੀ ਛੋਟੀ ਭੈਣ ਨੇ ਹੈ गोला ਕੀ ਨਾਮ ਆ? गोला ਗੋਲਾ। ਠੀਕ ਹੈ, ਪੂਰਾ ਨਾਮ ਦੱਸ, ਜਿਹੜਾ ਪੂਰਾ ਨਾਮ ਤੇਰਾ ਪੇਪਰਾਂ 'ਚ ਕੀ ਲਿਖ? रजवंत कौर ਰਜਵੰਤ ਕੌਰ ਭੈਣ ਆ ਮੇਰੀ। ਅੱਛਾ ਕੁੜੇ ਰਜਵੰਤ, ਤੇਰੇ ਪਾਪੇ ਦਾ ਕੀ ਨਾਮ ਆ? हरबंस सिंह ਹਰਬੰਸ ਸਿੰਘ। ਤੇਰੇ ਵੱਡੇ ਭਰਾ ਦਾ ਕੀ ਨਾਮ ਆ? ਹੈਗਾ ਭਰਾ? सारा इको भरा है ना ਉਹ ਵੱਡਾ ਕਿ ਛੋਟਾ? बलकार सिंह नाम ओदा ਕੀ ਨਾਮ ਉਹਦਾ? बलकार सिंह ਬਲਕਾਰ ਸਿੰਘ। ਅੱਛਾ ਤੂੰ ਬਲਕਾਰ ਦੀ ਭੈਣ ਆ, ਉਹ ਜਿਹੜਾ ਜੰਮੂ 'ਚ ਰਹਿੰਦਾ। ਅੱਛਾ ਲੈ, ਉਹ ਤਾਂ ਮੈਨੂੰ ਵੀ ਜਾਣਦਾ ਬਲਕਾਰ। ਤੂੰ ਕਿੰਨਾ ਪੜ੍ਹੀ ਹੈ ਭੈਣੇ? ਕਿੰਨਾ ਪੜ੍ਹੀ ਹੈ ਤੂੰ? ਬਾਪੂ ਤਾਂ ਨਹੀਂ ਪੁੱਛਦਾ ਮੈਨੂੰ। 11वीं फेल है 11ਵੀਂ ਫੇਲ ਨਹੀਂ, ਤੂੰ 10 ਪਾਸ ਆ। 10 ਪਾਸ ਕਿਆ ਕਰ, 11ਵੀਂ ਫੇਲ ਨਹੀਂ ਕਹਿਣਾ ਗਾਂ ਤੋਂ, ਠੀਕ ਆ। ਆਪਾਂ ਮਾੜੀ ਗੱਲ ਕਾਹਤੋਂ ਦੱਸਣੀ ਆ, ਚੰਗੀ ਗੱਲ ਦੱਸਣੀ ਆ। ਕੀ ਆ ਤੂੰ? ਕਿੰਨਾ ਪੜ੍ਹੀ ਆ ਤੂੰ ਭੈਣੇ? ਕਿੰਨਾ ਪੜ੍ਹੀ ਆ ਤੂੰ? पास ਹਾਂ 10 ਪਾਸ ਆ। ਦੇਖੋ ਸਮੱਸਿਆ ਕੋਈ ਵੱਡੀ ਨਹੀਂ, ਪਰ ਆਯੁਰਵੈਦਿਕ ਡਾਕਟਰ ਕੋਲ ਨੌਕਰੀ 2 ਸਾਲ ਕੀਤੀ ਹੈ। ਅੱਛਾ ਡਾਕਟਰ ਕੋਲ ਵੀ ਲੱਗੀ ਰਹੀ। ਠੀਕ ਆ। ਡਾਕਟਰ ਜਰਾ ਪੂਰੇ ਕੇ ਵਿਚਾਰਾ ਆ ਕੁਰਸੀ ਤੇ। ਅੱਛਾ ਬਹਿ ਜਾਓ ਬਾਪੂ ਜੀ, ਬਹਿ ਜਾਓ। ਤੁਸੀਂ ਜੰਮੂ ਤੋਂ ਆਏ ਹੋ? ਆ ਸਿੱਧੇ ਜੰਮੂ ਤੋਂ ਇੱਥੇ ਪਹੁੰਚੇ ਸਾਡੇ ਕੋਲ? ਟ੍ਰੇਨ ਤੇ ਆਏ ਹੋ? ਹੈ ਅੱਜ ਨਹੀਂ ਬੱਸ ਤੇ ਆਏ ਤੁਸੀਂ? ਇਹ ਇਹ ਮੇਰੇ ਵੱਡੇ ਜਵਾਈ ਨੇ। ਅੱਛਾ ਜਵਾਈ। ਇਹ ਇਹ ਸਭ ਛੋਟੀ ਕੁੜੀ ਹੈ। ਛੋਟੀ ਹੈ। ਕਿੰਨੇ ਬੱਚੇ ਆ ਬਾਪੂ ਜੀ 4 ਤੁਹਾਡੇ? ਕੁੜੀਆਂ ਤੇ ਇੱਕ ਮੁੰਡਾ। ਇੱਕ ਮੁੰਡਾ ਛੋਟਾ ਵਾ? ਮੁੰਡਾ ਵੱਡਾ ਸਾਰੇ ਨਾਲ। ਸਾਰਿਆਂ ਨਾਲੋਂ ਵੱਡਾ ਸੀ ਮੁੰਡਾ। ਠੀਕ ਹੈ ਬਾਪੂ ਜੀ, ਤੁਸੀਂ ਕੀ ਕੰਮ ਕਰਦੇ ਸੀ? ਮੈਂ ਕੰਮ ਕਰਦਾ ਸੀ ਕਾਰਪੈਂਟਰ ਦਾ। ਹੁਣ 75 ਸਾਲ ਤੋਂ ਉਮਰ ਜ਼ਿਆਦਾ ਹੋ ਗਈ ਹੈ। ਹੂੰ ਹੁਣ ਕੰਮ ਵੀ ਨਹੀਂ ਹੁੰਦਾ ਤੇ ਹੁਣ ਚੱਲੇ ਜੀ, ਸਿੱਧੀ ਗੱਲ ਹੈ। ਓਕੇ ਯਾਨੀ ਕਿ ਤੁਸੀਂ ਮਿਸਤਰੀ ਸੀ ਇਹ ਲੱਕੜ ਦੇ? ਹਾਂਜੀ ਹਾਂਜੀ ਰਾਮਗੜੀਆ ਬਲਾਦਰੀ ਤੋਂ? ਹਾਂਜੀ, ਹਾਂਜੀ। ਠੀਕ ਆ ਬਾਪੂ ਜੀ। ਤੁਹਾਡਾ ਕੀ ਨਾਮ ਬਾਪੂ ਜੀ? ਹਰਬੰਸ ਸਿੰਘ। ਹਰਬੰਸ ਸਿੰਘ ਬਾਪੂ ਜੀ। ਠੀਕ ਆ। ਤੁਸੀਂ ਜੰਮੂ ਤੇ ਕਸ਼ਮੀਰ ਤਾਂ ਲੱਗ ਦੂਰ ਆ ਨਾ? ਗੁਰਦਾਸਪੁਰ ਦੇ ਬੇਸਿਕਲ ਅੱਛਾ ਉੱਥੇ ਵੀ ਕੰਮ ਕਰਦਾ, ਉਦੋਂ ਸੈੱਟ ਹੋ ਗਏ ਮੁਕਾਮ ਕੋਲ। ਜੰਮੂ ਜਾ ਕੇ ਰਹਿਣ ਲੱਗ ਹਾਂਜੀ ਗਏ। ਹਾਂਜੀ। ਠੀਕ। ਉਹ ਜੰਮੂ ਜਿੱਥੇ ਕਹਿੰਦੇ ਲਾਲ ਚੌਂਕ ਕੋਲੇ, ਉਹ ਤੁਹਾਡੇ ਏਰੀਆ 'ਚ ਹੀ ਪੈਂਦਾ? ਲਾਲ ਚੌਂਕ ਸੁਣਦੇ ਉਹ ਨੇ? ਲੱਗਾ ਲਾਗੇ ਲਾਲ ਜਾਓ। ਉਹ ਪਹਿਲਾਂ ਚੰਨਗਰ ਅੱਛਾ, ਸੰਜੇ ਨਗਰ ਸ਼੍ਰੀਨਗਰ। ਪੈਂਦਾ ਉਹ। ਓਕੇ। ਤੁਸੀਂ ਉਰੇ ਹੀ ਹੋ ਜੰਮੂ 'ਚ? ਬੱਸ ਸਟੈਂਡ ਹੈ ਜੰਮੂ ਵਾਲਾ। ਤੇ ਉਹਦੇ ਨਾਲ ਹੀ ਤੇ ਇਹਨੂੰ ਭੈਣ ਨੂੰ ਸਮੱਸਿਆ ਕਿੰਨੇ ਕੁ ਟਾਈਮ ਤੋਂ? ਇਹਦੀ ਮੈਰਿਜ ਹੋਈ ਆ? ਦੱਸਾਂ ਇਹ 2500 ਸ਼ੁਰੂ ਹੋਈ ਹੈ। ਜੀ। ਇਹਨੂੰ ਇੱਕ ਜਗਦਮ ਸਿਰ ਦਰਦ ਸ਼ੁਰੂ ਬੜੀ ਹੋਈ ਹੋਈ। ਮੈਨੂੰ ਕਹਿੰਦੇ ਮੇਰੇ ਪਾਪਾ ਬਹੁਤ ਸਿਰ ਫਟ ਰਿਹਾ। ਮੈਂ ਮੈਟਲ ਹਸਪਤਾਲ ਜੰਮੂ ਹੈਗਾ, ਉੱਥੇ ਮੈਂ ਲੈ ਕੇ ਦੱਸਿਆ ਮੈਂ ਸਿਰ ਦਰਦ ਬੜੀ ਹੋਈ। ਉਹ ਡਾਕਟਰ ਨੇ ਕਹਿੰਦਾ ਇਹਨੂੰ ਟੀਕਾ 3 ਟੀਕੇ ਦੇ ਇੱਕ ਟੀਕਾ ਰੋਜ਼ ਲਵਾਓ। ਇੱਕ ਹੀ ਟੀਕਾ ਲਵਾ ਕੇ ਬਸ ਹੋ ਗਈ। ਠੀਕ ਹੋ ਗਈ?